बेनती करता है, अपनिया जो भी दिली इच्छावां हैं गुरु साहब तो मंगता है, उसकी शान वास्ते इस लड़ाई दे विच हर एक सिख का फर्ज बनता है भी वध तो वध जिन्ने भी जोगा वा वध तो वध हिस्सा पावे। वाहेगुरु जी का खालसा वाहेगुरु जी की फतेह। इन्नी चढ़ती कला वाला मोर्चा है ते फतेह संगतां बहुत ढिला जिहा दिंदियां। मैं सिर्फ दो बेनतियां करनियां है। साडा बहुत ही प्यारी जी रूह जथेदार गुरदेव सिंह जी अपने पूरे जथे समेत आए ने, इन्हां दा बहुत बहुत तह दिलों धन्नवाद। जिन्नियां भी जथेबंदियां आईयां ने, भारती किसान यूनियन सिद्धूपुर, होर जथेबंदियां आईयां ने, मैं उन्हां दा तह दिलों धन्नवाद करदा। बेनती एक मेरी है, एक किसी भी ये जो कौमी इंसाफ मोर्चा लगा ये किसी विशेष व्यक्ति वालों नहीं, साहिब श्री गुरु ग्रंथ साहिब जी साडी अगवाई करते हैं जी। समुची सृष्टि तो पुज के संगतां 2015 विच ਚੱਬੇ ਦੀ धरती ते सरबत खालसा वालों सर्बसम्मति नाल ऐलान कीते, प्रवान कीते, थापे हुए श्री अकाल तख्त साहिब के जथेदार भाई जगतार सिंह जी हवारा दे दिशा निर्देशानुसार तालमेल कमेटी सारिया ही जथेबंदियां की सलाह सहमति दे नाल बन के एक कौमी इंसाफ मोर्चा लगा। बेनती यह है कि इथों साडी हर हालत कोशिश होएगी हर बुलारे नूं, हर संसदा दे मुखी दा पूरा सन्मान मान किया जाए। फिर भी किते साडी कोई कोताही होगी उस झोली साडी च पा दें, जे कोई भी तरह किसी तरह का किसी का ना विसर गया। ते किसान जथेबंदियां दे चरणों में बेनती है, आपां लड़ाई लड़ी है फसलों की खातर, ढिड की खातर। ये लड़ाई बहुत वड्डी है। तुहानूं ये यकीन दिवाउने है
ਕਿਸੇ ਨੇ ਵੀ ਨਾ ਨਹੀਂ ਕੀਤੀ। ਜਿੱਥੇ ਵੀ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਟੀਮ ਸਮੇਤ, ਇਹ ਯਕੀਨ ਦਿਵਾਉਂਦੇ ਆ ਇਦਾਂ ਦਾ ਅਕਾਲ ਪੁਰਖ ਵਾਹਿਗੁਰੂ ਸਾਡੇ ਜਿਹੜੇ ਮੁੱਖ ਜਥੇਦਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਦਾਂ ਦਾ ਸਿਸਟਮ ਬਣਾ ਦਾਂਗੇ। ਇਹ ਕਾਨੂੰਨ ਜਿਹੜੇ ਆ ਤੁਹਾਡੀ ਇਜਾਜ਼ਤ ਤੋਂ ਬਿਨਾਂ ਬਣਨਗੇ ਨਹੀਂ, ਪਰ ਤੁਹਾਨੂੰ ਸਾਡਾ ਸਾਥ ਸਹਿਯੋਗ ਦੇਣਾ ਪਵੇਗਾ। ਜਿਹੜਾ ਵੀ ਜਥੇਬੰਦੀ ਆਉਂਦੀ ਹੈ ਉਸ ਅਸੀਂ ਸੀਸ ਨਵਾ ਕੇ ਉਹਨਾਂ ਦਾ ਸਤਿਕਾਰ ਕਰਦੇ ਤੇ ਉਹਨਾਂ ਦੇ ਮੁਖੀ ਨੇ ਜਿਨ੍ਹਾਂ ਨੇ ਬੋਲਣਾ ਹੈ, ਇੱਕ ਤਾਂ ਕਿਰਪਾ ਕਰਕੇ ਲਿਸਟ ਦੇ ਦਿਆ ਕਰਨ ਜਿਨ੍ਹਾਂ ਦਾ ਧੰਨਵਾਦ ਕਰਨਾ। ਵੈਸੇ ਜਦੋਂ ਤੁਸੀਂ ਚੱਲ ਕੇ ਆ ਹੀ ਗਏ ਹੋ, ਇੱਥੇ ਤੁਹਾਡੀ ਹਾਜ਼ਰੀ ਵੀ ਲੱਗ ਗਈ ਤੇ ਗੁਰੂ ਨੇ ਤੁਹਾਡਾ ਸੰਗਤ ਦੇ ਵਿੱਚ ਧੰਨਵਾਦ ਵੀ ਕਰਤਾ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਮੋਰਚੇ ਨੂੰ ਫਤਿਹ ਕਰਨ ਲਈ ਆਪੋ ਆਪਣੇ ਸੁਝਾਅ ਦਿਓ। ਸਾਡੇ ਕਸ਼ਮੀਰ ਸਿੰਘ ਜੀ ਹਰਿਆਓ ਵਾਲੇ ਜਿਹੜੇ ਪ੍ਰਧਾਨ ਵੈਲਫੇਅਰ ਸੁਸਾਇਟੀ ਸੰਗਰੂਰ ਤੋਂ ਨੇ, ਉਹਨਾਂ ਦਾ ਇੱਕ ਵਿਸ਼ੇਸ਼ ਧੰਨਵਾਦ। ਉਹ ਬਹੁਤ ਹੀ ਲੰਗਰ ਦੀਆਂ ਸੇਵਾਵਾਂ ਨਿਭਾ ਰਹੇ ਨੇ। ਹੋਰ ਵੀ ਇੱਥੇ ਵੀਰ ਕਰ ਰਹੇ ਨੇ, ਵੀਰ ਬੀਬੀ ਕੁਲਦੀਪ ਕੌਰ ਜੋ ਵਾਰਿਸ ਸਿੱਖ ਪੰਜਾਬ ਦੀ ਜਥੇਬੰਦੀ ਤੋਂ ਸਰਗਰਮ ਨੇ, ਉਹ 24 ਘੰਟੇ ਸੇਵਾ ਕਰਦੇ ਨੇ। ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਸੇਵਾ ਕਰਦੇ ਨੇ। ਤੇ ਪੈਸੇ ਜੋ ਕਿਸੇ ਨੇ ਸੇਵਾਵਾਂ ਕਰਨੀਆਂ ਨੇ ਉੱਥੇ ਪਰਚੀ ਕੱਟੀ ਜਾ ਰਹੀ ਹੈ ਤੇ ਰਸੀਦ ਜ਼ਰੂਰ ਲੈ ਕੇ ਜਾਣਾ। ਇਹ ਨਿਮਰਤਾ ਸਹਿਤ ਬੇਨਤੀ ਹੈ, ਤੁਸੀਂ ਸਾਡਾ ਸਹਿਯੋਗ ਦੇਣਾ ਹੈ। ਆਪਾਂ ਜਿਹੜਾ 4-5 ਘੰਟੇ ਪ੍ਰੋਗਰਾਮ ਚਲਾਉਣਾ ਉਹ ਬੜੇ ਹੀ ਸਫਲਤਾਪੂਰਨ, ਕਿਸੇ ਨੇ ਨਾਰਾਜ਼ ਨਹੀਂ ਹੋਣਾ। ਸਾਡੀ ਹਰ ਹਾਲਤ ਵਿੱਚ ਕੋਸ਼ਿਸ਼ ਹੋਏਗੀ ਹਰ ਜਥੇਬੰਦੀ ਦੇ ਮੁਖੀ ਦਾ ਸਨਮਾਨ ਮਾਨ ਹੋਏ। ਅਗਲਾ ਪ੍ਰੋਗਰਾਮ ਜਸਵਿੰਦਰ ਸਿੰਘ ਜੀ ਦੱਸਣਗੇ ਰਾਜਪੁਰਾ। ਤੇ ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੇ ਵੀ ਇੱਥੇ ਸੇਵਾ ਕਰ ਰਹੇ ਨੇ, ਜਿਹੜੇ ਆ ਰਹੇ ਨੇ ਦੂਰ ਦਰਾਡੇ ਤੋਂ, ਮੈਂ ਸੀਸ ਨਵਾ ਕੇ ਉਹਨਾਂ ਦੇ ਚਰਨਾਂ ਵਿੱਚ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸਾਡੇ ਇਹ ਸਨ ਭਾਈ ਪਾਲ ਸਿੰਘ ਜੀ ਫਰਾਂਸ। ਮੈਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਇਹ ਦੋ 2010 ਦੇ ਵਿੱਚ ਇਹਨਾਂ ਦੇ ਉੱਤੇ ਸਰਕਾਰ ਵੱਲੋਂ ਅਨਲਾਫੁਲ ਐਕਟੀਵਿਟੀ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਤਕਰੀਬਨ 7 ਸਾਲ ਦੇ ਨੇੜੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਇਹ ਪਹਿਲੇ ਸਿੱਖ ਹਨ ਜਿਨ੍ਹਾਂ ਵੱਲੋਂ ਫਰਾਂਸ ਦੇ ਵਿੱਚ ਜਿਹੜੀ ਸਾਡੀ ਅਸੀਂ ਦਸਤਾਰ ਸਜਾਉਂਦੇ ਆ ਨਾ, ਉਹਦਾ ਜਿਹੜਾ ਮੁੱਦਾ ਹੈ ਉਹ ਫਰਾਂਸ ਦੇ ਵਿੱਚ ਚੁੱਕਣ ਵਾਲਾ ਪਹਿਲਾ ਸਿੱਖ ਸੀ। ਤੇ ਇੱਥੇ ਪੰਜਾਬ ਆਇਆਂ ਨੂੰ, ਭਾਰਤ ਆਇਆਂ ਨੂੰ ਇਹਨਾਂ ਦਾ ਸਨਮਾਨ ਤੇ ਕੀ ਕਰਨਾ ਚਾਹੀਦਾ ਸੀ। ਜਦੋਂ ਇਹ ਆਏ, ਆਉਣ ਸਾਰ ਇਹਨਾਂ ਨੂੰ ਸਰਕਾਰ ਨੇ ਅੱਤਵਾਦੀ ਬਣਾ ਕੇ ਜੇਲ੍ਹ 'ਚ ਡੱਕਤਿਆ। ਸੋ ਬੜੀ ਕੁਰਬਾਨੀ ਹੈ ਇਹਨਾਂ ਦੀ। ਧੰਨਵਾਦੀ ਆ ਜਿਹੜੇ ਅੱਜ ਵੀ ਸਾਡੇ ਨਾਲ ਮੋਰਚੇ ਦੇ ਵਿੱਚ ਡਟ ਕੇ ਖੜੇ ਨੇ, ਭਾਵੇਂ ਵਡੇਰੀ ਉਮਰ ਹੈ। ਧੰਨਵਾਦ ਹੈ ਇਹਨਾਂ ਦਾ। ਸੋ ਅਸੀਂ ਧੰਨਵਾਦੀ ਹਾਂ। ਅੱਗੇ ਕਿਸਾਨ ਯੂਨੀਅਨ ਸਿੱਧੂਪੁਰ ਮੋਹਾਲੀ ਬਲਾਕ ਦੇ ਪ੍ਰਧਾਨ, ਸੋ ਅੱਗੇ ਬੇਨਤੀ ਹੈ ਬੀਬੀ ਕੁਲਵੰਤ ਕੌਰ ਜੀ ਛੱਜੂ ਮਾਜਰਾ, ਉਹ ਆਪ ਜੀ ਦੇ ਨਾਲ ਕੇਵਲ 2 ਮਿੰਟਾਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਬੀਬੀ ਕੁਲਵੰਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰਬਾਨੀਆਂ ਤੇ ਅਣਖ ਮਰੇ ਤੋਂ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਹੱਸ ਕੇ ਦੁਖੜੇ ਕੌਮ ਜੋ ਜਰ ਜਾਂਦੀ। ਸਿਰ ਦੇ ਸਰਦਾਰ ਕਹਾਏ ਆਪਾਂ, ਤਾਈਓ ਸਿਰੀ ਦਸਤਾਰਾਂ ਸੌਂਦੀਆਂ ਨੇ। ਤਾਈਓ ਸਿੱਖ ਹੈ ਸਾਨੂੰ ਕਿਹਾ ਜਾਂਦਾ, ਤਾਈਓ ਮੌਤ ਹੈ ਅਸਾਂ ਤੋਂ ਡਰ ਜਾਂਦੀ। ਕੌਮੀ ਇਨਸਾਫ ਮੋਰਚੇ ਤੇ ਸਾਹਿਬਾਂ ਦੇ ਪਵਿੱਤਰ ਪਾਵਨ ਚਰਨ ਕਮਲਾ ਸੰਗ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੋ ਵੀ ਸਾਡੇ ਇਹਨਾਂ ਕੌਮ ਦੇ ਹੀਰਿਆਂ ਦੀ ਰਿਹਾਈ ਵਾਸਤੇ ਆਪ ਜੀ ਪਹੁੰਚੇ ਹੋ, ਸਾਰਿਆਂ ਨੂੰ ਹੀ ਫਤਿਹ ਦੀ ਸਾਂਝ ਪਾਈਏ ਜੀ। ਗੱਜ ਕੇ ਫਤਿਹ ਬੁਲਾਇਓ, ਫਤਿਹ ਪਾਉਣ ਆਏ ਆ ਜੀ। ਫਤਿਹ ਤਾਂ ਹੀ ਮਿਲਣੀ ਹੈ ਤੇ ਰਗ ਰਗ ਵਿੱਚੋਂ ਫਤਿਹ ਆਊਗੀ। ਫਤਿਹ ਦੀ ਜਵਾਬ
ਬਿਲਕੁਲ ਖਿੱਚਵਾਂ ਹੋਵੇ ਤੇ ਮੋਦੀ ਸਰਕਾਰ ਤੇ ਜਿਹੜੀ ਜ਼ਾਲਮ ਸਰਕਾਰਾਂ ਨੇ ਸਾਡੇ ਤੇ ਜ਼ੁਲਮ ਕੀਤੇ ਨੇ ਇਹਨਾਂ ਦੇ ਕੰਨਾਂ ਤੱਕ ਪਹੁੰਚ ਜਾਵੇ। ਆਓ ਜੀ ਫਤਿਹ ਦੀ ਆਵਾਜ਼ ਫਤਿਹ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ। ਫਤਿਹ ਬਹੁਤ ਸੋਹਣੀ ਬੁਲਾਈ। ਸਤਿਗੁਰੂ ਜਰੂਰ ਸਾਨੂੰ ਫਤਿਹ ਦੇਣਗੇ। ਮੈਨੂੰ ਬੋਲਣਾ ਤਾਂ ਆਉਂਦਾ ਨਹੀਂ। ਮੈਂ ਦੋ ਕੁ ਗੱਲਾਂ ਕੁਛ ਤਾਂ ਮੈਂ ਦਰਸ਼ਨ ਕਰਨੇ ਸੀ, ਕੁਛ ਮੇਰੇ ਅੰਦਰ ਦੋ ਕੁ ਗੱਲਾਂ ਨੇ। ਇੱਕ ਮੈਂ ਬੇਨਤੀ ਕਰਨੀ ਹੈ ਕਿ ਮੇਰੇ ਵੀਰ ਬਹੁਤ ਹਿੰਮਤ ਕਰ ਰਹੇ ਨੇ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਦੇ ਅਨੁਸਾਰ ਚੱਲ ਰਹੇ ਨੇ। ਬੜਾ ਸਾਧ ਸੰਗਤ ਜੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਸਾਡਾ ਸ਼ਕਤੀ ਹੈ, ਸ਼ਾਂਤਮਈ ਸ਼ਕਤੀ ਇਸ ਨੂੰ ਕਿਹਾ ਜਾਂਦਾ ਹੈ। ਮਹਾਰਾਜ ਨੇ ਕਿਹਾ ਸੀ ਨਾ ਕਿ ਭਗਤੀ ਦੇ ਨਾਲ ਸ਼ਕਤੀ ਜ਼ਰੂਰੀ ਹੈ। ਭਗਤੀ ਅਸੀਂ ਘਰੇ ਬੈਠੇ ਮਨੋਮਨੀ ਅਰਦਾਸਾਂ ਕਰ ਰਹੇ ਸੀ, ਕੋਈ ਪਾਠ ਕਰ ਰਿਹਾ, ਕੋਈ ਅਰਦਾਸ ਕਰ ਰਿਹਾ, ਕੋਈ ਸ੍ਰੀ ਸਹਿਜ ਪਾਠ ਕਰਾ ਰਿਹਾ, ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰਾ ਰਿਹਾ, ਜਿਵੇਂ ਜਿਵੇਂ ਵੀ ਕਿਸੇ ਕੋਲ ਹੋਇਆ ਘਰੇ ਬੈਠੇ ਸਾਰੇ ਹੀ ਇਹ ਕਾਰਜ ਕਰ ਰਹੇ ਨੇ। ਬਹੁਤ ਇਹੋ ਜਿਹੇ ਨੇ, ਪਰ ਭਗਤੀ ਦੇ ਨਾਲ ਸ਼ਕਤੀ ਦੀ ਲੋੜ ਸੀ ਜਿਹੜੀ ਅੱਜ ਇਕੱਠੀ ਹੋਈ ਹੈ। ਇਹ ਅੱਜ ਤੋਂ 10 ਸਾਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਜਦੋਂ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੂੰ ਫਾਂਸੀ ਦਾ ਹੁਕਮ ਦਿੱਤਾ ਸੀ, ਉਸ ਦਿਨ ਮੈਨੂੰ ਪਤਾ ਲੱਗਿਆ ਸੀ ਕਿ ਸਾਡੇ ਸਿੰਘਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ। ਵੈਸੇ 84 ਅੱਖਾਂ ਕਿਉਂ ਹੀ ਗਈ ਹੈ, ਪਰ ਇੰਨੀ ਸੋਝੀ ਨਹੀਂ ਸੀ। ਮੈਂ ਕਹਾ ਕਿਉਂ? ਕਿਉਂਕਿ ਉਸ ਤੋਂ ਬਾਅਦ ਪੋਥੀਆਂ ਪੜ੍ਹੀਆਂ, ਸੁਣਿਆ ਗਿਆ, ਕਿਤੇ ਵੀ ਇਕੱਠ 'ਚ ਜਾਣਾ ਉੱਥੇ ਸੁਣ ਕੇ ਆਉਣਾ, ਫਿਰ ਵਲਵਲੇ ਮਨਾਂ ਵਿੱਚ ਬਣੇ। ਉਦੋਂ ਮਨ ਨੂੰ ਬੜੀ ਠੇਸ ਪਹੁੰਚੀ ਸੀ। ਫਿਰ ਉਸ ਦਿਨ ਜਿਸ ਦਿਨ ਫਾਂਸੀ ਸੀ, ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਪਿੰਡ ਦੀਆਂ ਸਾਰੀਆਂ ਸੰਗਤਾਂ ਨੂੰ ਲੈ ਕੇ ਅੰਮ੍ਰਿਤ ਵੇਲੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੂਰਾ ਦਿਨ ਅਸੀਂ ਸੁਖਮਨੀ ਸਾਹਿਬ ਤੇ ਚੌਪਈ ਸਾਹਿਬ ਦਾ ਜਾਪ ਕਰਿਆ ਤੇ ਅਰਦਾਸ ਕੀਤੀ ਸਾਰਿਆਂ ਨੇ ਕਿ ਇਹਨਾਂ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ। ਇਹ ਕੌਮ ਦੇ ਹੀਰੇ ਨੇ, ਸਾਨੂੰ ਇਹਨਾਂ ਦੀ ਲੋੜ ਹੈ। ਕਿਉਂਕਿ ਜਿਸ ਦੀ ਸਾਨੂੰ ਲੋੜ ਹੈ ਉਸ ਵਾਸਤੇ ਸਾਨੂੰ ਅਰਦਾਸ ਕਰਨੀ ਬਣਦੀ ਹੈ। ਉਸ ਦਿਨ ਤੋਂ ਮਹਾਰਾਜ ਨੇ ਕਿਰਪਾ ਕੀਤੀ ਸੀ ਕਿ ਉਸ ਦਿਨ ਇੱਕੋ ਹੀ ਬੇਨਤੀ ਕੀਤੀ ਸੀ, ਸਤਿਗੁਰੂ ਜੀ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖਿਓ। ਭਾਵੇਂ ਮੈਂ ਹੈ ਤਾਂ ਕੱਲੀ ਹੋਈ ਆ, ਪਰ ਸਿੰਘ ਤਾਂ ਕਹਿ ਦਿੰਦੇ ਵੀ ਕੱਲਾ ਹੀ ਬਹੁਤ ਹੁੰਦਾ। ਮਹਾਰਾਜ ਜੀ ਕਿਰਪਾ ਕਰਿਓ, ਅੱਜ ਤੋਂ ਸ੍ਰੀ ਸਹਿਜ ਪਾਠ ਮੈਨੂੰ ਬਖਸ਼ ਦਿਓ ਤੇ ਜਦੋਂ ਤੱਕ ਇਹ ਰਿਹਾ ਨਹੀਂ ਹੋ ਜਾਂਦੇ ਮੇਰੇ ਸਹਿਜ ਪਾਠ ਦੀ ਲੜੀ ਨਿਰੰਤਰ ਚੱਲਦੀ ਰਹੇ। ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਅੱਜ 10 ਸਾਲ ਬਾਅਦ ਉਹ ਦਿਨ ਆਇਆ ਜਿਸ ਨੂੰ ਮੈਂ 10 ਸਾਲ ਤੋਂ ਅਰਦਾਸਾਂ ਕਰ ਰਹੀ ਸੀ, ਜਿਸ ਵਾਸਤੇ ਮੈਂ 10 ਸਾਲਾਂ ਤੋਂ ਅੰਦਰੋਂ ਤੜਪ ਰਹੀ ਸੀ ਕਿ ਇਹ ਵੀ ਕਿਸੇ ਦੇ ਪੁੱਤਰ ਨੇ, ਕਿਸੇ ਦੇ ਵੀਰ ਨੇ, ਕਿਸੇ ਦੇ ਘਰ ਵਾਲਾ ਹੈ, ਕੋਈ ਵੀ ਤਰੀਕੇ ਨਾਲ ਕਿਸੇ ਦੇ ਮਾਂ ਪਿਓ ਨੇ, ਰਿਸ਼ਤੇ ਨੇ, ਕਿ ਸਾਡੇ ਨਾਲ ਹੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ। ਹੋਰਾਂ ਨੇ ਕੋਈ ਕਤਲ ਨਹੀਂ ਕੀਤੇ, ਕਤਲ ਤਾਂ ਹੋਰਾਂ ਨੇ ਵੀ ਕੀਤੇ, ਉਹ ਉਹਨਾਂ ਨੂੰ ਤਾਂ ਕਤਲ ਕਰਨ ਸਾਰੀ ਰਿਹਾ ਕਰ ਦਿੱਤਾ ਗਿਆ। ਸਾਡੇ ਤਾਂ ਕਾਰਨ ਸੀ ਕਤਲ ਕਰਨ ਦੇ, ਜਾਂ ਕੋਈ ਕੰਮ ਕਰਨ ਦਾ ਕੋਈ ਕਾਰਨ ਸੀ। ਅਸੀਂ ਤਾਂ ਕਾਰਨਾਂ ਕਰਕੇ ਉੱਠੇ ਆ। ਅਸੀਂ ਉਦੋਂ ਉੱਠਦੇ ਆ ਜਦ ਸਾਨੂੰ ਜੱਬੈ ਬਾਣ ਲੱਗ ਤੱਬੈ ਰੋਸ ਜਾਗ ਵਾਲੇ ਮਹਾਰਾਜ ਦੇ ਗੁਰਸਿੱਖਾਂ ਸੀ। ਐਨੀ ਦੇਰ ਸੀ ਜਾਗਦੇ ਨਹੀਂ ਜਦੋਂ ਤੱਕ ਬਾਣ ਕਾਲਜੇ 'ਚ ਨਾ ਵੱਜੇ। ਫਿਰ ਮਹਾਰਾਜ ਕਿਰਪਾ ਕਰੇ ਇਹਨਾਂ ਕੌਮ ਦੇ ਹੀਰਿਆਂ ਨੂੰ। ਮੈਂ ਬੰਦੀ ਸਿੰਘ ਨਹੀਂ ਕਹੂੰਗੀ ਕਿਉਂਕਿ ਸਾਡੇ ਬੰਦੀ ਸਿੰਘ ਨਹੀਂ, ਸਾਡੀ ਕੌਮ ਦੇ ਹੀਰੇ ਨੇ, ਉਹਨਾਂ ਵਾਸਤੇ ਬੰਦੀ ਹੋਣਗੇ। ਸਾਡੇ ਕੌਮ ਦੇ ਹੀਰੇ ਨੇ। ਮਹਾਰਾਜ ਜੀ ਇਹਨਾਂ ਦੀ ਹਰ ਵੇਲੇ ਅਰਦਾਸ ਕਰਦੀ ਹੈ ਕਿ ਦੇ ਅਰੋਗਤਾ ਬਖਸ਼ੋ, ਨਾਮ ਦੀਆਂ ਦਾਤਾਂ ਚੜ੍ਹਦੀ ਤੋਂ ਚੜ੍ਹਦੀ ਕਲਾ ਬਖਸ਼ਿਓ, ਹਰ ਰੋਜ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ। ਇਹਨਾਂ ਦੇ ਚਿਹਰਿਆਂ ਤੇ ਨੂਰ ਕੀੜੇ ਦੇਖ ਦੇਖ ਕੇ ਹੋਰ ਸੰਗਤਾਂ ਨੂੰ ਵੀ ਲੱਗੇ ਕਿ ਜੇਲ੍ਹ 'ਚ ਬੈਠੇ ਵੀ ਹੱਸ ਰਹੇ ਨੇ। ਅਸੀਂ ਉਹਨਾਂ ਬਾਰੇ ਆਏ ਆ। ਇਸ ਕਰਕੇ ਬੇਨਤੀ ਹੈ ਬੜੇ ਆਰਾਮ ਦੇ ਨਾਲ ਜਿਹੜੇ ਆਗਿਆ ਲੈ ਕੇ ਸਾਡੇ ਮੋਹਰੀ ਬਣੇ ਨੇ ਉਹਨਾਂ ਦੇ ਨਾਲ ਨਾਲ ਚੱਲਣ। ਜਿਵੇਂ ਉਹ ਕਹਿੰਦੇ, ਜਿਵੇਂ ਆਪਾਂ ਨੇ ਕਿਸਾਨ ਮੋਰਚਾ ਜਿੱਤਿਆ, ਅਸੀਂ ਹਾਰਨ ਵਾਲੇ ਨਹੀਂ, ਜਿੱਤ ਕੇ ਹੀ ਜਾਵਾਂਗੇ ਕਿਉਂਕਿ ਸਾਡਾ ਗੁਰੂ ਸਮਰੱਥ ਹੈ। ਅਸੀਂ ਜਿੱਤਣ ਵਾਲੇ ਦੇ ਆ ਤੇ ਜਿੱਤ ਕੇ ਜਾਵਾਂਗੇ। ਕੋਈ ਬੇਇਨਸਾਫੀ ਨਹੀਂ ਕਰੇ। ਸਾਡੇ ਨਾਲ ਮਤਰੇਈ ਮਾਂ ਦਾ ਸਲੂਕ ਹੁੰਦਾ, ਇਹ ਮੇਰੇ ਪਾਤਸ਼ਾਹ ਵੀ ਜਾਣਦੇ ਨੇ, ਪਰ ਜਿੱਥੇ ਲੋੜ ਪੈਂਦੀ ਹੈ ਉੱਥੇ ਸਾਨੂੰ ਅੱਗ ਵਿੱਚ ਡਾਹ ਦਿੰਦੇ ਨੇ। ਜਦੋਂ ਇਨਸਾਫ ਦੀ ਲੋੜ ਆਉਂਦੀ ਹੈ ਸਾਡੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਹੈ। ਆਓ ਰਲ ਮਿਲ ਕੇ ਇਹਨਾਂ ਦਾ ਸਾਥ ਦਈਏ। ਦੂਰ ਦੂਰ ਤੱਕ ਦਿਖਾਇਆ ਜਾ ਰਿਹਾ ਲਾਈਵ, ਜਿੱਥੇ ਜਿੱਥੇ ਵੀ ਸੁਣਦੀਆਂ ਨੇ ਭੈਣਾਂ ਵੀਰ ਭਾਈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹ ਸਾਡੀ ਆਨ ਤੇ ਸ਼ਾਨ ਦੀ ਲੜਾਈ ਆ। ਆਓ ਇਸ ਸ਼ਾਂਤਮਈ ਮੋਰਚੇ ਦੇ ਵਿੱਚ ਪਹੁੰਚ ਕੇ ਆਵਾਜ਼ ਉਠਾਈਏ ਤੇ ਸਤਿਗੁਰੂ ਅੱਗੇ ਜਿੰਨੀਆਂ ਅਰਦਾਸਾਂ ਹੋਣਗੀਆਂ ਉਨੀਆਂ ਹੀ ਪ੍ਰਵਾਨ। ਜਿੰਨੇ ਆਏ ਆ ਸਾਰੇ ਹੀ ਅਰਦਾਸ ਕਰ ਰਹੇ ਹੋਣਗੇ।
ਕਿਉਂਕਿ ਸਮਰੱਥ ਗੁਰੂ ਹੈ, ਇਹ ਆਂਚ ਨਹੀਂ ਆਣ ਦਿੰਦਾ। ਇਹਨੇ ਕਦੇ ਆਪਣੇ ਪੰਥ ਨੂੰ ਢਾਹ ਨਹੀਂ ਲੱਗਣ ਦਿੱਤੀ, ਨਾ ਲੱਗਣ ਦੇਵੇਗਾ। ਸੋ ਪੂਰਾ ਵਿਸ਼ਵਾਸ ਹੈ ਕਿ ਆਪਾਂ ਮੋਰਚਾ ਜਿੱਤ ਕੇ ਜਾਵਾਂਗੇ। ਸੋ ਮੇਰੀ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ, ਕਿਉਂਕਿ ਸਮਾਂ ਬਹੁਤ ਥੋੜਾ ਮੰਗ ਕੇ ਲਿਆ ਗਿਆ ਹੈ। ਸੋ ਮੇਰੀਆਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭੈਣ ਜੀ ਦਾ। ਹੁਣ ਅਗਲੇ ਜੋ ਬੁਲਾਰੇ ਨੇ ਉਹ ਬਾਬਾ ਗੁਰਦੇਵ ਸਿੰਘ ਜੀ, ਮੁੱਖ ਸੇਵਾਦਾਰ, ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾਦਲ, ਜਿਨ੍ਹਾਂ ਦਾ ਮੁੱਖ ਦਫ਼ਤਰ ਹੈ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਪਿੰਡ ਤੇ ਡਾਕਖਾਨਾ ਬਜਵਾੜਾ ਕਲਾਂ ਊਨਾ ਰੋਡ ਹੁਸ਼ਿਆਰਪੁਰ। ਬਹੁਤ ਵੱਡੇ ਜਥੇ ਸਮੇਤ ਆਏ ਨੇ। ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਦੇ ਚਰਨਾਂ ਵਿੱਚ ਵੀ, ਤੇ ਸਾਰੀਆਂ ਕਿਸਾਨ ਯੂਨੀਅਨਾਂ, ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਚਰਨਾਂ ਵਿੱਚ ਆਪਾਂ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਇੱਕ ਬਹੁਤ ਹੀ ਵੱਡਾ ਰੋਸ ਮੁਜ਼ਾਹਰਾ ਕਰਨਾ ਹੈ। ਤੇ ਮੈਂ ਬੇਨਤੀ ਕਰਨ ਲਈ ਤਾਂ ਉੱਠਿਆ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਕਿ ਆਪਾਂ ਇੰਨਾ ਵੱਡਾ ਜਥਾ ਲਿਆਉਣਾ ਹੈ, ਏਡੀ ਵੱਡੀ ਸੰਗਤ ਲਿਆਉਣੀ ਆ, ਘੋੜਿਆਂ, ਹਾਥੀਆਂ, ਗੱਡੀਆਂ ਸਮੇਤ, ਸ਼ਸਤਰਾਂ ਸਮੇਤ, ਕਿ ਅਸੀਂ ਇੰਨੀ ਪ੍ਰਦਰਸ਼ਨੀ ਕਰਨੀ ਆ ਸ਼ਾਂਤਮਈ ਢੰਗ ਨਾਲ, ਤਾਂ ਕਿ ਪ੍ਰਸ਼ਾਸਨ ਜੋ ਗੂੜੀ ਨੀਂਦ, ਜੋ ਦੁਨੀਆ ਦੀਆਂ ਢੀਠ ਸਰਕਾਰਾਂ ਵਿੱਚੋਂ ਇੱਕ ਢੀਠ ਸਰਕਾਰ ਹੈ, ਜਿਹੜੇ ਸਰਕਾਰ ਦੇ ਨੁਮਾਇੰਦੇ ਖੁਦ ਸਾਡੇ ਧਰਨਿਆਂ ਦੇ ਵਿੱਚ ਬੈਠ ਕੇ ਲੰਗਰ ਪਾਣੀ ਛਕਦੇ ਰਹੇ, ਬੈਠ ਕੇ ਸਾਥ ਦਿੰਦੇ ਰਹੇ, ਅੱਜ ਉਹ ਬਿਲਕੁਲ ਭੁੱਲ ਚੁੱਕੇ ਨੇ। ਉਹਨਾਂ ਨੂੰ ਆਪਾਂ, ਕਿਉਂਕਿ ਦੋ ਤਰ੍ਹਾਂ ਦਾ ਬੰਦਾ ਸੁੱਤਾ ਹੁੰਦਾ, ਇੱਕ ਸੁੱਤਾ, ਇੱਕ ਢੀਠ ਹੋਇਆ। ਢੀਠ ਹੋਏ ਨੂੰ ਜਗਾਉਣਾ ਬਹੁਤ ਔਖਾ, ਤੇ ਇਹ ਸੰਗਤ ਦੇ ਸੋਗ ਨਾਲ, ਸਹਿਯੋਗ ਨਾਲ ਜਗਾਉਣਾ ਹੈ। ਸਾਰਿਆਂ ਦੇ ਚਰਨਾਂ ਵਿੱਚ ਵਿਸ਼ੇਸ਼ ਤੌਰ ਤੇ ਜਿੰਨੇ ਵੀ ਸਾਡੀ ਸਨਮਾਨਯੋਗ ਹਸਤੀਆਂ ਨੇ, ਨਿਹੰਗਾਂ ਦੀਆਂ ਫੌਜਾਂ ਨੇ, ਦਲ ਨੇ, ਉਹਨਾਂ ਦੇ ਚਰਨਾਂ ਵਿੱਚ ਇਹਨਾਂ ਨੂੰ ਤੇ ਇਹਨਾਂ ਦੇ ਥਰੂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ 26 ਜਨਵਰੀ ਨੂੰ ਇੱਥੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਗੁਰਦੇਵ ਸਿੰਘ ਜੀ, ਮੁੱਖ ਸੇਵਾਦਾਰ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾਦਲ। ਵਾਹਿਗੁਰੂ ਸਾਹਿਬ ਜੀ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੈ ਜੋਗ। ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮ ਪੂਜਿਆ, ਪਰਮ ਸਤਿਕਾਰਯੋਗ ਕੌਮ ਦੇ ਜੁਝਾਰੂ ਵੀਰੋ, ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾਦਲ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ। ਮੇਰੇ ਨਾਲ ਜਥੇਦਾਰ ਕੁਲਵੰਤ ਸਿੰਘ ਜੀ, ਨਿਹੰਗ ਸਿੰਘ ਜੀ ਅਤੇ ਵਿਸ਼ਵ ਦੁਆਬਾ ਰਾਜਪੂਤ ਸਭਾ ਦੇ ਪ੍ਰਧਾਨ ਅਤੇ ਦੁਆਬਾ ਜਨਰਲ ਕੈਟਾਗਰੀ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਜੀ ਫੁਗਲਾਣਾ, ਉਹਨਾਂ ਦੇ ਨਾਲ ਗੁਰਦੁਆਰਾ ਗੁਰੂ ਹਰਾਏ ਸਾਹਿਬ ਪਿੰਡ ਭੁੰਗਰਨੀ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਮਸੂਤਾ, ਦਿਓਵਾਲ ਦੇ ਗੁਰਦੁਆਰਾ ਦੇ ਪ੍ਰਧਾਨ ਸਰਦਾਰ ਦੇਵ ਸਿੰਘ ਜੀ ਅਤੇ ਯੂਥ ਦੇ ਆਗੂ ਭਾਈ ਤਲਵਿੰਦਰ ਸਿੰਘ ਜੀ। ਸੋ ਸਾਰੇ ਜਥੇ ਦੇ ਨਾਲ ਦਾਸ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਸਤਰੰਜਨ ਸਿੰਘ ਜੀ, ਉਹਨਾਂ ਨੂੰ ਬੜਾ ਸ਼ਾਰਟ ਟਾਈਮ ਨੋਟਿਸ ਦਿੱਤਾ ਸੀ ਕੱਲ੍ਹ ਹੀ, ਤੇ ਉਹਨਾਂ ਦਾਸ ਦੇ ਹੁਕਮ ਬੇਨਤੀ ਨੂੰ ਮੰਨ ਕੇ ਉਹ ਵੀ ਸਾਡੇ ਨਾਲ ਆਪਣੇ ਜਥੇ ਸਮੇਤ ਪਹੁੰਚੇ ਹਨ। ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਇੱਕ ਬੇਨਤੀ ਕਰਦਾ ਹਾਂ ਕਿ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਜੋ ਮੇਰੇ ਜੇਲ੍ਹ ਦੇ ਸਾਥੀ ਹਨ, ਭਾਈ ਜਸਵੀਰ ਸਿੰਘ ਜੀ ਲਾਲੀ,
ਕੌਮ ਦੇ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਆਰਪੀ ਦੇ ਨਾਲ ਮੁਕਾਬਲੇ ਦੇ ਵਿੱਚ ਦਾਸ ਦੇ ਭਾਈ ਸਾਹਿਬ ਸਨ ਤੇ ਉਹਨਾਂ ਦੇ ਸਾਥੀ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਮੇਰੇ ਨਾਲ 87 88 ਵਿੱਚ ਨਾਭਾ ਜੇਲ੍ਹ ਵਿੱਚ ਅਸੀਂ ਇਕੱਠੇ ਰਹੇ। ਸਾਰੀ ਉਹਨਾਂ ਦੀ ਟੀਮ ਸੋ ਸਾਡੇ ਆਪਣੇ ਭਰਾ ਹਨ ਤੇ ਸਾਡੇ ਜੇਲ੍ਹ ਦੇ ਵਿੱਚ ਅਸੀਂ ਇਕੱਠਿਆਂ ਨੇ ਦਿਨ ਗੁਜ਼ਾਰੇ ਹਨ ਤੇ ਮੈਨੂੰ ਪਤਾ ਹੈ ਜੇਲ੍ਹਾਂ ਕੀ ਹੁੰਦੀਆਂ ਹਨ ਤੇ ਸਰਕਾਰ ਦਾ ਤਸ਼ੱਦਦ ਕੀ ਹੁੰਦਾ ਹੈ। ਹੁਣ ਵੀ ਪਤਾ ਹੈ ਕਿ ਚੌਂਕੜਾ ਮਾਰਿਆ ਨਹੀਂ ਜਾਂਦਾ। ਸਰਕਾਰਾਂ ਆਪਣਾ ਕੰਮ ਕਰਦੀਆਂ ਹਨ ਪਰ ਸਾਨੂੰ ਆਪਣੇ ਅਕੀਦੇ ਤੋਂ ਪਰੇ ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਸੁਸ਼ੋਭਿਤ ਹਨ, ਸਾਡੇ ਅੰਗ ਸੰਗ ਹਨ। ਸਾਨੂੰ ਲੋੜ ਹੈ ਏਕਤਾ ਕਰਨੇ ਦੀ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਈ। ਮੈਂ ਬੇਨਤੀ ਕਰਦਾ ਹਾਂ ਕਿ ਸਾਡਾ ਇੱਕ ਹੈ, ਇੱਕ ਗੁਰੂ ਹੈ, ਏਕ ਪਿਤਾ ਏਕ ਇਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਡਾ ਗੁਰੂ ਵੀ ਇੱਕ ਹੈ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਤੇ ਗੁਰੂ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗੁਰੂ ਪਿਤਾ ਹਨ। ਮਾਤਾ ਸਾਹਿਬ ਕੌਰ ਜੀ ਸਾਡੇ ਗੁਰੂ ਮਾਤਾ ਜੀ ਹਨ ਅਤੇ ਸਾਡੀਆਂ ਪੰਜ ਬਾਣੀਆਂ ਵੀ ਅੰਮ੍ਰਿਤ ਦੀਆਂ ਇੱਕੋ ਹੀ ਹਨ। ਉਹੀ ਪੰਜ ਬਾਣੀਆਂ ਨਿਹੰਗ ਸਿੰਘ ਅੰਮ੍ਰਿਤ ਵੇਲਾ ਸਾਂਭਦੇ ਹਨ। ਉਹੀ ਪੰਜ ਬਾਣੀਆਂ ਅਖੰਡ ਕੀਰਤਨੀ ਦੇ ਜਥੇ ਸਿੰਘ ਪੜ੍ਹਦੇ ਹਨ। ਉਹੀ ਪੰਜ ਬਾਣੀਆਂ ਦਮਦਮੀ ਟਕਸਾਲ ਪੜ੍ਹਦੀ ਹੈ ਤੇ ਉਹੀ ਪੰਜ ਬਾਣੀਆਂ ਸਾਰਾ ਸਿੱਖ ਜਗਤ ਪੜ੍ਹਦਾ ਹੈ। ਫਿਰ ਦੁਬਿਧਾ ਕੋਈ ਨਹੀਂ ਹੋਣੀ ਚਾਹੀਦੀ। ਸਾਡਾ ਅੰਮ੍ਰਿਤ ਵੀ ਇੱਕ ਹੈ। ਉਹੀ ਪੰਜ ਬਾਣੀਆਂ ਪੜ੍ਹ ਕੇ ਸਾਰਾ ਹੀ ਸਿੱਖ ਜਗਤ, ਸਾਰੀਆਂ ਹੀ ਜਥੇਬੰਦੀਆਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੀਆਂ ਹਨ ਤੇ ਸਾਨੂੰ ਵਖਰੇਵੇਂ ਨਹੀਂ ਕਰਨੇ ਚਾਹੀਦੇ। ਅੱਜ ਇਹ ਕੌਮੀ ਮੋਰਚਾ ਲੱਗਾ ਹੈ ਜਿਨ੍ਹਾਂ ਨੇ ਪਿੰਡੇ ਤੇ ਇਹ ਸੰਤਾਪ ਹੰਢਾਇਆ ਹੈ। ਸਾਡੇ ਸਾਰੇ ਪਰਿਵਾਰ ਨੇ ਇਹ ਸੰਤਾਪ ਹੰਢਾਇਆ ਹੈ। ਬਾਪੂ ਗੁਰਚਰਨ ਸਿੰਘ ਜੀ ਸਾਡੇ ਵਿੱਚ ਬੁੱਢੇ ਜਰਨੈਲ, ਦੇਖੋ ਉਹਨਾਂ ਦਾ ਹੌਸਲਾ, ਭਾਵੇਂ ਉਮਰ ਵੱਡੀ ਹੈ। ਇਧਰ ਪਾਲ ਸਿੰਘ ਜੀ ਫਰਾਂਸ ਜਿਨ੍ਹਾਂ ਨੇ ਦਸਤਾਰ ਦੀ ਜੰਗ ਲੜੀ ਹੈ। ਐਸੇ ਸੂਰਬੀਰ ਯੋਧੇ ਮੋਹਰੇ ਲੱਗੇ ਹਨ ਤੇ ਆਪਾਂ ਉਹਨਾਂ ਨੂੰ ਉਹਨਾਂ ਦੇ ਪਿੱਛੇ ਜਥੇ ਲੈ ਕੇ ਆਉਣੇ ਹਨ। ਸੋ ਗੁਰਮੁਖ ਪਿਆਰਿਓ, ਦਾਸ ਨੇ ਪਿੰਡਾਂ ਵਿੱਚ ਅਜੇ ਜਾਣਾ ਹੈ। ਸੰਗਤਾਂ ਨੂੰ ਅਪੀਲ ਕਰਨੀ ਹੈ ਕਿ ਵੱਡਾ ਜਥਾ ਲੈ ਕੇ ਇੱਥੇ ਆਉਣ ਦਾ ਸਾਡਾ ਵਿਚਾਰ ਹੈ। ਨਿਹੰਗ ਸਿੰਘ ਜਥੇਬੰਦੀਆਂ ਨੂੰ ਮੈਂ ਸਟੇਜ ਤੋਂ ਵੀ ਅਪੀਲ ਕਰਦਾ ਕਿ ਸਾਰੀਆਂ ਜਥੇਬੰਦੀਆਂ ਇੱਕਦਮ ਸਾਰੇ ਇਕੱਠੇ ਹੋ ਕੇ, ਛੋਟੀਆਂ ਵੱਡੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਾਂ ਸਾਰੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਤੇ ਇਹਦੇ ਵਿੱਚ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ। ਤੇ ਮੈਂ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਟੇਟ ਦੇ ਮਸਲੇ ਹਨ, ਸਟੇਟ ਵਿੱਚ ਸਾਨੂੰ ਸਟੇਟ ਤੇ ਪ੍ਰੈਸ਼ਰ ਬਣਾਉਣਾ ਪਵੇਗਾ। ਸਟੇਟ ਦੇ ਕੇਸ ਜਿਹੜੇ ਸਟੇਟ ਵਿੱਚ ਲੜਨੇ ਪੈਣਗੇ, ਜਿਹੜੇ ਸੈਂਟਰ ਦੇ ਕੇਸ ਹਨ ਸਾਨੂੰ ਸੈਂਟਰ ਵਿੱਚ ਲੜਨੇ ਪੈਣਗੇ। ਇਹਦੇ ਵਿੱਚ ਵਿਦਵਾਨ ਤੇ ਵਕੀਲਾਂ ਦੀ ਵੀ ਸਾਨੂੰ ਲੋੜ ਪਵੇਗੀ ਕਿਉਂਕਿ ਕਾਨੂੰਨੀ ਲੜਾਈ ਵੀ ਆਪਾਂ ਨਾਲੋਂ ਨਾਲ ਲੜਨੀ ਹੈ। ਜਿੱਥੇ ਆਪਾਂ ਸੰਗਤੀ ਤੌਰ ਦੇ ਉੱਤੇ ਆਪਣਾ ਸ਼ਕਤੀ ਦਿਖਾ ਕਰਕੇ ਸਰਕਾਰ ਤੇ ਉੱਤੇ ਦਬਾਅ ਬਣਾਉਣਾ ਹੈ, ਉੱਥੇ ਕਾਨੂੰਨੀ ਦਾਅ ਪੇਚ ਵੀ ਜ਼ਰੂਰੀ ਹਨ। ਬਾਬਾ ਗੁਰਚਰਨ ਸਿੰਘ ਜੀ ਸਾਡੇ ਬਾਪੂ ਜੀ ਰਾਮਪੁਰ ਖੇੜੇ ਸਾਡੀ ਮੀਟਿੰਗ ਹੋਈ ਸੀ ਤੇ ਹੁਣ ਦਾਸ ਵੱਲੋਂ ਆਪ ਜੀ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਸਾਰੀਆਂ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ, ਸਮਾਜ ਸੇਵੀ ਜਥੇਬੰਦੀਆਂ ਤੇ ਉਹਨਾਂ ਦੇ ਨਾਲ ਵਿਚਾਰ ਕਰਕੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਦਾਸ ਬੇਨਤੀ ਕਰਾਂਗਾ ਜਾ ਕੇ ਕਿ ਇਸ ਮੋਰਚੇ ਵਿੱਚ ਸ਼ਮੂਲੀਅਤ ਕਰਨ। ਦਾਸ ਜਦੋਂ ਤੋਂ ਵੀ ਦਾਸ ਨੇ ਸੁਰਤ ਸੰਭਾਲੀ ਹੈ, ਪਹਿਲੇ ਦਿਨ ਦੇ ਵਿੱਚੋਂ ਸੰਘਰਸ਼ ਵਿੱਚ ਰਹੇ ਹਾਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸੇਵਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੰਤ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਜੀ ਨੇ ਸਾਨੂੰ 82 ਵਿੱਚ ਸੌਂਪੀ ਸੀ। ਸੋ ਸਤਿਗੁਰੂ ਜੀ ਨੇ ਆਪਣੀ ਕਿਰਪਾ ਦੁਆਰਾ ਨਿਭਾਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਹਮੇਸ਼ਾ ਖੜੀ ਹੈ ਤੇ ਸਾਰੇ ਵਿਸ਼ਵ ਦੇ ਸਿੱਖਾਂ ਨੂੰ ਅਪੀਲ ਕਰਦਾ ਹਾਂ, ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉੱਥੇ ਸਾਰੇ ਹੀ ਜਥੇਬੰਦੀਆਂ, ਚਾਹੇ ਦਮਦਮੀ ਟਕਸਾਲ ਹੋਵੇ, ਅਖੰਡ ਕੀਰਤਨੀ ਜਥੇ ਦੇ ਸਿੰਘ ਹੋਣ, ਕਿਉਂਕਿ ਸਾਡਾ ਸਾਰਿਆਂ ਦਾ ਸਮੁੱਚਾ ਸਾਂਝਾ ਮੋਰਚਾ ਹੈ। ਇਹਦੇ ਵਿੱਚ ਕੋਈ ਭੇਦ ਭਾਵ ਨਹੀਂ, ਸਾਰੇ ਇਕੱਠੇ ਹੋ ਕੇ
ਸਤਿਗੁਰੂ ਜੀ ਦੇ ਸ਼ਬਦ ਦੀ ਲੋਹ ਵਿੱਚ ਇਕੱਠੇ ਹੋ ਕਰਕੇ ਆਪਾਂ ਹੰਬਲਾ ਮਾਰੀਏ ਤੇ 24 ਘੰਟਿਆਂ ਦੇ ਵਿੱਚ ਸਾਰੇ ਮਸਲੇ ਹੱਲ ਹੋ ਸਕਦੇ ਹਨ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਅਰਦਾਸ ਖਿਮਾ ਦਾ ਜਾਚਕ ਹਾਂ ਤੇ ਬਾਪੂ ਜੀ ਨੂੰ ਆਪਾਂ ਹੌਸਲਾ ਦਈਏ ਵੱਡਾ ਇਕੱਠ ਕਰਕੇ, ਕਿਉਂਕਿ ਇਹ ਵਡੇਰੀ ਉਮਰ ਦੇ ਵਿੱਚ ਵੀ ਇੱਥੇ ਬੈਠੇ ਹਨ ਸਾਡੇ ਵਿੱਚ ਚੌਂਕੜੇ ਲਾ ਕੇ। ਭਾਈ ਪਾਲ ਸਿੰਘ ਜੀ ਫਰਾਂਸ ਵਾਲੇ ਬੈਠੇ ਹਨ, ਬਲਵਿੰਦਰ ਸਿੰਘ ਜੀ ਜੋ ਅੱਜ ਇੱਥੇ ਨਹੀਂ, ਉਹਨਾਂ ਦਾ ਵੀ ਦਾਸ ਦੇ ਨਾਲ ਬੜਾ ਪਿਆਰ ਹੈ, ਉਹ ਵੀ ਬੜੀ ਮਿਹਨਤ ਕਰ ਰਹੇ ਹਨ, ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰਚਾਰ ਕਰ ਰਹੇ ਹਨ। ਸੋ ਅਗਲੀ ਵਾਰ ਸਤਿਗੁਰੂ ਜੀ ਕਿਰਪਾ ਕਰਨ, ਮੇਰੇ ਜਿਹਦਾ ਕੋਈ ਸ਼ਕਤੀ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਕਤੀ ਹੈ ਕਿ ਵੱਡਾ ਜਥਾ ਲੈ ਕਰਕੇ ਹੋਰ ਵੀ ਆਪਣੇ ਜਥੇਬੰਦੀ ਦੇ ਸਿੰਘ ਇਸ ਕਰਕੇ ਨਹੀਂ ਆ ਕਿ ਸਾਡਾ ਇੱਕ ਸਿੰਘ ਪਿੱਛੇ ਚੜ੍ਹਾਈ ਕਰ ਗਿਆ ਤੇ ਉਹਦੇ ਬੜੀ ਘਾਟ ਪਈ। ਉਹਦੇ ਪ੍ਰੋਗਰਾਮ ਕੱਲ ਨੂੰ ਉਹਦਾ ਅਖੰਡ ਪਾਠ ਸਾਹਿਬ ਜੀ ਦਾ ਭੋਗ ਹੈ, ਪਰ ਇੰਨੀ ਹਾਜ਼ਰੀ ਅੱਜ ਪ੍ਰਵਾਨ ਕਰਿਓ। ਅੱਗੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਕਿ ਵੱਡੇ ਜਥੇ ਲੈ ਕਰਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਏ। ਸਟੇਜ ਸਾਹਿਬਾਨ ਦਾ ਵੀ ਧੰਨਵਾਦ। ਸਾਰੀਆਂ ਸੰਗਤਾਂ ਜਿੰਨੀਆਂ ਵੀ ਇੱਥੇ ਸੰਗਤਾਂ ਆਈਆਂ ਹਨ, ਕਿਸਾਨ ਜਥੇਬੰਦੀਆਂ, ਦਾਸ ਨੇ ਦਿੱਲੀ ਮੋਰਚੇ ਵਿੱਚ ਵੀ ਜਥੇਬੰਦੀ ਵੱਧ ਚੜ ਕੇ ਹਿੱਸਾ ਪਾਉਂਦੀ ਰਹੀ। ਜਿੰਨੇ ਵੀ ਚਾਹੇ ਮੋਰਚੇ ਹੁਸ਼ਿਆਰਪੁਰ ਵਿੱਚ ਲੱਗੇ, ਚਾਹੇ ਉਹ ਬੰਦ ਦੀ ਕਾਲ ਹੋਵੇ, ਚਾਹੇ ਕੋਈ ਰਸਤਾ ਰੋਕੂ ਦੀ ਕਾਲ ਹੋਵੇ, ਮੇਰੇ ਨਾਲ ਸਰਦਾਰ ਬਲਵੀਰ ਸਿੰਘ ਜੀ ਫਗਲਾਣਾ ਬੈਠੇ ਹਨ। ਇਹਨਾਂ ਨੂੰ ਪਤਾ ਹੈ ਕਿ ਕਿਸਾਨੀ ਦਾ ਜਿਹੜਾ ਮੋਰਚਾ ਲੱਗਾ ਸੀ ਉਹਦੇ ਵਿੱਚ ਵੀ ਜਥੇਬੰਦੀ ਵੱਧ ਚੜ ਕੇ ਅੱਗੇ ਹੋ ਕੇ ਹਿੱਸਾ ਪਾਉਂਦੀ ਰਹੀ ਤੇ ਅੱਗੇ ਵਾਸਤੇ ਪਾਉਂਦੀ ਰਹੇਗੀ। ਇਹ ਤਾਂ ਸਾਡਾ ਆਪਣਾ, ਮੇਰੇ ਆਪਣੇ ਭਰਾਵਾਂ ਦਾ ਮੋਰਚਾ ਹੈ। ਆਪਾਂ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਹੈ। ਉਹਨਾਂ ਚਿਰ ਆਪਾਂ ਨੂੰ ਆਰਾਮ ਨਾਲ ਨਹੀਂ ਬੈਠਾਂਗੇ, ਸਾਨੂੰ ਚੈਨ ਨਹੀਂ ਆਵੇਗੀ ਜਿੱਦਾਂ ਚਿਰ ਸਾਡੇ ਭਰਾ ਬਾਹਰ ਨਹੀਂ ਆਉਂਦੇ। ਮੇਰੇ ਨਾਲ ਭਾਈ ਲਾਲ ਸਿੰਘ ਜੀ ਨੇ ਵੀ ਆਉਣਾ ਸੀ, ਜਿਹੜੇ 28 ਸਾਲ ਜੇਲ੍ਹ ਕੱਟ ਕੇ ਆਏ ਹਨ, ਪਰ ਉਹਨਾਂ ਨੂੰ ਸਤਿਗੁਰੂ ਜੀ ਨੇ ਬੜੀ ਰਹਿਮਤ ਕੀਤੀ। ਬੱਚੇ 2 ਬਖਸ਼ਿਸ਼ ਕੀਤੇ ਹਨ, ਉਹ ਬੱਚੇ ਥੋੜੇ ਢਿੱਲੇ ਹਨ, ਹਸਪੀਟਲ ਦਾਖਲ ਸੀ, ਇਸ ਕਰਕੇ ਭਾਈ ਲਾਲ ਸਿੰਘ ਜੀ ਇੱਥੇ ਪਹੁੰਚ ਨਹੀਂ ਸਕੇ। ਸੋ ਭਾਈ ਸਾਹਿਬ ਭਾਈ ਲਾਲ ਸਿੰਘ ਜੀ ਦੀ ਵੀ ਹਾਜ਼ਰੀ ਦਾ ਪ੍ਰਮਾਣ ਕਰਿਓ। ਸੋ ਲੋਕ ਸੁਖੇ ਪਰਲੋਕ ਸੋਹਿਲੇ, ਨਾਨਕ ਕਰ ਪ੍ਰਵੇ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਦੇ ਨਾਲ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਖੜਨ ਦਾ ਐਲਾਨ ਕੀਤਾ। ਸੋ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਉਹ 26 ਤਰੀਕ ਨੂੰ ਵੀ, ਕਿਉਂਕਿ 26 ਤਰੀਕ ਨੂੰ ਸਿੱਖ ਸੰਗਤਾਂ ਦਾ ਹੁਕਮ ਹੋਇਆ ਸੀ ਕਿ ਜਿਹੜੀ ਸਾਡੀਆਂ ਚਾਰੋਂ ਜਿਹੜੀ ਮੰਗਾਂ ਨਹੀਂ ਪੂਰੀ ਕੀਤੀਆਂ, ਇਸ ਕਰਕੇ ਸਾਨੂੰ ਕਾਲਾ ਦਿਵਸ ਮਨਾਉਣਾ ਚਾਹੀਦਾ। 26 ਤਰੀਕ ਨੂੰ ਇੱਥੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ, ਕਿਸਾਨ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ, ਹੋਰ ਸਿੱਖ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ, ਤਾਂ ਕਿ ਅਸੀਂ ਆਪਣਾ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਮੁਲਕ ਦੇ ਅੰਦਰ 1947 ਤੋਂ ਬਾਅਦ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲਿਆ। ਸਿੱਖਾਂ ਨੂੰ ਕੀ ਮਿਲਿਆ? ਸਿੱਖਾਂ ਨੂੰ ਗੋਲੀਆਂ ਮਿਲੀਆਂ ਨੇ, ਸਿੱਖਾਂ ਨੂੰ ਜੇਲ੍ਹਾਂ ਮਿਲੀਆਂ ਨੇ, ਸਿੱਖਾਂ ਤੇ ਤਸ਼ੱਦਦ ਹੋਏ ਨੇ, ਸਾਡੇ ਘਰ-ਬਾਰ ਢਾਏ ਗਏ ਨੇ। ਇਸ ਤੋਂ ਇਲਾਵਾ ਸਿੱਖਾਂ ਨੂੰ ਇਸ ਮੁਲਕ ਦੇ ਅੰਦਰ ਕੁਝ ਨਹੀਂ ਮਿਲਿਆ। ਸੋ ਇਸ ਕਰਕੇ 26 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਥੇ ਕਾਲਾ ਦਿਵਸ ਜਿਹੜਾ ਉਹ ਮਨਾਇਆ ਜਾਵੇਗਾ। ਹੁਣ ਮੇਰੀ ਬੇਨਤੀ ਹੈ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਨਿਰਭੈ ਸਿੰਘ ਢੁੱਡੀਕੇ, ਉਹ ਆਪ ਜੀ ਦੇ ਨਾਲ ਆ ਕੇ ਇੱਥੇ ਵਿਚਾਰ ਸਾਂਝੇ ਕਰਨਗੇ। ਇਸ ਤੋਂ ਇਲਾਵਾ ਭਾਈ ਹਰਜੀਤ ਸਿੰਘ ਜੀ ਮੈਂਬਰ ਬਲਾਕ ਸੰਮਤੀ ਹਵਾਰਾ ਕਲਾਂ ਤੋਂ ਨੇ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਕੌਮੀ ਮੀਤ ਪ੍ਰਧਾਨ ਕਿਸਾਨ ਯੂਨੀਅਨ ਅਕਾਲੀ ਦਲ ਅੰਮ੍ਰਿਤਸਰ ਦੇ, ਇਹਨਾਂ ਕੋਲ 2 ਜ਼ਿੰਮੇਵਾਰੀਆਂ ਨੇ। ਭਾਈ ਜਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਨੇ ਸਿੱਧੂਪੁਰ ਕਲਾਂ ਤੋਂ ਤੇ ਆਗੂ ਨੇ ਫਰੀडम ਫਾਈਟਰ ਯੂਨੀਅਨ ਪੰਜਾਬ ਦੇ, ਇਹ ਵੀ ਆਪਣਾ ਵੱਡਾ ਜੱਥਾ ਲੈ ਕੇ ਆਏ ਨੇ। ਇਹਨਾਂ ਦਾ ਵੀ ਅਸੀਂ ਪਹੁੰਚਣ ਦੇ ਧੰਨਵਾਦ ਕਰਦੇ ਹਾਂ। ਭਾਈ ਸੋਹਣ ਸਿੰਘ ਜੀ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। BKU ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਮੋਹਾਲੀ ਤੋਂ ਜਿਹੜੇ ਸਿੰਘ ਨੇ ਸਾਰੇ, ਉਹ ਵੱਡਾ ਜੱਥਾ ਲੈ ਕੇ ਇੱਥੇ ਪਹੁੰਚੇ ਨੇ ਤੇ ਲੰਗਰ ਤਿਆਰ ਕਰਕੇ ਲਿਆਏ ਨੇ। ਸੋ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਹਾਂ ਤੇ ਇਹ ਸਿੰਘਾਂ ਵੱਲੋਂ ਇੱਥੇ ਪੱਕੇ ਤੌਰ ਤੇ ਵੀ ਸਾਡੇ ਨਾਲ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਜਥੇਦਾਰ ਬਾਬਾ ਸ਼ੇਰ ਸਿੰਘ ਜੀ, ਦਲ ਬਾਬਾ ਫਤਿਹ ਸਿੰਘ, ਇਹ ਵੀ ਵੱਡੇ ਦਲ ਦੇ ਨਾਲ ਹਰਿਆਣੇ ਤੋਂ ਸੰਗਤ ਲੈ ਕੇ ਇੱਥੇ ਪਹੁੰਚੇ ਨੇ। ਇਹਨਾਂ ਦੇ ਪਹੁੰਚਣ ਦੇ ਉੱਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਗਤ ਠੰਡੀ ਕਿਉਂ ਹੁੰਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 26 ਜਨਵਰੀ ਨੂੰ ਇਸ ਭੂਖ ਸੁੱਤੀ ਸਰਕਾਰ ਨੂੰ ਜਗਾਉਣਾ ਹੈ। ਉਹ ਹੈ ਠੰਡੇ ਜਕਾਰਿਆਂ ਨਾਲ ਨਹੀਂ ਜਗਾ ਹੋਣੀ, ਕਿਉਂਕਿ ਗੀਨਸ ਬੁੱਕ ਵਰਲਡ ਦੀ ਰਿਕਾਰਡ ਦੀ ਬੁੱਕ ਹੈ ਜਿੱਥੇ ਰਿਕਾਰਡ ਲਿਖੇ ਜਾਂਦੇ ਨੇ। ਉਹਦੇ ਵਿੱਚ ਰਿਕਾਰਡ ਲਿਖਿਆ ਜਾਊ ਇਸ ਸਰਕਾਰ ਦਾ ਵੀ ਏਡੀ ਢੀਠ ਸਰਕਾਰ ਉਹ ਕਿੱਦਾਂ ਜਗਾਉਣਾ ਹੈ। ਮੈਂ ਵੀਰ ਜੀ ਹੁਣਾਂ ਦੇ ਬੋਲਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ, ਇਹਨਾਂ ਦੇ ਮੁਖੀ ਸਾਹਿਬਾਨ ਆਏ ਨੇ, ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਭਜਨ ਸਿੰਘ ਜੀ। ਇਹ ਫਗਵਾੜੇ ਤੋਂ ਬਹੁਤ ਵੱਡਾ ਜਥਾ ਕੱਲ ਨੂੰ ਜੀ ਪਰਸੋਂ ਨੂੰ 125 ਗੱਡੀ ਦਾ ਇਹ ਜਥਾ ਲੈ ਕੇ ਆ ਰਹੇ ਨੇ, ਇਹਨਾਂ ਕੱਟ ਕਰ ਰਹੇ ਨੇ। ਸਾਡੇ ਪਾਸ ਸ਼ਹੀਦ ਭਾਈ ਬੇਅੰਤ ਸਿੰਘ, ਜਿਨ੍ਹਾਂ ਦਾ ਸਾਰੀ ਸਿੱਖਾਂ ਵਿੱਚ ਹੀ ਨਹੀਂ ਦੁਨੀਆ ਦੇ ਉੱਤੇ ਨਾਮ ਹੈ, ਜਿਨ੍ਹਾਂ ਨੇ ਇਹ ਗੱਲ ਉਸ ਸਮੇਂ ਸਿੱਖ ਕੌਮ ਦੇ ਉੱਤੇ ਵੱਡਾ ਪਰਉਪਕਾਰ ਕੀਤਾ। ਏਡੀ ਵੱਡੀ ਜੌਬ ਨੂੰ ਠੋਕਰ ਮਾਰ ਕੇ ਏਡੀ ਵੱਡੀ ਕੁਰਬਾਨੀ ਕੀਤੀ ਹੈ। ਉਹਨਾਂ ਦੇ ਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਉਹ ਵੀ ਸਾਡੇ ਪਾਸ ਪਹੁੰਚੇ ਨੇ। ਉਹਨਾਂ ਨੇ ਵੀ 2-4 ਮਿੰਟ ਲਈ ਤੁਹਾਡੀ ਸੰਗਤ ਦੇ ਦਰਸ਼ਨ ਕਰਨੇ ਨੇ। ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਸਾਰੀਆਂ ਹੀ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਾਡੇ ਨਿਹੰਗ ਸਿੰਘ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਸਿੱਖ ਸੁਸਾਇਟੀਆਂ, ਸੁਖਮਨੀ ਸਾਹਿਬ ਸੁਸਾਇਟੀਆਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪਾਂ 26 ਜਨਵਰੀ ਨੂੰ ਏਡਾ ਵੱਡਾ ਇਕੱਠ ਕਰਨਾ ਹੈ ਕਿ ਜਦੋਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਮਹਾਲੀ ਕਿਹਾ ਜਾਂਦਾ, ਇਹਦੀ ਇਤਿਹਾਸਕ ਪੰਨਾ ਲਿਖਿਆ ਜਾਵੇ ਕਿ ਖਾਲਸਾ ਰੋਸ ਮਾਰਚ ਏਡਾ ਵੱਡਾ। ਸੋ ਨਿਮਰਤਾ ਸਾਹਿਬ ਬੇਨਤੀ ਕਿ ਸਾਰਿਆਂ ਨੂੰ ਸਮੂਹਤ ਕਰਨੀ, ਹੁਣ ਤੋਂ ਹੀ ਆਪਣੇ ਕੋਲ ਦਿਨ ਨੇ, ਆਪਾਂ ਉਹਦੀਆਂ ਤਿਆਰੀਆਂ ਕਰ ਲਈਏ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਨਸਾਫ ਮੋਰਚਾ ਲੱਗਾ, ਮੈਂ ਸਮਝਦਾ ਬਹੁਤ ਲੇਟ ਹੋਇਆ। ਸਾਡੇ ਯੋਧਿਆਂ ਨੂੰ ਬਹੁਤ ਲੰਮਾ ਟਾਈਮ ਹੋ ਗਿਆ। ਇਹ ਤੋਂ ਪਹਿਲਾਂ ਵੀ ਸਟਰਗਲ ਲੜੀ ਜਾਣੀ ਚਾਹੀਦੀ ਸੀ। ਸਾਰੇ ਦੇਖ ਲਓ, ਕੋਈ 27 ਸਾਲ, ਕੋਈ 28 ਸਾਲ, ਕੋਈ 32 ਸਾਲ। ਦੱਸੋ, ਸਾਰੀ ਜ਼ਿੰਦਗੀ ਵਾਲੀ ਗੱਲ ਹੈ ਉਹਨਾਂ ਦੀ। ਇਹਨਾਂ ਸਰਕਾਰਾਂ ਨੇ ਅਜੇ ਵੀ, ਮੈਂ ਸਮਝਦਾ ਜਿੱਡੇ ਸਾਡੇ ਇਕੱਠ ਹੈ, ਇਹ ਅਜੇ ਛੋਟੇ ਨੇ। ਸਾਨੂੰ ਵੱਡੇ ਇਕੱਠ ਕੀ, ਮੈਂ ਸਮਝਦਾ ਇਹ ਇਕੱਲੇ ਪੰਥ ਦੇ ਮਾਮਲੇ ਨਹੀਂ, ਇਹ ਸਾਡੇ ਪੰਜਾਬੀਆਂ ਦੇ ਮਾਮਲੇ ਨੇ। ਪੰਜਾਬੀਆਂ 'ਚ ਭਾਵੇਂ ਕੋਈ ਹੋਰ ਵੀ ਵਸਦਾ ਹੈ, ਉਹਦਾ ਨਹੀਂ ਮਾਮਲਾ ਹੈ, ਉਹਦਾ ਵੀ ਮਾਮਲਾ ਹੈ। ਸਾਡਾ ਪੰਜਾਬੀਆਂ ਦਾ, ਸਾਡੇ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਦਰਾਂਜਾ ਕੀਤਾ ਜਾ ਰਿਹਾ, ਸਾਡੀ ਸਟੇਟ ਨਾਲ ਦਰਾਂਜਾ ਕੀਤਾ ਜਾ ਰਿਹਾ। 1947 ਵੇਲੇ ਕੋਈ ਸੂਬਾ ਨਹੀਂ ਵੰਡਿਆ ਹੋਇਆ। ਸਾਡਾ ਸੂਬਾ ਵੰਡਿਆ
ਜਿਹਦੇ ਸਭ ਤੋਂ ਜ਼ਿਆਦਾ ਸਿੱਖਾਂ ਦਾ ਨੁਕਸਾਨ ਹੋਇਆ। ਸਾਰਾ ਪਾਕਿਸਤਾਨ ਸਾਡੇ ਕੋਲ ਸੀ, ਉਹ ਛੱਡ ਕੇ ਸਾਨੂੰ ਇੱਧਰ ਆਉਣਾ। ਸੈਂਟਰ ਦੀ ਗਵਰਨਮੈਂਟ ਕਦੇ ਵੀ ਹੈ, ਉਹ ਸਾਡੇ ਪੰਜਾਬੀਆਂ ਦੇ ਨਾਲ, ਭਾਵੇਂ ਸਾਡਾ ਦਰਬਾਰ ਸਾਹਿਬ ਢਾਉਣ ਦਾ ਮਾਮਲਾ ਹੋਵੇ, ਭਾਵੇਂ ਕੋਈ ਹੋਰ ਮਾਮਲਾ ਹੋਵੇ, ਭਾਵੇਂ ਨਹਿਰਾਂ ਦੇ ਪਾਣੀਆਂ ਦਾ ਮਾਮਲਾ ਹੋਵੇ, ਉਹਨੇ ਸਾਡੇ ਨਾਲ ਸਦਾ ਦਰਾਜ਼ਾ ਕੀਤਾ। ਇਸ ਵਾਸਤੇ ਸਾਨੂੰ ਪੰਜਾਬੀਆਂ ਨੂੰ ਇੱਕ ਤਕੜੀ ਲੜਾਈ ਲੜਨ ਦੀ ਲੋੜ ਆ। ਮੈਂ ਸਮਝਦਾ ਕਿ ਇਹ ਮੋਰਚਾ ਲੱਗ ਗਿਆ ਜਿਵੇਂ ਅਸੀਂ ਦਿੱਲੀ 'ਚ ਮੋਰਚਾ ਲਾਇਆ। ਅਸੀਂ ਕਹੇ ਤਿੰਨ ਕਾਨੂੰਨ ਵਾਪਸ ਕਰਾਏ ਬਿਨਾਂ ਨਹੀਂ ਜਾਣਾ, ਜ਼ਿੰਦਗੀਆਂ ਲੱਗ ਜਾਣ। ਮੋਦੀ ਕਹਿੰਦਾ ਸੀ ਮੇਰੇ ਮੂਹਰੇ ਜਿਹੜੀ ਗੱਲ ਮੈਂ ਕਹਿ ਦਿਆਂ ਉਹ ਵਾਪਸ ਨਹੀਂ ਮੈਂ ਲੈਣੀ। ਉਸੇ ਹੀ ਮੋਦੀ ਨੂੰ ਕਹਿਣਾ ਪਿਆ ਮੈਥੋਂ ਭੁੱਲ ਹੋ ਗਈ ਕੋਈ, ਮੈਂ ਕਿਸਾਨਾਂ ਨੂੰ ਮਨਾ ਨਹੀਂ ਸਕਿਆ ਵੀ ਇਸ ਗੱਲ ਵਾਸਤੇ ਹੁਣ ਮੈਂ ਇਹ ਕਾਨੂੰਨ ਪਾਸ ਲੈਣਾ। ਜਿਹੜੀ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਸੀ, ਉਸੇ ਹੀ ਪਾਰਲੀਮੈਂਟ ਨੇ ਉਹ ਜਿਹੜੇ ਕਾਨੂੰਨ ਹੈ ਉਹ ਵਾਪਸ ਲੈ। ਮੈਂ ਸਮਝਦਾ ਸਾਡੇ 12 MP ਆਏ ਤੋਂ ਪੰਜਾਬ ਦੇ, ਕਦੇ ਪੰਜਾਬ ਦੇ ਐਮਪੀਆਂ ਨੇ ਉੱਥੇ ਉਠਾਇਆ ਲੋਕ ਸਭਾ ਦੇ ਵਿੱਚ ਵੀ ਸਾਡੇ ਬੰਦੀ ਅੰਦਰ ਕੋਈ ਸਾਡਾ ਜਿਹੜਾ ਲੋਕ ਸਭਾ ਮੈਂਬਰ ਉੱਥੇ। ਮੈਂ ਤਾਂ ਸਿਮਰਜੀਤ ਮਾਨ ਹੋਣਾ ਤੋਂ ਵੀ ਮੰਗ ਕਰਦਾ ਵੀ ਉੱਥੇ ਬਿਠਾਓ ਪੂਰਾ, ਉੱਥੇ ਅੰਦਰ ਅਸੈਂਬਲੀ ਦੇ ਵਿੱਚ। ਚਲੋ ਇਹ ਤਾਂ ਸਾਡੀ ਪੰਥਕ ਧਿਰ ਦੇ ਬੰਦੇ, ਇਹ ਉੱਥੇ ਉਠਾਉਣ ਪੂਰਾ। ਮੈਂ ਸਮਝਦਾ ਉਸ ਪਾਰਲੀਮੈਂਟ ਲਈ ਸਵਾਲ ਹੈ, ਕੱਲੇ ਸਾਡੇ ਇਹ ਬੰਦੇ ਨੇ, ਹੋਰ ਬਹੁਤ ਸਾਰੇ ਲੋਕ ਆ ਜਿਹੜੇ ਮੋਦੀ ਸਰਕਾਰ ਨੇ ਬਿਨਾਂ ਵਜ੍ਹਾ ਅੰਦਰ ਕਰ। ਦੇਖੋ ਦੇਸ਼ ਦੇ ਬੁੱਧੀਜੀਵੀ ਅੰਦਰ ਕੀਤੇ ਹੋਏ ਆ। ਇੱਥੇ ਬਹੁਤ ਸਾਰੇ ਨਕਸਲੇਟ ਲੋਕ ਆ ਜਿਹੜੇ ਉਹ ਅੰਦਰ ਕੀਤੇ ਆ, ਉਹਨਾਂ ਨੇ ਵੀ ਜੇਲ੍ਹਾਂ ਕੱਟ ਚੁੱਕੇ ਆ। ਮੈਂ ਸਮਝਦਾ ਭਾਵੇਂ ਕਿਸੇ ਵੀ ਕੌਮੀਅਤ ਦੇ ਲੋਕ ਹੋਣ ਜਿਹੜੇ ਆਪਣੀ ਸਜ਼ਾਵਾਂ ਭੁਗਤ ਚੁੱਕੇ ਆ, ਮੈਂ ਸਮਝਦਾ ਸਰਕਾਰ ਦੱਸੇ ਵੀ ਕੀ ਵਜ੍ਹਾ ਕਾਹਦੇ ਰੱਖੇ ਜਾਂਦੇ। ਸਰਕਾਰ ਨੂੰ ਦੱਸਣਾ ਚਾਹੀਦਾ ਦੱਸੇ ਕਾਹਦੇ ਰੱਖੇ ਜਾਂਦੇ। ਮੈਂ ਇਹੀ ਗੱਲ ਤੋਂ ਦੇਖੋ ਅਸੀਂ ਇੱਕ ਫੈਸਲਾ ਕੀਤਾ, ਕਿਸਾਨ ਜਥੇਬੰਦੀਆਂ ਨੇ ਥੋੜੇ ਦਿਨ ਹੋਏ ਫਗਵਾੜੇ 'ਚ, ਅਸੀਂ ਇਸ ਮੋਰਚੇ ਦਾ ਜਿਹੜੀਆਂ 32 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਅਸੀਂ ਡਟ ਕੇ ਇਸ ਮੋਰਚੇ ਦੀ ਹਮਾਇਤ ਕਰਾਂਗੇ। ਅੱਜ ਮੇਰੀ ਜਥੇਬੰਦੀ ਨੂੰ ਪਹਿਲਾ ਦਿਨ ਲਗਾਤਾਰ ਕੋਈ ਨਾ ਕੋਈ ਜਥੇਬੰਦੀ ਆਇਆ ਕਰੇ। ਆ ਹੁਣੇ ਸਾਡੀ ਦੂਜੀ ਜਥੇਬੰਦੀ ਨੇ ਵੀ ਬੁਲਾਇਆ, ਜਿਹੜੀ ਸਾਡੀ SKM ਦੀ ਜਥੇਬੰਦੀ ਆ। ਅਸੀਂ 32 ਜਥੇਬੰਦੀਆਂ 32 ਇਹੀ ਆ ਸਕਦੇ। ਜੇ ਅਸੀਂ ਸਾਲ ਭਰ ਉੱਥੇ ਲੜ ਸਕਦੇ ਆ, ਇੱਥੇ ਸਾਨੂੰ ਲੜਨਾ ਕੋਈ ਨਹੀਂ। ਮੈਂ ਸਮਝਦਾ ਮੋਰਚਾ ਬੰਦੀ ਸਿੰਘ ਰਹਾ ਕਰਵਾ ਕੇ ਜਾਣਾ ਚਾਹੀਦਾ। ਉਦੋਂ ਤੱਕ ਮੋਰਚਾ ਚਲਾਉਣਾ ਚਾਹੀਦਾ ਜਿੰਨਾ ਚਿਰ ਇਹਨਾਂ ਨੂੰ ਅਸੀਂ ਬਾਹਰ ਨਿਕਲਾਂਗੇ। ਦੇਖੋ ਆ ਮੌਕਾ ਜੇ ਆ ਨਿਕਲ ਗਿਆ ਮੁੜ ਕੇ ਮੌਕਾ ਨਹੀਂ ਆਉਣਾ। ਇਹ ਨਿਤ ਨਹੀਂ ਬਣਦੇ ਹੁੰਦੇ ਇਹ ਮੌਕੇ। ਮੈਂ ਸਮਝਦਾ ਇੱਕ ਮੌਕਾ ਬਣ ਗਿਆ, ਹੁਣ ਆਪਣਾ ਇਹਨਾਂ ਨੂੰ ਬਾਹਰ ਕਢਾਉਣ ਤੱਕ ਦੀ ਲੜਾਈ ਲੜੀਏ। ਤੇ ਇਹਦੇ ਲਈ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਂਦੀਆਂ, ਸਾਡੀਆਂ ਕਿਸਾਨ ਜਥੇਬੰਦੀਆਂ ਇਸ ਕੌਮੀ ਇਨਸਾਫ ਮੋਰਚੇ ਨਾਲ ਡਟ ਕੇ ਖੜੀਆਂ। ਇੱਕ ਸ਼ੰਕੇ ਸ਼ੁਬੇ ਸਾਨੂੰ ਇੱਕ ਦੂਜੇ ਚ ਕੱਢ ਲੈਣੇ ਚਾਹੀਦੇ ਆ। ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਜਿੰਨੇ ਪੰਥਕ ਧਿਰਾਂ ਲਈ ਆ ਉਨੇ ਹੀ ਸਾਡੇ ਲਈ ਆ, ਉਨੇ ਹੀ ਸਾਡੇ ਕਿਸਾਨ ਜਥੇਬੰਦੀਆਂ ਲਈ ਆ ਇਹ ਯੋਧੇ। ਇਸ ਕਰਕੇ ਮੈਂ ਬੇਨਤੀ ਕਰਦਾ ਅਸੀਂ ਲਗਾਤਾਰ ਇੱਥੇ ਇਸ ਮੋਰਚੇ ਤੇ ਆਉਂਦੇ ਰਵਾਂਗੇ। ਜਦੋਂ ਕੋਈ ਤੁਸੀਂ ਵੱਡਾ ਇਕੱਠ ਪਾਓਗੇ ਉਦੋਂ ਵੱਡਾ ਇਕੱਠ ਵੀ ਕਰਾਂਗੇ, ਦਿੱਲੀ ਵਰਗੇ ਵੱਡੇ ਵੱਡੇ ਇਕੱਠ ਵੀ ਕਰਾਂਗੇ। ਮੈਂ ਸੰਗਤ ਤੋਂ ਵੀ ਇਹ ਮੋਰਚਾ ਕਿਵੇਂ ਵੀ ਐਵੇਂ ਨਹੀਂ ਖਤਮ ਹੋ ਜਾਣਾ ਚਾਹੀਦਾ। ਮਾੜੀ ਮੋਟੀ ਗੱਲ ਖਤਮ ਕਰ ਲਈਏ, ਅਸੀਂ ਇਹਨੂੰ ਜਿੱਤ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ
ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਹੋਰੀ ਆਪਣੇ ਵਿਚਾਰ ਸੰਗਤ ਨਾਲ ਰੱਖ ਕੇ ਗਏ ਨੇ ਕਿ ਉਹਨਾਂ ਦੀ ਜਿਹੜੀ ਕਿਸਾਨ ਯੂਨੀਅਨ ਵੱਲੋਂ ਜਦੋਂ ਤੱਕ ਮੋਰਚਾ ਫਤਿਹ ਨਹੀਂ ਹੁੰਦਾ ਉਦੋਂ ਤੱਕ ਕੌਮੀ ਇਨਸਾਫ ਮੋਰਚੇ ਦਾ ਇੱਥੇ ਪੱਕੇ ਤੌਰ ਤੇ ਰਹਿ ਕੇ ਸਾਥ ਦਿੱਤਾ ਜਾਵੇਗਾ। ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ। ਮੈਂ ਇੱਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ, ਭਾਈ ਸਾਹਿਬਾਂ ਨੇ ਗੱਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਉਹਨਾਂ ਵੱਲੋਂ ਬਿਲਕੁਲ ਸਰਦਾਰ ਸਾਹਿਬ ਉੱਥੇ ਪਾਰਲੀਮੈਂਟ ਦੇ ਵਿੱਚ ਬਹਿਸ ਵੀ ਕੀਤੀ ਗਈ ਹੈ, ਬੰਦੀ ਸਿੰਘਾਂ ਦੀ ਰਿਹਾਈ ਦੇ ਵਿਸ਼ੇ ਦੇ ਉੱਤੇ ਪਾਰਲੀਮੈਂਟ ਦੇ ਮੁੱਦਾ ਵੀ ਚੁੱਕਿਆ ਉਹਨਾਂ ਵੱਲੋਂ। ਸੋ ਇਹਨਾਂ ਦੇ ਸਾਥੀ ਨੇ ਕਿਰਤੀ ਕਿਸਾਨ ਯੂਨੀਅਨ ਦੇ, ਅਸੀਂ ਉਹਨਾਂ ਕੋਲ ਸਮੇਂ ਦੀ ਘਾਟ ਹੋਣ ਕਰਕੇ ਮਾਫੀ ਚਾਹੁੰਦੇ ਆ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਅਸੀਂ ਪਹੁੰਚਣ ਤੇ ਧੰਨਵਾਦ ਕਰਦੇ ਆ। ਭਾਈ ਜਗਤਾਰ ਸਿੰਘ ਜੀ ਇਹ ਜ਼ਿਲ੍ਹਾ ਪ੍ਰਧਾਨ ਨੇ ਹੁਸ਼ਿਆਰਪੁਰ ਕਿਰਤੀ ਕਿਸਾਨ ਯੂਨੀਅਨ ਦੇ। ਸੋ ਹੁਣ ਆਪ ਸੰਗਤਾਂ ਦੇ ਨਾਲ ਬੀਬੀ ਸੰਦੀਪ ਕੌਰ ਜੀ ਜਿਹੜੇ ਬੰਗਾਰ ਮੈਗਜ਼ੀਨ ਵਾਲੇ ਨੇ, ਅਕਸਰ ਅਸੀਂ ਬੰਗਾਰ ਮੈਗਜ਼ੀਨ ਪੜ੍ਹਦੇ ਆ, ਉਹਦੇ ਵਿੱਚ ਬੰਦੀ ਸਿੰਘਾਂ ਦੇ ਬਾਬਤ ਜਿਹੜੇ ਲੇਖ ਨੇ ਮੁੱਢਲੇ ਤੌਰ ਤੇ ਲਿਖਣੇ ਜਿਨ੍ਹਾਂ ਨੇ ਸ਼ੁਰੂ ਕੀਤੇ, ਅਸੀਂ ਖੁਦ ਉਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਅਖਬਾਰਾਂ ਨੂੰ ਆਰਟੀਕਲ ਭੇਜਣੇ, ਲੇਖ ਭੇਜਣੇ, ਉਹਨਾਂ ਵੱਲੋਂ ਛਾਪੇ ਨਹੀਂ ਜਾਂਦੇ ਸੀ। ਤੇ ਇੱਕ ਬੰਗਾਰ ਮੈਗਜ਼ੀਨ ਸੀਗਾ, ਇਹਨਾਂ ਵੱਲੋਂ ਸ਼ੁਰੂ ਤੋਂ ਬੰਦੀ ਸਿੰਘਾਂ ਵਾਸਤੇ ਜੇਲ੍ਹਾਂ ਦੇ ਵਿੱਚ ਜਿੰਨੇ ਸਿੰਘ ਨੇ ਜਾਂ ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਸੀਗਾ, ਉਹ ਸਾਰੀ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਸੀ। ਸੋ ਹੁਣ ਮੇਰੀ ਬੇਨਤੀ ਹੈ ਬੀਬੀ ਸੰਦੀਪ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਹਜ਼ੂਰੀ ਵਿੱਚ ਬੈਠੀ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਇਹ ਮੋਰਚਾ ਜਿਹੜਾ ਵਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸੰਬੰਧੀ ਜਿਹੜਾ ਇੱਕ ਸਾਂਝਾ ਮੋਰਚਾ ਜਿਹੜਾ ਹੈਗਾ ਵਾ, ਤੇ ਜਿਹਨੂੰ ਅਸੀਂ ਪੱਕਾ ਮੋਰਚਾ ਕਹਿੰਦੇ ਆ ਕਿ ਜਿਸ ਨੂੰ ਕੋਈ ਤੋੜ ਨਹੀਂ ਸਕਦਾ, ਕੋਈ ਮਰੋੜ ਨਹੀਂ ਸਕਦਾ, ਕਿਉਂਕਿ ਇਹ ਸਮੂਹ ਸਾਧ ਸੰਗਤ ਵੱਲੋਂ, ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਵਾ ਇਹ ਮੋਰਚਾ ਲੱਗਿਆ ਗਿਆ ਹੈ। ਤਾਂ ਇਹ ਮੋਰਚੇ ਦੀ ਕਾਮਯਾਬੀ ਤਾਂ ਹੀ ਆ ਕਿ ਅਸੀਂ ਸਾਰੀ ਸਿੱਖ ਕੌਮ ਇੱਕ ਹੋ ਕੇ, ਪੂਰਾ ਪੰਜਾਬੀ ਭਾਈਚਾਰਾ, ਪੂਰਾ ਵਰਲਡ ਲੈਵਲ ਦੇ ਉੱਤੇ ਸਿੱਖ ਭਾਈਚਾਰਾ ਜਿਹੜਾ ਹੈਗਾ ਵਾ ਇਸ ਮੋਰਚੇ ਨੂੰ ਸਪੋਰਟ ਕਰ ਵੀ ਰਹੇ ਆ, ਤਾਂ ਹੀ ਜਿਹੜੀ ਹੈਗੀ ਆ ਸਰਕਾਰ ਦੇ ਕੰਨਾਂ ਤੇ ਜੂੰ ਸਰਕ ਸਕੇਗੀ। ਕਿਉਂਕਿ ਬਹੁਤ ਲੰਬੇ ਸਮੇਂ ਤੋਂ 1996 ਤੋਂ ਲੈ ਕੇ ਅੱਜ ਤੱਕ, 1996 ਵਿੱਚ ਮੇਰੀ ਸੰਗਰੂਰ ਜੇਲ੍ਹ ਤੋਂ ਰਿਹਾਈ ਹੋਈ ਸੀ, ਤਾਂ ਪਹਿਲਾ ਬੰਦੀ ਸਿੰਘਾਂ ਦੀ ਸਬੰਧ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਪਿੰਡ ਈਸੁਰ ਦੇ ਵਿੱਚ, ਭਾਈ ਕਰਨੈਲ ਸਿੰਘ ਪੰਜੌਲੀ ਹੋਣਾ ਨੇ ਸੱਦਾ ਦਿੱਤਾ ਸੀ ਕਿ ਸਾਰੇ ਹੀ ਸਿੱਖ ਨੌਜਵਾਨ ਜਿਹੜੇ ਹੈਗੇ ਆ ਉਹ ਕਾਲੇ ਰੰਗ ਦੇ ਕੱਪੜੇ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਥੇ ਪਹੁੰਚਣ। ਉਸ ਦਿਨ ਤੋਂ ਲੱਗ ਕੇ ਅੱਜ ਤੱਕ ਜਿੱਥੇ ਜਿੱਥੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚੇ ਲੱਗਦੇ ਰਹੇ ਨੇ, ਕਈ ਵਾਰੀ ਨਾਭਾ ਜੇਲ੍ਹ ਦੇ ਸਾਹਮਣੇ, ਬੜੈਲ ਜੇਲ੍ਹ ਦੇ ਸਾਹਮਣੇ, ਜਿੱਥੇ ਜਿੱਥੇ ਵੀ ਹੁੰਦੇ ਰਹੇ ਨੇ, ਕੋਸ਼ਿਸ਼ ਕਰਦੇ ਰਹੇ ਆ ਹਾਜ਼ਰੀ ਭਰਨ ਦੀ। ਤੇ ਬਹੁਤ ਸਾਰੇ ਸਾਡੇ ਵਿੱਚੋਂ ਉਹ ਵੀ ਨੁਮਾਇੰਦੇ ਨੇਗੇ, ਉਹ ਵੀ ਸਿੱਖ ਕੌਮ ਦੇ ਹੀਰੇ ਨੇਗੇ ਜਿਹੜੇ ਹਰ ਥਾਂ ਤੇ ਪਹੁੰਚਦੇ ਆ। ਬੇਨਤੀ ਹੈ ਕਿ 26 ਤਰੀਕ ਨੂੰ ਜਿਹੜਾ ਮਾਰਚ ਰੱਖਿਆ ਗਿਆ ਉਹਦੇ ਤੇ ਜਿੱਥੇ ਜਿੱਥੇ ਵੀ ਸਿੱਖ ਕੌਮ ਦੇ ਦਰਦੀ, ਬੰਦੀ ਸਿੰਘਾਂ ਦੇ ਹਮਦਰਦੀ ਬੈਠੇ ਆ, ਉਹ ਜ਼ਰੂਰ 26 ਜਨਵਰੀ ਨੂੰ ਕਾਮਯਾਬ ਕਰਨ ਲਈ, ਸਰਕਾਰ ਦੇ ਕੰਨਾਂ ਤੇ ਜੂੰ ਸਰਕਾਉਣ ਲਈ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜ਼ਰੂਰ ਪਹੁੰਚੋ। ਜਿਹੜੇ ਵੀ 50 ਸਾਲ ਤੋਂ ਉੱਪਰ ਦੇ, 60 ਸਾਲ ਤੋਂ ਉੱਪਰ ਦੇ ਬਜ਼ੁਰਗ ਨੇਗੇ, ਜਿਨ੍ਹਾਂ ਦੇ ਦੁਨਿਆਵੀ ਧੰਦੇ ਜਿਹੜੇ ਨਿਪਟ ਚੁੱਕੇ ਆ, ਉਹਨਾਂ ਦੀਆਂ ਜ਼ਿਆਦੀਆਂ ਘਰਾਂ ਵਿੱਚ ਜ਼ਿੰਮੇਵਾਰੀਆਂ ਨਹੀਂ ਹਨ, ਉਹ ਜ਼ਰੂਰ ਇੱਥੇ ਪਹੁੰਚ ਕੇ ਇਹ ਮੋਰਚੇ ਨੂੰ ਕਾਮਯਾਬ ਕਰਨ, ਏਕਤਾ ਦਾ ਸਬੂਤ ਦੇਣ। ਜਿਵੇਂ ਦਿੱਲੀ ਫਤਿਹ ਕੀਤੀ ਸੀ, ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜਾ ਮੋਰਚਾ ਹੈਗਾ ਵਾ, ਚੰਡੀਗੜ੍ਹ ਦਾ ਸਾਂਝੇ ਫਰੰਟ ਦਾ ਮੋਰਚਾ ਜਿਹੜਾ ਹੈਗਾ ਵਾ, ਅਸੀਂ ਇਸ ਨੂੰ ਹੀ ਫਤਿਹ ਕਰਨਾ ਹੈ। ਸ੍ਰੀ ਅਕਾਲ। ਜਿਵੇਂ ਕਿ ਕੁਝ ਜਿਨ੍ਹਾਂ ਦੇ ਰਜੇਵੇਂ ਨੇਗੇ, ਕੁਝ ਇਵੇਂ ਦੇ ਹੈਗੇ ਕਿ ਉਹ ਦਿਨ ਦੇ ਟਾਈਮ ਤੇ
ਹਫ਼ਤੇ ਬਾਅਦ 10 ਦਿਨ ਬਾਅਦ ਹਾਜ਼ਰੀ ਲਵਾ ਸਕਦੇ ਆ। ਤੇ ਜਿਵੇਂ ਦਿੱਲੀ ਦੇ ਵਿੱਚ ਕੁਝ ਬਜ਼ੁਰਗ ਜਿਹੜੇ ਸੀ ਪੱਕੇ ਹੀ ਤੌਰ ਦੇ ਉੱਤੇ ਉਹਨਾਂ ਨੇ ਮੋਰਚੇ ਲਾ ਲਏ ਸੀਗੇ ਕਿ ਅਸੀਂ ਆਖਰੀ ਸਾਹ ਤੱਕ ਇਸ ਮੋਰਚੇ ਨੂੰ ਕਾਮਯਾਬ ਹੋਣ ਤੋਂ ਬਿਨਾਂ ਇੱਥੋਂ ਨਹੀਂ ਜਾਣਾ। ਇਸੇ ਤਰ੍ਹਾਂ ਦੇ ਸੂਰਮਿਆਂ ਦੀ, ਬਜ਼ੁਰਗਾਂ ਦੀ ਇਸ ਮੋਰਚੇ ਨੂੰ ਜ਼ਰੂਰਤ ਹੈਗੀ ਆ। ਬੰਦੀ ਸਿੰਘਾਂ ਨੂੰ ਜਿਨ੍ਹਾਂ ਨੂੰ 30 35 ਸਾਲ ਹੋ ਗਿਆ ਜੇਲ੍ਹਾਂ ਵਿੱਚ ਬੰਦ, ਅੱਜ ਉਹਨਾਂ ਦੇ ਪ੍ਰਤੀ ਹਾਂ ਦਾ ਨਾਰਾ ਲਾਉਣ ਲਈ ਤੁਹਾਡੀ ਸਾਰੀ ਸੰਗਤ ਦੀ ਏਕਤਾ ਦੀ ਜ਼ਰੂਰਤ ਹੈਗੀ ਆ। ਸੋ ਬੇਨਤੀ ਆ ਕਿ ਸਾਰੀ ਸੰਗਤ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਤਨ ਮਨ ਧਨ ਜਿਸ ਵੀ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਸਫਲ ਕਰਨ ਦੇ ਲਈ ਤੁਸੀਂ ਕੋਸ਼ਿਸ਼ਾਂ ਕਰ ਵੀ ਰਹੇ ਜੇ ਤੇ ਕਰਨੀਆਂ ਵੀ ਚਾਹੀਦੀਆਂ ਨੇ। ਜਿਨ੍ਹਾਂ ਨੇ ਹਜੇ ਇਹ ਕੋਸ਼ਿਸ਼ਾਂ ਨਹੀਂ ਸ਼ੁਰੂ ਕੀਤੀਆਂ, ਹੱਥ ਜੋੜ ਕੇ ਬੇਨਤੀ ਆ ਪ੍ਰਬੰਧਕਾਂ ਵੱਲੋਂ ਕਿ ਜ਼ਰੂਰ ਇਸ ਮੋਰਚੇ ਦੀ ਕਾਮਯਾਬੀ ਲਈ ਕੱਲੇ ਬੰਦੀ ਸਿੰਘ ਦੀ ਰਿਹਾਈ ਤੱਕ ਇਹ ਮੋਰਚਾ ਜਿਹੜਾ ਜਾਰੀ ਰਹੇਗਾ ਔਰ ਸਾਰੀ ਸੰਗਤ ਹੁਮ ਹਮਾ ਕੇ ਤਨ ਮਨ ਧਨ ਦੇ ਨਾਲ ਇਸ ਮੋਰਚੇ ਵਿੱਚ ਜ਼ਰੂਰ ਹਾਜ਼ਰੀਆਂ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੀਬੀ ਜੀ ਦਾ, ਜਿਨ੍ਹਾਂ ਨੇ ਆਪਣੇ ਸੰਘਰਸ਼ ਦੀ ਜਿਹੜੀ ਗੱਲ ਹੈ ਉਹ ਰੱਖੀ ਹੈ। ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਹੋਣ ਤੱਕ ਪੱਕੇ ਤੌਰ ਤੇ ਮੋਰਚੇ ਦੀ ਗੱਲ ਕੀਤੀ ਹੈ। ਇਹ ਜਿਹੜੀ ਤਾਕੀਦ ਹੈ ਸਾਨੂੰ ਪਹਿਲਾਂ ਤੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਗਤਾਰ ਸਿੰਘ ਹਵਾਰਾ ਸਾਹਿਬ ਦਾ ਹੁਕਮ ਹੋ ਚੁੱਕਿਆ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਇੱਥੇ ਪੱਕੇ ਤੌਰ ਦੇ ਉੱਤੇ ਬੈਠਣਾ ਵਾ। ਸੋ ਹੁਣ ਮੇਰੀ ਬੇਨਤੀ ਹੈ, ਕਿਸਾਨ ਯੂਨੀਅਨ ਦੁਆਬਾ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਭਾਈ ਹਰਭਜਨ ਸਿੰਘ ਜੀ ਬਾਜਵਾ, ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਜੀ ਬਰਾੜ, ਇਹ ਵੱਡੀ ਗਿਣਤੀ 'ਚ ਮੋਗੇ ਤੋਂ ਸੰਗਤ ਲੈ ਕੇ ਪਹੁੰਚੇ ਨੇ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਮੇਜਰ ਸਿੰਘ ਜੀ ਸਾਹਨੇਵਾਲ ਲੁਧਿਆਣੇ ਤੋਂ ਲੰਗਰਾਂ ਵਾਲੇ ਬਾਬਾ ਜੀ ਹਜੂਰ ਸਾਹਿਬ ਨਾਲ ਸੰਬੰਧਿਤ ਨੇ, ਇਹਨਾਂ ਵੱਲੋਂ ਵੀ ਇੱਥੇ ਰਸਤਾ ਵਸਤਾ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਇਹਨਾਂ ਦਾ ਪਹੁੰਚਣ ਦੇ ਉੱਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਸਾਡੇ ਕੋਲ ਇੱਥੇ ਪੰਡਾਲ ਦੇ ਵਿੱਚ ਭਾਈ ਸਰਬਜੀਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਜੀ ਮਲੋਆ, ਉਹਨਾਂ ਦੇ ਜਿਹੜੇ ਸਪੁੱਤਰ ਨੇ ਉਹ ਵੀ ਪਹੁੰਚ ਚੁੱਕੇ ਨੇ। ਇਹਨਾਂ ਤੋਂ ਬਾਅਦ ਉਹ ਵੀ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਹੁਣ ਮੇਰੀ ਬੇਨਤੀ ਹੈ ਭਾਈ ਸਾਹਿਬ ਜੀ ਨੂੰ ਕਿ ਉਹ ਸੰਗਤਾਂ ਦੇ ਨਾਲ ਸੀਮਤ ਸਮੇਂ ਰਹਿੰਦੇ ਆ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਗੁਰੂਆਂ ਕਿਹਾ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਮੈਦਾਨ 'ਚ ਫਤਿਹ ਹੋਣੀ ਹੈ। ਲਾਡਲੀਆਂ ਫੌਜਾਂ ਬੈਠੀਆਂ, ਦੁਬਾਰਾ ਫਤਿਹ ਬੁਲਾਉਣ ਲੱਗਾ, ਫਤਿਹ ਦੀ ਸਾਂਝ ਫਤਿਹ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮਹਾਰਾਜ ਦੀ ਹਜ਼ੂਰੀ ਵਿੱਚ ਜਿੰਨੀਆਂ ਵੀ ਸੰਗਤਾਂ ਬੈਠੀਆਂ ਸਾਰਿਆਂ ਦਾ ਧੰਨਵਾਦ, ਕਿਉਂਕਿ ਤੁਸੀਂ ਦਰਦੀ ਦਰਦ ਰੱਖਦੇ ਹੋ। ਬੜੀ ਦੁਨੀਆ ਬਾਹਰ ਸੜਕਾਂ ਤੇ ਤੁਰੀ ਫਿਰਦੀ ਏ, ਦਰਦ ਵਾਲੇ ਬੈਠੇ ਨੇ ਅੱਜ ਇੱਥੇ। ਕਦੀ ਸੋਚ ਕੇ ਵੇਖਿਓ ਕਿ ਜੇ ਉਹਨਾਂ ਦੀ ਜਗ੍ਹਾ ਆਪਾਂ ਹੁੰਦੇ ਫੇਰ। ਕੁਝ ਲੋਕ ਕਹਿੰਦੇ ਗਵਰਨਮੈਂਟ ਦੇ ਕੰਮ ਹੈ, ਸਰਕਾਰਾਂ ਦੇ ਕੰਮ ਹੈ, ਪਰ ਜਿੱਦਣ ਅਸੀਂ ਦਿੱਲੀ ਨੂੰ ਤੁਰੇ ਹਾਂ ਸਾਨੂੰ ਬੜੇ ਲੋਕੀ ਅਕਲਾਂ ਦਿੰਦੇ ਸੀ ਇਹ ਕਾਨੂੰਨ ਵਾਪਸ ਨਹੀਂ ਹੋਣੇ, ਸਰਕਾਰਾਂ ਦੇ ਕੰਮ ਹੈ। ਪਰ ਸਰਕਾਰ ਕੌਣ ਬਣਾਉਂਦਾ? ਸਾਧ ਸੰਗਤ ਬਣਾਉਂਦੇ ਆ। ਤੇ ਸਰਕਾਰਾਂ ਨੂੰ ਪਤਾ ਲੱਗ ਜੇ ਵੀ ਸਿੱਧੇ ਹੋ ਗਿਆ, ਫਿਰ ਸਰਕਾਰਾਂ ਵੀ ਸਿੱਧੀਆਂ ਹੋ ਜਾਂਦੀਆਂ। ਮੈਂ ਟਾਈਮ ਥੋੜਾ ਲੈਣਾ, ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਜਿੱਥੇ ਲਾਡਲੀਆਂ ਫੌਜਾਂ ਆ ਗਈਆਂ, ਗੁਰੂ ਦੇ ਸਿੱਖ ਆ ਗਏ, ਉੱਥੇ ਫਤਿਹ ਹੀ ਫਤਿਹ ਹੈ, ਫਤਿਹ ਹੋਣੀ ਹੈ। ਜਿਹੜਾ ਜਿਹੜਾ ਨਾ ਮੇਰਾ ਵੀਰ ਚਾਹੁੰਦਾ ਕਿ ਬੰਦੀ ਸਿੰਘ ਬਾਹਰ ਆ ਜਾਣ, ਦੋਨੋਂ ਹੱਥ ਜੋੜ ਕੇ ਫਤਿਹ ਦਾ ਜਵਾਬ ਫਤਿਹ ਨਾਲ ਦੇਣਾ। ਜਕਾਰਾ ਬੁਲਾਉਣ ਲੱਗਾ, ਬੋਲੋ ਏਦਾਂ ਜਦੋਂ ਜਕਾਰਿਆਂ ਦੀਆਂ ਆਵਾਜ਼ਾਂ ਸਰਕਾਰਾਂ ਦੇ ਮੋਦੀ ਹਿੱਲ ਗਿਆ ਤੇ ਕੁਝ ਵੀ ਨਹੀਂ। ਮੋਦੀ ਨੂੰ ਵੀ ਪਤਾ ਲੱਗ ਜਾਣਾ ਕਿ ਦਿੱਲੀ ਵਾਲਾ ਕੰਮ ਬਣ ਗਿਆ। ਸਰਕਾਰਾਂ ਬਹੁਤ ਕੋਸ਼ਿਸ਼ ਕਰਨਗੀਆਂ ਸਾਨੂੰ ਹਿਲਾਉਣ ਲਈ, ਪਰ ਹਿਲਦੇ ਨਹੀਂ।
क्योंकि असी हुण ट्रेंड हो चुके हैं, 1.5 साल लैके आए हैं ट्रेनिंग दिल्लीओं, बड़ा कुछ करते रहे। बेनती यह है कि सूबा प्रधान सरदार मनजीत सिंह राय ने अज भेजा परसों फगवाड़े तो 19 तरीक नूं फगवाड़े इकट्ठे हो रहे ने 125 गड्डियां का काफिला आ रहा इत्थे हाजरी लवान 125 गड्डियां। 26 तरीक नूं मैं प्रधान जी नूं बेनती कीती है कि एक बहुत वड्डिया महापंचायत जींद विच पूरे भारत की वो शायद इन्हां नाल गलबात करके अगे पिछे करनी है कि नहीं। 26 का मैं प्रोग्राम इत्थे सुन के पता लगा जे वो प्रोग्राम अगे पिछे हो जाए तो इत्थे बहुत वड्डा इकट्ठ होना है कि साडियां 32 जथेबंदियां दे काफी जोधे उत्थे भी जाने ने हजारों की तादाद विच जे वो इधर आ जाए तो बहुत वड्डा इकट्ठ हो जाएगा। सरकार नूं छेती गलियों फड़िया जाएगा। इन्नियां को बेनतियां प्रवान। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन्यवाद है भाई साहब होरां दा जिन्हां ने समय नूं मुख रखदिआं सीमित समय दे विच रहिंदिआं बंदी ਸਿੰਘਾਂ ਦੀ रिहाई की गल कीती है। सो हुण मेरी बेनती है भाई सरबजीत सिंह जी मलोआ उन्हां दे चरनां दे विच कि ਉਹ आ के संगतां दे नाल विचारां दी साਂਝ पाउणगे। मैं फिर जिक्र करदिआं भाई सरबजीत सिंह जी सपुत्र ने शहीद भाई बेअंत सिंह जी जिन्हां वल्लों सत श्री अकाल जिन्हां वल्लों इंदिरा पापा नूं सौंधिਆ ਗਿਆ ਸੀਗਾ। सो असीं सारे जानते हैं। सो हुण आप जी दे नाल विचारां दी साਂਝ पाउणगे। वाहिगुरू जी का खालसा वाहिगुरू जी की फतेह। श्री गुरु ग्रंथ साहब महाराज की पवित्र हजूरी विच जुड़ बैठी साध संगत जी गज के बुलाओ वाहिगुरू जी का खालसा वाहिगुरू जी की फतेह। साध संगत जी आप सब नूं पता ही है किवें समय समय दियां सरकारां ने सिख कौम नाल धक्का कीता। सिख कौम की नस्ल खुशी करनी चाहिए साध संगत जी, पर साडी सिख कौम इन्हां सारियां दे विचों जूझ के उभरदी रही है। हुण साध संगत जी जिहड़ा ये मोर्चा लग्या है बंदी ਸਿੰਘਾਂ दी रिहाई दा, साध संगत ये सिर्फ सिख कौम नाल एक धक्का है बई असीं इन्हां नूं दबा के रखना चाहुंदे हैं। साध संगत जी 30-30 साल हो गए ਸਿੰਘਾਂ नूं जेल च बैठिया 10-10 साल 12-12 साल कैदा वध कट लिया है पर छड्डिया नहीं जा रहा। क्यों? क्योंकि साध संगत जी सेंटर सरकार चाहे जेड़ी भी रही होवे वो हमेशा ही सिख कौम नूं दबा के रखना चाहती है। इसलिए इसलिए साध संगत जी मैं आप सब नूं बेनती करदा है कि तुसीं घर घर तक स्नेहा पहुंचाओ ते सारिआं नूं अपील करो सिख कौम नूं देशां विदेशां तक कि वो इस मोर्चे विच आके इस मोर्चे दा साथ देण। आपां सारिआं ने पार्टीबाजी तो उपर उठ के इस मोर्चे दा साथ देना है साध संगत जी, ताकि जो सेंटर सरकार को पता लग सके कि सिख कौम ਸਿੰਘਾਂ दे मुद्दे ते हमेशा इकट्ठी है। क्योंकि ये मुद्दा है जिहड़ा ये सिख कौम नाल धक्के दी गल है। साध संगत जी ये सानू दबा के रखना चाहुंदे हैं पर नहीं, हुण बहुत हो गया। साध संगत जी सानू अपने हक लैणे पैणगे। अपने जिहड़े बंदी सिंह है इन्हां नूं रिहा कराउणा पऊगा। इन्हां नूं रिहा कराउण वास्ते सानू इकट्ठिआं नूं पार्टीबाजी तो उत्ते उठ के साथ देना पएगा इस मोर्चे दा। साध संगत जी मैं एक बेनती होर करना चाहुंदा कि 26 जनवरी नूं सारे पंजाब च विदेशां तक संगत नूं बेनती करदा है कि 26 जनवरी नूं असीं उरे मार्च कढना है। किसानी एक आह बंदी ਸਿੰਘਾਂ दे मोर्चे तो उरे मार्च कढना है। इसलिए सारी सिख कौम नूं सारे पंजाब वासियों नूं विदेशां 'च बैठे सिखां नूं सब नूं बेनती है कि वो वध चढ़ के आउण
ਤੇ ਨਾਲ ਵੀ ਆਪਣੇ ਹੋਰ ਸਿੰਘਾਂ ਨੂੰ ਵੀ ਲੈ ਕੇ ਆਉਣ ਤਾਂ ਕਿ ਜੋ ਅਸੀਂ ਇੰਨਾ ਵੱਡਾ ਇਕੱਠ ਕਰ ਸਕੀਏ ਕਿ ਸੈਂਟਰ ਸਰਕਾਰ ਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣਾ ਹੀ ਪਏ, ਸਾਡੀਆਂ ਗੱਲਾਂ ਬਾਰੇ ਵਿਚਾਰ ਕਰਨਾ ਹੀ ਪਏ। ਇੰਨੀ ਗੱਲ ਕਹਿੰਦਾ ਹੋਇਆ ਆਪ ਜੀ ਦਾ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਸਰਬਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਬੇਨਤੀ ਵੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਬੰਦੀ ਸਿੰਘ ਸਾਡੇ ਛੱਡੇ ਨਹੀਂ ਜਾ ਰਹੇ, ਉਹਨਾਂ ਦੀ ਰਿਹਾਈ ਦੇ ਲਈ ਜਿੰਨੀ ਵੀ ਸੰਗਤ ਹੋਵੇ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਕੇ ਇੱਥੇ ਬੰਦੀ ਸਿੰਘਾਂ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨਾ। ਸੋ ਹੁਣ ਮੇਰੀ ਬੇਨਤੀ ਹੈ, ਇੰਟਰਨੈਸ਼ਨਲ ਪੰਥਕ ਢਾਡੀ ਜਥਾ ਉਹ ਸੰਗਤਾਂ ਦੇ ਨਾਲ ਵੀਰ ਰਸ ਵਾਰਾਂ ਦੇ ਰਾਹੀਂ ਸਾਂਝ ਪਾਉਣਗੇ, ਜਿਨ੍ਹਾਂ ਦਾ ਜਿਹੜਾ ਸਮਾਂ ਉਹ 25 ਮਿੰਟ ਦਾ ਹੋਵੇਗਾ। ਸੋ ਮਾਫੀ ਚਾਹੁੰਦੇ ਆ, ਸਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਸਮਾਂ ਉਹਨਾਂ ਨੂੰ ਘੱਟ ਦੇ ਰਹੇ ਹਾਂ। ਸੋ ਇੱਕ ਅਸੀਂ ਜਕਾਰਾ ਗਜਾ ਕੇ ਸਵਾਗਤ ਕਰਨਾ। ਸਾਡੇ ਕੋਲੇ ਅਕਾਲ ਯੂਥ ਦੇ ਸਿੰਘ ਨੇ ਭਦੋਸ਼ੀ ਕਲਾਂ ਤੋਂ ਬਹੁਤ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਲੈ ਕੇ ਪਹੁੰਚੇ ਨੇ, ਭਾਈ ਗੁਰਿੰਦਰ ਸਿੰਘ ਹੋਰੀ, ਭਾਈ ਜਸਪ੍ਰੀਤ ਸਿੰਘ ਹੋਰੀ। ਸੋ ਅਸੀਂ ਜਕਾਰਾ ਲਾਉਣਾ ਉਹਨਾਂ ਦੇ ਆਉਣ ਤੇ। ਬੋਲੇ ਸੋ ਨਿਹਾਲ। ਸੋ ਨੌਜਵਾਨਾਂ ਦੇ ਆਉਣ ਦੇ ਉੱਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹੁਣ ਭਾਈ ਸਾਹਿਬ ਹੋਰੀ ਆਪ ਜੀ ਦੇ ਨਾਲ ਢਾਡੀ ਵਾਰਾਂ ਰਾਹੀਂ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਸਵਾਰੀਆਂ ਫੱਟੇ ਹੋਏ ਪੱਟਾਂ ਵਿੱਚੋਂ ਫੱਟੇ ਹੋਏ ਪੱਟਾਂ ਵਿੱਚੋਂ ਫੱਟੇ ਹੋਏ ਪੱਟਾਂ ਵਿੱਚੋਂ ਖੂਨ ਦੇ ਫੁਹਾਰੇ ਚੱਲੇ ਫੱਟੇ ਹੋਏ ਪੱਟਾਂ ਵਿੱਚੋਂ ਫੱਟੇ ਹੋਏ ਪੱਟਾਂ ਵਿੱਚੋਂ ਖੂਨ ਦੇ ਫੁਹਾਰੇ ਚੱਲੇ ਆਪਣੇ ਲਹੂ ਦੇ ਵਿੱਚ ਆਪਣੇ ਲਹੂ ਦੇ ਵਿੱਚ ਸਿੰਘਾਂ ਲਾਈਆਂ ਯਾਰੀਆਂ ਆਪਣੇ ਲਹੂ ਦੇ ਵਿੱਚ ਸਿੰਘਾਂ ਲਾਈਆਂ ਯਾਰੀਆਂ ਚਾਹੀਏ ਬਲਿਹਾਰ ਦੀ ਮਾਂ ਚਾਹੀਏ ਬਲਿਹਾਰ ਦੀ ਮਾਂ ਚਾਹੀਏ ਬਲਿਹਾਰ ਦੀ ਮਾਂ ਉਹਨਾਂ ਕੌਮੀ ਆਸ਼ਿਕਾਂ ਤੋਂ ਚਾਹੀਏ ਬਲਿਹਾਰ ਦੀ ਮਾਂ ਚਾਹੀਏ ਬਲਿਹਾਰ ਦੀ ਮਾਂ ਉਹਨਾਂ ਕੌਮੀ ਆਸ਼ਿਕਾਂ ਤੋਂ ਸੀਨੇ ਵਿੱਚ ਖਾਧੀਆਂ ਨੇ ਸੀਨੇ ਵਿੱਚ ਖਾਧੀਆਂ ਨੇ ਸੀਨੇ ਵਿੱਚ ਮਾਰੀਆਂ ਸੀਨੇ ਵਿੱਚ ਖਾਧੀਆਂ ਨੇ ਸੀਨੇ ਵਿੱਚ ਮਾਰੀਆਂ ਸੀਨੇ ਵਿੱਚ ਖਾਧੀਆਂ ਨੇ ਸੀਨੇ ਵਿੱਚ ਮਾਰੀਆਂ वाहिगुरु वाहिगुरु। जो मर मिटते हैं अपने वतन और कौम, जो मर मिटते हैं अपने वतन और कौम की खातिर फजीलत उनकी होती है और इबादत उनकी होती है। जो कौमें अपने बाजुए हिम्मत में रहती हैं, जो कौमें अपने बाजुए हिम्मत में रहती हैं, दुनिया वालों यकीन जानो फिर दुनिया पे हुकूमत उनकी होती है, दुनिया की हुकूमत फिर उनकी होती है। सदगुरु श्री गुरु ग्रंथ साहिब महाराज की पावन पवित्र हजूरी अंदर जिन्हें भी शरीर धर्म दे राखे गुरु की गल मनन वाले दूरों दरेड़ियों पंजाब हरियाणे तो यूपी तो आप जो संपूर्ण महान योद्धा की रिहाई वास्ते तन मन धन दे नाल अपनी हाजिरी भर के अपने जीवन की घड़ियां सफल करना यत्न कर रहे हो, भाग्य तंत्र दे योग समा बड़ा ही अते कीमती भी है, टाइम नहीं वक्त विचारे सो बंदा होए बादशाह फरमान कर दे आओ चढ़ती कला की फतेह बुलाइए गज के आखो जी वाहे जी का खालसा वाहे जी की फतेह। जेड़ियां गल्लां सन अज हो रही ने ये कोई नवी गल नहीं है। बड़े शरीर से बैठे ने जिन्होंने जालिम सरकारों के जुल्म तसद्दुद अपने पिंडे ते हटाए, सत्कार बीबियां ने साडियां जिन्होंने जालिम सरकार के तसद्दुद अपने पिंडे ते हटाए, ये कोई नवी गल साडे नाल नहीं हो रही। अजे बड़ा कुछ होना जे खालसा ना जागया ना अड़िया बड़ा बड़ा इतिहास पढ़ के देखो। मीर मुनव्वर चाचारो जकरिया खान ईरानी दुरानी सैलानी आए, पाकिस्तानी आए, अंग्रेज आए, किसी ने भी सिख पंथ नाल घट नहीं की। साडे सिरां दे नाम रखे गए, साडे घर उजाड़े गए, साडे मुंडों बाहर किया गया, सानू काले पानी भेजा गया। बड़ा बड़ा ये
ਇਹ ਨਿਆਂ ਹੁੰਦਾ ਆਇਆ ਹੁੰਦਾ ਰਹੇਗਾ ਤੇ ਖਾਲਸਾ ਡਰਦਾ ਰਹੇਗਾ ਕਿਉਂਕਿ ਜਬਰ ਅਤੇ ਸਬਰ ਨੇਕੀ ਤੇ ਬਦੀ ਦੀ ਲੜਾਈ ਹੁੰਦੀ ਆਈ ਹੁੰਦੀ ਰਹੇ ਅੱਜ ਤੋਂ ਨਹੀਂ ਇਹ ਸੱਚਮੁੱਚ ਤੋਂ ਲੜਾਈ ਹੁੰਦੀ ਆਈ ਹੈ ਧਿਆਨ ਦੇਣਾ ਸਮਾਂ ਬੜਾ ਸੋਚ ਬਾਈ ਕੋ ਕਰੋ ਤਾਂ ਕਹਿਣੀ ਜ਼ਬਰਦਸਤੀ ਜ਼ਬਰ ਕਰਦਾ ਰਿਹਾ ਸਰਕਾਰ ਪਾਵਰ ਉਹਨਾਂ ਕੋਲ ਫਾਂਸੀਆਂ ਨੇ ਸਜ਼ਾਵਾਂ ਨੇ ਜੋ ਮਰਜ਼ੀ ਕਰ ਸਕਦੇ ਨੇ ਜ਼ਬਰਦਸਤੀ ਜ਼ਬਰ ਕਰਦਾ ਰਿਹਾ ਤੇ ਸਬਰ ਕਰਕੇ ਜ਼ਬਰ ਜਰਦਾ ਰਿਹਾ ਜਦੋਂ ਵੀ ਜ਼ਬਰ ਨੇ ਸਬਰ ਨੂੰ ਮਾਰਨਾ ਚਾਹਿਆ ਸਬਰ ਜੁੰਦਾ ਰਿਹਾ ਤੇ ਜ਼ਬਰ ਮਰਦਾ ਰਿਹਾ ਬਦੀ ਕਰਦੀ ਰਹੀ ਨੇਕੀ ਨੀਤੀ ਨਾਲ ਬਦੀ ਚੱਲਦੀ ਰਹੀ ਜਦੋਂ ਵੀ ਬਦੀ ਨੇ ਨੇਕੀ ਨੂੰ ਜਿੱਤਣਾ ਚਾਹਿਆ ਤਾਂ ਫਿਰ ਨੇਕੀ ਜਿੱਤਦੀ ਰਹੀ ਤੇ ਬਦੀ ਹਾਰਦੀ ਇਹ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਅਕਾਲ ਪੁਰਖ ਦੀ ਫੌਜ ਇਹਨੂੰ ਹਰ ਵੇਲੇ ਹਰ ਵੇਲੇ ਦੀ ਸਰਕਾਰਾਂ ਨੇ ਝੁਕਾਉਣਾ ਚਾਹਿਆ ਮਾਰਨਾ ਚਾਹਿਆ ਗਿਰਾਉਣਾ ਚਾਹਿਆ ਪਰ ਇਹ ਗੁਰੂ ਦਾ ਖਾਲਸਾ ਨਾ ਝੁਕਿਆ ਨਾ ਦਬਿਆ ਨਾ ਰੁਕਿਆ ਇਹ ਆਪਣੀ ਰਫਤਾਰ ਆਪ ਚੱਲਦਾ ਗਿਆ ਇਹ ਰੁਕਣ ਦਾ ਨਾਂ ਨਹੀਂ ਲੈਂਦਾ ਇਹ ਖਾਲਸੇ ਦੀ ਤਲਵਾਰ ਖਾਲਸਾ ਸਭ ਤੋਂ ਬੜਾ ਖੁਸ਼ ਹੋਇਆ ਮੈਂ ਵੇਖ ਕੇ ਕਿਉਂਕਿ ਪਾਸ਼ਾ ਦਾ ਫਰਮਾਨ ਹੈ ਸਾਸਾ ਕੈਸੇ ਬੰਦੇ ਉਹਨਾਂ ਦੇ ਨਾਰੇ ਅੱਜ ਗੁਰੂ ਕੀ ਲਾੜ ਦੀਆਂ ਫੌਜਾਂ ਬੜੀ ਤਾਦਾਦ ਅੰਦਰ ਇਸ ਮੋਰਚੇ ਵਿੱਚ ਹਾਜ਼ਰ ਹੋਣ ਵਾਸਤੇ ਆਈਆਂ ਨੇ ਤੇ ਬਹੁਤ ਵੱਡੀ ਦੇਣ ਬਹੁਤ ਵੱਡਾ ਜਿਗਰਾ ਬਹੁਤ ਵੱਡਾ ਦਿਲ ਜਥੇਦਾਰ ਦਾਸ ਹਵਾਰਾ ਉਹਨਾਂ ਦੇ ਪੂਜਨੀ ਪਿਤਾ ਜੀ ਸਰਦਾਰ ਗੁਰਤਰਨ ਸਿੰਘ ਜੀ ਹਵਾਰਾ ਹੁਣੇ ਬੈਠੇ ਸਨ ਸੋ ਭਾਈ ਮਾਨ ਸਨ ਪੰਥ ਦੀਆਂ ਮਹਾਨਾਇਕ ਹਸਤੀਆਂ ਦੀਵਾਨ ਅੰਦਰ ਹਾਜ਼ਰੀ ਭਰ ਕੇ ਗਈਆਂ ਨੇ ਤੇ ਵੇਖੋ ਕਿੰਨੀ ਉਮਰ ਹੋ ਗਈ ਹੈ ਜਿਹੜੀ ਉਮਰ ਆਰਾਮ ਕਰਦੀ ਹੁੰਦੀ ਹੈ ਉਹ ਉਮਰ ਚ ਸਾਧ ਗੁਰਤਰਨ ਸਿੰਘ ਜੀ ਇਹ ਸੰਘਰਸ਼ ਕਰ ਰਹੇ ਮੋਰਚਾ ਲੜ ਰਹੇ ਆਖੋ ਇੱਕ ਵਾਰ ਸਾਰੇ ਸਤਨਾਮ ਜਿਸ ਉਮਰ ਚ ਆਰਾਮ ਕਰਦੇ ਹੁੰਦੇ ਪਰ ਗੁਰਮੁਖ ਬੁੱਢਾ ਕਦੇ ਨਹੀਂ ਪਾਸ਼ਾ ਫਰਮਾਨ ਕਰਦੇ ਨੇ ਗੁਰਮੁਖ ਬੁੱਢਾ ਹੀ ਨੇ ਬਾਬਾ ਜੀ ਬੈਠੇ ਨੇ ਕਾਰ ਸੇਵਾ ਵਾਲੇ ਹੋਰ ਬਹੁਤ ਕੁਝ ਵੇਖ ਲਓ ਆਪ ਜੀ ਕਿਵੇਂ ਅੰਦਰ ਸੇਵਾ ਹੋ ਰਹੀ ਹੈ ਠੰਡ ਦੀ ਪਰਵਾਹ ਨਹੀਂ ਮੌਤ ਦੀ ਪਰਵਾਹ ਨਹੀਂ ਕਿਸੇ ਜਲਮ ਦੀ ਪਰਵਾਹ ਨਹੀਂ ਕਿਸੇ ਕਿਸਮ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਹੈ ਇਹ ਤਲਵਾਰ ਦੀ ਦਸਤਾਰ ਇਹਨੂੰ ਗਿਰਦਣਾ ਪੈਂਦਾ ਰਿਹਾ ਪਰ ਇਹ ਚੱਲਦੀ ਰਹੇਗੀ ਚੱਲਦੀ ਰਹੀ ਹੈ ਆ ਜ਼ੁਲਮ ਦੇ ਖਿਲਾਫ ਟਾਂਗੋ ਜਰਾ ਆ ਦੋਲੇ ਨੂੰ ਸੁਣਿਓ ਕਿ ਜ਼ੁਲਮ ਦੇ ਖਿਲਾਫ ਉੱਠੇਗੀ ਤੇ ਉੱਠੀ ਰਹੇਗੀ ਇਹ ਤਲਵਾਰ ਮੇਰੇ ਪਿਤਾ ਦੀ ਜ਼ੁਲਮ ਦੇ ਖਿਲਾਫ ਉੱਠੀ ਸਤਿ ਸ੍ਰੀ ਅਕਾਲ ਜ਼ੁਲਮ ਦੇ ਖਿਲਾਫ ਉੱਠੇਗੀ ਤੇ ਉੱਠੀ ਰਹੇਗੀ ਇਹ ਤਲਵਾਰ ਮੇਰੇ ਪਿਤਾ ਦੀ ਕਤਲ ਕਾ ਵਿੱਚ ਨਾ ਝੁਕੀ ਨਾ ਝੁਕੇਗੀ ਇਹ ਦਸਤਾਰ ਮੇਰੇ ਪਿਤਾ ਦੀ ਸਾਡੀ ਦਸਤਾਰ ਨੂੰ ਖਤਰਾ ਹੋਇਆ ਸਾਡੀ ਤਲਵਾਰ ਨੂੰ ਖਤਰਾ ਹੈ ਸਰਕਾਰ ਨੇ ਪਾਬੰਦੀਆਂ ਲਾਈਆਂ ਇੱਕ ਹੋ ਜਥੇਬੰਦੀ ਇਸ ਮਹਾਨ ਮੋਰਚੇ ਅੰਦਰ ਸ਼ਾਮਲ ਹੋਣ ਵਾਸਤੇ ਆਈ ਬਹੁਤ ਸਤਿਕਾਰ ਦੀ ਹੈ ਸਾਰਿਆਂ ਨੂੰ ਪਿੰਡ ਬਦੌਚੀ ਤੋਂ ਬੜਾ ਨਾਮਵਰ ਪਿੰਡ ਹੈ ਬਦੌਚੀ ਵਾਲੇ ਮਹਾਂਪੁਰਸ਼ ਹੋਏ ਜਿਨ੍ਹਾਂ ਨੂੰ ਸਿਆਣੇ ਲੋਕ ਜਾਣਦੇ ਨੇ ਅੱਜ ਵੀ ਬਦੌਚੀ ਅੰਦਰ ਉਹਨਾਂ ਮਹਾਂਪੁਰਸ਼ਾਂ ਦੀ ਯਾਦਗਾਰ ਹੈ ਮੇਲੇ ਲੱਗਦੇ ਨੇ ਜਿਨ੍ਹਾਂ ਦਾ ਬਚਨ ਇੱਕ ਵਾਰ ਨਿਕਲ ਗਿਆ ਉਹ ਪੂਰਾ ਹੋ ਉਹ ਟਲਿਆ ਨਹੀਂ ਇੱਕ ਸਾਧ ਬਚਨ ਅਟਲਦਾ ਸੰਤ ਮਹਾਂਪੁਰਸ਼ ਅਗਰ ਬਚਨ ਜਵਾਨ ਜੋ ਕਰ ਦਿੰਦੇ ਨੇ ਪੂਰਾ ਹੁੰਦਾ ਇਹ ਵੀਰ ਖਾਲਸਾ ਕਲਗੀ ਵਾਲੇ ਪਾਤਸ਼ਾਹ ਦਾ
ਇਹਨੂੰ ਜ਼ੁਬਾਨ ਦੇ ਪੁਰਾਣੇ ਯਤਨ ਕੀਤੇ ਗਏ। याद रखियो ए फनियर वीर खालसा ना किसी को रखिया रुकिया ना झुकिया ना डरिया ना दबिया ए अपने विचारे चलता रहा। और कविता दे बोल सुनियो इंटरनेशनल ढाडी करतार सिंह महर अंबाले वाले उस्ताद जी जिवें कह रहे हैं सुन गीता ने साजिया एक पंथ करारा ओ लखा दे विच खालसा तिस भए नियारा ओ लखा दे विच खालसा तिस भए नियारा एने मेरे छेरा वाला बाड़ा फनियर वीर खालसा नहीं ओ मारे माया जड़ा जी फनियर वीर खालसा हो जी फनियर वीर खालसा हो। डोलिया तक दुश्मन डारा ओ पइया हिस्से ना कदे बिहारा एक गल्ला कदे न डोलिया तक दुश्मन डारा ओ पइया हिस्से ना कदे बिहारा लखां दे पइया डडरा जी फनियर वीर खालसा नहीं ओ मारे माया जड़ा जी फनियर वीर खालसा हो जी फनियर वीर खालसा। कफन बन के दुश्मन कर टुके सानू मान वाले मुक गए पर बसी न मुके सानू मान वाले मुक गए पर बसी न मुके साडा एहो इतिहास है पुराना हो जी साडा एहो इतिहास है पुराना फनियर वीर खालसा नहीं ओ मारे मुकाया जड़ा फनियर वीर खालसा हो जी फनियर वीर खालसा। पिछे मूल हटदे को सचे ओ इन कदे न मनदे रात बचे ओए इन कदे न मनदे रात बचे असी खुले आकाशां विच उड़न वाले ओ सानू कोई नहीं पिंजरे ताल सकदा होए अस सूरज दी दुख जो होए पैदा
ਸਾਡੀ ਮੋਹਰ ਲੱਗੀ ਜਿਹੜੇ ਪੰਨਿਆਂ ਤੇ ਪੰਨੇ ਨਹੀਂ ਕੋਈ ਇਤਿਹਾਸ ਦੇ ਪਾਰ ਸਕਦਾ। ਉਹ ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ, ਇਹਨੂੰ ਜੜੋਂ ਨਹੀਂ ਕੋਈ ਉਖਾੜ ਸਕਦਾ, ਇਹਨੂੰ ਜਾਨੋਂ ਨਹੀਂ ਕੋਈ ਮੁਕਾ ਸਕਦਾ। ਲਹੜੇ ਰਸਤੇ ਹੋ ਇਨ ਕਦਾ ਨਾ ਮੰਨਦੇ ਸ਼ੇਰਾਂ ਦੇ ਬੱਚੇ, ਬਈ ਇਨ ਕਦੇ ਨਾ ਮੰਨਦੇ ਸ਼ੇਰਾਂ ਦੇ ਬੱਚੇ। ਉਹ ਸਿਰ ਨਾਲ ਸਿੱਧੇ ਦੇ ਨਹੀਂ ਵਾਉਣਾ ਦੀ ਫੰਨੀ ਰੇ ਵੀਰ ਖਾਲਸਾ, ਨਹੀਂ ਮਾਰਿਆ ਮੁਕਾਇਆ ਫੰਨੀ ਰੇ ਵੀਰ ਖਾਲਸਾ, ਨਹੀਂ ਮਾਰਿਆ ਮੁਕਾਇਆ ਜਾਣਾ ਦੀ ਫੰਨੀ ਰੇ ਵੀਰ ਖਾਲਸਾ। ਜੀ ਫੰਨੀ ਰੇ ਵੀਰ ਖਾਲਸਾ, ਜੀ ਫੰਨੀ ਰੇ ਵੀਰ ਖਾਲਸਾ। ਐਨੀ ਸੇਵਾ ਪ੍ਰਵਾਨ ਕੋਈ ਸੌਣ ਸਾਥ ਨਹੀਂ ਦੇ ਰਹੇ। ਸੌਣ ਸੁਰ ਤੋਂ ਦੇਖ ਰਿਹਾ ਮੈਂ ਭਾਈ ਸਾਹਿਬ ਨੇ ਬੜਾ ਜ਼ੋਰ ਲਾਇਆ, ਕੋਈ ਟੈਕਨੀਕਲ ਪੁਆਇੰਟ ਸ਼ਾਇਦ ਲੂਜ਼ ਹੈ, ਢਿੱਲਾ ਹੈ, ਪਤਾ ਨਹੀਂ ਲੱਗਿਆ, ਕਿਉਂਕਿ ਬੁਲਾਰੇ ਦੀ ਜਾਨ ਸੌਣ ਨੂੰ। ਐਨੀ ਸੇਵਾ ਪ੍ਰਵਾਨ ਕਰਿਓ। ਇੰਟਰਨੈਸ਼ਨਲ ਪੰਥਕ ਢਾਡੀ ਜਿੱਤਾ ਕਰਤਾਰ ਸਿੰਘ ਮਹਿਰਮ, ਚੇਅਰਮੈਨ ਭਾਈ ਨਫਤਾ ਅਬਦੁੱਲਾ ਢਾਡੀ ਸਭਾ ਹਰਿਆਣਾ, ਤੇ ਮੈਂ ਬਚਨ ਕਰਦਾ ਕਿ ਭਾਈ ਨਫਤਾ ਅਬਦੁੱਲਾ ਢਾਡੀ ਸਭਾ ਹਰਿਆਣਾ ਵੱਲੋਂ ਬਤੌਰੇ ਚੇਅਰਮੈਨ ਸਾਰੀ ਢਾਡੀ ਸਭਾ ਹਰਿਆਣੇ ਦੀ ਇਸ ਮੋਰਚੇ ਦੇ ਨਾਲ ਡਟ ਕੇ ਪਹਿਰਾ ਦੇਵੇਗੀ ਜਦੋਂ ਵੀ ਲੋਕ, ਕਿਉਂਕਿ ਢਾਡੀ ਵਾਰੇ ਜਾ ਸਕਦੇ ਨੇ, ਸਾਡੇ ਕੋਲ ਹੋਰ ਲੰਗ ਹੁੰਦਾ, ਸਾਨੂੰ ਹੁਕਮ ਲਾਓ, ਅਸੀਂ ਵਾਰੀ ਢਾਡੀ ਜਥੇ ਇੱਥੇ ਆ ਕੇ ਆਪਣੀ ਹਾਜ਼ਰੀ ਭਰਾਂਗੇ। ਜਿੰਨਾ ਵੀ ਹੋਇਆ ਧਨ ਦੇ ਨਾਲ ਸੇਵਾ ਕਰਨ ਦਾ ਪਹਿਰਾ ਡਟ ਕੇ ਦੇਣ ਦਾ ਯਤਨ ਕਰਾਂਗੇ। ਹਵਾਰਾ ਸਾਹਿਬ ਦੇ ਪਿਤਾ ਜੀ ਗੁਰਚਰਨ ਸਿੰਘ ਹਵਾਰਾ ਸਾਹਿਬ ਤੇ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਬਨੂੜ ਵਾਲੇ ਨਿਹੰਗ ਜਥੇਬੰਦੀਆਂ, ਬੀਬੀਆਂ ਵੱਲੋਂ, ਬੱਚਿਆਂ ਵੱਲੋਂ, ਜਵਾਨਾਂ ਵੀਰਾਂ ਵੱਲੋਂ ਇਤਿਹਾਸ ਹਾਰ ਕੀਤਾ ਜਾ ਰਿਹਾ ਹੈ। ਡਟੇ ਰਹੋ, ਜਾਗੋ, ਹੁਣ ਜਾਗੋ, ਸਮਾਂ ਆ ਗਿਆ। ਨੌਜਵਾਨ ਵੀਰੋ ਤੁਸੀਂ ਜਾਗੋ, ਸਾਡੀ ਯੂਥ ਨੂੰ ਇਹ ਪ੍ਰੇਰਨਾ ਹੈ, ਬੇਨਤੀ ਹੈ ਜੋ ਕੰਮ ਯੂਥ ਕਰੇਗੀ। ਪਹਿਲਾਂ ਵੀ ਅਸੀਂ ਦਿੱਲੀ ਸਰਕਾਰੀ ਚੀਜ਼ਾਂ ਚੜਾ ਦਿੱਤੀਆਂ ਨੇ, ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਖੁੰਟਾ ਧੌਣ ਵਿੱਚ ਗੱਡ ਦਿੱਤਾ ਹੈ। ਹੁਣ ਵੀ ਪਿੱਛੇ ਨਾ ਹਟਿਓ, ਭਾਵੇਂ ਸਸਤੀ ਹੈ ਭਾਵੇਂ ਕੁਝ ਹੋਵੇ, ਡਟ ਕੇ ਪਹਿਰਾ ਦਿਓ ਤੇ ਇੱਕ ਵਾਰ ਸਰਕਾਰ ਨੂੰ ਮਜਬੂਰ ਹੋਣਾ ਪਿਆ ਜੇ ਇਹ ਸਾਡੇ ਬੰਦੇ ਸਿੰਘਾਂ ਨੂੰ ਰਿਹਾ ਕਰੇ। ਐਨੀ ਸੇਵਾ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਲੈ ਕੇ ਆ ਰਹੇ ਨੇ, ਭੁੱਲਾਂ ਦੀ ਮਾਫੀ, ਪਿਆਰ ਦਾ ਸਬੂਤ ਦਿਓ, ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਢਾਡੀ ਸਿੰਘਾਂ ਦਾ। ਮੈਂ ਜਾਣਕਾਰੀ ਦੇ ਦਿਆਂ ਥੋੜਾ ਜਿਹਾ ਇਹਨਾਂ ਬਾਰੇ ਵੀ। ਇਹਨਾਂ ਵੱਲੋਂ ਪੱਕੇ ਤੌਰ ਤੇ ਜਦੋਂ ਤੱਕ ਮੋਰਚਾ ਫਤਿਹ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਢਾਡੀ ਸਿੰਘ ਇੱਥੇ ਹੀ ਰਹਿਣਗੇ। ਇਹਨਾਂ ਦੀ ਜਿੰਨੀ ਸਮੁੱਚੀ ਸਭਾ ਉਹਦੇ ਵੱਲੋਂ ਵੀ ਹਾਜ਼ਰੀ ਰੋਜ਼ਾਨਾ ਭਰੀ ਜਾਵੇਗੀ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਹੁਣ ਧੰਨਵਾਦ ਕਰਦਾ ਹੁਣ ਇਹ ਨੌਜਵਾਨਾਂ ਦਾ ਜਿਹੜਾ ਜੱਥਾ ਪਿੰਡ ਬਦੋਸ਼ੀ ਕਲਾਂ ਤੋਂ ਵੱਡੀ ਗਿਣਤੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਿਆ। ਮੈਂ ਸਾਰੇ ਹੀ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਨੌਜਵਾਨ ਬੁਲਾਰੇ ਨੇ ਭਾਈ ਬਲਦੀਪ ਸਿੰਘ ਜੀ, ਉਹ ਸੰਗਤਾਂ ਦੇ ਨਾਲ ਆ ਕੇ ਕੁਝ ਮਿੰਟਾਂ ਦੇ ਲਈ ਵਿਚਾਰ ਸਾਂਝੇ ਕਰਨਗੇ, ਕਿਉਂਕਿ ਨੌਜਵਾਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਮੋਰਚੇ ਦੀ ਜਿੰਦ ਜਾਨ ਹੋਇਆ ਕਰਦੀ ਹੈ। ਜੇਕਰ ਨੌਜਵਾਨਾਂ ਦੀ ਹਾਜ਼ਰੀ ਮੰਨਫੀ ਹੋਵੇ ਤੇ ਕੋਈ ਵੀ ਮੋਰਚਾ ਉਹ ਸਫਲ ਨਹੀਂ ਹੋ ਸਕਦਾ। ਇਹ ਅਸੀਂ ਇਤਿਹਾਸ ਸਾਰਾ ਪੜ੍ਹ ਕੇ ਦੇਖਿਆ। ਸੋ ਇਹਨਾਂ ਦੇ ਇਲਾਵਾ ਅਸੀਂ ਧੰਨਵਾਦੀ ਹਾਂ ਬਾਬਾ ਮੇਜਰ ਸਿੰਘ ਜੀ ਦੇ, ਜਿਹੜੇ ਰੇਰੂ ਸਾਹਿਬ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਦੇਖਦੇ ਨੇ। ਇਹਨਾਂ ਵੱਲੋਂ ਜਦੋਂ ਅਸੀਂ ਮੀਟਿੰਗਾਂ ਕਰਨ ਲੱਗੇ ਸੀਗੇ ਕਿ ਅਸੀਂ ਕੌਮੀ ਇਨਸਾਫ ਮੋਰਚਾ ਪੱਕੇ ਤੌਰ ਤੇ ਲਾਉਣਾ, ਉਦੋਂ ਤੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੂਰਾ ਸਮਰਥਨ ਦਿੱਤਾ ਜਾ ਰਿਹਾ। ਅਸੀਂ ਬਾਰ-ਬਾਰ ਉੱਥੇ ਮੀਟਿੰਗਾਂ ਕਰਦੇ ਰਹੇ ਹਾਂ ਰੇਰੂ ਸਾਹਿਬ ਗੁਰਦੁਆਰੇ। ਪੁਲਿਸ ਵੀ ਇਹਨਾਂ ਤੇ ਪ੍ਰੈਸ਼ਰ ਪਾਉਂਦੀ ਰਹੀ ਹੈ ਕਈ ਤਰ੍ਹਾਂ ਦੇ, ਪਰ ਇਹਨਾਂ ਵੱਲੋਂ ਪੂਰੇ ਜਾਹੋ ਜਲਾਲ ਦੇ ਨਾਲ ਸਿੰਘਾਂ ਨੂੰ ਉੱਥੇ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ। ਤੇ ਅੱਜ ਵੀ ਸਾਡੇ ਵਿੱਚ ਮੌਜੂਦ ਬੈਠੇ ਨੇ
ਜਦੋਂ ਤੱਕ ਪੱਕਾ ਮੋਰਚਾ ਇੱਥੇ ਚੱਲਦਾ ਰਹੂਗਾ ਸਾਡਾ ਹਰ ਤਰ੍ਹਾਂ ਦਾ ਉਹ ਸਾਥ ਦਿੰਦੇ ਰਹਿਣਗੇ। ਅਸੀਂ ਬਾਬਾ ਮੇਜਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਈ ਦਲੇਰ ਸਿੰਘ ਜੀ ਜਿਹੜੇ ਸ਼ਹੀਦ ਭਾਈ ਦਿਆਲ ਸਿੰਘ ਜੀ ਦੇ ਭਤੀਜੇ ਹਨ, ਧੰਨਵਾਦ ਕਰਦੇ ਹਾਂ। ਭਾਈ ਲਖਵਿੰਦਰ ਸਿੰਘ ਜੀ ਖਾਲਸਤਾਨੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧਿਤ ਨੇ, ਬਲਾਕ ਪ੍ਰਧਾਨ ਨੇ। ਅਜੈਬ ਸਿੰਘ ਜੀ ਕਢੂਆ, ਮੀਤ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ, ਇਹ ਵੀ ਸੰਗਤ ਲੈ ਕੇ ਆ ਰਹੇ ਨੇ। ਰਵਿੰਦਰ ਸਿੰਘ ਜੀ ਦੇ ਕਲਾ ਜ਼ਿਲ੍ਹਾ ਪ੍ਰਧਾਨ ਨੇ ਕਿਸਾਨ ਯੂਨੀਅਨ ਸਿੱਧੂਪੁਰ, ਇਹਨਾਂ ਦਾ ਵੀ ਪਹੁੰਚਣ ਦੇ ਉੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਲਾਕ ਸੰਮਤੀ ਮੱਖੂ ਦੇ ਮੌਜੂਦਾ ਚੇਅਰਮੈਨ ਭਾਈ ਕਾਬਲ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਹ ਵੀ ਆਪਣਾ ਜੱਥਾ ਲੈ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ। ਇਹਨਾਂ ਤੋਂ ਬਾਅਦ ਸਰਪੰਚ ਹਰਜਿੰਦਰ ਸਿੰਘ ਜੀ ਉਹ ਤਿਆਰ ਰਹਿਣ। ਸੋ ਹੁਣ ਭਾਈ ਬਲਦੀਪ ਸਿੰਘ ਜੀ ਆਪ ਜੀ ਦੇ ਨਾਲ ਕੁਝ ਮਿੰਟਾਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ, ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਪਿੰਡ ਭਦੌਛੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇੱਥੇ ਇੱਕ ਟਰਾਲੀ ਜਦੋਂ ਤੱਕ ਇਹ ਫਤਿਹ ਮੋਰਚਾ ਨਹੀਂ ਹੋਵੇਗਾ ਇੱਥੇ ਹੀ ਰਹੇਗੀ। ਦੂਸਰੀ ਗੱਲ, ਸਾਡੇ ਪੂਰੇ ਨਗਰ ਦਾ ਸਹਿਯੋਗ ਆ ਜੀ। ਬਾਰੀ ਬਾਰੀ ਆਪਣੇ ਕਾਫਲੇ ਦੇ ਵਿੱਚ 4-5 ਦਿਨ ਜਿੰਨੇ ਵੀ ਲਾਉਣਗੇ ਤੇ ਇੱਥੇ ਹਾਜ਼ਰੀ ਲਗਵਾਉਂਦੇ ਰਹਿਣਗੇ। ਇਹ ਜਿਹੜਾ ਇਨਸਾਫ ਮੋਰਚਾ ਚੱਲ ਰਿਹਾ ਹੈ, ਇਹ ਪਤਾ ਹੀ ਸੀ ਵੀ ਸਰਕਾਰਾਂ ਨੇ ਆਪਾਂ ਨੂੰ, ਕਿਸੇ ਸਰਕਾਰ ਨੇ ਆਪਾਂ ਨੂੰ ਇਨਸਾਫ ਨਹੀਂ ਦੇਣਾ। ਹੁਣ ਦੇਖ ਲਓ, ਸਰਸੇ ਵਾਲਾ ਬਾਬਾ ਹੋ ਗਿਆ, ਉਹਨੂੰ ਜ਼ਮਾਨਤ ਤੇ ਛੱਡ ਦਿੰਦੇ ਨੇ। ਆ ਹੁਣ ਦੁਬਾਰਾ ਫੇਰ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਛੱਡ ਦੇਣਾ, ਜਾਂ ਫਿਰ ਹੋਰ ਜਿਹੜੇ ਆਹ ਰਾਜੀਵ ਗਾਂਧੀ ਦੇ ਕਾਤਲ ਸੀ ਉਹਨਾਂ ਨੂੰ ਵੀ ਜ਼ਮਾਨਤ ਦੇਤੀ। ਸੋ ਐਡੇ ਐਡੇ ਕਾਤਲਾਂ ਨੂੰ ਜ਼ਮਾਨਤ ਦਿੱਤੀ। ਆਪਣੇ ਸਿੰਘ ਜਿਹੜੇ ਬੈਠੇ ਨੇ 30 ਸਾਲ ਤੋਂ ਪਲੱਸ, ਪਰ ਹੁਣ ਤੱਕ ਉਹਨਾਂ ਨੂੰ ਵੀ ਰਿਹਾਈ ਨਹੀਂ ਕੀਤਾ ਗਿਆ। ਸੋ ਇਹ ਪਹਿਲਾਂ ਹੀ ਚਲੋ ਅਪਾਰ ਕਿਰਪਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਾਂ ਇੱਥੇ ਇਕੱਠੇ ਹੋ ਕੇ ਇਹ ਫਤਿਹ ਮੋਰਚਾ ਕਰਨਾ ਹੈ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਉਹਦੇ ਇਨਸਾਫ ਲਈ ਵੀ ਅੱਜ ਆਪਾਂ ਇੱਥੇ ਬੈਠੇ ਆ। ਸੋ ਬੇਨਤੀ ਆ, ਇਕੱਠੇ ਹੋ ਕੇ ਲੜੋ। ਸਰਕਾਰ ਆਪਣਾ ਤਾਂ ਇਨਸਾਫ ਮਿਲਣਾ, ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਇਹ ਦਿੱਲੀ ਦੇ ਵਿੱਚ ਇੱਕ ਨਾਰਾ ਸੀ, ਜਿਹੜਾ ਇਸ ਨਾਰੇ ਨੂੰ ਸਮਝ ਗਿਆ ਉਹ ਇੱਥੇ ਜ਼ਰੂਰ ਆਊਗਾ ਜੀ। ਠੀਕ ਹੈ। ਦੂਸਰੀ ਗੱਲ, ਬੇਅਦਬੀਆਂ ਹੋ ਰਹੀਆਂ ਨੇ। ਕੋਈ ਕਹਿੰਦਾ ਹੈ ਵੀ ਇਹਨੇ ਨਸ਼ਾ ਕੀਤਾ ਹੋਇਆ ਸੀ ਜਾਂ ਮਨੋਵਿਗਿਆਨੀ ਠੀਕ ਨਹੀਂ ਮੈਂਟਲੀ ਤੌਰ ਤੇ। ਉਹ ਸਾਰੀਆਂ ਕਿਸੇ ਨਾ ਕਿਸੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ, ਪਿੱਛੇ ਕਿਸੇ ਨਾ ਕਿਸੇ ਸਰਗਨਾ ਦਾ ਹੱਥ ਹੁੰਦਾ। ਸੋ ਬੇਨਤੀ ਆ, ਇਸ ਲਈ ਇੱਕ ਸਾਡੇ ਵੱਲੋਂ ਤਾਂ ਇਹ ਆ, ਮੇਰੇ ਵੱਲੋਂ ਥੋੜਾ ਜਿਹਾ ਵੀ, ਇੱਕ ਤਾਂ ਇਹਨੂੰ ਹੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਪੇਜ ਬਣਾਇਆ ਜਾਵੇ, ਜਿਵੇਂ ਸੰਯੁਕਤ ਕਿਸਾਨ ਮੋਰਚਾ ਸੀ ਦਿੱਲੀ ਫਤਿਹ ਮੋਰਚੇ ਵਾਲਾ, ਏਦਾਂ ਹੀ ਇੱਥੇ ਵੀ ਸੋਸ਼ਲ ਮੀਡੀਆ ਤੇ ਇੱਕ ਪੇਜ ਬਣਾਇਆ ਜਾਵੇ, ਤਾਂ ਜੋ ਸਾਰਾ A to Z ਜੋ ਵੀ ਇੱਥੇ ਕਾਰਵਾਈ ਹੋ ਰਹੀ ਆ ਜਾਂ ਕੋਈ ਵੀ ਵੱਡਾ ਐਕਸ਼ਨ ਉਲੀਕਦੇ ਆ ਤਾਂ ਉਹਨੂੰ ਸੰਗਤ ਤੱਕ ਪਹੁੰਚ ਹੋ ਸਕੇ। ਦੂਸਰੀ ਗੱਲ, ਬੇਨਤੀ ਇੱਕ ਹੋਰ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ, ਉਹਨੂੰ ਜ਼ਮਾਨਤ ਨਹੀਂ, ਘੱਟੋ ਘੱਟ 10 ਸਾਲ ਤੱਕ ਘੱਟੋ ਘੱਟ ਹੋਣੀ ਚਾਹੀਦੀ ਆ। ਆ ਹੁਣ ਦੇਖ ਲਓ, ਸਾਡੇ ਨਾਲ ਪਿੰਡਾਂ ਦੀ ਜ਼ਿਲ੍ਹਾ, ਉੱਥੇ
ਪਿਛਲੇ ਟਾਈਮ ਬੇਅਦਬੀ ਹੋਈ ਸੀ, ਮਹੀਨੇ ਡੇਢ ਮਹੀਨੇ ਬਾਅਦ ਉਹ ਵਾਪਸ ਦੁਬਾਰਾ ਜ਼ਮਾਨਤ ਲੈ ਕੇ ਆ ਗਿਆ। ਐਦਾਂ ਦੇ ਕਾਨੂੰਨ ਦੇ ਵਿੱਚ ਵੀ ਆਪਾਂ ਨੂੰ ਇਹ ਪੂਰੀ ਦੀ ਪੂਰੀ ਇੱਕ ਮੰਗ ਰੱਖਣੀ ਚਾਹੀਦੀ ਆ। ਕਦੇ ਨਾ ਕਦੇ ਸਰਕਾਰ ਨੂੰ ਘੁੱਟਣਾ ਬੈਠਣਾ ਪੈਣਾ, ਕਿਉਂਕਿ ਜਦੋਂ ਸਾਰੇ ਸਿੱਖ ਪੰਥ ਦਾ, ਪੰਜਾਬ ਦਾ ਤੇ ਹੋਰ ਸੰਗਤ ਦਾ ਏਕਾ ਹੋ ਗਿਆ ਤਾਂ ਇਹ ਫਤਿਹ ਮੋਰਚਾ ਹੋਣਾ ਲਗਭਗ ਤੈਅ ਆ। ਲਗਭਗ ਨਹੀਂ ਹੈ, ਹੋਣਾ ਇਹ ਫਤਿਹ। ਸੋ ਪ੍ਰਵਾਨ ਕਰਿਓ। ਤੇ ਹੋਰ ਵੀ ਮੈਂ ਇਲਾਕਿਆਂ ਨੂੰ ਕਹੂੰਗਾ ਜਿਹੜੇ ਸਾਡੇ ਨਾਲ ਦੇ ਪਿੰਡ ਨੇ ਜਾਂ ਪੰਜਾਬ ਦੇ, ਵੀ ਆਪਣੇ ਆਪਣੇ ਟਰਾਲੀ ਦਿੱਲੀ ਵਾਂਗ ਇੱਥੇ ਵੀ ਕਢਾਓ, ਤਾਂ ਜੋ ਜਲਦ ਤੋਂ ਜਲਦ ਜਿੰਦਾ ਤੁਹਾਡਾ ਇੱਥੇ ਇਕੱਠ ਹੋਵੇਗਾ, ਉਹਨਾਂ ਸਰਕਾਰਾਂ ਦੇ ਪ੍ਰੈਸ਼ਰ ਪਊਗਾ। ਸੋ ਬੇਨਤੀ ਆ ਵੱਧ ਤੋਂ ਵੱਧ ਇੱਥੇ ਸੰਗਤ ਆ ਕੇ ਆਪਣੀ ਹਾਜ਼ਰੀ ਲਵਾਓ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਚੇਲੇ ਹੋਣ ਦਾ ਜਾਂ ਉਹਨਾਂ ਨੂੰ ਮੰਨਣ ਦਾ ਫਰਜ਼ ਨਿਭਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਆ ਭਾਈ ਬਲਦੀਪ ਸਿੰਘ ਜੀ ਦਾ, ਜਿਹੜੇ ਨੌਜਵਾਨ ਆਗੂ ਨੇ ਵਿਦੋਸ਼ੀ ਕਲਾਂ ਤੋਂ ਪਹੁੰਚੇ ਨੇ। ਸਾਨੂੰ ਇੱਕ ਗੱਲ ਦੱਸ ਕੇ ਗਏ ਨੇ ਕਿ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਮੋਰਚੇ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ। ਅਸੀਂ ਧੰਨਵਾਦ ਕਰਦੇ ਆ। ਤੇ ਮੈਂ ਹੁਣ ਬੇਨਤੀ ਕਰਾਂਗਾ ਨਿਹੰਗ ਸਿੰਘ ਨੌਜਵਾਨ ਜਥੇਦਾਰ ਦੇ ਸਾਡੇ ਸ਼ੇਰ ਸਿੰਘ ਜੀ, ਜਿਹੜੇ ਹਰਿਆਣੇ ਤੋਂ ਆਪਣਾ ਜੱਥਾ ਲੈ ਕੇ ਉਚੇਚੇ ਤੌਰ ਤੇ ਪਹੁੰਚੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਦੇ ਨਾਲ ਕੇਵਲ 2 ਮਿੰਟ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਤੋਂ ਬਾਅਦ ਸਿੱਖ ਲੀਗਰ ਭਾਈਚਾਰੇ ਨਾਲ ਸੰਬੰਧਿਤ ਭਾਈ ਮਿੱਠਨ ਸਿੰਘ ਜੀ ਉਹ ਤਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੋੜ ਬੈਠਾ ਗੁਰੂ ਕਾ ਸਮੁੱਚਾ ਪੰਥ ਖਾਲਸਾ, ਗੁਰੂ ਨਾਨਕ ਨਾਮ ਲੈਵਾ ਸੰਤਾਂ। ਆਓ ਗੱਜ ਕੇ ਫਤਿਹ ਦੀ ਸਾਂਝ ਪਾਣੀ ਹੈ। ਫਤਿਹ ਇਸ ਤਰ੍ਹਾਂ ਬਣਾਣੀ ਹੈ ਕਿ ਸਤਿਗੁਰਾਂ ਦੇ ਚਰਨਾਂ 'ਚ ਫਤਿਹ ਜਾ ਕੇ ਪ੍ਰਵਾਨ ਹੋ ਜਾਵੇ। ਫਤਿਹ ਦੀ ਸਾਂਝ ਦਾ ਪਤਾ ਉਦੋਂ ਲੱਗਣਾ ਜਦੋਂ ਸਾਡੇ ਸਰੀਰ ਦੇ ਕਰੋੜਾਂ ਜਿਹੜੇ ਰੋਮ ਨੇ ਨਾ, ਫਤਿਹ ਉਦੋਂ ਪ੍ਰਵਾਨ ਹੋਣੀ ਜਦੋਂ ਸਾਡੀ ਧੁੰਦੀ ਇਕੱਠੀ ਹੋ ਗਈ ਤੇ ਜਿਹੜੇ ਕਰੋੜਾਂ ਰੋਮ ਨੇ ਸਾਡੇ ਵਾਲ ਨੇ ਸਰੀਰ ਦੇ, ਜਦੋਂ ਕਿਲਮ ਖੜੇ ਹੋ ਗਏ ਤੇ ਪਤਾ ਲੱਗ ਜਾਏਗਾ। ਕਿਉਂਕਿ ਪਰਲੇ ਬੰਨੇ ਬਾਬਰ ਕੇ ਬੈਠੇ ਨੇ, ਇਧਰਲੇ ਬੰਨੇ ਬਾਬੇ ਕੇ ਬੈਠੇ ਨੇ। ਦੂਰ ਦੂਰ ਤੱਕ ਫਤਿਹ ਦੀ ਸਾਂਝ ਦੀ ਗੂੰਜ ਜਾਣੀ ਚਾਹੀਦੀ ਹੈ। ਐਸੀ ਗੱਜ ਕੇ ਫਤਿਹ ਬਣਾਣੀ ਹੈ। ਬੁਝਾਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਬਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ, ਆਪ ਸਭ ਜਾਣੂ ਹੋ ਜੋ ਕਈ ਸਮੇਂ ਤੋਂ ਸਾਡੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਭਾਰਤ ਸਰਕਾਰ ਵੱਲੋਂ। ਕਿਉਂਕਿ ਬਾਬਰ ਕਿਆ ਨਾ ਸਾਡੀ ਸ਼ੁਰੂ ਤੋਂ ਖਾਲਸੇ ਪੰਥ ਦੀ ਲੱਗਦੀ ਆਈ ਹੈ। ਕੁਝ ਐਸੇ ਬਾਬੇ ਨੇ ਜਿਹੜੇ ਬਲਾਤਕਾਰੀ ਬਾਬੇ ਹੋ ਗਏ, ਗੰਦੇ ਕਾਰਜ ਕਰਨ ਵਾਲੇ ਬਾਬਿਆਂ ਨੂੰ ਪਰੌਲ ਦਿੱਤੀ ਜਾਂਦੀ ਹੈ, ਜ਼ਮਾਨਤ ਤੇ ਛੱਡ ਦਿੱਤਾ ਜਾਂਦਾ ਹੈ। ਅਸੀਂ ਜੇ ਆਪਣੇ ਧਰਮ ਵਾਸਤੇ, ਆਪਣੀ ਪੱਗ ਵਾਸਤੇ, ਆਪਣੇ ਬਾਣੇ ਵਾਸਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਅਸੀਂ ਜੇ ਆਪਣੀ ਆਵਾਜ਼ ਨੂੰ ਚੱਕਦੇ ਆ ਤੇ ਸਾਡੀ ਆਵਾਜ਼ ਨੂੰ ਦੱਬਿਆ ਜਾਂਦਾ, ਚੱਕ ਕੇ ਸਾਨੂੰ ਜੇਲ੍ਹ ਦੇ ਵਿੱਚ ਘੇਰਿਆ ਜਾਂਦਾ। ਭਾਈ ਮੈਂ ਤੇ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਾਂਗਾ, ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੋ ਲੈ। ਭਾਈ ਆਪਣੇ ਬਲ ਤੇ ਸਾਨੂੰ ਰਾਜ ਲੈਣਾ ਪੈਣਾ ਤੇ ਗੱਜ ਕੇ ਇੱਥੇ ਫਤਿਹ ਬੁਲਾਇਆ ਕਰੀਏ ਆਪਾਂ ਸਾਰੇ ਜਣੇ, ਠੰਡੇ ਜਿਹਾ ਹੋ ਕੇ ਬੈਠੀਏ। ਕਿਉਂਕਿ ਜੇ ਆਪਾਂ ਠੰਡੇ ਹੋ ਕੇ ਬੈਠਦੇ ਆ ਤੇ ਪਿਛਲਾ ਨੂੰ ਪਤਾ ਲੱਗ ਜਾਂਦਾ ਵੀ ਠੰਡਾ ਕੰਮ ਹੈ। ਜਦੋਂ ਆਪਾਂ ਗੱਜ ਕੇ ਫਤਿਹ ਬੁਲਾਵਾਂਗੇ ਉਹਨਾਂ ਨੂੰ ਕੰਨ ਆਉਣਗੇ, ਉਹ ਡਬਲ ਹੋਣਗੇ, ਪਰ ਆਪਾਂ ਫਿਰ ਵੀ ਉਹਨਾਂ ਤੋਂ ਜ਼ਿਆਦਾ ਡਬਲ ਆ। ਕਿਉਂਕਿ ਖਾਲਸਾ 1.25 ਲੱਖ ਦੇ ਬਰਾਬਰ ਹੈ। 1.25 लाख से एक लड़ाओ तब है गोबिंद सिंह नाम कहाऊं। सतगुरुओं ने बख्शिश ही खालसे ते ऐसी कीती है। वैसे लाइव टैलीकास्ट ते ਇਹੋ ਜਿਹੀਆਂ ਗੱਲਾਂ ਦੱਸਣੀਆਂ ਨਹੀਂ ਚਾਹੀਦੀਆਂ ਕਿ ਖਾਲਸਾ 1.25 ਲੱਖ ਦੇ ਬਰਾਬਰ ਹੈ ਕਿ ਕਿੰਨੇ। ਵੈਸੇ ਤੇ ਪਤਾ ਹੈ ਦੁਸ਼ਮਣ ਨੂੰ ਕਿ ਖਾਲਸਾ ਕਿੰਨੇ ਦੇ ਬਰਾਬਰ ਹੈ, ਕਿਉਂਕਿ ਇਹ ਕੋੜ ਨੇ, ਕੋੜ ਵੜ ਨੇ ਜਿਹੜੇ ਨਿਹੰਗ ਸਿੰਘਾਂ ਨੇ ਬਣਾਏ ਨੇ।
ਇਸੇ ਤਰ੍ਹਾਂ ਪੰਜ ਸਿੰਘ ਸਾਡੇ ਲਾਗੇ ਸ਼ਾਹਬਾਦ ਏਰੀਆ ਪੈਂਦਾ, ਉੱਥੇ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਬਣ ਚੁੱਕਿਆ। ਪੰਜ ਸਿੰਘਾਂ ਨੇ ਉੱਥੇ ਕਿਵੇਂ ਮੋਰਚਾ ਜਿੱਤਿਆ। ਉੱਥੇ ਜਦੋਂ ਪੁਰਾਤਨ ਸਮੇਂ ਵਿੱਚ ਉੱਥੇ ਜਿਹੜੀ ਕੋਤਵਾਲੀ ਸੀ ਜੇਲ੍ਹ ਸੀ, ਵਿੱਚੇ ਜੇਲ੍ਹਾਂ ਆਉਂਦੀਆਂ ਵਿੱਚੇ ਥਾਣੇਦਾਰ ਆਪ ਬੈਠੇ ਹੁੰਦੇ ਸੀ। ਪੰਜ ਸਿੰਘ ਗਏ, 2 ਸਿੰਘ ਅੱਗੋਂ ਦੀ ਗਏ, ਜਾ ਕੇ ਕਹਿਣ ਲੱਗੇ, ਕਿਉਂਕਿ ਉੱਥੇ 7-8 ਪੁਲਿਸ ਵਾਲੇ ਪੁਲਿਸ ਮੁਲਾਜ਼ਮ ਸੀ। 2 ਸਿੰਘ ਜਾ ਕੇ ਕਹਿਣ ਲੱਗੇ 2 ਫੌਜਾਂ ਅੱਗੋਂ ਆ ਗਈ, 2 ਲੱਖ ਫੌਜਾਂ ਅੱਗੋਂ ਆ ਗਈਆਂ ਨੇ, 3 ਲੱਖ ਫੌਜਾਂ ਪਿੱਛੋਂ ਦੀਆਂ ਆਣਗੀਆਂ। ਉਹ 7-8 ਪੁਲਿਸ ਵਾਲਿਆਂ ਨੇ ਸੋਚਿਆ ਇਹਦੇ ਸਿਆਪਾ ਪੈ ਜੂ ਸਾਡੇ ਗਲ, ਇਹ ਤੇ 2 ਲੱਖ ਅੱਗੋਂ ਆ ਗਈਆਂ ਨੇ, ਆਪਾਂ ਦੇ ਹੈ ਹੀ 5-7 ਜਣੇ ਆ, ਇਹ ਬਹੁਤਾ ਕਹੀਏ ਬਹੁਤਾ ਹੋਏ। ਐ ਸਤਿਗੁਰਾਂ ਦੀ ਬੜੀ ਅਪਾਰ ਕਿਰਪਾ ਹੈ ਆਪਣੇ ਤੇ। ਅੱਜ ਅਸੀਂ ਇਸ ਦਰਦ ਨੂੰ ਲੈ ਕੇ ਜਿਹੜੇ ਸਾਡੇ ਸਿੰਘ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ, ਬਾਬਰ ਸਰਕਾਰ ਵੱਲੋਂ ਸੰਗਤਾਂ 'ਚ ਮੈਂ ਇਹੋ ਅਪੀਲ ਕਰੂੰਗਾ ਸੰਗਤ ਵੱਧ ਚੜ ਕੇ ਪਹੁੰਚੇ ਤੇ ਜਿਹੋ ਜਿਹਾ ਵੀ ਸੰਗਤ ਕੋ ਸ਼ਸਤਰ ਆ, ਕਿਉਂਕਿ ਸ਼ਸਤਰਹੀਨ ਕਬੂ ਨਾ ਹੋਏ, ਰਹਿਤ ਵੱਧ ਖਾਲਸਾ ਹੈ ਸੋਏ। ਜਿਹੋ ਜਿਹਾ ਵੀ ਸੰਗਤਾਂ ਕੋ ਸ਼ਸਤਰ ਆ ਘਰੇ ਪਿਆ, ਜਿਹੋ ਜਿਹਾ ਵੀ ਖਾਲਸੇ ਕੋ ਸ਼ਸਤਰ ਆ, ਉਹ ਸ਼ਸਤਰ ਤੋਂ ਬਗੈਰ ਨਾ ਪਹੁੰਚੇ, ਆਪਣਾ ਤਿਆਰ ਪਰ ਤਿਆਰ ਰਹੋ। ਜਿਹੜਾ ਤਿਆਰ ਪਰ ਤਿਆਰ ਹੈ ਉਹਦਾ ਕੋਈ ਬਾਲ ਵੀ ਬਾਂਕਾ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਖਾਲਸੇ ਨੂੰ ਕਮਰ ਕਸਾ ਕਰ ਦਿਓ, ਦਿਖਾਈ ਅੰਦਰੀ ਖੁਸ਼ੀ ਹੋਈ ਦਿਖਾਈ। ਆਪਾਂ ਹੁਣ ਕਮਰ ਕਸੇ ਢਿੱਲੇ ਨਾ ਕਰਕੇ ਬਈਏ, ਆਪਣੇ ਕਮਰ ਕਸਿਆਂ ਨੂੰ ਕੱਸ ਕੇ ਤਿਆਰ ਪਰ ਤਿਆਰ ਹੋ ਕੇ ਇੱਥੇ ਪੱਕੇ ਮੋਰਚੇ ਭੇਵੇ ਦੀ ਸੰਗਤ ਬੜਾ ਸਹਿਯੋਗ ਦੇ ਰਹੀ ਹੈ। ਸੰਗਤਾਂ ਦੇ ਸਹਿਯੋਗ ਨਾਲ ਅੱਜ ਰਾਸ਼ਨ ਪਾਣੀ ਇੱਥੇ ਲੈ ਕੇ ਪਹੁੰਚੇ ਆ। ਭੇਵੇ ਦੀ ਸੰਗਤ ਦਾ ਬਹੁਤ ਧੰਨਵਾਦ, ਦਿਲੋਂ ਧੰਨਵਾਦ, ਕਿਉਂ ਕਿਸੇ ਵੀ ਤਰ੍ਹਾਂ ਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਉਹ ਵੀ ਬੜਾ ਸਹਿਯੋਗ ਦੇ ਰਹੀਆਂ ਨੇ, ਭਾਵੇਂ ਪਹੁੰਚ ਨਹੀਂ ਸਕਦੇ ਪਰ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੈ। ਇਸ ਕਰਕੇ ਇਹੋ ਬੇਨਤੀ ਆ ਸਾਧ ਸੰਗਤ ਅੱਗੇ ਕਮਰ ਕਸੇ ਕੱਸ ਕੇ ਜਿਹੋ ਜਿਹੇ ਵੀ ਸ਼ਸਤਰ ਨੇ ਆਪਣੇ ਕੋਲ ਲੈ ਕੇ ਇੱਥੇ ਪਹੁੰਚੀਏ ਤੇ ਜਿਹੜੇ ਵੀਰ ਭਰਾ ਬਜ਼ੁਰਗ ਬੈਠੇ ਨੇ ਇੱਥੇ, ਮਾਤਾ ਬੈਠੀਆਂ ਨੇ, ਭੈਣਾਂ ਬੈਠੀਆਂ, ਉਹਨਾਂ ਦਾ ਸਾਥ ਦਈਏ, ਉਹਨਾਂ ਨਾਲ ਮੋਢਾ ਜੋੜ ਕੇ ਖਲੋਈਏ। ਅਸੀਂ ਦਿੱਲੀ ਵੀ 19-20 ਵਾਰ ਫਤਿਹ ਕਰ ਚੁੱਕੇ ਹਾਂ। ਅਸੀਂ ਦਿੱਲੀ ਜਿਹੋ ਜੀ ਦਿੱਲੀ ਮਾਰੀ ਉਹ ਜੀ ਬਿੱਲੀ ਮਾਰੀ, ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਜੇ ਗਵਾਲੀਅਰ ਦੇ ਕਿਲੇ ਤੇ ਪਹੁੰਚ ਗਏ ਸੀ ਨਾ, ਤੇ ਜੇ ਸਾਨੂੰ ਅੱਜ ਜੇਲ੍ਹਾਂ ਤੱਕ ਵੀ ਪਹੁੰਚਣਾ ਪਿਆ ਨਾ, ਜੇਲ੍ਹਾਂ ਨੂੰ ਤੋੜਨ, ਕੜੀਆਂ ਤੋੜਨ, ਤੇ ਅਸੀਂ ਉੱਥੋਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ। ਭਾਈ ਇਹੋ ਜਿਹੇ ਜਕਾਰੇ ਜਾਓ ਜਿਹੜੇ ਫਤਿਹ ਪਾ ਦੇਣ, ਜਕਾਰਾ ਗੱਜਦੇ ਫਤਿਹ ਪੈ ਜੇ ਖਾਲਸੇ ਦੀ। ਬਾਕੀ ਗੁਰੂ ਸਾਹਿਬ ਸਾਡੇ ਨਾਲ ਨੇ, ਇਹ ਨਹੀਂ ਕਹਿਣਾ, ਕਿਸੇ ਨੇ ਨਹੀਂ ਕਹਿਣਾ ਕਿ ਸ਼ਾਂਤੀ ਸੁਭਾਅ ਦੇ ਨਾਲ ਬੈਠੇ ਆ। ਭਾਈ ਸ਼ਾਂਤੀ ਕੇਵਲ ਸ਼ਾਂਤੀ ਹੈ, ਸਾਨੂੰ ਗੁਰੂ ਸਾਹਿਬ ਨੇ ਬੁਝਦਲ ਨਹੀਂ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸੂਰਾ ਸੋ ਪਹਿਚਾਨੀਆਂ ਜੋ ਨਰਹਿ ਦੀ ਕੇ ਹੇਠ, ਪੁਰਜਾ ਕੱਤ ਮੇਰਾ ਕਬੂ ਨਾ ਛੱਡਿਆ ਖੇਤ। ਅਸੀਂ ਹੁਣ ਖੇਤ ਨਹੀਂ ਛੱਡਣ ਵਾਲੇ, ਆਪਣਾ ਕੰਨ ਖੋਲ ਕੇ ਸੁਣ ਲੈ ਬਾਬਰ ਸਰਕਾਰ। ਜੇ ਕਿਸੇ ਨੂੰ ਕੋਈ ਛਾਖਾ ਦੇ ਮੈਦਾਨ ਵਿੱਚ ਉਤਰ ਕੇ ਖਾਵੇ, ਅਸੀਂ ਤੇ ਉਤਰੇ ਆ, ਅਸੀਂ ਪਹਿਲਾਂ ਵੀ ਉਤਰਦੇ ਆਏ ਆ, ਹੁਣ ਵੀ ਉਤਰੇ ਆ। ਭਾਈ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰ ਲੈਣੀਆਂ, ਕਿਉਂਕਿ ਸਭ ਨੇ ਸੰਗਤ ਨੇ ਹਾਜ਼ਰੀ ਇੱਥੇ ਸਟੇਜ ਤੇ ਲਵਾਉਣੀ ਆ, ਆਪਣਾ ਆਪਣਾ ਦੁੱਖ ਸਾਂਝਾ ਕਰਨਾ ਹੈ। ਦੁਬਾਰਾ ਮੈਂ ਫਿਰ ਬੇਨਤੀ ਕਰਦਾ ਹਾਂ, 16 ਤਰੀਕ ਨੂੰ ਸੰਗਤ, 26 ਤਰੀਕ ਨੂੰ ਸੰਗਤ ਵੱਧ ਚੜ ਕੇ ਪਹੁੰਚੇ। ਦਾਸ ਵੀ ਆਪਣੇ ਜਥੇ ਸਮੇਤ, ਦਲ ਬਾਬਾ ਫਤਿਹ ਸਿੰਘ ਜੀ ਹਰਿਆਣਾ ਭੇਵੇ ਇਲਾਕੇ ਤੋਂ ਸੰਗਤ ਸਮੇਤ, ਜਥੇ ਸਮੇਤ, ਨਿਹੰਗ ਸਿੰਘ ਫੌਜ ਸਮੇਤ ਪਹੁੰਚੇਗਾ ਤਿਆਰ ਹੋ ਕੇ। ਸੰਗਤ ਨੂੰ ਵੀ ਬੇਨਤੀ ਹੈ ਕਿ ਵੱਧ ਚੜ ਕੇ ਇਕੱਠ ਕੀਤਾ ਜਾਵੇ, ਤਾਂ ਕਿ ਬਾਬਰ ਸਰਕਾਰ ਹੈ ਜਿਹੜੀ ਪਤਾ ਹੋਵੇ ਉਹਨੂੰ ਕੰਨ ਹੋ ਜੇ ਵੀ ਇਹ ਕੱਚੇ ਪਿੱਲੇ ਨਹੀਂ ਹੈ, ਪੱਕੇ ਤਿਆਰ ਗੁਰੂ ਗੋਬਿੰਦ ਸਿੰਘ ਦੇ ਫੌਜੀ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਤੇ ਪਹਿਰਾ ਦੇਣ ਵਾਲੇ ਨੇ। ਭਾਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ, ਬਸ ਇਸ ਤੋਂ ਵੱਧ ਕੁਛ ਨਹੀਂ। ਇੱਥੇ ਡਟ ਕੇ ਮੁਕਾਬਲਾ ਕਰੀਏ। ਹੁਣ ਮੈਦਾਨ ਚ ਉਤਰੇ ਆ ਨਾ, ਕਹਿੰਦੇ ਪਿੱਠ ਨਹੀਂ ਵਿਖਾਣੀ, ਸਾਡੇ ਵੱਲੋਂ ਪੱਕਾ ਵੀ ਮੋਰਚਾ ਲਾਇਆ ਜਾਏਗਾ ਦਲ ਪੰਥ ਵੱਲੋਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਆ ਜਥੇਦਾਰ ਸਾਹਿਬ ਦਾ, ਜਿਨ੍ਹਾਂ ਵੱਲੋਂ ਇਸ ਗੱਲ ਦਾ ਵੀ ਐਲਾਨ ਕੀਤਾ ਗਿਆ ਜਿੱਥੇ ਪੱਕੇ ਮੋਰਚੇ ਦੇ ਵਿੱਚ ਰਹਿਣ ਲਈ ਵੀ ਉਹ ਤਿਆਰੀ ਕਰ ਰਹੇ ਨੇ,
ਉੱਥੇ 26 ਤਰੀਕ ਨੂੰ ਜਿਹੜਾ ਕਾਲਾ ਦਿਵਸ ਮਨਾਇਆ ਜਾ ਰਿਹਾ, ਕਿਉਂਕਿ ਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਹੋ ਰਹੀ ਹੈ, ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਜਿਹੜੇ ਕਾਤਲ ਨੇ, ਦੋਸ਼ੀ ਨੇ, ਉਹਨਾਂ ਨੂੰ ਫੜਿਆ ਜਾ ਰਿਹਾ। ਸੋ 26 ਤਰੀਕ ਸੰਬੰਧੀ ਅਸੀਂ ਬਾਰ-ਬਾਰ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਉਦੋਂ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਸ਼ਮੂਲੀਅਤ ਕੀਤੀ ਜਾਵੇ। ਹੁਣ ਇਹਨਾਂ ਤੋਂ ਬਾਅਦ ਸੂਬਾ ਪ੍ਰਧਾਨ ਪੰਚਾਇਤ ਯੂਨੀਅਨ ਭਾਈ ਰਵਿੰਦਰ ਸਿੰਘ ਜੀ ਰਿੰਕੂ ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਤੇ 26 ਤਰੀਕ ਸੰਬੰਧੀ ਵੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚਣਗੇ। ਤੇ ਅਸੀਂ ਧੰਨਵਾਦੀ ਆ ਨਰੇਗਾ ਵਰਕਰ ਫਰੰਟ ਦਾ, ਉਹਨਾਂ ਵੱਲੋਂ ਵੀ ਸ਼ਮੂਲੀਅਤ ਪਹਿਲੇ ਦਿਨ ਤੋਂ ਕੀਤੀ ਜਾ ਰਹੀ ਹੈ। ਰੇਸ਼ਮ ਸਿੰਘ ਜੀ ਕਾਲੋਂ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਅੱਗੇ ਸਿੱਖ ਲੀਡਰ ਭਾਈਚਾਰੇ ਨਾਲ ਸੰਬੰਧਿਤ ਸਰਦਾਰ ਮੇਠਣ ਸਿੰਘ ਜੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਨਸਾਫ ਮੋਰਚਾ ਦੇ ਸੱਦੇ ਤੇ ਪਹੁੰਚੀ ਸਾਰੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਜੋ ਅਸੀਂ ਇਹ ਮੋਰਚਾ ਲਾਇਆ ਉਹਦੇ ਸੰਬੰਧ ਦੇ ਵਿੱਚ ਆਪੋ ਆਪਣੀਆਂ ਵਿਚਾਰਾਂ ਰੱਖੀਆਂ। ਮੈਂ ਬਹੁਤਾ ਟਾਈਮ ਨਹੀਂ ਲੈਣਾ, ਮੈਂ ਤਾਂ ਸਿਰਫ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਪੰਚਾਇਤ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਹਾਜ਼ਰੀ ਲਵਾਉਣ ਵਾਸਤੇ ਆਇਆ, ਕਿਉਂਕਿ ਜਦੋਂ ਵੀ ਜ਼ਬਰ ਤੇ ਜ਼ੁਲਮ ਹੁੰਦਾ ਹੈ ਪੰਜਾਬ ਦੇ ਉੱਪਰ ਤਾਂ ਪੰਜਾਬ ਦੇ ਲੋਕ ਉਹਦਾ ਗੱਜ ਵੱਜ ਕੇ ਸਾਥ ਦਿੰਦੇ ਆ। ਜਿਵੇਂ ਸਾਡੀਆਂ ਪੰਚਾਇਤਾਂ ਨੇ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਇਆ ਤੇ ਅੱਜ ਵੀ ਜਿਹੜਾ ਇਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਪਰਮ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਪੰਜਾਬ ਦੇ ਵਿੱਚ ਹੋਈਆਂ ਨੇ, ਉਹਨਾਂ ਦੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਉਸ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਮੋਰਚਾ ਲੱਗਿਆ ਹੈ। ਮੈਂ ਸਾਰੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਕਿ ਪਿੰਡਾਂ ਦੇ ਵੱਧ ਤੋਂ ਵੱਧ ਪੰਚ ਸਰਪੰਚ ਤੇ ਪਿੰਡਾਂ ਦੇ ਸਾਰੇ ਲੋਕ ਇਸ ਮੋਰਚੇ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਗੇ ਅਤੇ ਇਸ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਪੂਰਨ ਤੌਰ ਤੇ ਸਹਿਯੋਗ ਦੇਣਗੇ। ਇੰਨਾ ਕੁਝ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਆ ਭਾਈ ਰਵਿੰਦਰ ਸਿੰਘ ਰਿੰਕੂ ਜੀ ਦਾ, ਜਿਹੜੇ ਸੂਬਾ ਪ੍ਰਧਾਨ ਨੇ ਪੰਚਾਇਤ ਯੂਨੀਅਨ ਦੇ। ਉਹਨਾਂ ਵੱਲੋਂ ਵੀ ਇੱਥੇ ਵੱਡੇ ਪੱਧਰ ਦੇ ਉੱਤੇ ਐਲਾਨ ਕੀਤਾ ਗਿਆ ਕਿ ਅਸੀਂ ਵੀ ਪੱਕੇ ਮੋਰਚੇ ਦਾ ਪੂਰਨ ਰੂਪ ਦੇ ਵਿੱਚ ਸਮਰਥਨ ਕਰਦੇ ਆ। ਸੋ ਹੁਣ ਮੇਰੀ ਬੇਨਤੀ ਹੈ, ਸਿੱਖ ਲੀਡਰ ਸਿੰਘ ਸਭਾ ਪੰਜਾਬ ਦੇ ਪ੍ਰਧਾਨ ਨੇ ਭਾਈ ਮੇਠਣ ਸਿੰਘ ਜੀ, ਉਹ ਆਪ ਜੀ ਦੇ ਨਾਲ ਕੁਝ ਮਿੰਟਾਂ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੱਜ ਇਸ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਆ, 300 ਮਹਾਰਾਜ ਦੇ 28 ਸਰੂਪ ਜਿਹੜੇ ਪੁਰਾਤਨ ਨੇ ਉਹ ਆਪਾਂ ਨੂੰ ਲੱਭ ਨਹੀਂ ਰਹੇ। ਸਰਕਾਰਾਂ ਤੋਂ ਆਸ ਭਾਲਦੇ ਆ, ਪਰ ਸਰਕਾਰਾਂ ਸਾਨੂੰ ਹਰ ਵਕਤ ਜਦੋਂ ਇਲੈਕਸ਼ਨ ਦੇ ਟਾਈਮ ਆਉਂਦੇ ਨੇ ਤਾਂ ਸਾਨੂੰ ਉਹਨਾਂ ਦੇ ਨਾਂ ਤੇ ਆਪਣੀਆਂ ਵੋਟ ਬੈਲਟਾਂ ਦੇ ਲਈ ਸਾਨੂੰ ਯੂਜ਼ ਕਰਦੀ ਆ। ਜਦੋਂ ਇਹ ਕੰਮ ਸਾਰਾ ਖਤਮ ਹੋ ਜਾਂਦਾ ਤੇ ਸਰਕਾਰਾਂ ਭੁੱਲ ਜਾਂਦੀਆਂ। ਤੇ ਅੱਜ ਜਿਹੜਾ ਕੌਮ ਦਾ ਕੌਮੀ ਮੋਰਚਾ ਲੱਗਿਆ, ਇਹਦੇ ਵਿੱਚ ਰਲ ਮਿਲ ਕੇ ਮੈਂ ਕਹਿੰਦਾ ਪੂਰਾ ਪੰਜਾਬ ਕੀ ਪੂਰਾ ਵਰਲਡ ਤੇ ਪਹੁੰਚੂਗਾ। ਜਿਵੇਂ ਦਿੱਲੀ ਦੇ ਵਿੱਚ ਆਪਾਂ ਜਿੱਤ ਕੇ ਆਏ ਆ, ਤਾਂ ਇਹ ਤਾਂ ਫਿਰ ਵੀ ਖੁਦ ਆਪਾਂ ਪੰਜਾਬ 'ਚ ਬੈਠੇ ਆ। ਤਾਂ ਅਸੀਂ ਹਰ ਵਕਤ ਪੰਥ ਦੇ ਨਾਲ ਰਹੇ ਆ, ਪੰਥ ਦੇ ਨਾਲ ਖੜੇ ਆ, ਅੱਜ ਵੀ ਖੜੇ ਆ। ਛੇਵੇਂ ਪਾਤਸ਼ਾਹੀ ਨੇ ਸਿੱਖਲੀ ਘਰ ਦਾ ਖਿਤਾਬ ਸਾਨੂੰ ਦਿੱਤਾ ਸੀ, ਕਿਉਂਕਿ ਹਰ ਗੁਰੂਆਂ ਤੋਂ ਲੈ ਕੇ ਅੱਜ ਤੱਕ ਇਹ ਜਿਹੜਾ ਸਮਾਜ ਆ
ਹਥਿਆਰ ਹੀ ਬਣਾਉਂਦਾ ਰਿਹਾ, ਜੰਗੀ ਹਥਿਆਰ, ਚਾਹੇ ਉਹ ਤੋਪ ਸੀ ਜਾਂ ਕਿਰਪਾਨਾਂ ਸੀ ਜਾਂ ਵਰਸ਼ੇ ਸੀ ਜਾਂ ਢਾਲਾਂ ਸੀ। ਪਰ ਸਮਾਂ ਬਦਲ ਗਿਆ। ਪਰ ਅੱਜ ਸਮੇਂ ਦੇ ਵਿੱਚ ਸਾਨੂੰ ਇੰਨਾ ਕੁ ਇਕੱਠ ਕਰਨਾ ਪੈਣਾ ਜਿਹੜੀਆਂ ਸਰਕਾਰਾਂ ਦੀਆਂ ਨੀਂਦਾਂ ਉਡਾਉਣ, ਤੇ ਉਸ ਇਕੱਠ ਦੇ ਲਈ ਅਸੀਂ 26 ਤਰੀਕ ਨੂੰ ਜਿੰਨਾ ਵੀ ਸਾਡਾ ਪਰਿਵਾਰ ਆ ਅਸੀਂ ਵੱਧ ਚੜ ਕੇ ਇੱਥੇ ਪਹੁੰਚਾਂਗੇ। ਵਿਸ਼ਵਾਸ ਦਿਵਾਉਂਦੇ ਆ ਪੰਥ ਦੇ ਨਾਲ ਪਹਿਲਾਂ ਵੀ ਸਾਡੇ ਖੜਦੇ ਆਏ ਤੇ ਅੱਜ ਵੀ ਖੜੇ ਆ। ਜੇ ਕੁਰਬਾਨੀਆਂ ਦੇਣ ਦੀ ਲੋੜ ਪਊਗੀ ਤਾਂ ਅਸੀਂ ਕੁਰਬਾਨੀਆਂ ਵੀ ਦੇਵਾਂਗੇ। ਪਰਿਵਾਰ ਕਦੀ ਪਿੱਛੇ ਨਹੀਂ ਹਟੂਗਾ ਇਸ ਕੰਮ ਤੋਂ। ਤੇ ਸਾਡੇ ਵਿੱਚ ਅੱਜ ਵੀ ਸਾਡੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਜੀ ਸੇਵਾ ਦੇ ਉਹ ਵੀ ਪ੍ਰਧਾਨ ਪਹੁੰਚੇ ਨੇ, ਧਾਰਮਿਕ ਵਿੰਗ ਦੇ ਪ੍ਰਧਾਨ ਪਹੁੰਚੇ ਨੇ, ਸਰਦਾਰ ਹਿੰਮਤ ਸਿੰਘ ਜੀ ਜਥੇਦਾਰ ਪਹੁੰਚੇ ਨੇ, ਕਰਮਜੀਤ ਸਿੰਘ ਪਹੁੰਚੇ ਨੇ। ਟੋਟਲੀ ਸਾਡੀ ਜਿਹੜੀ ਟੀਮ ਦੇ ਆਗੂ ਕਰਨੇ ਮੁੰਡੇ ਪਹੁੰਚੇ ਆ। ਅਸੀਂ ਅੱਜ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਂਦੇ ਆ ਇਹ ਸੁਨੇਹਾ ਅਸੀਂ 26 ਤਰੀਕ ਦਾ ਘਰ ਘਰ ਪਹੁੰਚਾਵਾਂਗੇ ਔਰ ਵੱਧ ਚੜ ਕੇ ਇੱਥੇ ਸੰਗਤ ਨੂੰ ਲੈ ਕੇ ਆਵਾਂਗੇ ਵੀ ਜਿਹੜੀ ਆਪਣੀ ਲੰਬੇ ਸਮਿਆਂ ਤੋਂ ਮੰਗ ਚੱਲ ਰਹੀ ਆ ਵੀ ਜਿਹੜੇ ਆਪਣੇ ਸਿੰਘ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਕੈਦ ਉਹਨਾਂ ਨੂੰ ਆਪਾਂ ਛੁਡਾ ਸਕੀਏ ਤੇ ਆਉਣ ਵਾਲੇ ਟਾਈਮ 'ਚ ਉਹੀ ਪੰਜਾਬ ਦੁਬਾਰਾ ਵਸਾ ਸਕੀਏ। ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਟਾਈਮ ਦੇ ਹਿਸਾਬ ਨਾਲ ਫਤਿਹ ਦੀ ਸਾਂਝ ਪਾਉਣਾ ਤੇ ਇੱਕ ਵਿਸ਼ਵਾਸ ਤੁਹਾਨੂੰ ਜ਼ਰੂਰ ਦਿਵਾ ਕੇ ਜਾਂਦੇ ਆ ਤੇ ਵੱਧ ਤੋਂ ਵੱਧ ਚੜ ਕੇ ਇੱਥੇ ਸੰਗਤ ਨੂੰ ਪਹੁੰਚਾਂਗੇ 26 ਤਰੀਕ ਨੂੰ। ਸਾਰਿਆਂ ਦਾ ਫਿਰ ਤੋਂ ਆਇਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਬੁਲਾਉਣੀ ਪੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਪੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਵਿਸ਼ੇਸ਼ ਤੌਰ ਤੇ ਉਹਨਾਂ ਸਟੇਟਾਂ ਵਿੱਚ 4 ਸਿੱਖਾਂ ਨਾਲ ਸੰਬੰਧਿਤ ਕੌਮਾਂ ਨੇ, 4 ਬਣਜਾਰੇ ਸਿੱਖ, ਸ਼ਿਖਲੀਗਰ ਸਿੱਖ, ਗੌਰਮਾਟੀ ਤੇ ਲਬਾਣਾ ਬਰਾਬਰ। ਇਦਾਂ ਹੀ ਆ ਜੀ। ਗੌਰਮਾਟੀ ਹੁੰਦੇ ਆ ਜਿਹੜੇ ਮਿੱਟੀ ਦੇ ਭਾਂਡੇ ਬਣਾ ਕੇ ਵੇਚਦੇ ਨੇ। ਸ਼ਿਖਲੀਗਰ ਹੁੰਦੇ ਨੇ ਜਿਹੜੀ ਚੀਜ਼ ਦੀ ਸ਼ਕਲ ਬਣਾ ਕੇ ਉਦਾਂ ਦਾ ਲੋਹੇ ਦੀ ਚੀਜ਼ ਬਣਾ ਦਿੰਦੇ ਨੇ। ਲਬਾਣੇ ਸਿੱਖ ਉੱਥੇ ਲੂਣ ਦਾ ਵਪਾਰ ਕਰ ਸਕਦੇ ਸਨ, ਬਣਜਾਰੇ ਦੂਆ ਬਣਦੀ ਕਰਦੇ ਸੀ। ਇਹ ਬਹੁਤ ਹੀ ਸਿੱਖੀ ਨਾਲ ਜੁੜੇ ਹੋਏ ਨੇ। ਇਹਨਾਂ ਦੇ ਪਰਿਵਾਰ ਦੇ ਵਿੱਚ ਦਾੜੀ ਕੇਸ ਰੱਖਣੇ ਕੁੱਟ-ਕੁੱਟ ਕੇ ਭਰੀ ਹੋਈ। ਸਾਡੇ ਪੰਜਾਬ ਦੇ ਪਤਵੰਤਿਆਂ ਨੇ ਹੁਣ ਤੱਕ ਇਹਨਾਂ ਨੂੰ ਪਰੇ ਰੱਖਿਆ। ਪਿੰਡਾਂ ਦੇ ਪਿੰਡ ਨੇ ਮੈਨੂੰ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ ਇਹਨਾਂ ਦੇ ਇਲਾਕੇ ਵਿੱਚ। ਇਹ ਸਿੱਖੀ ਨਾਲ ਬਹੁਤ ਪਿਆਰ ਕਰਦੇ ਨੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਸੰਸਥਾਵਾਂ ਨੇ ਇਹਨਾਂ ਦੀ ਮਦਦ ਕੀਤੀ ਹੈ। ਜੋ ਬ੍ਰਿਟਿਸ਼ ਸਿੱਖ ਕੌਂਸਲ ਹੈ ਵਿਦੇਸ਼ ਵਿੱਚ ਬੈਠੇ, ਉਹਨਾਂ ਦੇ ਮੁਖੀਆਂ ਨੇ ਗੁਰਦੁਆਰਾ ਸਾਹਿਬ ਬਣਾਏ। ਪਾਣੀ ਨਹੀਂ, ਮੈਂ ਇਹਨਾਂ ਬਾਰੇ ਤਾਂ ਮੈਂ ਚੱਕਿਆ ਇਹ ਗੱਲ ਕਰਨੀ ਚਾਹੀ। ਇਹਨਾਂ ਦੇ ਉਸ ਸ਼ਹਿਰ ਦੇ ਵਿੱਚ ਪ੍ਰੋਗਰਾਮ ਕਰਾਇਆ ਸਿੱਖ ਰਿਲੀਫ ਨੇ, ਜੋ ਇੰਗਲੈਂਡ ਦੀ ਸੰਸਥਾ। ਕੋਈ 60 ਦੇ ਕਰੀਬ ਮਸ਼ੀਨਾਂ ਵੰਡੀਆਂ ਤੇ ਇਲਾਕੇ ਦਾ 5 ਵਾਰੀ ਜਿੱਤਿਆ ਹੋਇਆ ਐਮਐਲਏ ਆ ਗਿਆ। 5 ਵਾਰੀ। ਜੋ ਬੜੀ ਵੱਡੀ ਪਾਰਟੀ ਦਾ ਮੈਂ ਨਾਮ ਲੈਣਾ ਉਚਿਤ ਠੀਕ ਨਹੀਂ ਸਮਝਦਾ। ਉਹਦੇ ਸਾਹਮਣੇ ਮੈਂ ਉਹਨੂੰ ਸਵਾਲ ਕੀਤਾ। ਮੈਂ ਇਹਨਾਂ ਦੀਆਂ ਬਸਤੀਆਂ ਦੇਖੀਆਂ, ਬਸਤੀਆਂ ਜਿੱਥੇ ਕਾਨਿਆਂ ਦੀਆਂ ਛੱਤਾਂ ਮੀਂਹ ਪੈਂਦਾ ਪਾਣੀ ਆਉਂਦਾ ਤੇ ਕੋਈ ਰਾਹ ਨਹੀਂ, ਕੋਈ ਸਕੂਲ ਨਹੀਂ, ਕੋਈ ਪਾਣੀ ਨਹੀਂ। ਮੈਂ ਉਹਨੂੰ ਸਵਾਲ ਪੁੱਛਿਆ ਕਿ ਤੁਹਾਡੇ ਮੁਲਕ ਦੇ ਨਾਗਰਿਕ ਨੇ ਸ਼ਾਇਦ 26,000 ਦੇ ਕਰੀਬ ਉਸ ਕੌਂਸੀ ਵਿੱਚ ਵਿਧਾਨ ਸਭਾ ਚ ਇਹਨਾਂ ਦੀ ਵੋਟ ਹੈ। ਮੈਂ ਕਿਹਾ ਤੁਹਾਡੇ ਇਹ ਨਾਗਰਿਕ ਨੇ ਇਸ ਮੁਲਕ ਦੇ ਕਹਿੰਦੇ ਹਾਂ। ਮੈਂ ਕਿਹਾ ਮਨੁੱਖ ਨੇ, ਇਨਸਾਨ ਨੇ, ਉਹਨੇ ਅੰਗਰੇਜ਼ੀ ਵਿੱਚ ਮੇਰੇ ਨਾਲ ਗੱਲ ਕਰਨੀ ਚਾਹੀਦੀ। ਮੈਂ ਕਿਹਾ ਅੰਗਰੇਜ਼ੀ ਕਰ ਲੈ। ਕਹਿੰਦੇ ਹਾਂ। ਮੈਂ ਕਿਹਾ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਸ਼ੁੱਧ ਪਾਣੀ ਆਵੇ,
ਇਹਨਾਂ ਕੋਲ ਅਧਿਕਾਰ ਨਹੀਂ ਵੀ ਸਕੂਲ ਇਹਨਾਂ ਦੇ ਹੋਣ, ਇਹਨਾਂ ਕੋਲ ਅਧਿਕਾਰ ਨਹੀਂ ਇਹ ਵੀ ਸੜਕ ਦੇ ਉੱਤੇ ਚੱਲੇ ਟੁੱਟੇ ਰਸਤੇ ਚੱਲਦੇ ਨੇ ਰੋਡ ਹੱਕਾ ਹੋ। ਮੈਨੂੰ ਕਹਿੰਦਾ ਆਪਣੇ ਆਪਾਂ ਇਹਨਾਂ ਨਾਲ ਰਲ ਕੇ ਕੰਮ ਕਰੀਏ। ਮੈਂ ਕਿਹਾ ਸਾਨੂੰ ਰਲਣ ਦੀ ਕੀ ਜ਼ਰੂਰਤ ਆ? ਤੁਸੀਂ ਖੁਦ ਸੋਚੋ, ਤੁਹਾਡੀਆਂ ਵੋਟਾਂ ਨੇ, ਜੇ ਤੁਸੀਂ ਇਹਨਾਂ ਨੂੰ ਇਨਸਾਨ ਮੰਨਦੇ ਹੋ ਤੇ ਫਿਰ ਇਨਸਾਨੀਅਤ ਵਾਲਾ ਇਹਨਾਂ ਦਾ ਵਿਵਹਾਰ। ਇਹ ਉਹ ਸਿੱਖ ਨੇ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਉਹਨਾਂ ਇਲਾਕਿਆਂ ਵਿੱਚ ਇਹ ਬਹੁਤ ਹੀ ਗਰੀਬੀ ਦੀ ਤਹਿ ਤੋਂ ਥੱਲੇ ਜ਼ਿੰਦਗੀ ਜੀ ਰਹੇ ਨੇ, ਪਰ ਸਿੱਖ ਨੇ। ਇਹਨਾਂ ਨੇ ਕੋਈ ਆਪਣੀ ਸਿੱਖੀ ਨਹੀਂ ਛੱਡੀ। ਅੱਜ ਪੰਜਾਬ ਵਾਸਤੇ, ਦੁਨੀਆ ਵਾਸਤੇ, ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ ਇੱਕ ਬਹੁਤ ਹੀ ਵੱਡੀ ਜਿੱਤ ਹੋਈ ਹੈ। ਜੀਰੇ ਦੀ ਫੈਕਟਰੀ, ਜੀਰੇ ਉਸ ਫੈਕਟਰੀ ਦੇ ਮਾਲਕ ਨੇ ਅੱਜ ਬੰਦ ਕਰਨ ਦਾ ਐਲਾਨ ਕੀਤਾ। ਬਹੁਤ ਵੱਡੀ ਜਿੱਤ। ਸਾਰੀਆਂ ਹੀ ਕਿਸਾਨ ਯੂਨੀਅਨ, ਸਾਰੀਆਂ ਹੀ ਸਮਾਜਿਕ, ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਇਹ ਵਧਾਈ ਦੇ ਪਾਤਰ ਨੇ। ਜਿੱਥੇ ਏਡਾ ਜ਼ਹਿਰੀਲਾ ਪਾਣੀ ਧਰਤੀ ਵਿੱਚੋਂ ਨਿਕਲਿਆ, ਕੈਂਸਰ ਵਰਗੀਆਂ ਬਿਮਾਰੀਆਂ ਹੋਈਆਂ, ਸਿਰ ਤੇ ਜੂੰ ਨਹੀਂ ਸਰਕੀ ਸਰਕਾਰ ਦੀ। ਹੱਦ ਹੀ ਹੋ ਗਈ। ਹਰ ਕੰਮ ਲਈ ਸਾਨੂੰ ਧਰਨਾ ਲਾਉਣਾ ਪੈ ਰਿਹਾ, ਹਰ ਕੰਮ, ਕਿਉਂਕਿ ਇਹ ਫੈਕਟਰੀਆਂ ਉਸ ਫੈਕਟਰੀ ਦੇ ਮਾਲਕ ਨੇ ਨਹੀਂ ਲਾਈਆਂ। ਇਹ ਗੰਦੀ ਸੌੜੀ ਸਿਆਸੀ ਲੀਡਰਸ਼ਿਪ ਦੀ ਬਦੌਲਤ ਉੱਥੇ ਉਹਨਾਂ ਨੇ ਨਿਕਾਸ ਕੋਈ ਰੱਖਿਆ ਜਿੱਥੇ ਜਿੱਥੇ ਚਾਹੁੰਦੇ ਸਨ ਫੈਕਟਰੀਆਂ ਲੱਗੀਆਂ। ਅੱਜ ਉਹਨਾਂ ਦੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਅੱਜ ਸਿੱਖ ਸੰਗਤਾਂ ਨੂੰ ਮੂੰਹਾਂ ਨਾਲ ਖੋਲਣੀਆਂ ਪੈ ਰਹੀਆਂ। ਕਸੂਰ ਉਹ 'ਚ ਕਿਹਦਾ? ਕਸੂਰ ਸਾਡਾ। ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਕੁਰਸੀਆਂ ਦੇ ਬਿਠਾਇਆ। ਸੋ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਾਨਕ ਨਾਮ ਲੇਵਾ ਪੰਜਾਬ ਨਾਲ ਸੰਬੰਧਿਤ ਨਹੀਂ, ਦੁਨੀਆ ਨਾਲ ਸੰਬੰਧਿਤ ਇੱਕ ਵੱਡਾ, ਬਹੁਤ ਵੱਡਾ ਮੋਰਚਾ ਜਿੱਤਿਆ। ਮੋਰਚੇ ਦੇ ਸੰਚਾਲਕ, ਉੱਥੇ ਜਾਣ ਵਾਲੀਆਂ ਸੰਗਤਾਂ, ਉਹ ਵਧਾਈ ਦੇ ਪਾਤਰ ਨੇ। ਗੁਰੂ ਪਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ ਅਰਦਾਸ ਹੈ ਉਹਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ੇ, ਸ਼ਕਤੀ ਬਖਸ਼ੇ। ਤੇ ਉਹਨਾਂ ਨੂੰ ਬੇਨਤੀ ਹੈ, ਆਪਾਂ ਇੱਕ ਮੋਰਚਾ ਜਿੱਤਿਆ ਤੁਹਾਡੇ ਇਲਾਕੇ ਦਾ, ਆਪਾਂ ਇਹ ਵੀ ਮੋਰਚਾ ਜਿੱਤਣਾ। ਉਹ ਸਾਰੀ ਦੀ ਸੰਗਤ ਇੱਥੇ ਸ਼ਮੂਲੀਅਤ ਕਰੇ। ਹੁਣ ਸਾਡੇ ਪਾਸ ਦਿਲਬਾਗ ਸਿੰਘ ਨੇ, ਬਾਬਾ ਬਿਧੀ ਚੰਦ ਜੀ, ਜਿਹੜੇ ਬਹੁਤ ਹੀ ਮਹਾਨ ਸਾਡੀ ਸਿੱਖ ਕੌਮ ਦੇ ਹੋਏ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ। ਉਹਨਾਂ ਦੀ ਸੰਪਰਦਾ ਜੋ ਚੱਲ ਰਹੀ ਹੈ, ਬਾਬਾ ਸਵਰ ਸਿੰਘ ਵਾਲੇ ਚਰਾਰੇ ਅਵਤਾਰ ਸਿੰਘ ਜੀ, ਉਹ 3 ਦਿਨ ਤੋਂ ਇੱਥੇ ਸ਼ੋਭਤ ਨੇ। ਅਸੀਂ ਪਰਸੋਂ ਨੂੰ ਉਹਨਾਂ ਪਾਸ ਜਾਣਾ ਵੀ ਹੈ। ਬਹੁਤ ਵੱਡਾ ਸਮਾਗਮ ਹੋ ਰਿਹਾ ਉੱਥੇ। ਉਹਨਾਂ ਨੂੰ ਬੇਨਤੀ ਕਰਨੀ ਆ ਕਿ ਘੋੜਿਆਂ ਦੇ ਨਾਲ ਉਹਨਾਂ ਕੋਲ 1-2 ਹਾਥੀ ਵੀ ਨੇ, ਇਸ ਧਰਤੀ ਤੇ ਆ ਕੇ ਸਾਡਾ ਸਾਥ ਦੇਣ। ਆਪਾਂ ਇਹ ਜਿਹੜਾ ਬਹੁਤ ਵੱਡਾ ਰੋਸ ਮਾਰਚ ਕੱਢਣਾ, ਮੋਹਾਲੀ ਦੀ ਧਰਤੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਇੱਥੇ 20 ਕਿਲੋਮੀਟਰ ਦਾ ਏਰੀਆ ਹੋਣਾ। ਮੋਟਰਸਾਈਕਲ, ਕਾਰਾਂ, ਸਕੂਟਰ, ਘੋੜੇ, ਹਾਥੀ, ਗੱਡੀਆਂ, ਟਰਾਲੀਆਂ, ਇਹ ਆਪਾਂ ਲੈ ਕੇ ਇਹ ਪ੍ਰਦਰਸ਼ਨੀ ਕਰਨੀ ਹੈ। ਸੁੱਤੀ ਹੋਈ ਸਰਕਾਰ ਨੂੰ ਜਗਾਉਣਾ। ਉਹਦੇ ਵਾਸਤੇ ਮੇਰੀ ਵਾਰ-ਵਾਰ ਅਪੀਲ ਹੈ, ਜਿੱਦਾਂ ਆਪਾਂ ਜੀਰਾ ਫੈਕਟਰੀ ਦਾ ਮੋਰਚਾ ਜਿੱਤਿਆ, ਤਨਦੇਹੀ ਦੇ ਨਾਲ, ਸਵੈ ਮਾਨ ਤੇ ਅਣਖ ਦੇ ਨਾਲ ਆਪਾਂ ਇਸ ਮੋਰਚੇ ਵਿੱਚ ਉਹ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੱਥੇ ਵਧਾਈ ਦੇ ਪਾਤਰ ਸੀ ਪੂਰਤੀ ਕਰਨ। ਇਹ ਵੀਰ ਦਿਲਬਾਗ ਸਿੰਘ ਨੇ, ਉਸ ਬਾਬਾ ਬਿਧੀ ਚੰਦ ਜਿਹੜੇ ਨੇ ਉਹਨਾਂ ਦੀ ਸੰਪਰਦਾਵਾਂ ਦੇ ਜਿਹੜੇ ਬਾਬਾ ਸਵਰ ਸਿੰਘ ਨੇ, ਇਸ ਟਾਈਮ ਉਹਨਾਂ ਦੀ ਬਾਬਾ ਦਇਆ ਸਿੰਘ ਦੀ ਬਰਸੀ ਮਨਾਈ ਜਾ ਰਹੀ ਉੱਥੇ। 19 ਜਨਵਰੀ ਨੂੰ ਮੈਂ ਬੇਨਤੀ ਕਰਤੀ, ਪਰਸੋਂ ਮਨਾਈ ਜਾ ਰਹੀ ਹੈ। ਤੇ 2-3 ਮਿੰਟ ਲਾਉਣਗੇ, ਆਪਾਂ ਛੇਤੀ ਸਮਾਪਤੀ ਕਰਨੀ ਹੈ। ਹਾਂਜੀ, ਹੁਣ ਜਸਵਿੰਦਰ ਸਿੰਘ ਜੀ ਰਾਜਪੁਰਾ ਨੇ ਕੋਈ ਬੇਨਤੀ ਕਰਨੀ, ਉਸ ਤੋਂ ਬਾਅਦ ਸਾਡੇ ਵੀਰ ਦਿਲਬਾਗ ਸਿੰਘ ਜੀ ਫਿਰੋਜ਼ਪੁਰ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਇਹ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਜਿੰਨੀ ਵੀ ਸੰਗਤ ਇੱਥੇ ਪੰਡਾਲ ਦੇ ਵਿੱਚ, ਲੰਗਰ 'ਚ ਜਾਂ ਬਾਹਰ ਮੌਜੂਦ ਹੈ,
ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇੱਥੇ ਕੁਝ ਛੋਟੀ ਮੋਟੀਆਂ ਨਾ ਚੋਰੀਆਂ ਹੋ ਰਹੀਆਂ ਨੇ। ਸੋ ਮੇਰੀ ਪਹਿਰੇਦਾਰਾਂ ਨੂੰ ਵੀ ਬੇਨਤੀ ਹੈ ਕਿ ਕੋਈ ਇੱਥੇ ਸੰਗਤ ਦੇ ਜੋੜੇ ਚੁੱਕ ਕੇ ਲੈ ਜਾਂਦਾ ਵਾ, ਕੋਈ ਲੋਈ ਚੁੱਕ ਰਿਹਾ। ਸੋ ਇਹ ਥੋੜਾ ਜਿਹਾ ਇਹ ਜਿਹੜੇ ਕੌਣ ਲੋਕ ਨੇ, ਕਿਹੜੇ ਬੰਦੇ ਇੱਥੇ ਕੰਮ ਕਰ ਰਹੇ ਨੇ, ਉਹਨਾਂ ਦਾ ਧਿਆਨ ਰੱਖਿਆ ਜਾਵੇ। ਤੇ ਸੰਗਤ ਨੂੰ ਵੀ ਬੇਨਤੀ ਹੈ ਆਪਣੇ ਪਰਸ, ਮੋਬਾਈਲ ਜਾਂ ਜੋ ਤੁਸੀਂ ਜ਼ਰੂਰੀ ਸਮਾਨ ਕੀਮਤੀ ਲੈ ਕੇ ਆਏ ਹੋ ਨਾਲ, ਉਹਦਾ ਤੁਸੀਂ ਖੁਦ ਗੰਭੀਰਤਾ ਦੇ ਨਾਲ ਕਿਰਪਾ ਕਰਕੇ ਧਿਆਨ ਰੱਖੋ। ਨਾਲ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਬੰਦੇ ਇੱਥੇ ਇਹੋ ਜਿਹਾ ਕੰਮ ਕਰ ਰਹੇ ਨੇ। ਸੋ ਹੁਣ ਭਾਈ ਦਿਲਬਾਗ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕਾ ਖਾਲਸਾ ਖਾਸ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਜੋ 7 ਜਨਵਰੀ ਤੋਂ ਸ਼ੁਰੂ ਹੋਇਆ ਔਰ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਅਤੇ ਜਿੰਨੇ ਵੀ ਕੌਮੀ ਮੋਰਚੇ ਹਨ ਉਹਨਾਂ ਦੀ ਜਿੱਤ ਤੱਕ ਇਹ ਚਾਲੂ ਰਹੇਗਾ, ਜਾਰੀ ਰਹੇਗਾ। ਇਹ ਐਲਾਨ ਹੋ ਚੁੱਕਾ ਹੈ। ਜਿਵੇਂ ਕਿ ਕਈ ਬੁਲਾਰੇ ਇੱਥੇ ਬੋਲ ਕੇ ਗਏ ਸੀਗੇ ਕਿ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਾ ਹੋ ਜਾਣ ਉਹਨਾਂ ਚਿਰ ਮੋਰਚਾ ਚਾਲੂ ਰਹੇ। ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਮੋਰਚਾ ਉਹਨਾਂ ਸਮਾਂ ਹੀ ਚੱਲੇਗਾ ਜਿੰਨਾ ਚਿਰ ਸਾਡੇ ਸਿੱਖ ਸਰਦਾਰ, ਨੌਜਵਾਨ ਕੌਮ ਦੇ ਹੀਰੇ ਯੋਧੇ ਜਿੰਨਾ ਚਿਰ ਰਿਹਾ ਹੋ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਹੋ ਜਾਂਦੇ। ਜਦੋਂ ਗੁੰਗੀਆਂ ਤੇ ਬਹਿਰੀਆਂ ਸਰਕਾਰਾਂ ਉਹ ਸਾਡੇ ਕੌਮ ਦੇ ਹੀਰੇ ਸਾਡੇ ਪਾਸ ਇੱਥੇ ਖਿਲਾਰ ਦੇਣਗੀਆਂ, ਸਾਡੇ ਪਾਸ ਬਿਠਾ ਦੇਣਗੀਆਂ, ਉਦੋਂ ਹੀ ਇਹ ਮੋਰਚਾ ਜਿਹੜਾ ਚੁੱਕਿਆ ਜਾਵੇਗਾ। ਉਦੋਂ ਪਹਿਲਾਂ ਮੋਰਚਾ ਨਹੀਂ ਚੁੱਕਿਆ ਜਾਵੇਗਾ। ਸੋ ਦਾਸ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਮਹਾਂਪੁਰਖਾਂ ਵੱਲੋਂ ਜੋ ਪਰਸੋਂ ਤੋਂ ਲੈ ਕੇ ਇੱਥੇ ਸੇਵਾ ਨਿਭਾ ਰਹੇ ਹਾਂ, ਸੋ ਜਥੇ ਦੇ ਸਮੇਤ ਔਰ ਬੇਨਤੀ ਹੈ ਸੰਗਤਾਂ ਨੂੰ ਕਿ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਦੀ ਸਾਲਾਨਾ ਬਰਸੀ 19 ਜਨਵਰੀ ਨੂੰ ਪਰਸੋਂ ਮਨਾਈ ਜਾ ਰਹੀ ਹੈ ਸੁਰ ਸਿੰਘ ਦੀ ਧਰਤੀ ਤੇ। ਸੋ ਗੁਰੂ ਕੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਵੀ ਮੋਰਚੇ ਦੇ ਵੱਲੋਂ ਜਿੱਥੇ ਜਿੱਥੇ ਵੀ ਡਿਊਟੀ ਲਾਈ ਜਾਵੇਗੀ, ਬਾਬਾ ਜੀ ਦੇ ਵੱਲੋਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਕੀਤਾ ਜਾਵੇਗਾ ਔਰ ਹਰ ਤਰ੍ਹਾਂ ਕਰਕੇ ਜਿੱਥੇ ਜਿੱਥੇ ਵੀ ਇਹ ਗੁਰਮੁਖ ਪਿਆਰੇ ਸੰਪਰਦਾ ਨੂੰ ਹੁਕਮ ਲਾਉਣਗੇ ਉੱਥੇ ਹੀ ਤਨ ਮਨ ਧਨ ਕਰਕੇ ਸੰਪਰਦਾ ਦਲ ਬਾਬਾ ਬਿਧੀ ਚੰਦ ਸਾਹਿਬ ਦਾ ਸਮੁੱਚਾ ਦਲ ਵੀਰ ਮੌਜੂਦਾ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਹਰ ਤਰ੍ਹਾਂ ਮੋਰਚੇ ਦੇ ਨਾਲ ਹਨ। ਜਿੱਥੇ ਵੀ ਤਨ ਮਨ ਧਨ ਕਰਕੇ ਸੇਵਾਵਾਂ ਬਖਸ਼ਣਗੇ ਉਹਨਾਂ ਸੇਵਾਵਾਂ ਨੂੰ ਮੈਂ ਤਨਦੇਵੀ ਨਾਲ ਨਿਭਾਵਾਂਗੇ। ਇੰਨੇ ਵਚਨ ਕਰਦਾ ਹੋਇਆ ਦਾਸ ਆਪ ਸਿੱਖ ਸੰਗਤਾਂ ਤੋਂ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਆ ਬਾਬਾ ਜੀ ਦੇ। ਸੋ ਹੁਣ ਮੇਰੀ ਬੇਨਤੀ ਹੈ ਸਤਿਕਾਰ ਕਮੇਟੀ ਦੇ ਆਗੂ ਨੇ ਫਿਰੋਜ਼ਪੁਰ ਤੋਂ ਭਾਈ ਸੁਖਵਿੰਦਰ ਸਿੰਘ ਜੀ, ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਮੈਂ ਬੇਨਤੀ ਹੈ ਭਾਈ ਇਕਬਾਲ ਸਿੰਘ ਜੀ ਜਟਾਣਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪਹਿਲੇ ਦਿਨ ਤੋਂ ਫਲੈਕਸ ਬੋਰਡ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ। ਅਸੀਂ ਭਾਈ ਇਕਬਾਲ ਸਿੰਘ ਜਟਾਣਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਆ, ਜਿਹੜੇ ਤਨ ਮਨ ਧਨ ਦੇ ਨਾਲ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਨੇ। ਸੋ ਹੁਣ ਬੇਨਤੀ ਹੈ ਕਿ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ। ਬੇਲਾ ਸਿੰਘ ਵੱਲੋਂ 200 ਰੁਪਏ ਦੀ ਸੇਵਾ, ਪਵਿੱਤਰ ਸਿੰਘ ਵੱਲੋਂ 200 ਰੁਪਏ ਦੀ ਸੇਵਾ, ਗੁਪਤ ਸੇਵਾ 5100 ਰੁਪਏ ਦੀ ਤੇ ਹੋਰ ਸਾਡੇ ਕੋਲੇ ਵੱਡੀ ਗਿਣਤੀ 'ਚ ਲਿਸਟ ਹੈ, ਉਹ ਦੁਬਾਰਾ ਬੋਲੀ ਜਾਵੇਗੀ। ਤੇ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜਾ ਵੀ ਕੋਈ ਸਿੰਘ ਸੇਵਾ ਕਰਨਾ ਚਾਹੁੰਦਾ ਉਹ ਇੱਥੇ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਪੀਏ ਸਾਹਿਬ ਭਾਈ ਬਲਵੀਰ ਸਿੰਘ ਹਸਾਰ ਜੀ ਬੈਠੇ ਨੇ, ਉਹ ਇਹਨਾਂ ਕੋਲ ਆ ਕੇ ਜਮ੍ਹਾਂ ਕਰਾ ਸਕਦੇ ਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਹੋਏ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਡੇ ਜਿਹੜੇ ਇੱਥੇ ਪ੍ਰਬੰਧਕ ਆ, ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਆਪਣੀਆਂ 4 ਮੰਗਾਂ ਨੇ, ਉਹਨਾਂ 4 ਮੰਗਾਂ ਦੇ ਉੱਤੇ ਆਪਾਂ ਬੋਲਣਾ ਹੈ, ਹੋਰ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ। ਉਹ 4 ਮੰਗਾਂ ਕਿਹੜੀਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਬਦੀ ਬਗਰਾੜੀ ਦੇ ਵਿੱਚ ਹੋਈ ਆ, ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਜੋ ਗੋਲੀਆਂ ਚਲਾ ਕੇ ਅਤੇ ਗੰਦੇ ਪਾਣੀ ਦੀਆਂ ਪਛਾੜਾਂ ਮਾਰ ਕੇ ਸਿੰਘਾਂ ਦੇ ਉੱਤੇ ਇਸ ਜ਼ਾਲਮ ਸਰਕਾਰ ਨੇ ਜ਼ੁਲਮ ਕੀਤਾ ਹੈ। ਤੇ ਤੀਜੀ ਜਿਹੜੀ ਸਾਡੀ ਆ ਮੰਗ, ਤੁਹਾਡੇ ਪਿੱਛੇ ਯੋਧਿਆਂ ਦੇ ਬੈਨਰ ਲੱਗੇ ਹੋਏ ਨੇ ਜੋ ਇਨਸਾਫ ਮੋਰਚੇ ਨੇ, ਇਹ ਆਪਾਂ ਬੰਦੀ ਸਿੰਘ ਜਿਹੜੇ ਨੇ ਇਹ ਹਰਿਆ ਕਰਾਉਣੇ ਆ। ਤੇ ਚੌਥੀ ਜਿਹੜੀ ਮੰਗ ਆਪਣੀ, ਤੁਹਾਨੂੰ ਪਤਾ ਕਿ ਬਾਦਲ ਸਰਕਾਰ, ਇਹ ਜਿਹੜੇ ਸੁਖਬੀਰ ਵਰਗੇ ਨੇ ਜਿਹੜੇ ਵਿੱਚ ਪੜੇ ਨੇ ਸ਼੍ਰੋਮਣੀ ਕਮੇਟੀ ਦੇ, ਤੇ ਸ਼੍ਰੋਮਣੀ ਕਮੇਟੀ ਨੇ 328 ਸਰੂਪ ਗੁੰਮ ਕੀਤੇ ਆ, ਅਜੇ ਤੱਕ ਲਾਪਤਾ ਕਿੱਥੇ ਨੇ, ਕਿੱਥੇ ਘੱਲੇ ਨੇ। ਇਹ ਚਾਰੇ ਜਿਹੜੀਆਂ ਮੰਗਾਂ ਨੇ ਆਪਣੀਆਂ, ਇਹ 4 ਮੰਗਾਂ ਦੇ ਉੱਤੇ ਗੱਲ ਕਰਨੀ ਆ। ਜਿਹੜੇ ਆਪਾਂ ਕਹਿੰਦੇ ਆ ਕਿ ਬੰਦੀ ਸਿੰਘ ਆ, ਕਈ ਕਹਿੰਦੇ ਆ ਕਿ ਇਹ ਮੋਰਚਾ ਲਾ ਕੇ ਨਾ ਵਿੱਚੋਂ ਛੱਡ ਜਾਂਦੇ ਆ। ਇਹ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਸਿੰਘ ਆ ਨਾ, ਜਿੰਨਾ ਚਿਰ ਹਰਿਆ ਹੋ ਕੇ ਉਥੋਂ ਜੇਲ੍ਹ ਦੇ ਵਿੱਚੋਂ ਇੱਥੋਂ ਦੇ ਪ੍ਰਬੰਧਕਾਂ ਦੇ ਗਲ ਦੇ ਵਿੱਚ ਸਰੋਪੇ ਨਾ ਪਾਉਂਦੇ ਆਣ ਕੇ, ਇਹ ਉਹਨਾਂ ਚਿਰ ਮੋਰਚਾ ਨਹੀਂ ਪੱਟਿਆ ਜਾਣਾ। ਉਹ ਸਿੰਘ ਉਥੋਂ ਹਰਿਆ ਹੋ ਕੇ ਇਥੋਂ ਦੇ ਕੌਮੀ ਯੋਧੇ ਨੇ ਜਿਹੜੇ, ਇਹਨਾਂ ਦੇ ਗਲਾਂ ਦੇ ਵਿੱਚ ਆਣ ਕੇ ਸਰੋਪੇ ਪਾਉਣਗੇ, ਉਦੋਂ ਇਹ ਮੋਰਚਾ ਪੱਟਿਆ ਜਾਣਾ। ਤੁਹਾਡੇ ਸਾਹਮਣੇ ਜੀਰਾ ਫੈਕਟਰੀ ਜਿਹੜੀ ਸੀ ਉਹਦਾ ਐਲਾਨ ਹੋ ਗਿਆ, ਉਹ ਬੰਦ ਕਰ ਦਿੱਤੀ। ਆਪਣੇ ਜਿਹੜੇ ਸੈਂਪਲ ਪਾਣੀ ਦੇ ਆ ਉਹ ਆਪਣੇ ਹੱਕ ਦੇ ਵਿੱਚ ਆ ਗਏ ਆ, ਉਹ ਬਿਲਕੁਲ ਬੰਦ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਹੀ ਇਹ ਯੋਧੇ ਜਿਹੜੇ ਨੇ, ਜਿੰਨਾ ਚਿਰ ਜੇਲ੍ਹਾਂ ਦੇ ਵਿੱਚੋਂ ਆਣ ਕੇ ਇਸ ਮੋਰਚੇ ਦੇ ਵਿੱਚ ਆਣ ਕੇ ਇਹਨਾਂ ਪ੍ਰਬੰਧਕਾਂ ਦੇ ਗਲ ਦੇ ਵਿੱਚ ਸਰੋਪੇ ਨਹੀਂ ਪਾਉਂਦੇ, ਉਹਨਾਂ ਚਿਰ ਇਹ ਮੋਰਚਾ ਨਹੀਂ ਪੱਟਿਆ ਜਾਣਾ। ਐਵੇਂ ਕੋਈ ਗਲਤ ਫਹਿਮੀ ਦੇ ਮਗਰ ਨਾ ਲੱਗ ਜਾ ਜੋ ਇੰਨਾ ਕੁਝ ਕਹਿੰਦਾ। ਮੈਂ ਖਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦੀ ਹਾਂ ਸਤਿਕਾਰ ਕਮੇਟੀ ਦੇ ਆਗੂ ਦਾ, ਜਿਨ੍ਹਾਂ ਨੇ ਕੁਝ ਮਿੰਟਾਂ ਦੇ ਵਿੱਚ ਹੀ ਆਪਣੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਹੈ ਉਹ ਸੰਗਤਾਂ ਦੇ ਸਾਹਮਣੇ ਰੱਖੀ ਹੈ। ਸੋ ਜੇ ਕੋਈ ਬੁਲਾਰਾ ਰਹਿ ਗਿਆ ਹੋਵੇ, ਕਿਰਪਾ ਕਰਕੇ ਉਹ ਆਪਣਾ ਨਾਮ ਇੱਥੇ ਸਟੇਜ ਤੇ ਆ ਕੇ ਦੁਬਾਰਾ ਲਿਖਾ ਸਕਦੇ ਨੇ। ਸੋ ਮੈਂ ਧੰਨਵਾਦੀ ਹਾਂ ਜਿਨ੍ਹਾਂ ਸੰਗਤਾਂ ਵੱਲੋਂ ਮਾਇਆ ਦੀ ਸੇਵਾ ਕੀਤੀ ਗਈ ਹੈ। ਬੀਬੀ ਰਜਿੰਦਰ ਕੌਰ 500 ਰੁਪਏ, ਪ੍ਰੇਮ ਕੌਰ ਜੀ 500 ਰੁਪਏ, ਦਰਸ਼ਨ ਸਿੰਘ ਪਟਵਾਰੀ 500 ਰੁਪਏ, ਭਾਈ ਦਲਜੀਤ ਸਿੰਘ 500 ਰੁਪਏ, ਭਾਈ ਜਤਿੰਦਰ ਸਿੰਘ 200 ਰੁਪਏ, ਭਾਈ ਕਵਲਜੀਤ ਸਿੰਘ 1100 ਰੁਪਏ। ਸੋ ਸਾਰੀਆਂ ਹੀ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵੱਲੋਂ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਲੰਗਰਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ ਜਾ ਰਹੀ ਹੈ, ਪੰਡਾਲ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ, ਸਿਕਿਉਰਿਟੀ ਦੀ ਰਾਤ ਨੂੰ ਪਹਿਰੇ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ। ਸੋ ਅਸੀਂ ਸਮੁੱਚੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਅੱਗੋਂ ਵੀ ਅਪੀਲ ਕਰਦੇ ਹਾਂ ਕਿ ਅਸੀਂ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਲੈ ਕੇ ਪਹੁੰਚੀਏ। ਇੱਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਕਿ ਕੱਲ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਚ, ਨਿਊਯਾਰਕ ਦੇ ਵਿੱਚ ਸਿੰਘ ਸੰਗਤਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਨਾਂ ਦੇ ਉੱਥੇ ਇੱਕ ਪ੍ਰੋਟੈਸਟ ਕੀਤਾ ਗਿਆ। ਉੱਥੇ ਫਲੈਕਸ ਬੋਰਡ ਲੈ ਕੇ ਲੋਕਾਂ ਦੇ ਸਾਹਮਣੇ ਉਹ ਫਲੈਸ਼ ਕੀਤੇ ਗਏ, ਉੱਥੇ ਕਿਉਂਕਿ ਕੱਲ ਦਾ ਦਿਨ ਉੱਥੇ ਬਹੁਤ ਟੂਰਿਸਟ ਆਉਂਦਾ। ਉੱਥੇ ਸਿੱਖ ਸੰਗਤਾਂ ਵੱਲੋਂ ਵਿਦੇਸ਼ੀ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ, ਤੇ ਅਮਰੀਕਾ ਦੀ ਸਿੱਖ ਸੰਗਤ ਵੱਲੋਂ ਇਹ ਉਪਰਾਲਾ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਨਾਂ ਦੀ ਜਥੇਬੰਦੀ ਵੱਲੋਂ ਵੱਡੇ ਪੱਧਰ ਦੇ ਉੱਥੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਉਹ ਲੋਕਾਂ ਤੱਕ ਪਹੁੰਚਾਈ ਗਈ ਹੈ। ਉਹਨਾਂ ਦਾ ਅਸੀਂ ਧੰਨਵਾਦੀ ਆ ਤੇ ਉਹਨਾਂ ਦੇ ਜਿਹੜੇ ਉੱਥੋਂ ਦੇ ਆਗੂ ਨੇ ਭਾਈ ਹਿੰਮਤ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ,
ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਉੱਥੇ ਸ਼ਮੂਲੀਅਤ ਕੀਤੀ ਗਈ ਹੈ। ਤੇ ਤੁਹਾਨੂੰ ਇੱਕ ਹੋਰ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਦੇ ਲਈ ਫਰਵਰੀ ਅਗਲੇ ਮਹੀਨੇ ਦੇ ਵਿੱਚ ਫਰਾਂਸ ਦੇ ਵਿੱਚ ਬਹੁਤ ਵੱਡਾ ਖਾਲਸਾ ਮਾਰਚ ਕੱਢਿਆ ਜਾ ਰਿਹਾ ਕਿ ਭਾਰਤ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਕਾਤਲਾਂ ਨੂੰ ਫੜਿਆ ਨਹੀਂ ਜਾ ਰਿਹਾ। ਸੋ ਉੱਥੋਂ ਦੀ ਸੰਗਤ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਹੁਣ ਭਾਈ ਅਵਤਾਰ ਸਿੰਘ ਜੀ ਨਗਲਾ ਜਿਹੜੇ ਜਿਰਕਪੁਰ ਤੋਂ ਆਏ ਨੇ, ਚੇਅਰਮੈਨ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਦੇ ਆਗੂ ਨੇ ਚੰਡੀਗੜ੍ਹ ਦੇ, ਅਸੀਂ ਕੌਮੀ ਇਨਸਾਫ ਮੋਰਚੇ 'ਚ ਉਹਨਾਂ ਦੇ ਪਹੁੰਚਣ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਟਰੈਕਟਰ ਤੇ ਜਨਰੇਟਰ ਦੀ ਸੇਵਾਵਾਂ ਕੀਤੀਆਂ ਨੇ। ਸੋ ਉਹ ਸੰਗਤਾਂ ਦੇ ਨਾਲ 2 ਮਿੰਟ ਦੇ ਲਈ ਵਿਚਾਰਾਂ ਦੀ ਵੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुगो अटल धन धन साहब श्री गुरु ग्रंथ साहब की हजूरी एकत्र हुई साध संगत, आप सबनों पता है जो भाई साहब भाई जगतार सिंह हवारा जी वालों आदेश किया गया है 7 जनवरी तो इस संघर्ष शुरू किया गया है कौमी इंसाफ मोर्चा, जिस दे विच दास नूं संगत दे रूबरू होण दा समा दिता गया है। धन्नवाद, कोटान कोट धन्नवाद गुरु ग्रंथ साहब जी दा, जिन्हां दी छत्र छाया हेठ अकाल पुरख सच्चे पातशाह ने कौमी इंसाफ मोर्चे दे योद्धियां दे उत्ते सिर ते हथ रख के ये जो उपराला किया गया है गुरु ग्रंथ साहब जी की बेअदबी और 328 स्वरूप जो बरगाड़ी कांड कोटपुरे दे विच जो घटना वापरी और साडे वड्डे वीर बंदी सिंह जिन्हां दी रिहाई दे लई ये मोर्चा आरंभ किया गया है। ते दास अपने बारे दसना चाहुंदा है कि दास ने 2019 दे विच मॉडल जेल चंडीगढ़ दे अंदर 113 दिन भुख हड़ताल रखी है। जो मंग पत्र दे विच मंगा सन 30 जनवरी तो 19 तो अन्ना हजारे जी ने अपने नगर तो भुख हड़ताल शुरू की सी लोकपाल नियुक्त करने संबंधी, भी लोकपाल नियुक्त किया जाए। ते दास ने 30 जनवरी 19 तो मॉडल जेल चंडीगढ़ दे अंदर मंग पत्र दे के सरकार नूं मुख्यमंत्री पंजाब हरियाणा प्रधानमंत्री उप राष्ट्रपति राष्ट्रपति जी नूं मंग पत्र गवर्नर साहब नूं भेज के ये मंग की गई सी भी सजा पूरी कर चुके कैदियों की रिहाई और उन्हां दी जेड़ी परोल छुट्टी दा लाभ दिता जावे ते पंजाब स्टेट दे विच लोकपाल नियुक्त किया जावे। दास ने 2011 दे विच 29 दिन सफेदे दे पेड़ दे उत्ते बैठ के धरना दिता सी। पूरे स्टेट क्या देश पूरे वर्ल्ड दे विच अखबारां राहीं मीडिया राहीं खबरां डेली चलदियां सन। उस टाइम 2011 च मंग की सी कि जेड़ी साडियां सरकारी पंचायती शामलाट जमीनां ते वड्डे धनाड़ लोकां दे
ਔਰ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਨਜਾਇਜ਼ ਕਬਜ਼ੇ ਹਨ, ਉਹਨਾਂ ਦੇ ਖਿਲਾਫ ਸੰਘਰਸ਼ ਕੀਤਾ ਸੀ। ਇਸੇ ਤਰ੍ਹਾਂ ਮਾਡਲ ਜੇਲ੍ਹ ਚੰਡੀਗੜ੍ਹ ਦੇ ਅੰਦਰ 30 ਜਨਵਰੀ ਤੋਂ ਲੈ ਕੇ 24 ਮਈ ਤੱਕ ਮੰਗ ਪੱਤਰ ਸੀਗਾ, ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਔਰ ਪਰੋਲ ਛੁੱਟੀ ਦਾ ਲਾਭ ਦਿੱਤਾ ਜਾਵੇ ਤੇ ਸਟੇਟ ਪੰਜਾਬ 'ਚ ਲੋਕਪਾਲ ਨਿਯੁਕਤ ਕੀਤਾ ਜਾਵੇ। ਦੋ ਮੰਗਾਂ ਉਹਨਾਂ ਦੇ ਵਿੱਚੋਂ ਮੰਨੀਆਂ ਗਈਆਂ। ਲੋਕਪਾਲ ਨਿਯੁਕਤ ਹੋਇਆ ਵਿਨੋਦ ਕੁਮਾਰ ਸ਼ਰਮਾ, ਜੋ ਹਾਈ ਕੋਰਟ ਤੋਂ ਰਿਟਾਇਰ ਜੱਜ ਹੈ, ਅੱਜ ਉਹ ਮੌਕੇ ਤੇ ਬੈਠੇ ਹੈ। ਦੂਜੀ ਮੰਗ ਜਿਹੜੀ ਪਰੋਲ ਛੁੱਟੀ ਦਾ ਲਾਭ ਨਹੀਂ ਮਿਲਦਾ ਸੀ, ਉਹ ਪਰੋਲ ਛੁੱਟੀ ਲਾਗੂ ਕਰਵਾਈ। ਤੀਜੀ ਜਿਹੜੀ ਮੰਗ ਸੀ, ਇਹ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਉਹ 550 ਸਾਲੇ ਤੇ ਕੇਂਦਰ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਜੋ ਸਿੰਘਾਂ ਦੀ ਰਿਹਾਈ ਲਈ 550 ਸਾਲੇ ਦੇ ਉੱਤੇ ਇਹਨਾਂ ਨੂੰ ਰਿਹਾ ਕੀਤਾ ਜਾਏਗਾ। ਪਰ ਅੱਜ ਭਰਾਵੋ ਦੇਖ ਲਓ, ਕੇਂਦਰ ਸਰਕਾਰ ਦੇ ਲਾਰੇ ਔਰ ਸਟੇਟ ਪੰਜਾਬ ਦੇ ਲਾਰੇ, ਉਹਨਾਂ ਦੇ ਲਾਰਿਆਂ ਕਾਰਨ ਸਾਨੂੰ ਇਹ ਪਹਿਲਾਂ ਬਰਗਾੜੀ ਮੋਰਚੇ ਦੇ ਵਿੱਚ ਜੂਝਣਾ ਪਿਆ ਤੇ ਹੁਣ ਉਹ ਬਰਗਾੜੀ ਮੋਰਚੇ ਦੇ ਵਿੱਚ ਵਾਅਦੇ ਕਰਕੇ ਸਾਡੇ ਨਾਲ ਵਾਅਦਾ ਖਿਲਾਫੀ ਹੋਈ। ਪਰ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਜਿਹੜੇ ਕਾਲੀਆਂ ਭੇਡਾਂ ਆ ਕੇ ਵਿੱਚ ਘੁਸ ਜਾਂਦੀਆਂ ਹਨ, ਮੈਂ ਕੌਮੀ ਇਨਸਾਫ ਮੋਰਚੇ ਦੇ ਅਹੁਦੇਦਾਰਾਂ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਕਾਲੀ ਭੇਡਾਂ ਦਾ ਧਿਆਨ ਰੱਖਣਾ ਹੈ। ਅਸੀਂ ਇਸ ਮੋਰਚੇ ਨੂੰ ਜਦੋਂ ਤੱਕ ਸਾਡੇ ਭਰਾ ਮਾਡਲ ਜੇਲ੍ਹ ਤੋਂ ਆ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਉਹ ਰਿਹਾ ਨਹੀਂ ਹੁੰਦੇ, ਉਦੋਂ ਤੱਕ ਇਹ ਸਾਡਾ ਮੋਰਚਾ ਇਸੇ ਤਰ੍ਹਾਂ ਚੱਲੇਗਾ। ਤੇ ਜਿਹਦੇ ਵਿੱਚ ਅੱਜ ਦਾਸ ਵੱਲੋਂ ਸਮਾਂ ਘੱਟ ਮਿਲਣ ਕਰਕੇ ਤੇ ਹੁਣ ਆਪਣੀ ਜਿਹੜੀ ਸੰਸਥਾ ਕਾਮਨਲੈਂਡ ਪ੍ਰੋਟੈਕਸ਼ਨ ਸੁਸਾਇਟੀ, ਸਾਡੀ ਪੂਰੀ ਇੰਡੀਆ ਦੇ ਵਿੱਚ ਜਿੰਨੇ ਵੀ ਆਪਣੇ ਵਰਕਰ ਆਪਣੇ ਸਾਥੀ ਹਨ ਔਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਦਾਸ ਦੀਆਂ ਰਿਸ਼ਤੇਦਾਰੀਆਂ ਔਰ ਸਾਖ ਸੰਬੰਧੀ ਦੋਸਤ ਮਿੱਤਰ, 10 ਸਾਲ ਮੈਂ ਜਿਹੜਾ ਸਰਕਾਰੀ ਜੌਬ ਕੀਤੀ ਹੈ, ਮੁੱਖ ਮੰਤਰੀ ਬੇਅੰਤ ਸਿੰਘ ਤੋਂ ਲੈ ਕੇ 2007 ਤੱਕ ਦੇ ਜਿੰਨੇ ਮੁੱਖ ਮੰਤਰੀ ਰਹੇ ਆ, ਉਹਨਾਂ ਨਾਲ ਮੈਡੀਕਲ ਟੀਮ ਦੇ ਵਿੱਚ ਐਜ਼ ਏ ਡਰਾਈਵਰ ਨੌਕਰੀ ਕੀਤੀ ਹੈ। 2007 ਚ ਹਲਕਾ ਬਨੋੜ ਤੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਤੋਂ ਐਮਐਲਏ ਦਾ ਇਲੈਕਸ਼ਨ ਵੀ ਲੜਿਆ ਸੀ ਔਰ ਸਟੇਟ ਦਾ ਡਾਇਰੈਕਟਰ ਕਮ ਸਕੱਤਰ ਰਿਹਾ 2009 ਤੱਕ। ਪਰ 9 ਤੋਂ ਬਾਅਦ ਮੇਰੇ ਤੇ ਪਰਚੇ ਤੇ ਪਰਚੇ, ਅੱਜ ਮੇਰੇ ਤੇ 26ਵਾਂ ਪਰਚਾ ਹੈ। ਜਦੋਂ ਮੈਂ ਮਾਡਲ ਜੇਲ੍ਹ ਚੰਡੀਗੜ੍ਹ 'ਚ 18 ਮਹੀਨੇ ਕਸਟਡੀ ਅੰਦਰ ਰਿਹਾ ਤੇ ਭਰਾਵੋ, ਜੋ ਮੈਂ ਰਿਟਨ ਆਰਗੂਮੈਂਟਸ ਡਿਫੈਂਸ ਦੇ ਵਿੱਚ ਅਦਾਲਤਾਂ ਨੂੰ ਪੇਸ਼ ਕੀਤੀਆਂ ਤੇ 17 ਕੇਸਾਂ 'ਚੋਂ ਬਰੀ ਹੋ ਕੇ ਨਿਕਲਿਆ 24 ਫਰਵਰੀ 2020 ਨੂੰ। ਤੇ ਮੈਂ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕਿ ਕੌਮੀ ਇਨਸਾਫ ਮੋਰਚੇ ਦਾ ਜੋ ਮੰਗ ਪੱਤਰ OSD ਸਾਹਿਬ ਲੈ ਕੇ ਗਏ ਸੀ, ਉਹਦੇ ਤੇ ਤੁਰੰਤ ਵਿਚਾਰ ਕਰਕੇ ਜਦੋਂ ਤੱਕ ਸਾਡੇ ਇਹ ਸਿੰਘਾਂ ਨੂੰ, ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੰਦੀ ਸਿੰਘ ਹਾਜ਼ਰੀ ਲਵਾਉਣਗੇ, ਉਦੋਂ ਬਾਅਦ ਹੀ ਮੋਰਚਾ ਇੱਥੋਂ ਚੱਕਿਆ ਜਾਏਗਾ। ਭਾਵੇਂ ਜਿੰਨਾ ਮਰਜ਼ੀ ਸਰਕਾਰ ਕਿਸੇ ਤਰ੍ਹਾਂ ਦਾ ਵੀ ਸਾਡੇ ਤੇ ਅਟੈਕ ਕਰਨਾ ਚਾਹੇਗੀ, ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਪੁਲਿਸ ਪ੍ਰਸ਼ਾਸਨ ਨੂੰ, ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜਿਵੇਂ ਅਸੀਂ ਸ਼ਾਂਤਮਈ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਇਸੇ ਤਰ੍ਹਾਂ ਉਹ ਆਪਣੀ ਡਿਊਟੀ ਨਿਭਾਉਣ। ਅਗਰ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਗੱਲ ਕਰੇ ਤਾਂ ਉਹਦੇ ਲਈ ਨਤੀਜਾ ਭੁਗਤਣਾ ਔਖਾ ਹੋ ਜਾਊਗਾ। ਅਸੀਂ ਸ਼ਾਂਤਮਈ ਮਾਹੌਲ ਦੇ ਵਿੱਚ ਇਹ ਧਰਨਾ ਲਾਇਆ ਹੋਇਆ। ਅਸੀਂ ਸਰਕਾਰ ਤੋਂ ਹਰੇਕ ਸਹੂਲਤ ਮੰਗਾਂਗੇ ਵੀ ਜੋ ਸਾਡੇ ਹੱਕ ਹੈ। ਇਸ ਲਈ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਸਾਡੀ ਇਹ ਕੌਮੀ ਇਨਸਾਫ ਮੋਰਚੇ ਦੀ ਜੋ 4 ਮੰਗਾਂ, ਇਹਨਾਂ ਨੂੰ ਮਨਜ਼ੂਰ ਕਰੋ ਔਰ ਜੋ ਸਾਡੀ ਸੰਸਥਾ ਕਾਮਨਲੈਂਡ ਪ੍ਰੋਟੈਕਸ਼ਨ ਸੁਸਾਇਟੀ ਹੈ, ਉਹਦੇ ਮੇਰੇ ਸਾਥੀ, ਔਰ ਜਦੋਂ ਤੱਕ ਇਹ ਧਰਨਾ ਚੱਲੇਗਾ ਅਸੀਂ ਇਸ ਧਰਨੇ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰਾਂਗੇ। ਔਰ ਦਾਸ ਵੱਲੋਂ ਆਪਣਾ ਟਰੈਕਟਰ ਤੇ ਜਨਰੇਟਰ ਇੱਥੇ ਸੇਵਾ ਲਈ ਹਾਜ਼ਰ ਹੈ। ਧਰਨੇ ਤੱਕ
ਉਹ ਸੇਵਾਵਾਂ ਮੈਂ ਖੁਦ ਇੱਥੇ ਰਵਾਂਗਾ, ਲੇਕਿਨ ਮੇਰੇ ਤੇ ਕੁਝ 5-7 ਮੁਕੱਦਮੇ ਹੋਰ ਬਾਕੀ ਰਹਿੰਦੇ ਆ, ਉਹ ਅਟੈਂਡ ਵੀ ਕਰਾਂਗਾ ਅਦਾਲਤਾਂ। ਉਸ ਤੋਂ ਬਾਅਦ ਦਾ ਸਮਾਂ ਇਸੇ ਪੰਡਾਲ ਦੇ ਵਿੱਚ ਜਦੋਂ ਤੱਕ ਮੇਰੇ ਵੀਰ ਬੰਦੀ ਸਿੰਘ ਰਿਹਾਅ ਨਹੀਂ ਹੋ ਕੇ ਪਹੁੰਚਦੇ, ਉਦੋਂ ਤੱਕ ਦਾਸ ਇੱਥੇ ਹੀ ਰਹੇਗਾ। ਜੇਕਰ ਭੁੱਖ ਹੜਤਾਲ ਸ਼ੁਰੂ ਕਰਨੀ ਪਈ, ਸਰਕਾਰ ਨੇ ਮੰਗ ਨਹੀਂ ਮੰਨੀ, ਤਾਂ ਸਭ ਤੋਂ ਪਹਿਲਾਂ ਦਾਸ ਭੁੱਖ ਹੜਤਾਲ ਲਈ ਜੋ ਕੌਮੀ ਇਨਸਾਫ ਮੋਰਚੇ ਦੇ ਅਹੁਦੇਦਾਰ ਸਾਹਿਬਾਨ ਹੈ, ਉਹਨਾਂ ਤੋਂ ਆਗਿਆ ਲੈ ਕੇ ਭੁੱਖ ਹੜਤਾਲ ਲਈ ਵੀ ਮੈਂ ਬੇਨਤੀ ਕਰਦਾ ਕਿ ਮੈਂ ਉਹਨਾਂ ਦੇ ਨਾਲ ਸਹਿਯੋਗ ਕਰਾਂਗਾ ਜਦੋਂ ਤੱਕ ਮੇਰੇ ਵੀਰੇ ਅੰਦਰੋਂ ਬਾਹਰ ਨਹੀਂ ਆਉਂਦੇ। ਕਿਉਂਕਿ ਮਾਡਲ ਜੇਲ੍ਹ ਚੰਡੀਗੜ੍ਹ ਦੇ ਮੈਂ ਅੰਦਰ 18 ਮਹੀਨੇ ਰਿਹਾ। ਅਸੀਂ ਸਵੇਰੇ ਸ਼ਾਮ ਦੋਨੇ ਟਾਈਮ ਗੁਰਦੁਆਰੇ ਸਾਹਿਬ ਮਿਲਦੇ ਸੀ, ਗੱਲਾਂ ਬਾਤਾਂ ਹੁੰਦੀਆਂ ਸੀ, ਵਿਚਾਰ ਹੁੰਦੇ ਸੀ। ਜੇਕਰ ਸਾਡੇ ਇਹ ਬੰਦੀ ਸਿੰਘ ਵੀਰ ਬਾਹਰ ਆ ਜਾਣ ਤਾਂ ਜੋ ਆਪਣੀ ਜਨਤਾ ਨੂੰ, ਪਬਲਿਕ ਨੂੰ ਜੋ ਸੇਧ ਦੇਣਗੇ, ਤਾਂ ਮੁੜ ਕੇ ਪੰਜਾਬ ਨੂੰ ਬਚਾਇਆ ਜਾ ਸਕਦਾ। ਭਰਾਵੋ, ਉਹਨਾਂ ਦੀ ਇਹੋ ਜੀ ਸੋਚ ਹੈ ਕਿ ਅਸੀਂ ਪੰਜਾਬ ਲਈ ਸੀਸ ਵਾਰ ਦਿਆਂਗੇ, ਪੰਜਾਬ ਦੇ ਲਈ ਕੁਰਬਾਨੀਆਂ ਦੇ ਦਾਂਗੇ, ਪਰ ਅਸੀਂ ਪੰਜਾਬ 'ਚ ਜਿਹੜੇ ਗਰਦਾਰ ਲੋਕ ਹੈ, ਭ੍ਰਿਸ਼ਟ ਅਧਿਕਾਰੀ, ਸਿਆਸੀ ਲੀਡਰ, ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਧੌਣ ਨਹੀਂ ਚੱਕਣ ਦਿਆਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਹੋਰਾਂ ਦਾ, ਜਿਨ੍ਹਾਂ ਨੇ ਮੋਰਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣ ਲਈ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਭੁੱਖ ਹੜਤਾਲ ਦੀ ਵੀ ਗੱਲ ਕੀਤੀ ਹੈ। ਪਰ ਫਿਲਹਾਲ ਜਿਹੜਾ ਕੌਮੀ ਇਨਸਾਫ ਮੋਰਚੇ ਦਾ ਪੱਕੇ ਮੋਰਚੇ ਦੇ ਵਿੱਚ ਬਿਨਾਂ ਭੁੱਖ ਹੜਤਾਲ ਤੋਂ ਬੈਠਣ ਦਾ ਹੀ ਹੈ। ਜੇ ਕਿਤੇ ਉਹਨਾਂ ਦੀ ਸੇਵਾਵਾਂ ਦੀ ਲੋੜ ਹੋਊਗੀ, ਬਾਪੂ ਜੀ ਇੱਥੇ ਬੈਠੇ ਨੇ, ਉਹ ਜਿਵੇਂ ਹੁਕਮ ਕਰਨਗੇ ਉਸ ਤੋਂ ਬਾਅਦ ਫੈਸਲੇ ਲਏ ਜਾਣਗੇ। ਸੋ ਮੈਂ ਫੇਰ ਦੁਬਾਰਾ ਇੱਕ ਵਾਰੀ ਦੱਸਣਾ ਚਾਹੁੰਦਾ ਕਿ ਕੱਲ ਅਮਰੀਕਾ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਜਥੇਬੰਦੀ ਤੇ ਹੋਰ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਵੱਲੋਂ ਇਕੱਠਿਆਂ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉੱਥੇ ਇੱਕ ਪ੍ਰੋਟੈਸਟ ਕੀਤਾ ਗਿਆ ਪੀਸਫੁਲੀ। ਜਿਹੜੇ ਪੋਸਟਰ ਸੀਗੇ ਵੱਡੇ ਹੱਥਾਂ ਦੇ ਵਿੱਚ ਫੜ ਕੇ ਬੰਦੀ ਸਿੰਘਾਂ ਦੇ, ਉੱਥੋਂ ਜਿਹੜੇ ਉੱਥੋਂ ਦੇ ਸਿਟੀਜ਼ਨ ਲੋਕ ਨੇ, ਵਿਦੇਸ਼ੀ ਲੋਕ ਨੇ, ਉਹਨਾਂ ਨੂੰ ਦੱਸਿਆ ਗਿਆ। ਉਹਨਾਂ ਦੇ ਦੱਸਣ ਦੇ ਮੁਤਾਬਕ ਉੱਥੋਂ ਦੇ ਲੋਕ ਹੈਰਾਨ ਹੋ ਗਏ ਕਿ ਭਾਰਤ ਦੇ ਵਿੱਚ ਇੰਨੀ ਸਜ਼ਾ ਕੱਟਣ ਦੇ ਬਾਵਜੂਦ ਵੀ ਸਿੱਖਾਂ ਨੂੰ ਨਹੀਂ ਛੱਡਿਆ ਜਾ ਰਿਹਾ। ਸੋ ਅਸੀਂ ਧੰਨਵਾਦੀ ਆ ਵਰਲਡ ਸਿੱਖ ਪਾਰਲੀਮੈਂਟ ਜਥੇਬੰਦੀ ਦਾ ਤੇ ਉੱਥੋਂ ਦੇ ਜਿਹੜੇ ਆਗੂ ਨੇ, ਭਾਈ ਹਿੰਮਤ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ, ਉਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ। ਇੱਕ ਹੋਰ ਵੀ ਸਾਡੇ ਕੋਲੇ ਜਾਣਕਾਰੀ ਆਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਦੇ ਵਿੱਚ ਅਗਲੇ ਮਹੀਨੇ ਫਰਾਂਸ ਦੀ ਸਿੱਖ ਸੰਗਤ ਵੱਲੋਂ ਫਰਾਂਸ ਦੇ ਵਿੱਚ ਬਹੁਤ ਵੱਡਾ ਇੱਕ ਮਾਰਚ ਕੱਢਿਆ ਜਾ ਰਿਹਾ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉੱਥੇ ਪ੍ਰੋਟੈਸਟ ਕਰੇਗਾ। ਸੋ ਅਸੀਂ ਫਰਾਂਸ ਦੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਭਾਈ ਬਲਵਿੰਦਰ ਸਿੰਘ ਜੀ ਤਰਨਤਾਰਨ ਸਾਹਿਬ ਤੋਂ ਉਹ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਤੇ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ, ਭਾਈ ਬਲਵਿੰਦਰ ਸਿੰਘ ਜੀ ਪਹਿਲੇ ਦਿਨ ਤੋਂ ਮੋਰਚੇ ਦੇ ਵਿੱਚ ਡਟੇ ਹੋਏ ਨੇ, ਪਿੱਛੇ ਪਰਿਵਾਰ ਨੂੰ ਕਹਿ ਕੇ ਆਏ ਨੇ ਕਿ ਜਦੋਂ ਤੱਕ ਮੋਰਚਾ ਫਤਿਹ ਨਹੀਂ ਹੁੰਦਾ ਉਦੋਂ ਤੱਕ ਮੇਰੇ ਮੁੜਨ ਦੀ ਆਸ ਨਾ ਰੱਖਿਓ। ਸੋ ਇਹ ਬਹੁਤ ਵੱਡੀ ਗੱਲਾਂ ਹੁੰਦੀਆਂ ਨੇ, ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ, ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਕਰਦੇ ਆ ਉਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੱਥੇ ਖੜੇ ਆ। ਸੋ ਮੈਂ ਬੇਨਤੀ ਕਰਾਂਗਾ ਭਾਈ ਬਲਵਿੰਦਰ ਸਿੰਘ ਜੀ ਨੂੰ, ਇਹਨਾਂ ਤੋਂ ਬਾਅਦ ਵਕੀਲ ਦਲਸ਼ੇਰ ਸਿੰਘ ਜੀ ਜਿਹੜੇ ਜਥੇਦਾਰ ਸਾਹਿਬ ਦੇ ਵਕੀਲ ਨੇ, ਉਹ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੀ ਸੰਗਤ ਮੋਰਚਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ। ਮੋਰਚਾ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਅਗਵਾਈ ਕਰ ਰਿਹਾ ਮੋਰਚੇ ਦੀ। ਮੋਰਚਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੋਰਚੇ ਦੀ ਆਪ ਅਗਵਾਈ ਕਰ ਰਿਹਾ। ਸਤਿਗੁਰਾਂ ਦੀ ਕਲਾ ਵਰਤ ਰਹੀ ਆ। ਗੁਰੂ ਕੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਯੋਗ ਦੇ ਰਹੀਆਂ। ਮਾਝਾ, ਮਾਲਵਾ, ਦਵਾਬਾ ਗੁਰੂ ਨਾਨਕ ਨਾਮ ਲੇਵਾ ਸੰਗਤ ਆਲ ਵਰਲਡ ਤੋਂ ਸੰਯੋਗ ਦੇ ਰਹੀ ਆ। ਕਿਉਂ ਸੰਯੋਗ ਏਡਾ ਵੱਡਾ ਹੋ ਰਿਹਾ? ਮੋਰਚਾ ਇਹ ਚੜ੍ਹਦੀ ਕਲਾ ਦੇ ਵਿੱਚ ਸਤਿਗੁਰੂ ਆਪ ਅਗਵਾਈ ਕਰ ਰਿਹਾ ਹੈ। ਕੋਈ ਵਿਸ਼ੇਸ਼ ਵਿਅਕਤੀ ਨਹੀਂ ਅਗਵਾਈ ਕਰ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਅਗਵਾਈ ਕਰ ਰਿਹਾ ਹੈ। ਸੋ ਜਿੰਨੀ ਵੀ ਗੁਰੂ ਕੀ ਸੰਗਤ ਇੱਥੇ ਪਹੁੰਚਦੀ ਆ, ਆਪੋ ਆਪਣੇ ਸੁਝਾਅ ਆਪਾਂ ਇੱਥੇ ਰੱਖ ਸਕਦੇ ਹਾਂ। ਕੋਈ ਵੀ ਕਮੀ ਪੇਸ਼ੀ ਲੱਗਦੀ ਆ, ਆਪਾਂ ਇੱਥੇ ਪ੍ਰਬੰਧਕਾਂ ਦੇ ਨਾਲ ਗੁਰਮਤਾ ਕਰ ਸਕਦੇ ਹਾਂ। ਮੋਰਚਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੰਗਰਾਂ ਦੇ ਪ੍ਰਬੰਧ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ, ਜਥੇਦਾਰ ਬਾਬਾ ਗੁਰਮੀਤ ਸਿੰਘ ਜੀ, ਹਜੂਰ ਸਾਹਿਬ ਸੰਪਰਦਾ ਵੱਲੋਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਕੀਤਾ ਜਾ ਰਿਹਾ। ਬਾਕੀ ਜਿੰਨੀਆਂ ਵੀ ਕਾਰ ਸੇਵਾ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਸੰਪਰਦਾਵਾਂ ਕਾਰ ਸੇਵਾ ਜਿੰਨੀ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਆ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ, ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ। ਤਕੜੇ ਹੋ ਕੇ ਆਪਾਂ ਯੋਗਦਾਨ ਪਾਈਏ। ਇਹਦੇ ਨਾਲੋਂ ਵੱਡਾ ਕੋਈ ਹੋਰ ਸੰਘਰਸ਼ ਮੈਨੂੰ ਤੇ ਲੱਗਦਾ ਨਹੀਂ ਜੇ। ਇਹ ਸੰਘਰਸ਼ ਚੜ੍ਹਦੀ ਕਲਾ ਨਾਲ ਸਾਡੇ ਭਰਾ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ 'ਚ ਆ, ਉਹਨਾਂ ਨੂੰ ਮਿਲਣ ਵਾਸਤੇ ਅਸੀਂ ਜਿਹੜਾ ਇਹ ਮੋਰਚਾ ਲਾਇਆ ਵੀ ਚਾਹੇ ਤੇ ਅਸੀਂ ਵੀ ਅੰਦਰ ਜਾਵਾਂਗੇ ਤੇ ਚਾਹੇ ਸਾਡੇ ਭਰਾ ਸਾਨੂੰ ਆਣ ਕੇ ਜਿਹੜੇ ਸਾਡੇ ਯੋਧੇ ਆ ਕੌਮ ਦੇ ਤੇ ਸਾਨੂੰ ਮਿਲਣਗੇ ਆਣ ਕੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦੁਸ਼ਟਾਂ ਨੇ ਮੱਥਾ ਲਾਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ। ਉਹਨਾਂ ਦੁਸ਼ਟਾਂ ਨੂੰ ਸਜ਼ਾ ਦੇਣੀ ਇਹ ਗੌਰਮੈਂਟਾਂ ਦੀ ਡਿਊਟੀ ਬਣਦੀ ਆ, ਇਹਨਾਂ ਦੇ ਫਰਜ਼ ਬਣਦੇ ਆ। ਇਹ ਆਪਣੇ ਫਰਜ਼ਾਂ ਨੂੰ ਪਛਾਣਨ। ਜੇ ਇਹ ਫਰਜ਼ ਨਹੀਂ ਨਿਭਾ ਸਕਦੇ, ਇਹ ਦਿੱਲੀ ਦੇ ਹੋ ਗਿਆ ਗੁਲਾਮ ਤੇ ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਕਹਿ ਦੇਣ ਵੀ ਸਾਡੇ ਹੱਥ ਖੜੇ ਆ ਤੇ ਵੇਖੋ ਫਿਰ ਖਾਲਸਾ ਫੌਜ ਜਿਹੜੀ ਸਜ਼ਾ ਦਿੰਦੀ ਆ ਉਹ ਦੇਵੇਗੀ। ਨਾ ਇਹਨਾਂ ਦੇ ਕੋਲੋਂ ਨਸ਼ਾ ਬੰਦ ਹੋਇਆ, ਨਾ ਬਾਦਲ ਦਲੀਆਂ ਤੋਂ ਨਸ਼ਾ ਬੰਦ ਹੋਇਆ, ਸਮੈਕ ਬੰਦ ਹੋਈ, ਨਾ ਕੈਪਟਨ ਦਲੀਆਂ ਤੋਂ ਹੋਈ। ਇਹਨਾਂ ਨੂੰ ਵੀ 8-9 ਮਹੀਨੇ ਹੋ ਗਏ ਜਿਹੜੇ ਹੋਣ ਵਾਲੇ ਆ, ਇਹਨਾਂ ਵੀ ਕੁਝ ਨਹੀਂ ਜੇ ਕੀਤਾ। ਇਸ ਕਰਕੇ ਜੇ ਇਹਨਾਂ ਦੇ ਹੱਥ ਖੜੇ ਆ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਕਹਿ ਦੇਣ ਤੇ ਖਾਲਸਾ ਫੌਜ ਇਹ ਪ੍ਰਬੰਧ ਆਪ ਸੰਭਾਲੇਗੀ। ਬਾਕੀ 26 ਤਰੀਕ ਦੀ ਕਾਲ ਕੀਤੀ ਗਈ ਆ, ਦਿੱਤੀ ਗਈ ਇੱਥੋਂ ਮੋਰਚੇ ਵੱਲੋਂ ਤੇ 26 ਤਰੀਕ ਨੂੰ ਵੱਡੇ ਇਕੱਠ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਇੱਥੇ ਪਹੁੰਚਣ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਆ। ਜਿਹੜੇ ਗੁਰੂ ਨਹੀਂ ਮੰਨਦੇ ਉਹ ਬੇਸ਼ੱਕ ਨਾ ਪਹੁੰਚਣ, ਉਹਨਾਂ ਦੀ ਕੋਈ ਲੋੜ ਨਹੀਂ। ਤੇ ਮੋਰਚਾ ਚੜ੍ਹਦੀ ਕਲਾ 'ਚ ਆ, ਲੰਗਰਾਂ ਦੇ ਪ੍ਰਬੰਧ ਚੜ੍ਹਦੀ ਕਲਾ 'ਚ ਆ, ਰਹਿਸ਼ ਦੇ ਪ੍ਰਬੰਧ ਚੜ੍ਹਦੀ ਕਲਾ ਦੇ ਵਿੱਚ ਆ। ਸੋ ਮੈਂ ਫੇਰ ਸੰਗਤਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇੱਥੇ ਆਪਾਂ ਆਪਣਾ ਜੁੜਨਾ ਜ਼ਰੂਰੀ ਆ। ਕੋਈ ਇੱਥੇ ਸੱਚੇ ਪਾਤਸ਼ਾਹ ਦੀ ਕਲਾ ਵਰਤਦੀ ਆ। ਇੱਥੇ ਕੀਰਤਨ ਰਾਹੀਂ, ਸ਼ਬਦ ਦੀ ਵਿਚਾਰ ਰਾਹੀਂ ਇੱਥੇ ਸੱਚੇ ਪਾਤਸ਼ਾਹ ਦੀ ਕਲਾ ਵਰਤਦੀ ਆ। ਰੈਣ ਸਬਾਈ ਕੀਰਤਨ ਚੱਲਦੇ ਆ। ਆਸਾ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਖੰਡ ਕੀਰਤਨੀ ਜਥੇ ਵਾਲੇ ਗੁਰਮੁਖ ਹਾਜ਼ਰੀਆਂ ਭਰਦੇ ਆ। ਇਸੇ ਸੱਚੇ ਪਾਤਸ਼ਾਹ ਦੀ ਏਡੀ ਵੱਡੀ ਕਲਾ ਵਰਤਣ ਰਹੀ ਆ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੀ ਹੋ ਜੋਰੀ, ਗੁਰਮੁਖ ਵੈਸੋ ਸਫਾ ਬਛਾਏ।
ਬਹੁਤ ਵੱਡੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਦੀਆਂ ਵਰਤਣ ਡਈਆਂ ਵਾ। ਮੋਰਚਾ ਚੜ੍ਹਦੀ ਕਲਾ ਚ ਆ। ਜਿਹੜੇ ਗੁਰਮੁਖ ਪਹੁੰਚ ਗਏ ਆ ਉਹ ਧੰਤਾ ਦੇ ਯੋਗ ਆ। ਜਿਹੜੇ ਅਜੇ ਨਹੀਂ ਪਹੁੰਚੇ ਉਹ ਕਿਰਪਾ ਕਰਕੇ ਪਹੁੰਚ ਜਾਵੋ ਕਿ ਇਹ ਜਿਹੜਾ ਮੋਰਚਾ ਲਾਇਆ ਇਹਨੂੰ ਚੜ੍ਹਦੀ ਕਲਾ ਵਿੱਚ ਹੋਰ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਸੱਚੇ ਪਾਤਸ਼ਾਹ ਬਖਸ਼ਣਗੇ। ਇੱਕ ਮੈਂ ਭਰੋਸਾ ਦਿਵਾਉਣਾ ਗੁਰਮੁਖਾਂ ਨੂੰ, ਪ੍ਰਬੰਧਕ ਜਨ ਜਿਹੜੇ ਇੱਥੇ, ਕਿ ਇਹ ਮੋਰਚਾ ਨਾ ਤੇ ਚੁੱਕਿਆ ਜਾਣਾ ਜੇ, ਨਾ ਇਹ ਵੇਚਿਆ ਹੀ ਜਾਣਾ ਜੇ। ਇਹ ਸਾਰਾ ਪਾਰਦਰਸ਼ੀ ਹੋ ਰਿਹਾ ਤੇ ਵੱਧ ਤੋਂ ਵੱਧ ਹਿੱਸੇ ਪਾਈਏ ਤੇ ਹਾਜ਼ਰੀਆਂ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਦਾ। ਸੋ ਮੇਰੀ ਹੁਣ ਬੇਨਤੀ ਹੈ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਵਕੀਲ ਨੇ ਦਲਸ਼ੇਰ ਸਿੰਘ ਜੀ, ਜਿਹੜੇ ਪਹਿਲੇ ਦਿਨ ਤੋਂ ਆਪਣਾ ਕੰਮਕਾਰ ਛੱਡ ਕੇ ਇਸ ਮੋਰਚੇ ਦੇ ਵਿੱਚ ਲੱਗੇ ਹੋਏ ਨੇ। ਜਦੋਂ ਮੋਰਚਾ ਲੱਗਣਾ ਸੀ ਉਸ ਤੋਂ ਪਹਿਲਾਂ ਵੀ ਲੱਗੇ ਰਹੇ ਨੇ, ਹੁਣ ਵੀ ਪੱਕੇ ਤੌਰ ਦੇ ਉੱਤੇ ਦਿਨ ਰਾਤ ਕੌਮੀ ਇਨਸਾਫ ਮੋਰਚੇ ਦੇ ਵਿੱਚ ਰਹਿ ਕੇ ਸੇਵਾ ਦੇ ਵਿੱਚ ਡਟੇ ਹੋਏ ਨੇ। ਸੋ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦੇ, ਜਿਹੜੇ ਸਾਰੇ ਮੋਰਚੇ ਨੂੰ ਇੰਨੇ ਵੱਡੇ ਪੱਧਰ ਤੇ ਆਰਗੇਨਾਈਜ਼ ਕਰ ਰਹੇ ਨੇ। ਸੋ ਮੇਰੀ ਬੇਨਤੀ ਹੈ ਵਕੀਲ ਦਲਸ਼ੇਰ ਸਿੰਘ ਜੀ ਨੂੰ, ਉਹ ਆ ਕੇ ਸੰਗਤਾਂ ਦੇ ਨਾਲ ਕੁਝ ਸਮੇਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣ। ਵਕੀਲ ਦਲਸ਼ੇਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ਾਂ ਦੇ ਭੰਡਾਰ, ਸਾਂਝੀਵਾਲਤਾ ਦੇ ਪ੍ਰਤੀਕ, ਏਕਤਾ ਤੇ ਅਖੰਡਤਾ ਦੇ ਮਦਈ, ਸਰਬੱਤ ਦਾ ਭਲਾ ਚਾਹਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੋਰਚੇ ਦਾ ਆਗਾਜ਼ 7 ਜਨਵਰੀ ਨੂੰ ਗੁਰਦੁਆਰਾ ਆਮ ਸਾਹਿਬ ਤੋਂ ਨਮਸਕਾਰ ਕਰਕੇ, ਅਰਦਾਸ ਕਰਕੇ, ਚੰਡੀਗੜ੍ਹ ਨੂੰ ਕੂਚ ਕਰਕੇ ਇਸ ਜਗ੍ਹਾ ਤੇ ਜਿੱਥੇ ਅੱਜ ਬੈਠੇ ਆ, ਇਹ ਕਿਉਂ ਕਰਨਾ ਪਿਆ? ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ। ਪਿਛਲੇ 4 ਜਾਂ 5 ਸਾਲ ਤੋਂ ਮੈਂ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਨਾਲ ਮਿਲਣ ਦਾ ਮੈਨੂੰ ਮੌਕਾ ਮਿਲਦਾ ਹੈ, ਔਰ ਮੈਂ ਇਸ ਗੱਲ ਨੂੰ ਆਪਣੇ ਵੱਡੇ ਭਾਗ ਸਮਝਦਾ ਹਾਂ ਕਿ ਉਸ ਸ਼ਖਸੀਅਤ ਨੂੰ ਮਿਲਣ ਦਾ ਮੈਨੂੰ ਸੁਭਾਗ ਪ੍ਰਾਪਤ ਹੈ, ਜਿਸ ਸਿੰਘ ਸਾਹਿਬ ਨੂੰ ਲੱਖਾਂ ਨਹੀਂ ਕਰੋੜਾਂ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਨੂੰ ਤਰਸਦੀਆਂ ਨੇ। ਐਸੇ ਸਿੰਘ ਨੇ ਜਾਂ ਸੰਗਤਾਂ ਨੇ ਸਾਨੂੰ ਬੇਨਤੀ ਕਰਦੀਆਂ ਨੇ ਕਿ ਸਿੰਘ ਸਾਹਿਬ ਦੀ ਕਿਤੇ ਮੁਲਾਕਾਤ ਕਰਾ ਦਿਓ, ਉਹਨਾਂ ਦੇ ਦਰਸ਼ਨ ਕਰਾ ਦਿਓ। ਪਰ ਸਾਡੀ ਬੇਵਸੀ ਆ ਕਿ ਕਾਨੂੰਨੀ ਤੌਰ ਤੇ ਇਸ ਵੇਲੇ ਉਹਨਾਂ ਦੀ ਮੁਲਾਕਾਤ ਸਿਰਫ ਇੱਕ ਇਕਬਾਲ ਸਿੰਘ ਉਹਨਾਂ ਦੇ ਮੁਲਾਕਾਤੀ ਦਿੱਲੀ ਤੋਂ ਤੇ ਉਹਨਾਂ ਦੇ ਵਕੀਲ ਕਰ ਸਕਦੇ ਨੇ। ਇੱਥੋਂ ਤੱਕ ਕਿ ਉਹਨਾਂ ਦੇ ਧਰਮ ਦੇ ਪਿਤਾ ਬਾਪੂ ਗੁਰਚਰਨ ਸਿੰਘ ਜੀ ਦੀ ਵੀ ਮੁਲਾਕਾਤ ਪਿਛਲੇ 2 ਜਾਂ 2.5 ਸਾਲ ਤੋਂ ਬੰਦ ਹੋਈ ਪਈ। ਇਹ ਮੋਰਚਾ ਲਾਉਣ ਦੇ ਕੁਝ ਕਾਰਨ ਸਨ, ਉਹ ਮੈਂ ਜ਼ਰੂਰ ਸਾਂਝੇ ਕਰਨਾ ਚਾਹਾਂਗਾ। ਸਾਰੀਆਂ ਗੱਲਾਂ ਤੇ ਕਾਨੂੰਨੀ ਨੇ। ਬੰਦੀ ਸਿੰਘਾਂ ਦੀ ਰਿਹਾਈ ਕਾਨੂੰਨੀ ਸੀ। ਬਾਈਬਲ ਕਲਾ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਫਾਹੇ ਲਾਉਣਾ ਇਹ ਵੀ ਕਾਨੂੰਨੀ ਹੈ। ਜੇ 328 ਸਰੂਪਾਂ ਦੀ ਗੱਲ ਕਰਦੇ ਆ, ਜੇ ਉਹ ਲਾਪਤਾ ਹੋ ਗਏ, ਉਹ ਧਾਰਮਿਕ ਵੀ ਤੇ ਕਾਨੂੰਨੀ ਵੀ ਆ। ਤੇ ਮੋਰਚਾ ਲਾਉਣ ਦੀ ਕਿਉਂ ਲੋੜ ਪੈ ਗਈ? ਸਧਾਰਨ ਤੌਰ ਤੇ ਜੇ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਸਾਡੀ ਕੰਪਲੇਂਟ ਹੈ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਦੇ ਨਾਲ, ਉਹਦਾ ਪੱਖ ਕਾਨੂੰਨੀ ਤੌਰ ਤੇ ਨਿਬੜ ਜਾਂਦਾ ਹੈ। ਪਰ ਖਾਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਇਹ ਹਾਕਮਰਾਨ ਸਰਕਾਰਾਂ ਇੱਕ ਡਿਸਕ੍ਰਿਮੀਨੇਟਰੀ ਰਵੱਈਆ ਖਾਸ ਕਰਕੇ ਸਿੱਖਾਂ ਨਾਲ ਸ਼ੁਰੂ ਕਰ ਦਿੱਤਾ ਹੈ। ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਆਪੇ ਹੋ ਜਾਣੀ ਚਾਹੀਦੀ ਸੀ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਗਈ।
ਲਾਈਫ ਇੰਪ੍ਰਿਜ਼ਨਮੈਂਟ ਦੀ ਜਿਹੜੀ ਪਰਿਭਾਸ਼ਾ ਹੈ ਉਹ ਜਾਂ 14 ਸਾਲ ਹੈ ਜਾਂ 20 ਸਾਲ ਹੈ। ਇਹ ਕਿਹੜਾ ਕਾਨੂੰਨ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਾਂ ਉਹਨਾਂ ਦੇ ਬਾਕੀ ਸਾਥੀਆਂ ਨੂੰ 27 ਸਾਲ ਹੋ ਗਏ। 1995 ਦਾ ਮਾਮਲਾ ਹੈ ਤੇ 27 ਸਾਲ ਹੋ ਜਾਣ ਤੇ ਉਹਨਾਂ ਦੀ ਰਿਹਾਈ ਨਾ ਹੋਵੇ। ਦੂਸਰੇ ਬੰਨੇ ਗੁਰਦੀਪ ਸਿੰਘ ਖਹਿਰਾ ਸਾਹਿਬ ਜਿਨ੍ਹਾਂ ਤੇ ਕਰਨਾਟਕਾ ਦਾ ਕੇਸ ਹੈ, ਉਹਨਾਂ ਦੇ 32 ਸਾਲ ਹੋ ਜਾਣ ਤੇ ਉਹਨਾਂ ਨੂੰ ਵੀ ਨਾ ਛੱਡਿਆ ਜਾਵੇ। ਉਸ ਤੋਂ ਬਾਅਦ ਪ੍ਰੋਫੈਸਰ ਜਮਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਵੀ 27 ਜਾਂ 28 ਸਾਲ ਦੀ ਕਸਟਡੀ ਹੋ ਗਈ ਆ, ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ। ਕਿਉਂ ਨਹੀਂ ਛੱਡਿਆ ਜਾ ਰਿਹਾ? ਇਹਦਾ ਇੱਕੋ ਹੀ ਇੱਕ ਕਾਰਨ ਆ ਕਿ ਇਹ ਸਾਰੇ ਬੰਦੀ ਸਿੰਘ ਸਿੱਖ ਨੇ। ਹੁਣ ਇਹਦਾ ਐਗਜ਼ਾਮਪਲ ਅਸੀਂ ਕਾਊਂਟਰ ਐਗਜ਼ਾਮਪਲ ਜਦੋਂ ਦਿੰਨੇ ਆ ਕਿ ਰਾਜੀਵ ਗਾਂਧੀ ਦੇ ਕਾਤਲ ਇੱਕ ਪ੍ਰਧਾਨ ਮੰਤਰੀ ਨੂੰ ਮਾਰਿਆ ਜਿਨ੍ਹਾਂ ਨੇ ਉਸੇ ਵਿਉਂਤਬੰਦੀ ਨਾਲ ਜਿੱਦਾਂ ਸਾਡੇ ਸਿੰਘਾਂ ਨੇ ਸੁਸਾਈਡ ਬੰਬ ਦੇ ਨਾਲ ਬੇਅੰਤੇ ਬੁੱਚੜ ਨੂੰ ਉਡਾਇਆ। ਉਹ ਵੀ 7 ਸਿੰਘ ਨੇ, ਇਧਰ ਰਾਜੀਵ ਗਾਂਧੀ ਦੇ ਕਾਤਲ ਵੀ 7 ਨੇ। ਉਹ ਵੀ ਲਗਭਗ 26-27 ਸਾਲ ਤੋਂ ਜੇਲ੍ਹਾਂ 'ਚ ਸਨ ਤੇ ਸਾਡੇ ਸਿੰਘ ਵੀ ਤਕਰੀਬਨ 27 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ। ਉਹਨਾਂ ਲਈ ਸਰਕਾਰ ਇੱਕ ਨੁਕਤਾ ਘੜਦੀ ਆ, ਇੱਕ ਰੈਜ਼ੋਲੂਸ਼ਨ ਪਾਸ ਕਰਦੀ ਆ ਤਮਿਲਨਾਡੂ ਦੀ ਗਵਰਨਮੈਂਟ ਕਿ ਇਹਨਾਂ ਸਾਰਿਆਂ ਦੀ ਸਜ਼ਾ ਲੋੜ ਤੋਂ ਵੱਧ ਭੁਗਤ ਲਈ ਆ, ਇਹਨਾਂ ਨੂੰ ਇੱਕਦਮ ਰਿਹਾ ਕਰ ਦੇਣਾ ਚਾਹੀਦਾ। ਮਾਮਲਾ CBI ਦਾ ਹੋਣ ਕਰਕੇ ਪ੍ਰਿਵਿਲੇਜ ਸੈਂਟਰਲ ਗਵਰਨਮੈਂਟ ਕੋ ਆ ਗਈ। ਪਰ ਤਮਿਲਨਾਡੂ ਦੇ ਸੁਹਿਰਦ, ਮੈਂ ਤੇ ਸੁਹਿਰਦ ਹੀ ਕਹਾਂਗਾ ਉਹਨਾਂ ਨੂੰ, ਜਿਨ੍ਹਾਂ ਨੇ ਪ੍ਰੋਟੈਸਟ ਕਰਕੇ ਆਪਣੇ MLA ਸਾਹਿਬਾਨਾਂ ਨੂੰ ਮਜਬੂਰ ਕੀਤਾ ਕਿ ਤਮਿਲਨਾਡੂ ਦੀ ਅਸੈਂਬਲੀ ਨੇ ਇੱਕ ਮਤਾ ਪਾਇਆ ਕਿ ਜੇ ਸੈਂਟਰ ਦੀ ਸਰਕਾਰ ਪੈਰੀ ਰਵੈਲਨ ਤੇ ਉਹਨਾਂ ਦੇ ਸਾਥੀਆਂ ਨੂੰ ਨਹੀਂ ਛੱਡੇਗੀ ਤੇ ਜੇਲ੍ਹਾਂ ਦਾ ਅਧਿਕਾਰ ਸਾਡੇ ਕੋਲ ਹੈ, ਅਸੀਂ ਆਪ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕਰਾਂਗੇ। ਜਦੋਂ ਇਹ ਗੱਲ ਸਰਕਾਰ ਸੈਂਟਰਲ ਗਵਰਨਮੈਂਟ ਤੱਕ ਗਈ ਕਿ ਇਹ ਸਾਡੀ ਤੇ ਜਿਹੜੀ ਸੈਪਰੇਸ਼ਨ ਆਫ ਪਾਵਰ ਆ ਉਹ ਬਿਲਕੁਲ ਖਤਮ ਹੋ ਜਾਏਗੀ, ਉਹਨਾਂ ਨੇ ਤੁਰੰਤ ਸੁਪਰੀਮ ਕੋਰਟ ਦੇ ਵਿੱਚ SPL ਪਾਈ। ਉਹਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਛੋਟਾ ਜਿਹਾ ਨੁਕਤਾ ਕੱਢ ਕੇ ਉਹਨਾਂ ਨੂੰ ਰਿਹਾ ਕਰਤਾ। ਉਹਨਾਂ ਨੇ ਕਿਹਾ ਜੀ ਹਿਊਮਨਟੇਰੀਅਨ ਗਰਾਊਂਡ ਤੇ ਇਹਨਾਂ ਨੇ ਬਹੁਤ ਜ਼ਿਆਦਾ ਸਜ਼ਾ ਕੱਟ ਲਈ ਆ, ਇਸ ਕਰਕੇ ਹਿਊਮਨਟੇਰੀਅਨ ਦੀ ਅਸੀਂ ਜਿਹੜੀ ਗਰਾਊਂਡ ਲੈ ਕੇ ਇਹਨਾਂ ਨੂੰ ਰਿਲੀਜ਼ ਕਰਦੇ ਆ। ਇਹ ਕਿੱਥੋਂ ਦਾ ਕਾਨੂੰਨ ਹੈ ਕਿ ਇੱਕ ਬੰਨੇ ਹਿਊਮਨਟੇਰੀਅਨ ਗਰਾਊਂਡ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਿਲ ਸਕਦਾ ਹੈ ਤੇ ਜਗਤਾਰ ਸਿੰਘ ਹਵਾਰਾ ਤੇ ਬਾਕੀ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਿਲ ਸਕਦਾ? ਕਿੱਡੀ ਵੱਡੀ ਡਿਸਕ੍ਰਿਮੀਨੇਸ਼ਨ ਆ। ਦੂਸਰਾ ਐਗਜ਼ਾਮਪਲ ਗੁਜਰਾਤ ਗੋਧਰਾ ਰॉयट्स ਦਾ ਹੈ, ਜਿਹਦੇ ਵਿੱਚ ਇੱਕ ਬੀਬੀ ਬਿਲਕਿਸ ਬਾਨੋ ਦੇ ਕੇਸ ਦਾ ਬਹੁਤ ਜ਼ਿਕਰ ਹੋ ਰਿਹਾ ਆਇਆ। ਹਿੰਦੁਸਤਾਨ ਦੇ ਵਿੱਚ ਸਭ ਤੋਂ ਹੀਨੀਅਸ ਕ੍ਰਾਈਮ ਜੇ ਗਿਣਿਆ ਜਾਂਦਾ ਉਹ ਰੇਪ ਦਾ ਗਿਣਿਆ ਜਾਂਦਾ। ਇਸ ਕੇਸ ਦੇ ਵਿੱਚ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਰੇਪ ਵੀ ਆ ਪ੍ਰੈਗਨੈਂਟ ਔਰਤ ਦੇ ਨਾਲ ਤੇ 10 ਆਦਮੀਆਂ ਦਾ ਕਤਲ ਵੀ। ਇਸ ਤੋਂ ਜ਼ਿਆਦਾ ਹੀਨੀਅਸ ਜਾਂ ਕਰੂਅਲ ਕੇਸ ਨਹੀਂ ਹੋ ਸਕਦਾ ਸੀ। ਉਹਨਾਂ ਨੂੰ 10 ਸਾਲ ਬਾਅਦ ਰਿਹਾ ਕਰ ਦਿੱਤਾ ਗਿਆ ਗੁਜਰਾਤ ਦੀ ਗਵਰਨਮੈਂਟ ਵੱਲੋਂ। ਉਹਦੇ 'ਚ ਵੀ ਕੋਈ ਗਰਾਊਂਡ ਲਈ ਆ ਹਿਊਮਨਟੇਰੀਅਨ ਗਰਾਊਂਡ। ਤੇ ਸੈਕਿੰਡ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ ਮੁਲਜ਼ਮ ਨੇ ਇਹ ਸੁਪੀਰੀਅਰ ਕਲਾਸ ਬ੍ਰਾਹਮਣ ਕਲਾਸ ਨੂੰ ਬਿਲੋਂਗ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਛੱਡਣਾ ਵਾਜਬ ਹੈ। ਸੋ ਜੇ ਕਾਨੂੰਨ ਇਦਾਂ ਦੇ ਦੋਹਰੇ ਮਾਪਦੰਡ ਵਰਤੇਗਾ ਤੇ ਰਾਈਟ ਟੂ ਇਕੁਐਲਿਟੀ ਕਿੱਥੇ ਰਹੂਗਾ, ਕਾਨੂੰਨ ਦੀ ਬਰਾਬਰਤਾ ਕਿੱਥੇ ਰਹੇਗੀ? ਇਸ ਕਰਕੇ ਇਹ ਜਿਹੜਾ ਮੋਰਚਾ ਸਾਨੂੰ ਮਜਬੂਰਨ ਲਾਉਣਾ ਪਿਆ। ਜੇ ਸਰਕਾਰਾਂ ਆਪਣਾ ਕੰਮ ਠੀਕ ਤਰੀਕੇ ਦੇ ਨਾਲ ਕਰਦੀਆਂ ਤੇ ਸ਼ਾਇਦ ਇਹ ਮੋਰਚੇ ਦੀ ਜਾਂ ਹੋਰ ਮੋਰਚਿਆਂ ਦੀ ਲੋੜ ਨਹੀਂ ਪੈਂਦੀ। ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਉਦੋਂ ਇਦਾਂ ਦੇ ਵਿਸ਼ਾਲ ਧਰਨੇ ਲੱਗਦੇ ਨੇ। ਜ਼ੀਰਾ ਫੈਕਟਰੀ ਦਾ ਧਰਨਾ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹ ਅੱਜ ਫਤਿਹ ਹੋ ਗਿਆ।
ਜਿਹੜੀ ਇਹ ਗਵਰਨਮੈਂਟ ਅੱਖਾਂ ਬੰਦ ਕਰਕੇ ਬੈਠੀ ਸੀ ਤੇ ਕਹਿੰਦੀ ਸੀ ਸਾਨੂੰ ਨਹੀਂ ਇਹ ਜਿਹੜਾ ਜੀਰੇ ਦੀ ਫੈਕਟਰੀ ਦੇ ਆਲੇ ਦੁਆਲੇ ਪਿੰਡਾਂ ਚੋਂ ਜਿਹੜਾ ਗੰਦਾ ਪਾਣੀ ਨਿਕਲਦਾ ਹੈ ਉਹ ਨਹੀਂ ਦਿਖਦਾ, ਪਰ ਲੋਕਾਂ ਨੇ ਐਸਾ ਮਜਬੂਰ ਕੀਤਾ ਕਿ ਉਹਨਾਂ ਨੂੰ ਦਿਖਣ ਲਾਤਾ ਤੇ ਅੱਜ ਉਹ ਜੀਰਾ ਫੈਕਟਰੀ ਬੰਦ ਦੇ ਮੁੱਖ ਮੰਤਰੀ ਨੇ ਆਰਡਰ ਕਰਤਾ। ਇਹ ਮੈਂ ਯਕੀਨੀ ਤੌਰ ਤੇ ਦਵਾ ਦੇਣਾ ਚਾਹੁੰਦਾ ਤੁਹਾਨੂੰ ਯਕੀਨ ਕਿ ਜਿੱਦਾਂ ਸੰਗਤਾਂ ਇੱਥੇ ਬੈਠੀਆਂ ਨੇ, ਕੁਝ ਸਮਾਂ ਅਟਕ ਜਾਓ, ਕੁਝ ਸਮਾਂ ਅਸੀਂ ਸਬਰ ਦਿਖਾ ਦਈਏ, ਇਹ ਮੋਰਚਾ ਵੀ ਇਦਾਂ ਹੀ ਫਤਿਹ ਹੋਏਗਾ। ਇਹ ਮੁੱਖ ਮੰਤਰੀ ਜਿਹੜਾ ਪੰਜਾਬ ਦਾ, ਜਿਹਨੂੰ ਇਸ ਵੇਲੇ ਨਾ ਬੰਦੀ ਸਿੰਘਾਂ ਦਾ ਦਰਦ ਦੇਖਦਾ ਹੈ ਤੇ ਨਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ ਉਹ ਕੁਝ ਸੋਚ ਰਿਹਾ ਹੈ, ਤੁਸੀਂ ਥੋੜਾ ਸਮਾਂ ਅਟਕ ਜਿਓ, ਇਹ ਮੁੱਖ ਮੰਤਰੀ ਇੱਥੇ ਆ ਕੇ ਤੁਹਾਡੇ ਪੈਰਾਂ 'ਤੇ ਡਿੱਗੇਗਾ ਔਰ ਇਹ ਚਾਰੇ ਕੌਮੀ ਹੱਕਾਂ ਦੀ ਪ੍ਰਾਪਤੀ ਇਸ ਮੋਰਚੇ ਤੋਂ ਜ਼ਰੂਰ ਨਿਕਲੇਗੀ। ਅਸੀਂ ਸਰਕਾਰਾਂ ਕੋ ਮੰਗਦੇ ਕੀ ਆ? ਅਸੀਂ ਇਹ ਗੱਲ ਕਹਿੰਦੇ ਆ ਕਿ ਪਿਛਲੇ 4 ਸਾਲ ਦੇ ਵਿੱਚ 319 ਵਾਰ ਤੋਂ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੈ ਪੰਜਾਬ ਦੇ ਸੂਬੇ ਦੇ ਵਿੱਚ। ਜੇ ਉਸ ਬੇਅਦਬੀਆਂ ਹੁੰਦੀਆਂ ਜਾਣੀਆਂ ਨੇ ਤੇ ਤੁਸੀਂ ਰੋਕਣੀਆਂ ਨਹੀਂ ਆ, ਤੇ ਨੌਜਵਾਨ ਜਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰਦੇ ਨੇ ਉਹ ਜਿਹੜੇ ਦੁਸ਼ਟਾਂ ਨੂੰ ਸੋਧੇ ਲਾਈ ਜਾਣਗੇ ਤੇ ਉਹਨਾਂ ਦੇ ਜੀਵਨ ਦਾ ਕੀ ਬਣੇਗਾ? ਆਪਣੇ ਲਾਗੇ ਪੰਗੜਾਣਾ ਪਿੰਡ ਆ, ਉੱਥੋਂ ਦੇ 2 ਸਿੰਘਾਂ ਨੇ ਜਿਹੜਾ ਬਿੱਟੂ ਸੀ ਉਹਨੂੰ ਸੌਦਾ ਲਾਇਆ, ਉਹਨਾਂ ਨੂੰ ਜਿਹੜੀ ਆ ਉਹਨਾਂ ਦਾ ਕੇਸ ਹੁਣ ਪਟਿਆਲੇ ਚੱਲਦਾ ਪਿਆ। ਹੁਣ ਮਰਡਰ ਦੀ ਜਿਹੜੀ ਟ੍ਰਾਇਲ ਆ ਬਹੁਤ ਲੰਬੀ ਚੱਲਦੀ ਆ, ਉਹਦੀ ਸਜ਼ਾ ਵੀ ਜਿਹੜੀ ਆ 14 ਤੋਂ 20 ਸਾਲ ਹੋ ਸਕਦੀ ਆ। ਮਤਲਬ ਕਿ ਜਿਹੜਾ ਕੰਮ ਸਰਕਾਰਾਂ ਦਾ ਹੈ ਬੇਅਦਬੀ ਨੂੰ ਰੋਕਣ ਦਾ, ਉਹ ਸਾਡੇ ਜ਼ਿੰਮੇ ਕਿਉਂ ਪਾਉਂਦੇ ਨੇ? ਉਹ ਸਰਕਾਰ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਤੁਹਾਡਾ ਵੀ ਇਸ ਗੁਰੂ ਗ੍ਰੰਥ ਸਾਹਿਬ ਹੈ, ਇਹ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਇਹ ਵੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਇਹਦਾ ਵੀ ਇਸ਼ਟ ਇਹੋ ਹੀ ਆ। ਤੇ ਇਹ ਕਿਉਂ ਨਹੀਂ ਐਸਾ ਕਾਨੂੰਨ ਬਣਾ ਦਿੰਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਉਹਨੂੰ ਜਿਹੜਾ ਫਾਂਸੀ ਦੀ ਸਜ਼ਾ ਜਾਂ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਸੋ ਇਹ ਜਿਹੜੀਆਂ ਸਾਡੀਆਂ ਕੌਮੀ ਹੱਕਾਂ ਨੇ ਇਹ ਬਿਲਕੁਲ ਸੰਵਿਧਾਨਿਕ ਨੇ, ਇਹ ਮੰਗਾਂ ਬਿਲਕੁਲ ਜਾਇਜ਼ ਨੇ, ਇਹ ਸਰਕਾਰ ਨੂੰ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਨੇ ਔਰ ਮੰਨਣਗੇ ਤਾਂ ਜਦੋਂ ਅਸੀਂ ਇੱਥੇ ਤਕੜੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਲਵਾਵਾਂਗੇ। ਮੈਂ ਬਹੁਤਾ ਸਮਾਂ ਲੈ ਗਿਆ, ਇਸ ਲਈ ਮੈਂ ਗੁਸਤਾਖੀ ਮੰਗਦਾ ਹਾਂ ਸੰਗਤ ਕੋਲ। ਫਿਰ ਕਿਤੇ ਮੌਕਾ ਮਿਲਿਆ ਤੇ ਅਸੀਂ ਫਿਰ ਦਰਸ਼ਨ ਕਰਾਂਗੇ ਸੰਗਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵਕੀਲ ਦਲਸ਼ੇਰ ਸਿੰਘ ਜੀ ਦਾ, ਜਿਨ੍ਹਾਂ ਨੇ ਕਾਨੂੰਨੀ ਨੁਕਤਿਆਂ ਤੋਂ ਬੰਦੀ ਸਿੰਘਾਂ ਦੀ ਕਿਵੇਂ ਰਿਹਾਈ ਹੋ ਸਕਦੀ ਹੈ ਉਹਦੇ ਬਾਬਤ ਵੀ ਦੱਸਿਆ, ਤੇ ਨਾਲ ਦੀ ਨਾਲ ਉਹਨਾਂ ਨੇ ਸਿੰਘਾਂ ਵੱਲੋਂ ਕਿਵੇਂ ਬੇਅਦਬੀ ਦਾ ਸੋਧ ਕੇ ਬਦਲਾ ਲਿਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ। ਸੋ ਹੁਣ ਮੇਰੀ ਬੇਨਤੀ ਹੈ ਬਾਪੂ ਗੁਰਚਰਨ ਸਿੰਘ ਜੀ ਨੂੰ, ਉਹ ਕੇਵਲ ਕੁਝ 2 ਮਿੰਟਾਂ ਦੇ ਲਈ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ, ਕਿਉਂਕਿ ਇੱਕ ਪੋਸਟਰ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਮੀਡੀਆ ਦੇ ਵਿੱਚ ਰਿਲੀਜ਼ ਕੀਤਾ ਜਾਣਾ। ਮੇਰੀ ਮੀਡੀਆ ਵਾਲੇ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕੇਵਲ ਅਸੀਂ 10 ਮਿੰਟ ਦੇ ਅੰਦਰ ਤੁਹਾਡੇ ਕੋਲ ਉੱਥੇ ਪੰਡਾਲ ਤੋਂ ਬਾਹਰ ਹੋਵਾਂਗੇ। ਸੋ ਉਸ ਤੋਂ ਪਹਿਲਾਂ ਬਾਪੂ ਜੀ ਨੇ ਜ਼ਰੂਰੀ ਜਿਹੜੀ ਬੇਨਤੀਆਂ ਨੇ 2 ਮਿੰਟ ਦੇ ਲਈ ਕਰਨੀਆਂ ਨੇ। ਸੋ ਆਓ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਅਗਵਾਈ ਵਿੱਚ ਲੱਗਿਆ ਕੌਮੀ ਇਨਸਾਫ ਮੋਰਚਾ ਵੱਖ-ਵੱਖ ਜਥੇਬੰਦੀਆਂ ਸੰਪਰਦਾਵਾਂ ਵੱਲੋਂ ਪਹੁੰਚੇ ਹੋਏ ਗੁਰੂ ਰੂਪ ਖਾਲਸਾ ਜੀ, ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਜੋ ਕੌਮੀ ਇਨਸਾਫ ਮੋਰਚਾ ਕੌਮ ਦੇ ਹੱਕਾਂ ਲਈ, ਕੌਮ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਰਿਹਾਈ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਤੇ ਕੌਮ ਲਈ ਬਾਈਬਲ ਕਲਾਂ ਸ਼ਹੀਦ ਹੋਏ ਸਿੰਘਾਂ ਦੇ ਇਨਸਾਫ ਲੈਣ ਲਈ ਲੱਗਿਆ ਮੋਰਚਾ, ਉਹ ਬਹੁਤ ਚੜ੍ਹਦੀ ਕਲਾ ਵਿੱਚ ਜਾ ਰਿਹਾ। ਮੈਂ ਤਾਂ ਇੱਕ ਦੋ ਬੇਨਤੀਆਂ ਕਰਕੇ ਸਿਰਫ ਤੁਹਾਡਾ ਧੰਨਵਾਦ ਕਰਨਾ। ਜੋ ਜਥੇਦਾਰ ਜੀ ਵੱਲੋਂ ਹੁਕਮ ਹੋਇਆ ਕਿ ਇਸ ਮੋਰਚੇ ਦੀਆਂ ਕੁਝ ਵਿਸ਼ੇਸ਼ਤਾਵਾਂ ਜੋ ਆਪਾਂ ਨੇ ਲਗਾਤਾਰ ਬਰਕਰਾਰ ਰੱਖਣੀਆਂ। ਇੱਕ ਤਾਂ ਜਿਹੜੇ ਇੱਥੇ ਆਏ ਬੁਲਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ 4 ਮੁੱਦਿਆਂ ਤੇ ਜਿਹੜਾ ਇਹ ਮੋਰਚਾ ਲੱਗਿਆ, ਉਹਨਾਂ ਮੁੱਦਿਆਂ ਤੇ ਹੀ ਕੇਂਦਰਿਤ ਰਹਿ ਕੇ ਆਪਣੇ ਸੁਝਾਅ ਪੇਸ਼ ਕਰਨੇ ਹੈ, ਕਿਉਂਕਿ ਸਾਨੂੰ ਇਸ ਕੌਮੀ ਇਨਸਾਫ ਮੋਰਚੇ ਦਾ ਲੜਨ ਦੀ ਤਿਆਰੀ, ਇਹਦੇ ਜਿਸ ਤਰ੍ਹਾਂ ਇੱਕ ਗਰੀਲਾ ਯੁੱਧ ਹੁੰਦਾ ਉਹਦੇ ਦਾ ਪੇਚ, ਇਸ ਕਰਕੇ ਤੁਹਾਡੇ ਵੱਲੋਂ ਦਿੱਤੇ ਸੁਝਾਵਾਂ ਦੀ ਕਦਰ ਕੀਤੀ ਜਾਵੇ। ਦੂਜਾ, ਅਸੀਂ ਕਿਸੇ ਦੇ ਖਿਲਾਫ ਕੋਈ ਦੂਸ਼ਣਬਾਜ਼ੀ ਨਹੀਂ ਕਰਨੀ, ਕਿਉਂਕਿ ਜੋ ਇੱਥੇ ਚੱਲ ਕੇ ਆਉਂਦਾ ਘਰ ਤੋਂ ਉਹ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਹੀ ਆਉਂਦਾ। ਅਸੀਂ ਉਹਦਾ ਸਤਿਕਾਰ ਕਰਨਾ, ਭਾਵੇਂ ਕਿਸੇ ਵੀ ਜਥੇਬੰਦੀ ਦਾ ਹੋਵੇ। ਸਟੇਜ ਵੱਲੋਂ ਇਹ ਬੇਨਤੀ ਹੈ। ਸੋ ਜਿਸ ਦਿਨ ਦਾ ਇਹ ਮੋਰਚਾ ਲੱਗਿਆ, ਬਹੁਤ ਚੜ੍ਹਦੀ ਕਲਾ ਜਾ ਰਿਹਾ। ਸਰਕਾਰਾਂ ਦਿਨ ਪਰ ਦਿਨ ਕੰਬ ਰਹੀਆਂ ਇਸ ਨੂੰ ਦੇਖ ਕੇ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਮੋਰਚੇ ਦੀ ਸਪੋਰਟ ਕੀਤੀ ਜਾ ਰਹੀ ਹੈ, ਉਸ ਤੋਂ ਸਰਕਾਰਾਂ ਘਬਰਾ ਰਹੀਆਂ। ਕਾਲ 26 ਜਨਵਰੀ 1950 ਨੂੰ ਜੇ ਇਸ ਦੇਸ਼ ਦਾ ਸੰਵਿਧਾਨ ਬਣਿਆ ਸੀ, ਜਿੱਥੇ ਉਹ 26 ਜਨਵਰੀ ਨੂੰ ਸਰਕਾਰਾਂ ਉਸ ਦੇ ਜਸ਼ਨ ਮਨਾ ਰਹੀਆਂ, ਪਰੰਤੂ ਉਹ ਸੰਵਿਧਾਨ ਸਾਨੂੰ ਬਰਾਬਰਤਾ ਦਾ ਹੱਕ ਨਹੀਂ ਦੇ ਰਿਹਾ। ਅਸੀਂ ਉਸ ਦਿਨ ਨੂੰ ਕਾਲੇ ਦਿਨ ਵੱਲੋਂ ਮਨਾਉਣ ਜਾ ਰਹੇ ਹਾਂ। ਸੋ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦਿਨ ਅਸੀਂ ਇਸ ਸਟੇਜ ਤੋਂ ਖਾਲਸਾ ਰੋਸ ਮਾਰਚ ਕੱਢਣਾ, ਤਾਂ ਕਿ ਸਰਕਾਰ ਨੂੰ ਅਸੀਂ ਦਿਖਾ ਸਕੀਏ ਬਈ ਇਹ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀਆਂ। ਇਸ ਲਈ ਉਸ ਸੰਵਿਧਾਨ 'ਚ ਸਾਡਾ ਕੋਈ ਵਿਸ਼ਵਾਸ ਨਹੀਂ। ਅਸੀਂ ਕਾਲੇ ਦਿਵਸ ਵੱਲੋਂ ਮਨਾਉਣਾ ਉਹ ਦਿਨ। ਦੂਜੇ, ਮੈਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ, ਜਿਨ੍ਹਾਂ ਨੇ ਪਿਛਲੇ 15 ਜਨਵਰੀ ਨੂੰ ਵੀ DC ਵਾਸ਼ਿੰਗਟਨ ਵਿਖੇ ਇੱਕ ਬਹੁਤ ਵੱਡਾ ਇਕੱਠ ਕਰਕੇ ਰੋਸ ਮਾਰਚ ਕੱਢਿਆ, ਉਹਨਾਂ ਨੇ ਰੋਸ ਮੁਜ਼ਾਹਰਾ ਕੀਤਾ। ਸੋ ਮੇਰੀ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੀ 26 ਜਨਵਰੀ ਨੂੰ ਭਾਰਤ ਦੇਸ਼ ਦੀਆਂ ਐਮਬੈਸੀਆਂ ਅੱਗੇ ਬਹੁਤ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣ, ਕਾਲੀਆਂ ਝੰਡੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ, ਤਾਂ ਕਿ ਪਤਾ ਲੱਗ ਸਕੇ ਵੀ ਇਸ ਦੇਸ਼ ਦਾ ਸੰਵਿਧਾਨ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਵਿਤਕਰਾ ਕਰ ਰਿਹਾ। ਸੋ ਜਿੱਥੇ ਅੱਜ ਬਹੁਤ ਵੱਡੀ ਪੱਧਰ 'ਚ ਵੱਖ-ਵੱਖ ਜਥੇਬੰਦੀਆਂ ਨੇ ਸ਼ਾਮਲ ਵੀ ਹੋਈਆਂ ਤੇ ਅੱਗੇ ਨੂੰ ਇਸ ਮੋਰਚੇ ਦੀ ਸਪੋਰਟ ਕੀਤੀ ਹੈ, ਬਹੁਤ ਵੱਡੀ ਪੱਧਰ ਤੇ ਆ ਰਹੀਆਂ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਵਿੱਚ ਸਮੂਹ ਕਿਸਾਨ ਜਥੇਬੰਦੀਆਂ, ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤਾਂ ਪਹੁੰਚੀਆਂ, ਉਹਨਾਂ ਜਥੇਬੰਦੀਆਂ ਦਾ ਧੰਨਵਾਦ। ਨਿਹੰਗ ਸਿੰਘ ਜਥੇਬੰਦੀਆਂ ਜਿਹੜਾ ਹਰ ਇੱਕ ਮੋਰਚੇ ਦੀ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵੀ ਲੜਿਆ, ਉਸ ਨਿਹੰਗ ਸਿੰਘ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਰਿਹਾ, ਕਿਉਂ ਸਰਕਾਰਾਂ ਡਰਦੀਆਂ ਹੀ ਉਹਨਾਂ ਦੇ ਉਸ ਤੋਂ ਹੈ। ਇਸ ਕਰਕੇ ਉਹ ਅੱਜ ਬਹੁਤ ਵੱਡੇ ਪੱਧਰ ਤੇ ਪਹੁੰਚੀਆਂ। ਆਉਣ ਵਾਲੇ ਦਿਨ 'ਚ ਉਹ ਆਪਣੇ ਦਲਾਂ ਸਮੇਤ ਇੱਥੇ ਘੋੜਿਆਂ ਸਮੇਤ ਪਹੁੰਚ ਰਹੀਆਂ। ਸੋ ਉਹਨਾਂ ਦਾ ਧੰਨਵਾਦ। ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਜੋ ਲੰਗਰਾਂ ਦੀ ਡਿਊਟੀਆਂ ਨਿਭਾ ਰਹੇ ਹੈ, ਤਕਰੀਬਨ 3 ਮਹੀਨੇ ਤੋਂ
ਬਾਬਾ ਨਰਿੰਦਰ ਸਿੰਘ ਦੇ ਜਥੇਦਾਰ ਭਾਈ ਗੁਰਮੀਤ ਸਿੰਘ ਜੀ ਜਿਹੜੇ ਇਸ ਮੋਰਚੇ ਦੀ ਇਸ ਕੌਮੀ ਇਨਸਾਫ ਮੋਰਚੇ ਦੀ ਤਿਆਰੀ ਵਿੱਚ ਜੁਟੇ ਹੋਏ ਉਹਨਾਂ ਦਾ ਖਾਸ ਕਰਕੇ ਧੰਨਵਾਦ। ਬਾਬਾ ਮੇਜਰ ਸਿੰਘ ਜੀ ਰੇਰੂ ਸਾਹਿਬ ਤੋਂ ਜਿਨ੍ਹਾਂ ਨੇ ਇਸ ਮੋਰਚੇ 'ਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦਾ ਧੰਨਵਾਦ। ਬੀਬੀ ਕੁਲਵੀਰ ਕੌਰ ਕੋਹਲੀ ਤੋਂ ਜਿਨ੍ਹਾਂ ਦਾ ਕਿਸਾਨੀ ਅੰਦੋਲਨ 'ਚ ਬਹੁਤ ਵੱਡਾ ਯੋਗਦਾਨ ਰਿਹਾ, ਉਹ ਵੀ ਲਗਾਤਾਰ ਜਿਸ ਦਿਨ ਤੋਂ ਮੋਰਚਾ ਸ਼ੁਰੂ ਹੋਇਆ ਇੱਥੇ ਨਿਰੰਤਰ ਪਹਿਰਾ ਦੇ ਰਹੇ, ਉਹਨਾਂ ਦਾ ਧੰਨਵਾਦ। ਲੰਗਰ ਵਿੱਚ ਸੇਵਾ ਤੇ ਰਸਦਾਂ ਵਸਦਾਂ ਪਹੁੰਚਾਉਣ ਵਾਲਿਆਂ ਦਾ ਧੰਨਵਾਦ, ਕਿਉਂਕਿ ਲੋਕਲ ਪਿੰਡਾਂ ਦੀਆਂ ਸੰਗਤਾਂ ਇੱਥੇ ਬਹੁਤ ਰਸਦਾਂ ਵਸਦਾਂ ਪਹੁੰਚਾ ਰਹੀਆਂ, ਦੁੱਧ ਦੀ ਸੇਵਾਵਾਂ ਲੰਗਰਾਂ ਦੀ ਸੇਵਾਵਾਂ ਬਹੁਤ ਵੱਡੇ ਪੱਧਰ ਤੇ ਕਰ ਰਹੀਆਂ, ਉਹਨਾਂ ਦਾ ਧੰਨਵਾਦ। ਯੂਨਾਈਟਿਡ ਸਿੱਖ ਦਾ ਜਿਨ੍ਹਾਂ ਨੇ ਟੈਂਟਾਂ ਦੀ ਸੇਵਾ ਨਿਭਾਈ ਹੈ, ਗੱਦਿਆਂ ਦੀ ਸੇਵਾ ਨਿਭਾਈ ਹੈ, ਉਹਨਾਂ ਦਾ ਧੰਨਵਾਦ। ਖਾਲਸਾ ਏਡ ਜਿਹੜੀ ਇੱਕ ਬਹੁਤ ਵੱਡੀ ਜਥੇਬੰਦੀ ਹੈ, ਜਦੋਂ ਵੀ ਦੇਸ਼ ਵਿਦੇਸ਼ 'ਚ ਕੋਈ ਭੀੜ ਪੈਂਦੀ ਹੈ ਉੱਥੇ ਡਟ ਕੇ ਪਹਿਰਾ ਦਿੰਦੀ ਹੈ, ਉਹਨਾਂ ਦਾ ਧੰਨਵਾਦ। ਉਹਨਾਂ ਦੇ ਆਗੂ ਭਾਈ ਰਵੀ ਸਿੰਘ ਖਾਲਸਾ ਦਾ ਧੰਨਵਾਦ, ਕਿਉਂਕਿ ਜਿਹੜੇ ਲਗਾਤਾਰ ਉਸ ਦਿਨ ਤੋਂ ਇੱਥੇ ਸੇਵਾ ਨਿਭਾ ਰਹੇ ਹੈ। ਸਿੱਖ ਰਿਲੀਫ ਦਾ ਧੰਨਵਾਦ। ਪ੍ਰਭੂ ਆਸਰਾ ਟਰਸਟ ਜਿਹੜਾ ਇੱਕ ਅੰਗਹੀਣਾਂ ਲਈ ਬਣਿਆ ਟਰਸਟ ਹੈ, ਉਹ ਜਿੱਥੇ ਉੱਥੇ ਅੰਗਹੀਣਾਂ ਦੀ ਪਟਿਆਲਾ ਵਿਖੇ ਸੇਵਾ ਨਿਭਾ ਰਿਹਾ ਹੈ, ਉੱਥੇ ਸਾਡੇ ਇਸ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਵਿੱਚ ਬਹੁਤ ਵੱਡੇ ਪੱਧਰ ਤੇ ਹਿੱਸਾ ਪਾ ਰਿਹਾ। ਅੰਤ ਵਿੱਚ ਮੈਂ ਧੰਨਵਾਦ ਕਰਦਾ ਜੀਰਾ ਫੈਕਟਰੀ ਦੇ ਪ੍ਰਬੰਧਕਾਂ ਦਾ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਦੇ ਹੋਏ ਦਾਸ 2 ਵਾਰੀ ਹਾਜ਼ਰੀ ਲਵਾ ਕੇ ਆਇਆ। ਤਕਰੀਬਨ ਪਿਛਲੇ ਮਹੀਨੇ ਦੀ 12 ਤਰੀਕ ਨੂੰ ਉੱਥੇ ਪ੍ਰਬੰਧਕਾਂ ਨੂੰ ਸਟੇਜ ਤੋਂ ਬੋਲ ਕੇ ਵੀ ਹਮਾਇਤ ਕੀਤੀ ਸੀ, ਕਿਉਂਕਿ ਇਹ ਵੀ ਸਾਡੀ ਜਿਹੜਾ ਫੈਕਟਰੀਆਂ ਦਾ ਪਾਣੀ ਦੂਸ਼ਿਤ ਕਰਕੇ ਸਾਡੀ ਨਸਲਾਂ ਨੂੰ ਬਰਬਾਦ ਕਰਨ ਦਾ ਇੱਕ ਸਾਜ਼ਿਸ਼ ਹੈ, ਇਹ ਵੀ ਇੱਕ ਕੌਮੀ ਮੁੱਦਾ। ਇਸ ਲਈ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਕੌਮੀ ਇਨਸਾਫ ਮੋਰਚੇ ਵਿੱਚ ਉਹ ਮੰਗ ਵੀ ਸ਼ਾਮਲ ਕਰਨ ਦੀ ਉਹਨਾਂ ਨੂੰ ਰਹਿ ਦਿੱਤੀ ਸੀ, ਪਰੰਤੂ ਅੱਜ ਉਹਦੀ ਫਤਿਹ ਹੋਈ ਹੈ, ਸਰਕਾਰ ਝੁਕੀ ਹੈ ਉਹਨਾਂ ਦੇ ਸੰਘਰਸ਼ ਅੱਗੇ। ਜਿੱਥੇ ਉਹਨਾਂ ਦੇ ਪ੍ਰਬੰਧਕਾਂ ਨੂੰ ਮੈਂ ਵਧਾਈ ਦਿੰਦਾ, ਉੱਥੇ ਆਸ ਕਰਦਾ ਕਿ ਤੁਹਾਡੇ ਤਜਰਬੇ ਨਾਲ ਜਿਹੜੀ ਸਰਕਾਰ ਝੁਕੀ ਹੈ, ਤੁਹਾਨੂੰ ਸਫਲਤਾ ਮਿਲੀ ਹੈ, ਉਹ ਇਸ ਮੋਰਚੇ ਵਿੱਚ ਵੀ ਸ਼ਾਮਲ ਹੋ ਕੇ ਸਾਨੂੰ ਅਗਵਾਈ ਦੇਣ, ਤਾਂ ਕਿ ਆਪਾਂ ਇਹ ਮੋਰਚਾ ਵੀ ਚੜ੍ਹਦੀ ਕਲਾ ਵਿੱਚ ਸਫਲਤਾ ਪ੍ਰਾਪਤ ਕਰੀਏ। ਸੋ ਅੰਤ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਜਿਹੜਾ ਆਪਣੇ ਘਰ ਤੋਂ ਇੱਕ ਇੱਕ ਕਦਮ ਚੱਲ ਕੇ ਆਇਆ, ਧੰਨਵਾਦ। ਫੇਰ ਵੀ ਸਟੇਜ ਵੱਲੋਂ, ਪ੍ਰਬੰਧ ਵੱਲੋਂ, ਲੰਗਰਾਂ ਵੱਲੋਂ ਕੋਈ ਕਮੀ ਰਹਿ ਜਾਂਦੀ ਹੈ, ਉਹਦੀ ਅਸੀਂ ਮਾਫੀ ਵੀ ਮੰਗਦੇ ਹਾਂ ਸੰਗਤਾਂ ਤੋਂ। ਕਿਸੇ ਨੂੰ ਬੁਲਾਉਣ ਦੀ ਕਮੀ ਰਹਿ ਗਈ ਹੋਏ, ਕਿਸੇ ਦਾ ਨਾਂ ਬੋਲਣ, ਕਿਉਂਕਿ ਗੁਰੂ ਸਾਹਿਬ ਸਾਰਿਆਂ ਦਾ ਜਾਣਦਾ, ਕਿਉਂਕਿ ਤੁਸੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਥੇ ਪਹੁੰਚੇ ਹੈ, ਉੱਥੇ ਗੁਰੂ ਸਾਹਿਬ ਦੇ ਸਤਿਕਾਰ ਲਈ ਪਹੁੰਚੇ ਹੈ। ਉਹ ਜਾਣੀ ਜਾਣ ਵੀ ਕਿਹੜਾ ਇਸ ਸੰਘਰਸ਼ ਵਿੱਚ ਹਾਂ ਦਾ ਨਾਰਾ ਮਾਰ ਰਿਹਾ, ਤੋ ਤੁਹਾਡਾ ਨਾ ਉਸ ਸੰਘਰਸ਼ ਵਿੱਚ ਸ਼ਾਮਲ ਹੋਏਗਾ। ਸੋ ਅੰਤ ਵਿੱਚ ਮੈਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਬਲਾਕ ਮੰਗੋਵਾਲ ਤੋਂ ਜਥਾ ਭਾਈ ਭਜਨ ਸਿੰਘ ਢੰਡਰੀਆਂ ਵਾਲੇ ਦੀ ਅਗਵਾਈ ਵਿੱਚ ਆਇਆ ਹੈ, ਜੋ ਜ਼ਿਲ੍ਹਾ ਸੰਗਰੂਰ ਦੇ ਪ੍ਰੈਸ ਸਕੱਤਰ ਵੀ ਨੇ। ਭਾਈ ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰਦੀ ਹੈ। ਅਵਤਾਰ ਸਿੰਘ ਬਲਾਕ ਫਿਰੋਜ਼ਪੁਰ ਦੇ ਪ੍ਰਧਾਨ ਕੀਰਤੀ ਕਿਸਾਨ ਯੂਨੀਅਨ ਦੇ, ਉਹ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਇਸ ਸਟੇਜ ਤੋਂ ਆਜੋ, ਇੱਕ ਆਖਰੀ ਬੁਲਾਰੇ ਰਹਿ ਗਏ ਨੇ, ਉਸ ਤੋਂ ਬਾਅਦ ਅੱਜ ਦੇ ਸਟੇਜ ਦੀ ਸਮਾਪਤੀ ਹੈ। 5:30 ਵਜੇ ਰਹਿਰਾ ਸਾਹਿਬ ਦੇ ਪਾਠ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਜਿਹੜਾ ਸਾਡਾ ਧਾਰਮਿਕ ਪ੍ਰੋਗਰਾਮ ਹੈ ਉਹ ਚੱਲਦਾ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਸਵੰਤਦੀਪ ਸਿੰਘ ਜੀ ਵਾਲਾ ਆਪਣੇ ਜਥੇ ਸਮੇਤ ਹਾਜ਼ਰ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ 2 ਮਿੰਟਾਂ 'ਚ ਆਪਣੀ ਗੱਲ ਸਮਾਪਤ ਕਰਨ, ਤੇ ਉਸ ਤੋਂ ਬਾਅਦ ਇਸ ਸਟੇਜ ਦੀ ਸਮਾਪਤੀ ਹੈ ਤੇ 5:30 ਵਜੇ ਫਿਰ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਜਾਏਗਾ। ਉਸ ਤੋਂ ਬਾਅਦ ਰਾਤ ਤੱਕ ਧਾਰਮਿਕ ਪ੍ਰੋਗਰਾਮ ਚੱਲਦੇ ਨੇ। ਬਹੁਤ ਬਹੁਤ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਗੋਦ ਦਾ ਨਿੱਘ ਮਾਣ ਰਹੀ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਬੜੇ ਬੜੇ ਸਿਆਣੇ ਬੁਲਾਰੇ ਬੋਲ ਗਏ ਨੇ। ਆਪ ਨੂੰ ਇਸ ਕੌਮੀ ਇਨਸਾਫ ਮੋਰਚੇ ਬਾਰੇ ਤਾਂ ਸਭ ਨੂੰ ਤਕਰੀਬਨ ਪਤਾ ਲੱਗ ਚੁੱਕਿਆ ਹੈ। ਮੈਂ ਤਾਂ ਕੋਈ ਵੱਡਾ ਬੁਲਾਰਾ ਨਹੀਂ, ਮੈਂ ਤਾਂ ਸੰਗਤ ਨਾਲ ਸਿਰਫ ਇੰਨਾ ਕੁ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ ਭਈ ਸਾਡੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 98% ਸਿਰ ਦਿੱਤੇ ਤੇ ਸਾਡੇ ਨਾਲ ਵਾਅਦੇ ਕੀਤੇ ਕਾਂਗਰਸੀ ਲੀਡਰਾਂ ਨੇ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਉਦੋਂ ਉੱਤਰ ਪੂਰਬ ਦੇ ਵਿੱਚ ਸਿੱਖਾਂ ਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਤੇ ਸਾਨੂੰ ਜਿਹੜੀ ਆਜ਼ਾਦੀ ਦੀ ਨਿੱਘ ਦਿੱਤੀ ਗਈ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ। ਸਾਨੂੰ ਇਹ ਮੋਰਚੇ ਕਿਉਂ ਲਾਉਣੇ ਪੈ ਰਹੇ ਨੇ? ਸਾਨੂੰ ਤਾਂ ਉਹਨਾਂ ਨੇ ਦੇਣਾ ਤਾਂ ਕੀ ਸੀ, ਸਾਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਿਆ ਤੇ ਨੌਬਤ ਇੱਥੋਂ ਤੱਕ ਆ ਗਈ। ਸਭ ਤੋਂ ਪਹਿਲਾ ਨਾਮ ਸਾਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ 1948 ਦੇ ਵਿੱਚ ਸਰਦਾਰ ਪਟੇਲ ਨੇ ਦਿੱਤਾ ਕਿ ਸਿੱਖ ਇੱਕ ਜਰੈਮਪੇਸ਼ ਕੌਮ ਹੈ, ਇਹਨੂੰ ਦਬਾ ਕੇ ਰੱਖਿਆ ਜਾਵੇ, ਮਾਰ ਕੇ ਕੁੱਟ ਕੇ ਇੱਥੋਂ ਤੱਕ ਕਿ ਕਤਲ ਵੀ ਕਰਨਾ ਪਵੇ ਤਾਂ ਇਹਨਾਂ ਨੂੰ, ਇਸ ਕੌਮ ਨੂੰ ਦਬਾ ਕੇ ਰੱਖਿਆ ਜਾਵੇ। ਇਹ ਸਾਨੂੰ ਪਹਿਲਾ ਇਨਾਮ ਦਿੱਤਾ ਗਿਆ ਸੀ ਤੇ ਸਾਨੂੰ ਇਨਸਾਫ ਤਾਂ ਕਿਤੋਂ ਕੀ ਮਿਲਣਾ ਸੀ। ਪਰ ਬੇਨਤੀ ਹੈ ਕਿ ਸੰਤ ਜੀ ਕਹਿੰਦੇ ਹੁੰਦੇ ਸੀ ਜੇ ਸਾਰੀ ਕੌਮ ਕੇਸਰੀ ਨਿਸ਼ਾਨ ਥੱਲੇ ਇਕੱਠੀ ਹੋ ਜਾਵੇ ਤਾਂ ਬ੍ਰਾਹਮਣਾਂ ਦੀ ਧੀ ਦਾ ਕੀ ਮਜਾਲ ਹੈ ਨੰਗੇ ਪੈਰੀਂ ਆ ਕੇ ਸਾਡੀਆਂ ਮੰਗਾਂ ਨਾ ਮੰਨੇ। ਪਰ ਅਸੀਂ ਉਹਨਾਂ ਦੇ ਬਚਨਾਂ ਤੇ ਫੁੱਲ ਨਹੀਂ ਚੜਾ ਸਕੇ। ਸਾਨੂੰ ਗਦਾਰਾਂ ਨੇ ਇੱਕ ਨਹੀਂ ਹੋਣ ਦਿੱਤਾ। ਜੇ ਅਸੀਂ ਇੱਕ ਹੋ ਜਾਂਦੇ ਤਾਂ ਜਿਵੇਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਏ ਸੀ, ਅਸੀਂ ਜਿੱਤ ਕੇ ਸੁਰਖਰੂ ਹੋ ਕੇ ਉਦੋਂ ਹੀ ਸੰਤਾਂ ਨੇ ਮੋਰਚਾ ਜਿੱਤ ਲੈਣਾ ਸੀ ਤੇ ਹੋ ਸਕਦਾ ਸਾਡਾ ਵੱਖਰਾ ਰਾਜ ਸਥਾਪਿਤ ਹੋ ਜਾਂਦਾ। ਪਰ ਅਸੀਂ ਗਲਤੀ ਕਰ ਚੁੱਕੇ ਹਾਂ ਤੇ ਹੁਣ ਮੋਰਚਾ ਲੱਗ ਚੁੱਕਾ ਹੈ। ਚਲੋ ਉਹ ਤਾਂ ਵਿਚਾਰੇ ਆਪਣੀ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਗਵਾ ਚੁੱਕੇ ਨੇ, ਪਰ ਅਜੇ ਵੀ ਕੌਮ ਨੇ ਆਪਦਾ ਫਰਜ਼ ਪਛਾਣ ਲਿਆ। ਇਹ ਮੋਰਚਾ ਤਾਂ 10-15 ਸਾਲ ਪਹਿਲਾਂ ਲੱਗਣਾ ਚਾਹੀਦਾ ਸੀ ਤਾਂ ਕਿ ਆਪਾਂ ਉਹਨਾਂ ਆਪਣੇ ਨੌਜਵਾਨ ਸੂਰਬੀਰਾਂ ਨੂੰ ਜੇਲ੍ਹਾਂ ਚੋਂ ਕਢਾ ਲੈਂਦੇ। ਪਰ ਚਲੋ ਦੇਰ ਆਏ ਦਰੁਸਤ ਆਏ। ਹੁਣ ਵੀ ਜੇ ਅਸੀਂ ਕੌਮੀ ਝੰਡੇ ਥੱਲੇ, ਕੇਸਰੀ ਝੰਡੇ ਦੇ ਥੱਲੇ ਇਕੱਠੇ ਹੋ ਕੇ ਜੇ ਅਸੀਂ ਆਪਦੇ ਯੋਧਿਆਂ ਨੂੰ ਛਡਾ ਲਈਏ, ਛਡਾ ਲਵਾਂਗੇ ਜੇ ਇੱਕ ਇਹਦੀ ਬਰਕਤ ਹੋਈ ਤਾਂ ਜਿਵੇਂ ਦਿੱਲੀ ਜਿੱਤ ਕੇ ਆਏ ਜਿੱਤਾਂਗੇ। ਸੋ ਬੇਨਤੀ ਹੈ ਕਿ ਇਹ ਮੋਰਚੇ ਦੀ ਆਵਾਜ਼ ਤਾਂ ਸਾਰੇ ਪੰਜਾਬ 'ਚ ਜਾਣੀ ਹੈ। ਬੇਨਤੀ ਹੈ ਕਿ ਸਾਰੇ ਹੀ ਵੀਰ ਵੱਧ ਤੋਂ ਵੱਧ ਜਾ ਕੇ ਪਿੰਡਾਂ 'ਚ ਪ੍ਰਚਾਰ ਕਰਕੇ ਵੱਧ ਤੋਂ ਵੱਧ ਸੰਗਤਾਂ ਨੂੰ ਇੱਥੇ ਲੈ ਕੇ ਆਓ ਤਾਂ ਕਿ ਯੂਨਿਟੀ ਦੇ ਸਿਰ ਤੇ, ਏਕੇ ਦੇ ਸਿਰ ਤੇ ਆਪਾਂ ਇਸ ਮੋਰਚੇ ਨੂੰ ਵੀ ਜਿੱਤੀਏ ਤੇ ਆਪਣੇ ਇਹਨਾਂ ਯੋਧਿਆਂ ਨੂੰ ਰਿਆ ਕਰਾਈਏ ਤੇ ਆਪਣੇ ਘਰਾਂ ਦੇ ਵਿੱਚ ਉਹ ਵੀ ਆਪਣੇ ਬਾਲ ਬੱਚਿਆਂ ਦੇ ਵਿੱਚ ਆਨੰਦ ਮਾਣ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਨਾ ਚਾਹਾਂਗਾ ਮੇਰੇ ਪੱਤਰਕਾਰ ਵੀਰ ਜਿੱਥੇ ਵੀ ਆਵਾਜ਼ ਸੁਣਦੇ ਹੋਣ, 5-7 ਮਿੰਟ ਤੱਕ ਪੱਤਰਕਾਰਤਾ ਵਾਰਤਾ ਸ਼ੁਰੂ ਹੋਣ ਵਾਲੀ ਹੈ, ਉਹ ਕਿਰਪਾ ਕਰਕੇ ਆਪਣਾ ਪ੍ਰਬੰਧ ਕਰ ਲੈਣ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਉਹ ਨੇੜੇ ਨੇੜੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਸਾਰੀ ਕੌਮ, ਸਾਡਾ ਫਰਜ਼ ਬਣਦਾ ਹੈ ਆਪਣੇ ਕੌਮੀ ਸਿੰਘਾਂ ਦੇ ਲਈ ਆ ਕੇ ਇਕੱਠੇ ਹੋਈਏ। ਹਰ ਭੈਣ, ਹਰ ਮਾਤਾ, ਹਰ ਬੱਚੀ, ਹਰ ਵੀਰ ਦਾ ਫਰਜ਼ ਬਣਦਾ ਹੈ ਇੱਥੇ ਆਈਏ ਤਾਂ ਜੋ ਮਾਤਾ ਗੁਜਰੀ ਨੂੰ ਅਸੀਂ ਮੂੰਹ ਦਿਖਾਉਣ ਯੋਗ ਹੋਈਏ। ਕਿਉਂਕਿ ਇਹ ਜਿਹੜੇ ਸਿੰਘ ਸ਼ਹੀਦ ਹੁੰਦੇ ਹਨ ਉਹ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੇ ਜੇਲ੍ਹਾਂ ਵਿੱਚ ਬੰਦ ਹਨ, ਤੁਸੀਂ ਖੁਦ ਸੋਚੋ, ਸਾਡਾ ਬੱਚਾ 10 ਮਿੰਟ ਲਈ ਅਗਰ ਅਸੀਂ ਉਸ ਨੂੰ ਕਮਰੇ 'ਚ ਬੰਦ ਕਰ ਦਈਏ ਤਾਂ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਇਸ ਲਈ ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ 28-30 ਸਾਲਾਂ ਤੋਂ ਬੰਦ ਹਨ ਜੇਲ੍ਹਾਂ 'ਚ, ਉਹਨਾਂ ਦਾ ਕੀ ਕਸੂਰ ਹੈ? ਉਹ ਸਿਰਫ ਸਾਡੇ ਲਈ, ਆਪਣੇ ਗੁਰੂਆਂ ਲਈ, ਆਪਣੀ ਕੌਮ ਦੇ ਲਈ ਜੇਲ੍ਹਾਂ 'ਚ ਬੰਦ ਹਨ। ਇਹ ਧੱਕਾ, ਇਹ ਜ਼ੁਲਮ ਕਿਉਂ ਹੈ? ਕਿਉਂਕਿ ਅਸੀਂ ਸਾਡੇ 'ਚ ਏਕਾ ਨਹੀਂ। ਅੱਜ ਅਸੀਂ ਸਾਰੇ ਅਲੱਗ-ਅਲੱਗ ਹਾਂ। ਜੇ ਅੱਜ ਇਕੱਠੇ ਹੋ ਜਾਈਏ ਨਾ ਤੇ ਮੈਨੂੰ ਨਹੀਂ ਲੱਗਦਾ ਅਸੀਂ ਸਰਕਾਰ ਨੂੰ ਝੁਕਾ ਨਹੀਂ ਸਕਦੇ। ਮੇਰੀ ਤੁਹਾਡੇ ਅੱਗੇ, ਹਰ ਘਰ ਅੱਗੇ, ਹਰ ਵਿਹੜੇ 'ਚ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਇਕੱਠੇ ਹੋਈਏ ਤੇ ਆਪਣੇ ਵੀਰਾਂ ਦੇ ਨਾਲ ਖੜੀਏ ਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਲੈ ਕੇ ਆਈਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜੀ ਕਵਿਤਾ ਹੈ, ਕਿਉਂਕਿ ਜੇ ਗੁਰੂ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਤਾਂ ਸਾਡੇ ਅੰਦਰ ਉਹ ਤਾਕਤ ਆਈ ਹੈ। ਕਿਉਂ ਨਾ ਅਸੀਂ ਮਿਲ ਕੇ ਸਾਰੇ ਉਸ ਗੁਰੂ ਪਾਤਸ਼ਾਹ ਅੱਗੇ ਅਰਦਾਸ ਜੋਦੜੀ ਬੇਨਤੀ ਕਰੀਏ, ਪਾਤਸ਼ਾਹ ਸਾਨੂੰ ਬਲ ਦਿਓ, ਸਾਨੂੰ ਤਾਕਤ ਦਿਓ, ਤਾਂ ਜੋ ਅਸੀਂ ਹਰ ਮੁਕਾਮ ਫਤਿਹ ਕਰ ਸਕੀਏ। ਬਾਜਾਂ ਵਾਲੇ ਮਾਹੀ ਨੇ ਕੀ ਕੋਲ ਪਿਲਾ ਦਿੱਤਾ, ਬਾਜਾਂ ਵਾਲੇ ਮਾਹੀ ਨੇ ਕੀ ਕੋਲ ਪਿਲਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਪੰਚਕ ਜਾਮ ਪਿਲਾ ਕੇ ਦੇ ਦਿੱਤੀ ਸਰਦਾਰੀ ਏ, ਪੰਚਕ ਜਾਮ ਪਿਲਾ ਕੇ ਦੇ ਦਿੱਤੀ ਸਰਦਾਰੀ ਏ, ਪੰਜ ਕਕਾਰਾਂ ਦੇ ਵਿੱਚ ਕੀਤੀ ਤੇਜ਼ ਕਟਾਰੀ ਏ, ਪੰਜ ਕਕਾਰਾਂ ਦੇ ਵਿੱਚ ਕੀਤੀ ਤੇਜ਼ ਕਟਾਰੀ ਏ, ਮਜ਼ਲੂਮਾਂ ਦੀ ਰਾਖੀ ਕਰਨਾ ਫਰਜ਼ ਸਿਖਾ ਦਿੱਤਾ, ਮਜ਼ਲੂਮਾਂ ਦੀ ਰਾਖੀ ਕਰਨਾ ਫਰਜ਼ ਸਿਖਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਿਖਰ ਦੁਪਹਿਰੇ ਵੜ ਦਿੱਤਾ ਸਿਰ ਮੱਸੇ ਰੰਗੜ ਦਾ, ਸਿਖਰ ਦੁਪਹਿਰੇ ਵੜ ਦਿੱਤਾ ਸਿਰ ਮੱਸੇ ਰੰਗੜ ਦਾ, ਸਿੰਘਾ ਬਦਲਾ ਲੈ ਲਿਆ ਜ਼ਾਲਮ ਤੋਂ ਹਰ ਮੰਦਰ ਦਾ, ਸਿੰਘਾ ਬਦਲਾ ਲੈ ਲਿਆ ਜ਼ਾਲਮ ਤੋਂ ਹਰ ਮੰਦਰ ਦਾ, ਦੀਨ ਦੁਖੀ ਦੇ ਭਲੇ ਦੀ ਖਾਤਰ ਪੰਥ ਸਜਾ ਦਿੱਤਾ, ਦੀਨ ਦੁਖੀ ਦੇ ਭਲੇ ਦੀ ਖਾਤਰ ਪੰਥ ਸਜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਮਾੜੇ ਨੂੰ ਡਰ ਦੇਣਾ ਨਾ ਤਕੜੇ ਤੋਂ ਡਰਨਾ ਏ, ਮਾੜੇ ਨੂੰ ਡਰ ਦੇਣਾ ਨਾ ਤਕੜੇ ਤੋਂ ਡਰਨਾ ਏ, ਧਰਮ ਦੀ ਖਾਤਰ ਹੱਸ ਹੱਸ ਕੇ ਦੱਸ ਦਿੱਤਾ ਮਰਨਾ ਏ, ਧਰਮ ਦੀ ਖਾਤਰ ਹੱਸ ਹੱਸ ਕੇ ਦੱਸ ਦਿੱਤਾ ਮਰਨਾ ਏ, ਦੀਨ ਦੁਖੀ ਦੇ ਭਲੇ ਦੀ ਖਾਤਰ ਪੰਥ ਸਜਾ ਦਿੱਤਾ, ਦੀਨ ਦੁਖੀ ਦੇ ਭਲੇ ਦੀ ਖਾਤਰ ਪੰਥ ਸਜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਬੇਅਣਖੀ ਦੇ ਜੀਵਨ ਤੋਂ ਮਰ ਜਾਣਾ ਚੰਗਾ ਏ, ਬੇਅਣਖੀ ਦੇ ਜੀਵਨ ਤੋਂ ਮਰ ਜਾਣਾ ਚੰਗਾ ਏ, ਸੀਸ ਝੁਕਾਉਣਾ ਔਖਾ ਸੀਸ ਘਟਾਉਣਾ ਚੰਗਾ ਏ, ਸੀਸ ਝੁਕਾਉਣਾ ਔਖਾ ਸੀਸ ਘਟਾਉਣਾ ਚੰਗਾ ਏ, ਤਾਰੂ ਸਿੰਘ ਨੇ ਆਪਣਾ ਦਿੱਤਾ ਵਚਨ ਪੁਗਾ ਦਿੱਤਾ, ਤਾਰੂ ਸਿੰਘ ਨੇ ਆਪਣਾ ਦਿੱਤਾ ਵਚਨ ਪੁਗਾ ਦਿੱਤਾ, ਮਾਰ ਕੇ ਜੁੱਤੀਆਂ ਜ਼ਕਰੀਆ ਖਾਨ ਨੂੰ ਪਾਰ ਲੰਘਾ ਦਿੱਤਾ, ਮਾਰ ਕੇ ਜੁੱਤੀਆਂ ਜ਼ਕਰੀਆ ਖਾਨ ਨੂੰ ਪਾਰ ਲੰਘਾ ਦਿੱਤਾ, ਬੇਅਣਖੀ ਦੇ ਜੀਵਨ ਤੋਂ ਮਰ ਜਾਣਾ ਚੰਗਾ ਏ, ਬੇਅਣਖੀ ਦੇ ਜੀਵਨ ਤੋਂ ਮਰ ਜਾਣਾ ਚੰਗਾ ਏ, ਸੀਸ ਝੁਕਾਉਣਾ ਔਖਾ ਸੀਸ ਘਟਾਉਣਾ ਚੰਗਾ ਏ, ਸੀਸ ਝੁਕਾਉਣਾ ਔਖਾ ਸੀਸ ਘਟਾਉਣਾ ਚੰਗਾ ਏ, ਬਾਜਾਂ ਵਾਲੇ ਮਾਹੀ ਨੇ ਕੀ ਕੋਲ ਪਿਲਾ ਦਿੱਤਾ, ਬਾਜਾਂ ਵਾਲੇ ਮਾਹੀ ਨੇ ਕੀ ਕੋਲ ਪਿਲਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਸਵਾ ਸਵਾ ਲੱਖ ਦੇ ਨਾਲ ਕੱਲਾ ਸਿੰਘ ਲੜਾ ਦਿੱਤਾ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪੰਡਾਲ ਦੀ ਸਮਾਪਤੀ ਹੈ ਜੀ। 5:30 ਵਜੇ ਰਹਿਰਾਸ ਸਾਹਿਬ ਸ਼ੁਰੂ ਹੋਣ ਦੇ ਨਾਲ ਧਾਰਮਿਕ
ਉੱਪਰ ਜਾ ਕੇ ਪਹਿਲਾਂ ਮਗਰ ਲਾ ਕੇ ਨਾ ਚਾਰੇ ਜਣੇ ਕੱਲੀ ਉਹਦੀ ਫੋਟੋ ਖਿਚਾ ਲਓ ਵੀਡੀਓ ਕਰਦਾ ਪਹਿਲਾਂ ਇਹਨਾਂ ਇਹਦੇ ਮਗਰ ਇੱਥੇ ਬਹਿ ਜਾ ਤੁਸੀਂ ਉਹ ਮਗਰ ਪੋਸਟ ਲਾ ਲਓ ਮਗਰ ਨਾ ਪੋਸਟ ਲਾ ਦਿਓ ਇਹ ਮਾੜਾ ਜਿਹਾ ਮੂੰਹ ਹੋ ਜਾਊਗਾ ਕੋਈ ਗੱਲ ਹੀ ਨਹੀਂ ਸ਼ਬਦਾਂ ਦੇ ਪਿੱਛੇ ਉਹ ਜਿਹੜਾ ਲਿਖਿਆ ਹੈ ਚਾਹੇ ਨੀਚੇ ਕਰੋ ਨੀਚੇ ਕਰੋ ਔਰ ਪੂਰਾ ਨਹੀਂ ਮਾਮਾ ਉੱਤੇ ਨਹੀਂ ਨਾ ਹੁਣ ਦੂਜਾ ਬੈਨਰ ਚੱਕ ਲਓ ਦੂਜਾ ਚੱਕ ਲਓ ਨਾ ਉਹਦੇ ਵਿੱਚ ਪੂਰੀ ਦੋਨੋਂ ਸੇਮ ਹੈ ਜੀ उधर थोड़ा सीट है तो आ कर लो थोड़ा और ऊंचा कर दो एक साइड पर ब्रेक कैमरा पीछे थोड़ा सीट है कोई आप यार सारा ने तुम अगे देखो ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਿੱਛੇ ਦੇਖਦਾ ਇੱਕ ਬੋਰਡ ਰਿਲੀਜ਼ ਕਰਕੇ ਜਿਸ ਵਿੱਚ ਭਾਈ ਗੁਰਬਖਸ਼ ਸਿੰਘ ਨੇ 2012 ਵਿੱਚ ਇੱਕ ਮਰਨ ਵਰਤ ਰੱਖਿਆ ਸੀ ਗੁਰਦੁਆਰਾ ਅੰਮ੍ਰਿਤਸਰ ਬੰਦੀ ਸਿੰਘਾਂ ਦੀ ਰਿਹਾਈ ਲਈ। ਉਸ 'ਚ 3 ਬੰਦੀ ਸਿੰਘਾਂ ਨੂੰ ਰਿਹਾਈ ਮਿਲੀ ਸੀ, ਪਰੰਤੂ ਸਰਕਾਰ ਨੇ ਪੈਰੋਲ ਮਿਲੀ ਸੀ, ਪਰੰਤੂ ਸਰਕਾਰ ਨੇ ਜਿਹੜਾ ਉਹਨਾਂ ਦੀ ਪੱਕੀ ਰਿਹਾਈ ਦਾ ਵਾਅਦਾ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਸਰਕਾਰ, ਪਰੰਤੂ ਉਹ ਵਾਅਦਾ ਪੂਰਾ ਨਹੀਂ ਕਰਿਆ। ਉਸ ਤੋਂ ਬਾਅਦ 2014 'ਚ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਲਖਨਊ ਸਾਹਿਬ ਅੰਬਾਲਾ ਵੀ ਮਰਨ ਵਰਤ ਰੱਖਿਆ ਸੀ, ਜਿਹੜਾ ਜ਼ਬਰਦਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਚੁਕਾ ਦਿੱਤਾ ਸੀ। ਉਹ ਉੱਥੇ ਗੁਰਦੁਆਰਾ ਲਖਨਊ ਸਾਹਿਬ 'ਚ ਕੋਲ ਬੈਠੇ ਉਹਨਾਂ ਦੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਜਾਇਜ਼ ਹੈ, ਤੁਹਾਡੀ ਮੰਗ ਜਾਇਜ਼ ਹੈ, ਸਰਕਾਰਾਂ ਨੂੰ ਇਹ ਪਹਿਲ ਦੇ ਆਧਾਰ ਤੇ ਪੂਰੀ ਕਰਨੀ ਚਾਹੀਦੀ ਹੈ। ਉਦੋਂ ਇਹ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ੀ ਨੇ ਇਹਨੇ ਹਮਾਇਤ ਕੀਤੀ ਹੈ, ਭਗਵੰਤ ਮਾਨ ਕੋਲ ਬੈਠਿਆ, ਪਰ ਅੱਜ ਉਹ ਹਮਾਇਤ ਨੂੰ ਭੁੱਲ ਗਿਆ। ਬੰਦੀ ਸਿੰਘ ਉਹੀ ਹੈ ਜਦੋਂ ਸਰਕਾਰ ਤੋਂ ਬਾਹਰ ਸੀ ਉਹਦੀ ਗੱਲ ਕਰ ਰਿਹਾ ਸੀ, ਪਰੰਤੂ ਅੱਜ ਉਹ ਜਦੋਂ ਸਰਕਾਰ ਉਹਦੀ ਹੈ, ਅੱਜ ਉਹਦਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੀ ਵਿਚਾਰ ਹੈ। ਸੰਗਤਾਂ ਨੂੰ ਉਸ ਤੋਂ ਪੁੱਛਣਾ ਚਾਹੀਦਾ ਵੀ ਜਿਹੜਾ ਉਸ ਟਾਈਮ ਤੂੰ ਵਾਅਦਾ ਕਰਿਆ ਸੀ, ਜਿਹਦੀ ਸਪੋਰਟ ਕਰ ਰਿਹਾ ਸੀ, ਕੀ ਅੱਜ ਮੁੱਕਰ ਗਿਆ ਤੂੰ ਉਸ ਤੋਂ। ਇਸ ਕਰਕੇ ਅਸੀਂ ਅੱਜ ਪ੍ਰੈਸ ਦੇ ਰੂਬਰੂ ਕਰਕੇ ਰਿਲੀਜ਼ ਕਰ ਰਹੇ ਹਾਂ, ਜਿਹੜਾ ਸੰਗਤਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਭਗਵੰਤ ਮਾਨ ਉਹ ਮੁੱਖ ਮੰਤਰੀ ਹੈ ਜਿਹੜਾ ਵਾਅਦੇ ਕਰਦਾ ਤੇ ਮੁੱਕਰਦਾ, ਕਿਉਂਕਿ ਜਦੋਂ ਇਹਦੀ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਵਾਅਦਾ ਕਰ ਰਿਹਾ ਸੀ ਕਿ ਮੈਂ 24 ਘੰਟਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈ ਕੇ ਦੇਵਾਂਗਾ, ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਕਰਾਵਾਂਗਾ, ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗਾ, ਪਰੰਤੂ ਅੱਜ ਸਾਲ ਬੀਤ ਚੁੱਕਿਆ, ਉਹ ਬਿਲਕੁਲ ਧਿਆਨ ਨਹੀਂ ਦੇ ਰਿਹਾ। ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣ ਵਾਸਤੇ ਅਸੀਂ ਇਹ ਕੌਮੀ ਇਨਸਾਫ ਮੋਰਚਾ ਲਾਇਆ। ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਾਰੀ ਰਹੇਗਾ ਤੇ ਸਰਕਾਰ ਦਾ ਇੱਕ ਹੋਰ ਚਿਹਰਾ ਨਕਾਬ ਕਰਨ ਵਾਸਤੇ ਜਿਹੜਾ ਇੱਕ ਕਹਿੰਦੇ ਆ ਵੀ ਅਡੰਬਰ ਕਰ ਰਹੀਆਂ ਸਰਕਾਰਾਂ 1950 'ਚ 26 ਜਨਵਰੀ ਨੂੰ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹ ਸੁਣਿਆ ਬਰਾਬਰਤਾ ਦੇ। ਅਸੀਂ 26 ਜਨਵਰੀ ਨੂੰ ਇਸ ਦੇਸ਼ ਤੋਂ ਬਹੁਤ ਵੱਡਾ ਰੋਸ ਮਾਰਚ ਕੱਢਣ ਜਾ ਰਹੇ ਹਾਂ।
ਅਸੀਂ 26 ਜਨਵਰੀ ਵਾਲੇ ਦਿਨ ਕਾਲਾ ਦਿਨ ਮਨਾ ਰਹੇ ਹਾਂ, ਜਿੱਥੇ ਮੈਂ ਇਸ ਦੇਸ਼ ਦੀ ਸੰਗਤਾਂ ਨੂੰ ਉਸ 'ਚ ਸ਼ਾਮਲ ਹੋਣ ਲਈ ਅਪੀਲ ਕਰਨਾ, ਉੱਥੇ ਵਿਦੇਸ਼ ਦੀ ਸੰਗਤਾਂ ਨੂੰ ਵੀ ਅਪੀਲ ਕਰਨਾ ਵੀ ਇਹ ਸਰਕਾਰਾਂ ਭਾਵੇਂ ਸਟੇਟ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ, ਸਿੱਖਾਂ ਨਾਲ ਵਧੀਕੀਆਂ ਕਰਨੀਆਂ, ਸਿੱਖਾਂ ਦੇ ਬਣਦੇ ਹੱਕ ਨਹੀਂ ਦੇ ਰਹੀਆਂ। ਇਸ ਲਈ ਇਹਨਾਂ ਦੀ ਅੰਬੈਸੀਆਂ ਨੂੰ ਘੇਰਿਆ ਜਾਵੇ। ਉਸ ਦਿਨ ਉੱਥੇ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਵਰਲਡ ਲੈਵਲ ਤੇ ਇਹਨਾਂ ਨੂੰ ਦਿਖਾਇਆ ਜਾਵੇ ਵੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣ ਕਰਨ ਵਾਲੀਆਂ ਸਰਕਾਰਾਂ ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ। ਬਾਪੂ ਜੀ, ਜੀਰਾ ਮੋਰਚਾ ਜਿਹੜਾ ਲੱਗਿਆ ਸੀ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ, ਲੱਗਦਾ ਕਿ ਉਹ ਮੋਰਚਾ ਫਤਿਹ ਹੋਣ ਦੇ ਨਾਲ ਜਾਂ ਮੋਰਚੇ ਦੇ ਵਿੱਚ ਲੋਕਾਂ ਦੀ ਜਿੱਤ ਹੋਣ ਦੇ ਨਾਲ ਕੌਮੀ ਇਨਸਾਫ ਮੋਰਚੇ ਨੂੰ ਕੁਝ ਨਾ ਕੁਝ ਬਲ ਮਿਲੇਗਾ, ਕੁਝ ਨਾ ਕੁਝ ਫਰਕ ਪਏਗਾ। ਦੇਖੋ, ਜਿਹੜਾ ਜੀਰਾ ਜਿਹੜੀ ਸ਼ਰਾਬ ਫੈਕਟਰੀ ਸੀ ਜਿਹਨੇ ਤਕਰੀਬਨ 50 ਪੀੜ੍ਹੀਆਂ ਦਾ ਪਾਣੀ ਮਹਿਸੂਸ ਕੀਤਾ ਸੀ, ਸਾਡੀ ਨਸਲਾਂ ਬਰਬਾਦ ਕਰਨਾ, ਉੱਥੇ ਬਹੁਤ ਭਿਆਨਕ ਬਿਮਾਰੀਆਂ ਪੈਦਾ ਹੋ ਗਈਆਂ ਸੀ। ਤਕਰੀਬਨ ਕਾਫੀ 3 ਮਹੀਨਿਆਂ ਤੋਂ ਉੱਤੇ ਉਹ ਮੋਰਚਾ ਚੱਲਿਆ। ਉਹਨਾਂ ਸੰਘਰਸ਼ੀ ਯੋਧਿਆਂ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਅੱਜ ਸਰਕਾਰ ਨੇ ਕਿਤੇ ਐਲਾਨ ਕੀਤਾ, ਇਹ ਸੰਗਤਾਂ 'ਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ, ਜਿੱਥੇ ਅਸੀਂ ਉਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਉਸ ਮੋਰਚੇ ਦੀ ਅਗਵਾਈ ਕਰੀ। ਉੱਥੇ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਉਹ ਇਸ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਦੀ ਸਫਲਤਾ ਤੱਕ ਇੱਥੇ ਸਪੋਰਟ ਕਰਨ, ਕਿਉਂਕਿ ਇਹ ਜਦੋਂ ਤੱਕ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ, ਸਰਕਾਰਾਂ ਨਹੀਂ ਮੰਨਦੀਆਂ। ਸਰਕਾਰਾਂ ਨੂੰ ਝੁਕਾਉਣ ਵਾਸਤੇ ਸਾਡਾ ਇਕੱਠ ਹੋਣਾ ਵੀ ਜ਼ਰੂਰੀ ਹੈ। ਉਹ ਉਸ ਇਕੱਠ ਅੱਗੇ ਹੀ ਸਰਕਾਰਾਂ ਨੂੰ ਝੁਕ ਕੇ ਸਾਡੇ ਹੱਕ ਮੰਨਦੇ। ਜੇ ਕੱਲ੍ਹ ਅਨਾਉਂਸਮੈਂਟ ਹੋ ਜਾਂਦੀ ਬੰਦੀ ਸਿੰਘ ਬਾਹਰ ਆਉਣਗੇ, ਅਨਾਉਂਸਮੈਂਟ ਤੋਂ ਧਰਨਾ ਚੁੱਕ ਲਓਗੇ, ਜੇ ਪ੍ਰੈਕਟੀਕਲ ਬਾਹਰ ਆਏ ਤਾਂ ਚੁੱਕੋਗੇ? ਦੇਖੋ, ਅਨਾਉਂਸਮੈਂਟਾਂ ਪਹਿਲਾਂ ਵੀ ਹੋਈਆਂ। ਪਿਛਲੇ ਸਾਲ 11 ਜਨਵਰੀ ਨੂੰ ਗਵਰਨਰ ਨੇ ਸਾਡੇ ਨਾਲ ਲੋਕ ਦੀ ਵਾਅਦਾ ਕੀਤਾ ਸੀ ਕਿ ਮੈਂ ਇਹਨਾਂ ਦੀ ਪੱਕੀ ਰਿਹਾਈ ਕਰਾਵਾਂਗਾ। 3.5 ਮਹੀਨਿਆਂ ਬਾਅਦ ਉਹ ਕੱਢਿਆ। ਇਸ ਕਰਕੇ ਅਸੀਂ ਸਰਕਾਰਾਂ ਦਾ ਅਖਬਾਰ ਨਹੀਂ ਕਰਦੇ। ਜਦੋਂ ਤੱਕ ਸਾਡੇ ਬੰਦੀ ਸਿੰਘ ਰਿਹਾ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਮੀ 'ਚ ਨਹੀਂ ਆਉਂਦੇ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਦਾ, ਸਖਤ ਕਾਨੂੰਨ ਨਹੀਂ ਮਿਲਦੇ। ਜਿਹੜਾ ਇਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਉਮਰ ਕੈਦ ਤੇ ਫਾਂਸੀ ਦੀ ਸਜ਼ਾ ਦਾ ਪ੍ਰਵਾਨ ਨਹੀਂ ਹੁੰਦਾ, ਉਦੋਂ ਤੱਕ ਸਾਡਾ ਮੋਰਚਾ ਜ਼ਮੀਨ ਕੀ ਉਹਦਾ ਖਾਨਦਾਨੀ ਕੀ ਉਹ ਹੈ, ਉਸ ਖਾਨਦਾਨ ਨੇ ਸਾਡੇ ਦਰਬਾਰ ਸਾਹਿਬ ਦੇ ਅੰਦਰ ਸਿੱਖ ਉਸ ਨੂੰ ਕਦੇ ਪ੍ਰਵਾਨ ਨਹੀਂ ਕਰਦੇ, ਭਾਵੇਂ ਉਹ ਡਰਾਮੇਬਾਜ਼ੀ ਕੁਛ ਕਰੀ ਜਾਏ, ਸਿੱਖਾਂ ਨੇ ਉਹਨੂੰ ਪ੍ਰਵਾਨ ਨਹੀਂ ਕਰਨਾ ਜਿਹੜਾ ਉਹ ਕਰ ਰਿਹਾ ਇੱਕ ਡਰਾਮੇਬਾਜ਼ੀ। ਬਾਪੂ ਜੀ, ਮੋਰਚੇ ਦੇ ਹਾਲਾਤਾਂ ਦੇ ਬਾਰੇ ਜਾਂ ਮੋਰਚੇ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਦੇ ਬਾਰੇ ਤੁਹਾਡੀ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਨਾਲ ਗੱਲ ਹੋਈ, ਉਹਨਾਂ ਦਾ ਕੀ ਰਿਐਕਸ਼ਨ? ਦੇਖੋ, ਉਹਨਾਂ ਦਾ ਨਿੱਕ ਪ੍ਰਤੀ ਗੱਲ ਕੀਤੀ ਹੈ, ਉਹਨਾਂ ਨਾਲ ਇਹ ਮੋਰਚੇ ਦੀ ਕਾਰਵਾਈ ਕਰਨ ਨੂੰ ਜਾਂਦੀ ਹੈ, ਕੁਝ ਸੁਝਾਅ ਉਹ ਲਾਗੂ ਕਰਦੇ ਹੈ। ਇਸ ਕਰਕੇ ਉਹ ਮੋਰਚੇ ਪੂਰੇ ਕੌਮ ਨੂੰ ਵੀ ਉਹ ਦੱਸ ਰਿਹਾ ਵੀ ਆਪਣੀ ਆਣ ਤੇ ਸ਼ਾਨ ਦੀ ਲੜਾਈ ਹੈ ਕਿ ਆਪਣੇ ਵੱਧ ਤੋਂ ਵੱਧ ਹਿੱਸਾ ਪਾਓ। ਸਰਕਾਰੀ ਪ੍ਰਸ਼ਾਸਨ ਵੱਲੋਂ ਸੰਪਰਕ ਹੋ ਜਾਂਦਾ ਤੁਹਾਡੇ ਨਾਲ ਸੰਘਰਸ਼ ਕਰੇ? ਦੇਖੋ, ਛੋਟੇ ਲੈਵਲ ਦੇ ਜਿਨ੍ਹਾਂ ਨੂੰ ਕੋਈ ਅਧਿਕਾਰ ਹੀ ਨਹੀਂ ਹੈ ਫੈਸਲਾ ਲੈਣ ਦਾ, ਉਹ ਸੰਪਰਕ ਕਰਦੇ, ਉਹਨਾਂ ਵਿਚਾਰਿਆਂ ਦਾ ਕੀ ਸੰਪਰਕ। ਉਹ ਜਦੋਂ ਤੱਕ ਸਰਕਾਰਾਂ ਸਾਡੇ ਜਿਹੜੇ ਮੁੱਦੇ ਆ ਉਹਨਾਂ ਨੂੰ ਆਮਦ 'ਚ ਨਹੀਂ ਲਿਆਉਂਦੀਆਂ, ਉਹਨਾਂ ਨੂੰ ਉਦੋਂ ਤੱਕ ਗੱਲਬਾਤ ਕਰਦਾ। ਇੱਕ ਗੱਲ ਅਸੀਂ ਤੁਹਾਡੇ ਧਿਆਨ 'ਚ ਕਿ ਇਹ ਜਿਹੜਾ ਮੁਲਕ ਆ, ਇਹ ਡੈਮੋਕ੍ਰੈਟਿਕ ਮੁਲਕ ਆ, ਰੂਲ ਆਫ ਸੋਸਾਇਟੀ ਦੀ ਗੱਲ ਕਰਦਾ। ਸਾਡੇ ਕੋਲ ਹੁਣ ਪੰਜਾਬ ਦੇ 2 ਐਗਜ਼ਾਮਪਲ ਮੱਤੇਵਾੜੇ ਦੇ ਜੰਗਲ ਨੂੰ ਉਜਾੜਨ ਲਈ ਇਹ ਸਰਕਾਰ ਨੇ ਨੋਟੀਫਿਕੇਸ਼ਨ ਪਾਸ ਕੀਤਾ ਕਿ ਉਹ ਇੰਡਸਟਰੀਅਲ ਕੰਮ ਜਦੋਂ ਲੋਕਾਂ ਨੇ ਰੋਸ ਕੀਤਾ ਸੰਗਤ ਦੇ ਤੌਰ ਤੇ ਮੋਰਚਾ ਲੱਗਾ ਕਿ ਉਸੇ ਵੇਲੇ ਉਹ ਨੋਟੀਫਿਕੇਸ਼ਨ ਲੱਗ ਹੋ ਗਿਆ। ਜੇ ਹੁਣ ਜੀਰਾ ਸ਼ਰਾਬ ਫੈਕਟਰੀ ਦਾ ਪਿਛਲੇ 6 ਮਹੀਨੇ ਤੋਂ ਧਰਨਾ ਚੱਲ ਰਿਹਾ ਸੀ ਤੇ ਸੰਗਤਾਂ ਦੇ ਰੋਸ ਅੱਗੇ ਉਹ ਫਿਰ ਜਿਹੜਾ ਉਹਨਾਂ ਨੇ ਇਹ ਗੱਲ ਨੂੰ ਠੀਕ ਮੰਨਿਆ। ਹਾਲਾਂਕਿ ਬਿਲਕੁਲ ਰੋਸ ਉਹਨਾਂ ਦਾ ਠੀਕ ਆ। ਪਾਣੀ ਜਿਹੜਾ ਵਾ ਉਹ ਪਹਿਲਾਂ ਦੇਖੋ ਉਹਨਾਂ ਦੀਆਂ ਸਟੇਟਮੈਂਟਾਂ ਕੀ ਸੀ, ਉਹ ਕਹਿੰਦੇ ਸੀ ਪਾਣੀ ਬਿਲਕੁਲ ਸਾਫ਼ ਆ ਪੀਣ ਦੇ ਲਾਇਕ। ਹੁਣ ਕਿੱਦਾਂ ਮਤਲਬ ਕਿ ਇਹ ਗੱਲਾਂ ਹੋ ਗਈਆਂ, ਮਤਲਬ ਕਿ ਸਰਕਾਰ ਇਸ ਨੀਤੀ ਤੇ ਆ ਕਿ ਜਿੰਨਾ ਤੱਕ ਸੰਗਤ ਨੂੰ ਖੱਜਲ ਖਰਾਬ ਨਹੀਂ ਕੀਤਾ ਜਾਂਦਾ, ਪੂਰਾ ਜ਼ੋਰ ਲਾਇਆ ਜਾਂਦਾ ਕਿ ਆਪਣਾ ਗੈਰ ਕਾਨੂੰਨੀ ਕੰਮ। ਹੁਣ
ਇਹ ਜਿਹੜਾ ਮਾਮਲਾ ਸਾਡੀ ਕੌਮੀ ਹੱਕਾਂ ਮੰਗਾਂ ਨੇ ਮਤਲਬ ਕਿ ਜਲੀਲ ਕਰਕੇ ਹੀ ਸਾਰੀਆਂ ਗੱਲਾਂ ਕਰ ਰਹੀਆਂ ਜਾਂ ਪਰੇਸ਼ਾਨ ਕਰਕੇ ਕਰਨੀਆਂ। ਡੈਮੋਕ੍ਰੈਟਿਕ ਕੰਟਰੀ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਧਰਨੇ ਲੱਗਣ, ਲੋਕ ਇਕੱਠੇ ਹੋਣ ਤੇ ਫਿਰ ਤੁਸੀਂ ਇਹ ਫੈਸਲੇ ਕਰੋ। ਇੱਕਦਮ ਇਹਨਾਂ ਨੂੰ ਜਦੋਂ ਇਹਨਾਂ ਦੇ ਨੋਟਿਸ 'ਚ ਆ ਗਈਆਂ ਕਿ ਇਹ ਗੱਲਾਂ ਇਲੀਗਲ ਹੋ ਰਹੀਆਂ, ਇਹਨਾਂ ਨੂੰ ਨਾ ਦੇਣਾ। ਬਾਪੂ ਜੀ ਅਗਲਾ ਕੋਈ ਟਾਈਮ ਬਾਉਂਡ ਕੀਤਾ ਜਾਏਗਾ ਮੋਰਚੇ ਵੱਲੋਂ, ਸਰਕਾਰ ਨੂੰ ਕੋਈ ਸਮੇਂ ਸੀਮਾ ਦਿੱਤੀ ਜਾਏ ਕਿ ਇੰਨੇ ਸਮੇਂ ਦੇ ਬਾਅਦ ਤਿੱਖੇ ਐਕਸ਼ਨ ਹੋਣਗੇ, ਇੰਨੇ ਸਮੇਂ ਦੇ ਵਿੱਚ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ? ਇਹਨਾਂ ਦਾ ਵਰਲਡ ਲੈਵਲ ਦੇ ਜਨਤਾ 'ਚ ਕੀ ਉਹਦਾ ਪ੍ਰਭਾਵ ਜਾ ਰਿਹਾ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਅਸੀਂ ਅਗਲਾ ਜਿਹੜਾ ਕੋਈ ਪ੍ਰੋਗਰਾਮ ਹੋਵੇਗਾ ਚੰਡੀਗੜ੍ਹ ਵਿੱਚ ਇਹ ਪ੍ਰੋਗਰਾਮ ਕਰਨਾ ਸਰਕਾਰ ਨੂੰ ਆਉਣ ਵਾਲੇ ਅਸੀਂ ਵੱਡੇ ਬਾਪੂ ਜੀ ਜਿਹੜੇ ਜਿਨ੍ਹਾਂ ਨੇ ਬਰਗਾੜੀ ਮੋਰਚਾ ਲਾਇਆ ਸੀ ਧਾਰਮਿਕ ਆਗੂਆਂ ਨੂੰ, ਕਿ ਉਹਨਾਂ ਨੂੰ ਇੱਥੇ ਜਗ੍ਹਾ ਮਿਲੇਗੀ ਬੋਲਣ ਵਾਸਤੇ? ਦੇਖੋ ਇੱਥੇ ਕੋਈ ਵੀ ਸਰਕਾਰ ਕੋਈ ਹੋ ਗਿਆ ਅਸੀਂ ਨੌ ਜਿਹੜਾ ਇੱਥੇ ਆਉਂਦਾ ਕਿਉਂਕਿ ਦੇਖੋ ਕੌਮ ਦੇ ਇਨਸਾਫ ਵਾਸਤੇ ਕੋਈ ਰੁਪਿਆ ਵਾਸਤੇ ਇਸ ਕਰਕੇ ਕਿਸੇ ਸਿਆਸੀ ਪਾਰਟੀ ਨੇ ਸੰਪਰਕ ਕੀਤਾ ਬਾਪੂ? ਸਿਆਸੀ ਪਾਰਟੀਆਂ ਦਾ ਚਲੋ ਸੰਪਰਕ ਕਰਦੇ ਆ, ਜਿਹੜੇ ਸਰਕਾਰ ਤੋਂ ਬਾਹਰ ਹੈ ਉਹ ਸੰਪਰਕ ਕਰਦੇ ਆ, ਪਰ ਜਿਹੜੀ ਸਿਆਸੀ ਪਾਰਟੀ ਸਰਕਾਰ ਹੁੰਦੀ ਹੈ ਨਾ ਉਹ ਟਾਈਮ ਦੇਖ ਕੇ ਹੀ ਸਖਤੀ ਦੇ ਅੱਗੇ ਹੀ ਸੰਪਰਕ ਕਰਦੀ ਹੈ। ਪੰਜਾਬ ਸਰਕਾਰ ਦੇ ਅੱਗੇ ਵਿੱਚ ਵੀ ਮੈਂ ਕਲੀਅਰ ਕਰਦਾ ਨਹੀਂ, ਮੈਂ ਕਰਦਾ ਇਹਦਾ। ਤਮਿਲਨਾਡੂ ਦੀ ਸਰਕਾਰ ਨੇ ਰੈਜ਼ੂਲੇਸ਼ਨ ਪਾਇਆ, ਜਿਹੜੇ ਰਾਜੀਵ ਗਾਂਧੀ ਦੇ 7 ਕਾਤਲ ਛੱਡੇ ਨੇ, ਉਹਨਾਂ ਨੇ ਇਹ ਰੈਜ਼ੂਲੇਸ਼ਨ ਪਾਇਆ ਸੀ ਕਿ ਜੇ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਨਾ ਰਿਹਾ ਕਰੇਗੀ ਤੇ ਅਸੀਂ ਇਹਨਾਂ ਨੂੰ ਜੇਲ੍ਹਾਂ ਤੋਂ ਬਿਆਨ ਕਰਾਂਗੇ। ਵਾਈ ਨਾਟ? ਇਹ ਕਿਉਂ ਨਹੀਂ ਪਾ ਸਕਦੇ? ਜਿੱਥੇ ਤੱਕ ਪਹਿਲੇ ਪੰਜਾਬ ਸਰਕਾਰ ਨੇ ਕੋਈ ਪਾਈ ਨੇ, BBM ਤੇ ਪਾਇਆ, ਕੋਈ ਫੈਸਲਾ ਨਹੀਂ ਹੋਇਆ। ਕਿਸਾਨੀ ਮੋਰਚੇ ਦੇ ਕੈਪਟਨ ਸਾਹਿਬ ਨੇ ਪਾਇਆ ਸੀ, ਕੋਈ ਫੈਸਲਾ ਨਹੀਂ ਹੋਇਆ। ਇਹ ਮਤਾ ਪਾਉਣ ਤੇ ਫੈਸਲਾ ਅਸੀਂ ਕਰਾ ਕੇ ਉਹ ਮਤੇ ਤੋਂ ਬਾਅਦ ਸੁਪਰੀਮ ਕੋਰਟ ਦੇ SLP ਜਾਊਗੀ ਕਿ ਉਹਦੇ 'ਚ ਫਿਰ ਜਿਹੜਾ ਇਹਨਾਂ ਦੀ ਰਿਵਿਊ ਉਹਦੇ 'ਚ ਸਟੇਟ ਦੀ ਚਾਹੀਦੀ ਆ ਕਿ ਸਟੇਟ ਨੂੰ ਕੋਈ ਤਕਲੀਫ ਨਹੀਂ ਹੈਗੀ। ਆਹ ਪ੍ਰੋਡਕਸ਼ਨ ਵਾਰੰਟ ਜਦੋਂ ਜਾਰੀ ਹੁੰਦਾ ਤੇ ਇਸੇ ਕਰਕੇ ਤੇ ਨਹੀਂ ਲਿਆਉਂਦੇ। ਸਟੇਟ ਇਹ ਰਿਪੋਰਟ ਕਰਦਾ ਕਿ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਜਾਣਾ। ਜਦੋਂ ਪਰਮਾਨੈਂਟ ਰਿਲੀਜ਼ ਦੀ ਗੱਲ ਹੋਣੀ ਆ ਉੱਥੇ ਵੀ ਇਹੋ ਹੀ ਦਲੀਲ ਆਣੀ ਆ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋਣਾ। ਜਦੋਂ ਮਤਾ ਪੈ ਜਾਏਗਾ ਉਦੋਂ ਕਲੀਅਰ ਹੋਏਗਾ ਕਿ ਸਾਨੂੰ ਕੋਈ ਇਤਰਾਜ਼। ਤੁਸੀਂ ਵਕੀਲ ਨੂੰ ਸਾਰੀ ਚੀਜ਼ਾਂ ਨੂੰ ਬਖੂਬੀ ਜਾਣਦੇ ਹੋ ਕਿ ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕਦੀ ਹੈ ਜੇ ਕੇਜਰੀਵਾਲ ਸਾਈਨ ਕਰਦਾ? 100% ਹੋ ਸਕਦੀ ਹੈ। ਜਦੋਂ ਨੋਟੀਫਿਕੇਸ਼ਨ ਹੈਗਾ 2019 ਦਾ 550 ਸਾਲਾਂ ਤੇ ਕਿ ਇਹਨਾਂ ਨੂੰ ਪਰਮਾਨੈਂਟ ਰਿਲੀਜ਼ ਕਰ ਦਿਓ। ਦੂਜੇ ਨੰਬਰ ਤੇ ਉਹਨਾਂ ਦਾ ਲਿਸਟ 'ਚ ਨਾਮ ਹੈਗਾ। ਇੱਕ ਹੁਣ ਬੇਫਜ਼ੂਲ ਸੈਂਟੈਂਸ ਰਿਵਿਊ ਬੋਰਡ ਬਣਾਇਆ, ਉਹਦੀ 4 ਸਾਲ ਹੋ ਗਏ ਨੇ, ਉਹਦੀ ਤੁਸੀਂ ਨਾ ਉਹਨੂੰ ਯੈਸ ਕਰਦੇ ਹੋ ਨਾ ਨੋ ਕਰਦੇ ਹੋ। ਗੋਦਰਾ ਕਾਂਡ ਵੇਲੇ ਕਿਉਂ ਸੈਂਟੈਂਸ ਰਿਵਿਊ ਬੋਰਡ ਨਹੀਂ ਬਣਦਾ? ਰਾਜੀਵ ਗਾਂਧੀ ਵੇਲੇ ਕਿਉਂ ਨਹੀਂ ਵੇਲੇ ਕਿਉਂ ਨਹੀਂ ਬਣਦਾ? ਮਤਲਬ ਕਿ ਸਿਰਫ ਤੇ ਸਿਰਫ ਤੁਸੀਂ ਡਿਸਕ੍ਰਿਮੀਨੇਸ਼ਨ ਕਰਨਾ ਕਿ ਇਹ ਸਿੱਖ ਨੇ, ਮਿਨੋਰਿਟੀ ਨੇ ਤੇ ਇਹਨਾਂ ਨੂੰ ਜਿੰਨਾ ਦੱਬਿਆ ਜਾਂਦਾ ਨਾ ਕਿਉਂ ਨਹੀਂ ਮੰਨਦੇ? ਪੰਜਾਬ ਦੇ ਐਮਐਲਏ ਸੀਰੀਅਸ ਲੱਗ ਰਹੇ ਮਤਾ ਪਾਉਣ ਨੂੰ ਤਿਆਰ ਹੋ ਜਾਣਗੇ। ਦੇਖੋ ਉਹਨਾਂ ਨੂੰ ਮਤਾ ਪਾਉਣਾ ਪਏਗਾ ਜੀ। ਅਸੀਂ ਕੋਈ ਗੈਰ ਕਾਨੂੰਨੀ ਗੱਲ ਨਹੀਂ ਕਰ ਰਹੇ। ਇਹ ਜਿਹੜਾ ਮੁਲਕ ਆ ਆਪਣੇ ਆਪ ਨੂੰ ਸਭ ਤੋਂ ਵੱਡਾ ਹਿਊਮਨ ਰਾਈਟਸ ਦਾ ਰਾਖਾ ਦੱਸਦਾ ਹੈ। ਡੈਮੋਕ੍ਰੇਸੀ ਦਾ ਮਤਲਬ ਹੀ ਇਹ ਆ ਕਿ ਅਸੀਂ ਲੋਕਾਂ ਦੀ ਹਿਊਮਨ ਰਾਈਟਸ ਦੀ ਕਦਰ ਕਰਨੀ ਆ। ਤੁਸੀਂ ਲਾਈਫ ਟਾਈਮ ਕਿਹਨਾਂ ਨੂੰ ਜੇਲ੍ਹਾਂ 'ਚ ਰੱਖ ਲਓ? ਕੋਈ ਐਗਜ਼ਾਮਪਲ ਦੱਸ ਦਿਓ ਕਿ ਜਿਹੜਾ ਲਾਈਫ ਟਾਈਮ ਹੀ ਜੇਲ੍ਹ 'ਚ ਰਿਹਾ ਹੋਵੇ। ਕੋਈ ਐਗਜ਼ਾਮਪਲ ਨਹੀਂ ਹੈਗਾ। ਤੇ ਇਸ ਕਰਕੇ ਗੈਰ ਕਾਨੂੰਨੀ ਆ। ਉਹਦੇ ਪਿੱਛੇ ਜਿਹੜਾ ਉਹਨਾਂ ਨੇ ਕਾਰੇ ਕੀਤੇ ਨੇ ਜਾਂ ਸਿੰਬੋਲਿਕ ਮਰਡਰ ਕੀਤਾ ਬਿਆਨ ਸਿੰਘ ਦਾ, ਉਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਹੈਗਾ। ਫੇਕ ਇਨਕਾਊਂਟਰ ਸੀ। ਫੇਕ ਇਨਕਾਊਂਟਰ ਨੂੰ ਰੋਕਣ ਲਈ ਉਹਨਾਂ ਨੇ ਜਿਹੜਾ ਇਹ ਕਾਰਾ ਕੀਤਾ। ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਕੌਮ ਦਾ ਜਥੇਦਾਰ ਆ ਅਕਾਲ ਤਖਤ ਸਾਹਿਬ ਦਾ, ਤੇ ਤੁਸੀਂ ਉਹਨਾਂ ਨੂੰ ਲਾਈਫ ਟਾਈਮ ਤੱਕ ਕਿਉਂ ਜੇਲ੍ਹ 'ਚ ਰੱਖ ਲਓਗੇ? ਇਸ ਕਰਕੇ ਸਾਰੀਆਂ ਗੱਲਾਂ ਹਿਊਮਨ ਰਾਈਟਸ ਦੇ ਐਂਗਲ ਤੋਂ ਠੀਕ ਹੈ। ਜੇਕਰ ਪੰਜਾਬ ਸਰਕਾਰ ਮਤਾ ਪਾ ਦਿੰਦੀ, ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਦੇ ਨਾਲ ਨਿਭਾ ਦਿੰਦੀ ਹੈ, ਤਾਂ ਫਿਰ ਮੋਰਚਾ ਚੰਡੀਗੜ੍ਹ ਦੇ ਵਿੱਚ ਹੀ ਰਹੇਗਾ ਜਾਂ ਦਿੱਲੀ ਵੱਲ ਨੂੰ ਚਾਲੇ ਪਾਏ ਜਾਣਗੇ? ਦੇਖੋ ਜੀ, ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਪੂਰੀ ਹੁੰਦੀਆਂ, ਅਸੀਂ ਜਿਸ ਥਾਂ ਤੇ ਬੈਠੇ ਆ ਉਸੇ ਥਾਂ ਤੇ ਬੈਠੇ ਰਹਾਂਗੇ। ਜਿੱਦਾਂ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਐਮਐਲਏ ਪਹੁੰਚਣਗੇ ਕਿ ਨਹੀਂ, ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਚੰਗਿਆੜੀ ਹੈ ਪਹੁੰਚ ਚੁੱਕੀ ਹੈ। ਕੱਲ ਬਹੁਤ ਵੱਡਾ ਪ੍ਰੋਟੈਸਟ ਹੋਇਆ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਮਰੀਕਾ ਦੇ ਵਿੱਚ ਕੀਤਾ ਗਿਆ। ਬੰਦੀ ਸਿੰਘਾਂ ਦੀ ਤਸਵੀਰਾਂ ਨਾਲ ਲੈ ਕੇ ਕਿ ਬੇਅਦਬੀਆਂ ਦੇ ਕਾਤਲਾਂ ਦੇ ਬਾਬਤ ਗੱਲ ਹੋਈ ਹੈ। ਕੱਲ ਵਾਸ਼ਿੰਗਟਨ USA 'ਚ ਹੋਇਆ। ਥੋੜਾ ਕੁਛ 10 ਦਿਨਾਂ ਬਾਅਦ ਫਰਾਂਸ ਦੀ ਸੰਗਤ ਕੌਮੀ ਇਨਸਾਫ ਮੋਰਚੇ ਦੇ ਫਲੈਕਸ ਬੋਰਡ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਬਹੁਤ ਵੱਡੀ ਉੱਥੇ ਖਾਲਸਾ ਮਾਰਚ ਕੱਢਿਆ ਜਾ ਰਿਹਾ। ਸੋ ਸਾਡੀ ਹੁਣ ਵੀ ਅਪੀਲ ਹੈ ਸਰਕਾਰ ਨੂੰ ਕਿ ਤੁਸੀਂ ਜਲਦ ਤੋਂ ਜਲਦ ਸਾਡੀਆਂ ਜਿਹੜੀ ਮੰਗਾਂ ਨੇ ਪ੍ਰਵਾਨ ਕਰ ਲਓ। ਇਹ ਨਾ ਹੋਵੇ ਜਿਵੇਂ ਕਿਸਾਨ ਮੋਰਚੇ ਦੇ ਦੌਰਾਨ ਉੱਥੋਂ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਵੀ
UN ਚੋਂ ਭੱਜਣਾ ਪੈ ਗਿਆ ਸੀਗਾ ਬੋਲਣ ਤੋਂ, ਕਿ ਇਹ ਨੌਬਤ ਨਾ ਆਵੇ ਕਿ ਸਟੇਟ ਦੇ ਮੁੱਖ ਮੰਤਰੀ ਨੂੰ ਜਾਂ ਹੋਰ ਮੰਤਰੀਆਂ ਨੂੰ ਉੱਥੇ ਬੋਲਣੇ ਨਾ ਦਿੱਤਾ ਜਾਵੇ। ਇਸ ਲਈ ਜਿੰਨੀਆਂ ਵੀ ਮੰਗਾਂ ਨੇ ਉਹ ਜਲਦ ਤੋਂ ਜਲਦ ਸਾਡੀਆਂ ਪੂਰੀਆਂ ਕੀਤੀਆਂ ਜਾਣ। ਬਾਪੂ ਜੀ ਐਸਜੀਪੀਸੀ ਨੇ 10ਵੀਂ ਮੁਹਿੰਮ ਚਲਾਈ ਹੈ ਬੰਦੀ ਸਿੰਘ ਦੀ ਰਿਹਾਈ ਨੂੰ ਲੈ ਕੇ। 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਵਿੱਚ ਸਰਕਾਰ ਸੀ, ਨਹੀਂ ਚਲਾਈ ਸੀ, ਹੁਣ ਮੁਹਿੰਮ ਚਲਾਈ ਹੈ। ਕੋਈ ਗੱਲ ਨਹੀਂ, ਜਿਹੜੀ ਚੱਲ ਰਹੀ ਹੈ ਉਹਨੂੰ ਫੇਰ ਆਏ ਕਰੇ ਉਹ ਫੇਰ ਵੀ ਉਹਨਾਂ ਦੇ ਹੱਥ ਲਾ ਹੁਣ ਤਰ੍ਹਾਂ ਦੇ ਬਾਅਦ ਤਸਵੀਰਾਂ ਵਿੱਚ ਪਈਆਂ ਗਈਆਂ ਇਹ ਬਿਲਕੁਲ ਲਾਈਵ ਠੀਕ ਹੈ। ਵਾਰ ਸਵਾਲ ਕੀਤਾ ਜਾਂਦਾ ਹੈ ਕਿ MLA ਇਹਦੇ ਵਾਸਤੇ ਸਹਿਮਤ ਹੋ ਗਏ ਪਾਰਟੀ ਦੀ ਬਹੁਤ ਵੱਡਾ ਮੁੱਦਾ ਵੀ ਪੰਜਾਬ ਕਿ ਕਿਸ ਤਰ੍ਹਾਂ ਜਦੋਂ ਸਰਦਾਰ ਭਗਵੰਤ ਸਿੰਘ ਦੀ ਮਾਂ CM ਨਹੀਂ ਸੀ, ਕਿਵੇਂ ਉਹ ਗੁਰਬਖਸ਼ ਸਿੰਘ ਬੜੀ ਵੱਡੀ ਕੁਰਬਾਨੀ ਕੀਤੀ ਆ, ਉਹਦੇ ਪਾਸ ਬੈਠ ਕੇ ਗੱਲਬਾਤ ਕਰ ਰਹੇ ਨੇ ਕਿ ਹਮਾਇਤ ਕਰ ਰਹੇ। ਅਸੀਂ ਤੁਹਾਡੇ ਮਾਧਿਅਮ ਨੂੰ ਕਹਿਣਾ ਚਾਹੁੰਦੇ ਹਾਂ, ਇਹਨਾਂ ਦਾ ਪਿੰਡਾਂ ਵਿੱਚ ਜੀਣਾ ਬੰਦ ਕਰ ਦਾਂਗੇ, ਇਹਨਾਂ ਨੂੰ ਪਿੰਡਾਂ ਵਿੱਚ ਜਾਣ ਲੋਕ ਨਹੀਂ ਜਾਣਦੇ। ਲੋਕ ਸ਼ਕਤੀ ਕਿੰਨੀ ਤਕੜੀ ਆ, ਅਸੀਂ ਲੋਕਾਂ ਦੇ ਵਿੱਚ ਜਾਣਾ, ਲੋਕਾਂ ਨੂੰ ਦੱਸਣਾ ਕਿ ਉਹ CM ਦੇ ਜਿਹੜੇ ਬੰਦੇ MLA ਜਿਹੜੇ ਹੁਣ ਮੌਜੂਦਾ ਨੇ, ਉਹਨਾਂ ਨੇ ਕਿਵੇਂ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਧਰਨਿਆਂ ਤੇ ਜਾ ਕੇ ਚਾਹ ਪਾਣੀ ਪੀਤਾ ਤੇ ਉਹਨਾਂ ਦੀ ਹਮਾਇਤ ਕੀਤੀ। ਅੱਜ ਤੱਕ ਲਈ ਅਸੀਂ ਦੱਸਾਂਗੇ ਕਿਵੇਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਕਿਸ ਤਰ੍ਹਾਂ 1.5 ਮਹੀਨਾ ਦਾ ਟਾਈਮ ਲੈ ਕੇ ਬਰਗਾੜੀ ਵਿੱਚ ਮੁੱਕਰਿਆ। ਜਦੋਂ ਅਸੀਂ ਲੋਕ ਸ਼ਕਤੀ ਏਡੀ ਤਕੜੀ ਹੈ, ਦੂਸਰਾ 26 ਜਨਵਰੀ ਨੂੰ ਸਰਕਾਰ ਦੇ ਕੰਨ ਖੋਲ੍ਹ ਦਾਂਗੇ, ਸਰਕਾਰ ਨੂੰ ਸਮਝ ਲੱਗ ਜੂਗੀ ਇਹ ਜਿਹੜੀ ਗੁੰਗੀ ਬੋੜੀ ਸਰਕਾਰ ਇਹ ਮੰਨੂਗੀ, ਇਹਨਾਂ ਦੇ MLA ਮੰਨਣਗੇ, ਹਰ ਹਾਲਤ ਵਿੱਚ ਮਤਾ ਪਾਸ ਕਰਨ ਲਈ ਮਜਬੂਰ ਹੋਣਾਗੇ, ਅਸੀਂ ਮਜਬੂਰ ਕਰਾਂਗੇ। ਸਾਡੇ ਪਾਸ ਜਿਹੜੀ ਪੰਜਾਬ ਦੀ ਦੇਸਾਂ ਵਿਦੇਸਾਂ ਦੀ ਦਿਸ਼ਾ ਤੁਹਾਡੇ ਮਾਧਿਅਮ ਪ੍ਰੈਸ ਬਹੁਤ ਸ਼ਕਤੀ ਤਕੜੀ ਹੈ। ਤੁਸੀਂ ਭਗਵੰਤ ਸਿੰਘ ਮਾਨ ਕਿਤੇ ਵੀ ਜਾਂਦੇ CM ਨੇ, ਉਹਨਾਂ ਨੂੰ ਪੁੱਛੋ ਕਿ ਇਹ ਭਗਵੰਤ ਮਾਨ ਜੀ ਆਹ ਤੁਹਾਡੀ ਉਹੀ ਫੋਟੋ ਹੈ, ਤੁਸੀਂ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਧਰਨਿਆਂ 'ਚ ਬੈਠਦੇ ਸੀ। ਅੱਜ ਤੁਸੀਂ ਪੰਜਾਬ ਦੀ ਬਾਗਡੋਰ ਸੰਭਾਲੀ ਆ, ਤੁਹਾਡੇ ਕੋਲ ਬਹੁਮਤ ਆ, ਤੁਹਾਡੇ ਕੋਲ 92 MLA ਨੇ ਮੌਜੂਦਾ। ਹੁਣ ਤੁਹਾਨੂੰ ਕੀ ਪ੍ਰੋਬਲਮ ਆ ਇਹ ਆਪਣੇ ਮਤਾ ਪਾਸ ਕਰਨ ਦੀ ਜਾਂ ਬੰਦੀ ਸਿੰਘਾਂ ਦੀ ਜਿਹੜੀ ਤੁਹਾਡੀ ਆਪਣੀ ਤਾਕਤ ਆ? ਇਹਨਾਂ ਨੇ ਉਹ ਤਾਕਤ ਕੀ ਵਰਤਣੀ ਹੈ? ਇਹਨਾਂ ਨੇ ਤਾਂ ਇਹਨਾਂ ਦੇ ਕਾਨੂੰਨ ਅਨੁਸਾਰ, ਇਹਨਾਂ ਦੇ ਅਧਿਕਾਰ ਅਨੁਸਾਰ ਜਿਹੜੀ ਦਿੱਲੀ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚੋਂ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਦੇ ਥਾਪੇ ਹੋਏ ਜਥੇਦਾਰ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਿਹਾ। ਇਹਨਾਂ ਦੇ ਕੋਲ ਉਹਦੇ 2 ਕੇਸ ਨੇ। 12 ਜਨਵਰੀ ਨੂੰ ਇਹ ਤਰੀਕ ਤੇ ਨਹੀਂ ਲਿਆ, ਤਰੀਕ ਤੇ ਲਿਆਏ ਨਹੀਂ, ਜਾਣ ਬੁੱਝ ਕੇ ਨਹੀਂ ਲਿਆਏ। ਅਸੀਂ ਕੋਈ ਇਹ ਜਿਹੜੇ ਬੈਠਿਆਂ ਨੇ ਸਿੱਖ ਸੰਗਤਾਂ ਕੋਈ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੀਆਂ, ਸਾਡੀ ਕੋਈ ਸੋਚ ਨਹੀਂ, ਅਸੀਂ ਕੋਈ ਪਾਗਲ ਨਹੀਂ, ਕੋਈ ਸਦਾਈ ਨਹੀਂ ਹੈ। ਬਜ਼ੁਰਗ ਬੀਬੀਆਂ ਮਾਵਾਂ ਭੈਣਾਂ ਬੱਚੇ ਇਸ ਠੰਡ ਕੋਰੇ ਵਿੱਚ ਲਿਆ ਕੇ ਮੀਂਹ ਪੈਂਦਾ ਹੋਵੇ ਕੋਰੇ ਕੱਕਰ ਵਿੱਚ ਜਾ ਕੇ ਬਿਠਾਈ। ਇਹ ਇਹਨਾਂ ਦੇ ਕੰਨ ਖੁੱਲ੍ਹਣੇ ਚਾਹੀਦੇ ਆ। ਇਹ ਦੱਸਣਾ ਚਾਹੁੰਦੇ ਅਸੀਂ, ਜੇ ਪੰਜਾਬ ਦੇ ਵਿੱਚ 25 ਸਾਲ ਦੇ ਵਾਅਦੇ ਕਰਨ ਵਾਲੇ ਕਹਿੰਦੇ 25 ਸਾਲ ਸਰਕਾਰ ਬਣਾਵਾਂਗੇ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਲਿਆ, 1.5 MLA ਨਹੀਂ ਬਣਾ ਸਕੇ। ਲੋਕ ਸ਼ਕਤੀ ਇੰਨੀ ਤਕੜੀ ਆ। ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ, ਤੂੰ ਜਿੱਦਾਂ ਪੈਂਦਾ ਸੀ ਆ ਕੇ ਇੱਥੇ ਬੈਠ ਦੱਸ, ਤੈਨੂੰ ਕੀ ਮਜਬੂਰੀ ਆ? ਤੂੰ ਕਿਉਂ ਨਹੀਂ ਇਹ ਮਤਾ ਪਾਸ ਕਰ ਰਿਹਾ? ਨਹੀਂ ਅਸੀਂ ਤੈਨੂੰ ਮਜਬੂਰ ਕਰ ਦਾਂਗੇ। ਜੇ ਉਹ 25 ਸਾਲ ਦੇ ਦਜਵੇ ਮਾਰ ਗਏ, ਉਦੋਂ 300 ਕਰੋੜ ਪੈਸੇ ਖਰਚਣ ਵਾਲੀ ਸਰਕਾਰ ਨਹੀਂ ਬਣਾ ਸਕੇ, ਮੁੜ ਕੇ ਤੇ ਬਣਾ ਲਈ। ਤੈਨੂੰ ਵੀ ਨਹੀਂ ਬਣਾਉਣ ਦਾਂਗੇ ਲੋਕਾਂ ਦੀ ਨਿਸ਼ਾਨ। ਬਸ ਬਾਪੂ ਜੀ, ਇਹ ਪੰਜਾਬ ਤੋਂ ਅਦਰ ਸਟੇਟ ਜਿਹੜੇ ਕੈਦੀ ਨੇ ਜਾਂ ਨਹੀਂ ਹੈ ਉਹਨਾਂ ਨੂੰ ਛੱਡਿਆ ਜਾ ਰਿਹਾ ਤੇ ਪੰਜਾਬ ਦੇ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਜਾ ਰਿਹਾ। ਕੀ ਤੁਸੀਂ ਕਾਨੂੰਨ ਬਰਾਬਰ ਸਮਝਦੇ ਜਾਂ ਪੰਜਾਬ ਲਈ ਕੋਈ ਹੋਰ ਕਾਨੂੰਨ ਸਪੈਸ਼ਲ ਬਣੇ ਹੋਏ ਨੇ? ਜੇ ਉਹ ਸਾਡੇ ਵਾਸਤੇ ਬਰਾਬਰਤਾ ਤਾਂ ਨਹੀਂ ਇਸੇ ਕਰਕੇ ਹੈ ਨਾ, ਉਹਨਾਂ ਨੂੰ ਛੱਡਿਆ ਜਾ ਰਿਹਾ, ਸਾਡਿਆਂ ਨੂੰ ਛੱਡਿਆ ਨਹੀਂ ਜਾ ਰਿਹਾ। ਇਸੇ ਵਾਸਤੇ ਕੌਮੀ ਇਨਸਾਫ ਮੋਰਚਾ ਲੱਗਿਆ। ਇਸ ਗੱਲ ਦਾ ਇੱਕ ਹੋਰ ਰਿਪਲਾਈ ਕਰਨਾ ਚਾਹੁੰਦਾ ਮੈਂ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਬੰਦੀ ਸਿੰਘ ਨੇ 26 ਜਨਵਰੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਦੁਨੀਆ ਨੂੰ ਛੱਡਿਆ ਜਾਂਦਾ।
ਤੁਹਾਡੇ ਸਾਹਮਣੇ ਕਰੋਨਾ ਕਾਲ ਦੇ ਵਿੱਚ ਭਾਰਤ ਦੇ ਅੰਦਰ ਘੱਟੋ ਘੱਟ 1 ਲੱਖ ਕੈਦੀ ਨੂੰ ਹਵਾਲਾਤੀ ਦੇ ਕੈਦੀਆਂ ਨੂੰ ਰਿਹਾ ਕੀਤਾ, ਜਿਹਦੇ ਵਿੱਚ ਬਲਾਤਕਾਰੀ ਜਿਹੜੇ ਡਰੱਗੀ ਸੀਗੇ, ਜਿਹੜੇ ਸਪਲਾਇਰ ਸੀਗੇ, ਮਰਡਰ ਦੇ ਕੇਸ ਦੇ ਵਿੱਚ ਲਿਪਤ ਸੀਗੇ ਲੋਕ, ਉਹਨਾਂ ਤੱਕ ਬੰਦਿਆਂ ਨੂੰ ਛੱਡਿਆ। ਤੁਸੀਂ ਦੇਖੋ ਕਿੰਨੀ ਵੱਡੀ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ UNO ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਸਾਰੇ ਮੁਲਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ, ਤੇ ਆਪ ਕੀ ਕਰ ਰਹੇ ਨੇ ਭਾਰਤ ਦੇ ਅੰਦਰ? ਸਿੱਖਾਂ ਨੂੰ ਤਾਂ ਛੱਡ ਨਹੀਂ ਰਹੇ 32 ਸਾਲ ਹੋਣ ਦੇ ਬਾਵਜੂਦ, ਨਾ ਤੇ ਕਰੋਨਾ ਦੇ ਵਿੱਚ ਛੱਡਿਆ, ਨਾ ਉਸ ਤੋਂ ਬਾਅਦ। ਇੱਕ ਹੋਰ ਬੇਨਤੀ ਕਰਦਾ ਮੀਡੀਆ ਵਾਲੇ ਵੀਰਾਂ ਨੂੰ ਕਿ ਭਗਵੰਤ ਮਾਨ ਜੀ ਨੂੰ ਇਹ ਜ਼ਰੂਰ ਸਵਾਲ ਕਰਿਓ। ਪਿਛਲੇ ਦਿਨੀ ਇਹ ਮੁੱਦਾ ਬੜਾ ਚਰਚਾ ਦੇ ਵਿੱਚ ਰਿਹਾ, ਸ਼ਹੀਦ ਭਗਤ ਸਿੰਘ ਦਾ। ਉਹਨਾਂ ਨੇ ਕਿਹਾ ਕਿ ਘਰ ਘਰ ਦੇ ਵਿੱਚ ਫੋਟੋ ਲਾ ਦਿਓ, ਸਰਕਾਰੀ ਦਫ਼ਤਰਾਂ ਦੇ ਵਿੱਚ ਲਾ ਦਿਓ ਭਗਤ ਸਿੰਘ ਦੀ ਫੋਟੋ। ਉਹਨਾਂ ਨੇ ਸ਼ਹੀਦ ਬਣਾਇਆ। ਅਸੀਂ ਕਹਿੰਦੇ ਇੱਕ ਨਹੀਂ 2 ਵਾਰੀ ਸ਼ਹੀਦ ਕਹੋ, ਪਰ ਉਹਦੀ ਭੈਣ ਦੇ ਮੁੰਡੇ ਨੂੰ ਤਾਂ ਇਨਸਾਫ ਦੇ ਦਿਓ। ਤੁਹਾਨੂੰ ਪਤਾ ਹੋਵੇਗਾ ਕਿ 1999 ਦੇ ਵਿੱਚ ਭਗਤ ਸਿੰਘ ਦੀ ਭੈਣ ਦੇ ਮੁੰਡੇ ਨੂੰ DIG ਬਸਰਾ ਨਾਂ ਲੈ ਕੇ ਗੱਲ ਕਰਾਂਗੇ, ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ। ਉਹਦੇ ਪਰਿਵਾਰ ਨੇ 25 ਸਾਲ ਦੀ ਕਾਨੂੰਨ ਲੜਾਈ ਲੜ ਕੇ ਉਮਰ ਕੈਦ ਦੀ ਸਜ਼ਾ ਕਰਾਈ। ਉਹ ਅਫਸਰਾਂ ਨੂੰ, ਕੈਪਟਨ ਸਰਕਾਰ ਨੇ ਉਹਨਾਂ ਨੂੰ 4 ਸਾਲਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ। ਤੇ ਉਸ ਸਮੇਂ ਹਰਪਾਲ ਸਿੰਘ ਚੀਮਾ ਜਿਹੜੇ ਸਾਡੇ ਮੰਤਰੀ ਸਾਹਿਬ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੀ ਜਦੋਂ ਸਰਕਾਰ ਆ ਗਈ ਅਸੀਂ ਦੋਸ਼ੀ ਪੁਲਿਸ ਅਫਸਰਾਂ ਨੂੰ ਦੁਬਾਰਾ ਜੇਲ੍ਹ 'ਚ ਸੱਟਾਂਗੇ। ਹੁਣ ਤੁਸੀਂ ਸਵਾਲ ਕਰਿਓ ਜਾ ਕੇ ਭਗਵੰਤ ਮਾਨ ਤੇ ਚੀਮਾ ਸਾਹਿਬ ਨੂੰ ਕਿ ਤੁਸੀਂ ਸੱਟੋਗੇ? ਜਿਹੜੇ ਬੰਦਿਆਂ ਨੂੰ ਉਮਰ ਕੈਦ ਹੋਈ ਹੈ ਉਹਨਾਂ ਨੂੰ ਤੁਸੀਂ 4 ਸਾਲਾਂ ਛੱਡ ਰਹੇ ਹੋ। ਸਾਡੇ ਜਿਹੜੇ ਬੰਦੀ ਸਿੰਘ ਨੇ ਉਹ 32 ਸਾਲਾਂ 'ਚੋਂ ਅੰਦਰ ਡੱਕੇ ਹੋਏ। ਅਕਾਲੀ ਦਲ ਦਾ ਸਿਆਸੀ ਸਾਡਾ ਤਾਂ ਇੱਕ ਸਾਡੇ ਮੁੱਦਿਆਂ ਦਾ ਹਿਸਾਬ ਰਹਿਣਾ ਨਾ ਸੀ ਕੋਈ ਨਾਲ ਦੇ ਸਾਡਾ ਉਹਨਾਂ ਮੁੱਦਿਆਂ ਵਾਸਤੇ। ਬਾਪੂ ਜੀ ਚੰਡੀਗੜ੍ਹ ਜੇ ਅਸੀਂ ਅੱਜ ਇੱਥੇ ਬੈਠੇ ਹਾਂ, ਆਪਣੀ ਸਾਡੀ ਰਾਜਧਾਨੀ ਚੰਡੀਗੜ੍ਹ, ਅਸੀਂ ਅੱਜ ਬਾਹਰ ਬੈਠੇ ਚੰਡੀਗੜ੍ਹ ਦੇ, ਚੰਡੀਗੜ੍ਹ ਦੇ ਅੰਦਰ ਜਾ ਕੇ ਜ਼ਿਆਦਾ ਪ੍ਰੈਸ਼ਰ ਨਹੀਂ ਆਪਾਂ ਕਰ ਸਕਦੇ? ਪਹਿਲਾਂ ਤਾਂ ਰਾਜਧਾਨੀ ਵੀ ਸਾਡੇ ਬੜੀ ਪੰਜਾਬ ਦੀ ਧਰਤੀ ਤੇ ਸੀ ਚੰਡੀਗੜ੍ਹ। ਅੱਜ ਹਰਿਆਣੇ ਦੀ ਵੀ ਹਿੱਸੇਦਾਰੀ ਹੈ। ਉਹ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਹੈ ਪੰਜਾਬ ਸਰਕਾਰ ਦੀ, ਇਹ ਵੀ ਪੰਜਾਬ ਤੋਂ ਖੋਹੀ ਜਾ ਰਹੀ ਹੈ। ਤੁਸੀਂ ਕਿਹੜੀ ਚੰਡੀਗੜ੍ਹ ਦੀ ਗੱਲ ਕਰ ਰਹੇ ਹੋ? ਪ੍ਰੈਸ਼ਰ ਤਾਂ ਬਣ ਹੀ ਸਕਦਾ ਜੀ ਉੱਥੇ ਜੇ ਅੰਦਰ ਜਾਈਏ। ਜ਼ਰੂਰ ਬਣਾਵਾਂਗੇ, ਜਾਵਾਂਗੇ। ਨਹੀਂ ਜਾਣਾ ਸੀ, ਦੇਖੋ ਸਭ ਤੋਂ ਰੋਕਿਆ ਗਿਆ, ਇਸ ਤੇ ਜਾਣਾ ਚਾਹੁੰਦੇ ਸੀ। ਹੋ ਸਕਦਾ ਅਗਲੇ 10 ਦਿਨਾਂ 'ਚ ਦੁਬਾਰਾ ਬਹੁਤ ਬਹੁਤ ਮਿਹਰਬਾਨੀ ਜੀ ਪ੍ਰੈਸ ਵਾਲੇ ਸਾਹਿਬ ਦੀ।